हीरा फैक्ट्री का मसला ते एक अजिहा मसला जिहड़ा कि बड़ा तूल फड़दा जा रहा। चरणजीत चन्नी ਤੁਸੀਂ ਇਹ ਦੇਖੋ ਨਾ ਕਿ 111 ਦਿਨਾਂ ਦੇ ਵਿੱਚ ਪੰਜਾਬ ਦੇ ਹਾਲਾਤ ਕਿੱਥੇ ਤੋਂ ਕਿੱਥੇ ਆ ਗਏ ਸੀਗੇ। ਜਦੋਂ 4.5 ਸਾਲ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਰਹਿੰਦੀ ਹੈ ਤਾਂ ਉਸ ਤੋਂ ਬਾਅਦ 111 ਦਿਨਾਂ ਦੇ ਲਈ ਸੀਐਮ ਚਰਨਜੀਤ ਸਿੰਘ ਚੰਨੀ ਨੂੰ ਬਣਾ ਦਿੱਤਾ ਜਾਂਦਾ। ਤਾਂ ਫਿਰ ਜਦੋਂ ਇਲੈਕਸ਼ਨ ਸਾਰਾ ਕੁਝ ਖਤਮ ਹੋ ਜਾਂਦਾ, ਸਹੁੰ ਚੁੱਕ ਸਮਾਗਮ ਹੋ ਜਾਂਦਾ, ਤਾਂ ਫਿਰ ਚੰਨੀ ਸਾਹਿਬ ਜਿਹੜੇ ਹੁੰਦੇ ਨੇ ਉਹ ਇੱਕਦਮ ਅਲੋਪ ਹੋ ਜਾਂਦੇ ਨੇ। ਜਦੋਂ ਹੁਣ ਇੱਕਦਮ ਧਮਾਕੇਦਾਰ ਐਂਟਰੀ ਹੁੰਦੀ ਹੈ ਤਾਂ ਪਹਿਲਾਂ ਉਹ ਆਉਂਦੇ ਨੇ ਦਿੱਲੀ, ਪ੍ਰਿੰਕਾ ਗਾਂਧੀ ਨੂੰ ਮਿਲਦੇ ਨੇ। ਪ੍ਰਿੰਕਾ ਗਾਂਧੀ ਤੋਂ ਬਾਅਦ ਉਹ ਸਿੱਧਾ ਪੰਜਾਬ ਦੇ ਵਿੱਚ ਐਂਟਰੀ ਕਰਦੇ ਨੇ ਮੂਸੇ ਪਿੰਡ ਦੇ ਵਿੱਚ। चन्नी साहब वालों बयान दिता जा रहा है कि ये आम आदमी पार्टी वालों उन्हां ते परचे दर्ज करवाए गए सन, ਜਿਹੜੇ ਕਿ ਸਿੱਧੂ ਮੂਸੇਵਾਲ ਨੂੰ ਲੈ ਕੇ ਵੀ ਉਹਨਾਂ ਨੇ ਗੱਲ ਕਹੀ ਹੈ ਕਿ ਉਹਨਾਂ ਦੇ ਉੱਤੇ ਵੀ ਆਮ ਆਦਮੀ ਪਾਰਟੀ ਵੱਲੋਂ ਪਰਚਾ ਦਰਜ ਕੀਤਾ ਗਿਆ ਸੀ ਕਾਂਗਰਸ ਸਰਕਾਰ ਦੇ ਹੁੰਦਿਆਂ। ਸਿੱਧੂ ਮੂਸੇਵਾਲੇ ਦੇ ਘਰ ਆਉਣ ਤੋਂ ਰੋਕਿਆ ਗਿਆ ਤਾਂ ਉਹੀ ਗੱਲ ਫੇਰ ਕਿ ਜਿਵੇਂ ਆਪਾਂ ਪਹਿਲਾਂ ਵੀ ਕਰ ਚੁੱਕੇ ਹਾਂ ਕਿ ਚੰਨੀ ਸਾਹਿਬ ਨੂੰ ਜਿਹੜਾ ਕਿ ਮੈਸੇਜ ਆਉਣੇ ਸ਼ੁਰੂ ਹੋ ਗਏ ਨੇ। ਪਰ ਇੱਥੇ ਤੁਸੀਂ ਇਹ ਦੇਖੋ ਕਿ ਜਾਂ ਤਾਂ ਚੰਨੀ ਸਾਹਿਬ ਸਿਆਸਤ ਕਰ ਰਹੇ ਨੇ ਕਿ ਇੱਕਦਮ ਗਾਇਬ ਹੋ ਜਾਣਾ, ਫਿਰ ਚੰਨੀ ਸਾਹਿਬ 에ਅਰਪੋਰਟ ਤੇ ਆਉਂਦੇ ਨੇ, ਪ੍ਰਿੰਕਾ ਗਾਂਧੀ ਜੀ ਨੂੰ ਮਿਲਦੇ ਨੇ, ਭਾਰਤ ਜੋੜੋ ਯਾਤਰਾ ਦੇ ਵਿੱਚ ਜਾਂਦੇ ਨੇ। 17 ਦਸੰਬਰ ਤੱਕ ਜਦੋਂ ਕਿਸਾਨ ਧਰਨੇ ਤੇ ਬੈਠਦੇ ਨੇ ਤਾਂ ਬੜਾ ਸ਼ਾਂਤਮਈ ਧਰਨਾ ਹੁੰਦਾ ਜੀ। ਤਾਂ ਇੱਥੇ ਸਵਾਲ ਇਹ ਖੜਾ ਹੁੰਦਾ ਸਰਕਾਰਾਂ ਦੇ ਉੱਪਰ ਤੇ ਪ੍ਰਸ਼ਾਸਨ ਦੇ ਉੱਪਰ ਕਿ ਤੁਸੀਂ ਅਦਾਲਤ ਦੇ ਜਿਹੜੇ ਪਹਿਲਾਂ ਵਾਲੇ ਫੈਸਲੇ ਨੇ ਉਹਨਾਂ ਦੇ ਉੱਪਰ ਗੌਰ ਕਰੀ ਆ। ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ। ਮੈਂ ਹਾਂ ਹਰਜਿੰਦ ਕੌਰ ਮੰਗੜ ਤੇ ਤੁਸੀਂ ਦੇਖ ਰਹੇ ਹੋ ਇੰਡੋਜ਼ ਟੀਵੀ। ਸਵਾਗਤ ਹੈ ਜੀ ਸਾਰਿਆਂ ਦਾ। ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਜੀ, ਕਰਾਂਗੇ ਪੰਜਾਬ ਦੀ ਸਮੀਖਿਆ ਤੇ ਪੰਜਾਬ ਦੀ ਸਮੀਖਿਆ ਕਰਨ ਲਈ ਮੇਰੇ ਸਹਿਯੋਗੀ ਹਰਜਿੰਦਰ ਢਿੱਲੋਂ ਜੋ ਕਿ ਪੰਜਾਬ ਸਟੂਡੀਓ ਦੇ ਵਿੱਚ ਮੌਜੂਦ ਨੇ, ਜੁੜ ਚੁੱਕੇ ਨੇ ਜੀ ਸਾਡੇ ਨਾਲ। ਹਰਜਿੰਦਰ ਜੀ ਸਤਿ ਸ਼੍ਰੀ ਅਕਾਲ ਜੀ। ਜੀ ਬਹੁਤ ਬਹੁਤ ਸ਼ੁਕਰੀਆ ਜੀ, ਮਿਹਰਬਾਨੀ ਸਾਰੇ ਪਿਆਰ ਭਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੀ। ਹਰਜਿੰਦਰ ਜੀ, ਪੰਜਾਬ ਦੇ ਮਸਲੇ ਜਿਹੜੇ ਕਿ ਆਪਾਂ ਹਮੇਸ਼ਾ ਹੀ ਵਿਚਾਰਦੇ ਆ, ਉਹਨਾਂ ਦੇ ਉੱਤੇ ਚਰਚਾਵਾਂ ਕਰਦੇ ਆ। ਜੀਰਾ ਫੈਕਟਰੀ ਦਾ ਮਸਲਾ ਤੇ ਇੱਕ ਅਜਿਹਾ ਮਸਲਾ ਜਿਹੜਾ ਕਿ ਬੜਾ ਤੂਲ ਫੜਦਾ ਜਾ ਰਿਹਾ। ਚਰਨਜੀਤ ਚੰਨੀ ਜਿਹੜੇ ਕਿ 111 ਦਿਨਾਂ ਲਈ ਸੀਐਮ ਬਣਾ ਦਿੱਤੇ ਗਏ ਜੀ। ਉਸ ਤੋਂ ਬਾਅਦ ਵਿਧਾਨ ਸਭਾ ਚੋਣਾਂ ਆਈਆਂ, ਵੱਧ ਚੜ ਕੇ ਉਹਨਾਂ ਨੇ ਚੋਣ ਪ੍ਰਚਾਰ ਕੀਤਾ ਤੇ ਇੱਕਦਮ ਹੀ ਡਿਸਅਪੀਅਰ ਹੋ ਗਏ। ਉਸ ਤੋਂ ਬਾਅਦ ਚੋਣਾਂ ਤੋਂ ਬਾਅਦ ਵਾਪਸ ਆਉਂਦੇ ਨੇ, ਪ੍ਰਿੰਕਾ ਗਾਂਧੀ ਨੂੰ ਮਿਲਦੇ ਨੇ, ਸਿੱਧਾ ਸਿੱਧੂ ਮੂਸੇਵਾਲਾ ਜੀ ਦੇ ਪਿੰਡ ਜਾਂਦੇ ਨੇ ਜਿੱਥੇ ਉਹਨਾਂ ਦੇ ਮਾਤਾ ਪਿਤਾ ਨੂੰ ਮਿਲਦੇ ਨੇ ਤੇ ਇੱਕ ਰਾਤ ਦੀ ਉੱਥੇ ਸਟੇ ਵੀ ਕਰਦੇ ਨੇ। ਦੂਜੇ ਦਿਨ ਪੁਲਿਸ ਆਉਂਦੀ ਹੈ ਜੀ, ਉਹਨਾਂ ਨੂੰ ਸੰਮਨ ਜਾਰੀ ਕਰਦੀ ਹੈ ਤੇ 12 ਜਨਵਰੀ ਨੂੰ ਉਹਨਾਂ ਨੂੰ ਪੇਸ਼ ਹੋਣ ਲਈ ਕਿਹਾ ਜਾਂਦਾ ਹੈ। ਕਾਫੀ ਗੱਲਾਂ ਜਿਹੜੀਆਂ ਮੀਡੀਆ ਨੂੰ ਕਹਿ ਰਹੇ ਨੇ ਚਰਨਜੀਤ ਚੰਨੀ ਜੀ ਕਿ ਮੇਰੇ ਉੱਤੇ ਪਰਚਾ ਨਜਾਇਜ਼ ਕੀਤਾ ਗਿਆ ਹੈ, ਆਮ ਆਦਮੀ ਪਾਰਟੀ ਨੇ ਪਰਚਾ ਕੀਤਾ ਸੀ। ਸੋ ਕੀ ਕਹਿਣਾ ਤੁਹਾਡਾ, ਕਿਹੋ ਜਿਹੇ ਹਾਲਾਤ ਨੇ, ਕੀ ਪੱਖ ਹੈ ਚਰਨਜੀਤ ਚੰਨੀ ਦਾ ਤੇ ਕੀ ਸੱਚਾਈ ਹੈ ਇਸ ਦੇ ਵਿੱਚ? ਜੀ ਕਾਫੀ ਚਰਚਾ ਦਾ ਵਿਸ਼ਾ ਬਣਿਆ ਸੀਐਮ ਚਰਨਜੀਤ ਸਿੰਘ ਚੰਨੀ। 111 ਦਿਨਾਂ ਦੀ ਜਿਹੜੀ ਸਰਕਾਰ ਚਲਾ ਕੇ ਗਏ ਸੀ ਚਰਨਜੀਤ ਸਿੰਘ ਚੰਨੀ, ਤਾਂ ਉਸ ਦਿਨਾਂ ਦੇ ਵਿੱਚ ਵੀ ਕਾਫੀ ਜਿਹੜਾ ਕਿ ਚਰਚਾ ਦਾ ਵਿਸ਼ਾ ਬਣੇ ਸੀ। ਜਿੱਦਾਂ ਕਿ ਜਿੱਥੇ ਵੀ ਜਾਂਦੇ ਸੀ ਚਰਨਜੀਤ ਸਿੰਘ ਚੰਨੀ ਰਾਤ ਨੂੰ 2-2 ਵਜੇ ਤੱਕ ਐਕਟਿਵ ਰਹਿੰਦੇ ਸੀ ਤੇ ਰਾਤ ਨੂੰ 2-2 ਵਜੇ ਤੱਕ ਤੁਸੀਂ ਇਹ ਦੇਖੋ ਨਾ ਕਿ 111 ਦਿਨਾਂ ਦੇ ਵਿੱਚ ਪੰਜਾਬ ਦੇ ਹਾਲਾਤ ਕਿੱਥੇ ਤੋਂ ਕਿੱਥੇ ਆ ਗਏ ਸੀਗੇ ਜੀ। ਜਦੋਂ ਚਰਨਜੀਤ ਸਿੰਘ ਚੰਨੀ ਪੰਜਾਬ ਦੇ ਮੁੱਖ ਮੰਤਰੀ ਬਣਾਏ ਗਏ ਨੇ ਤਾਂ ਇਸ ਤੋਂ ਪਹਿਲਾਂ ਜਿਹੜਾ ਕਿ ਵਿਵਾਦਾਂ ਦੇ ਵਿੱਚ ਰਹੀ ਕਾਂਗਰਸ, ਕੈਪਟਨ ਅਮਰਿੰਦਰ ਸਿੰਘ ਨੂੰ ਲੈ ਕੇ ਕਾਂਗਰਸ ਵਿਵਾਦਾਂ ਦੇ ਵਿੱਚ ਰਹੀ। ਕਾਂਗਰਸ ਦਾ ਹਮੇਸ਼ਾ ਹੀ ਜਿਹੜਾ ਕਿ ਇਹ ਵਿਵਾਦਾਂ ਦੇ ਵਿੱਚ ਰਹਿਣਾ ਬਣਿਆ ਰਿਹਾ ਹੈਗਾ, ਜਿਵੇਂ ਕਿ ਕੈਪਟਨ ਵਰਸਸ ਬਾਜਵਾ ਰਹਿੰਦੇ ਨੇ, ਕਿਸੇ ਟਾਈਮ ਕੈਪਟਨ ਵਰਸਸ ਭੱਠਲ ਰਹਿੰਦੇ ਨੇ। ਤਾਂ ਫਿਰ ਉਸ ਤੋਂ ਬਾਅਦ ਜਦੋਂ 4.5 ਸਾਲ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਰਹਿੰਦੀ ਹੈ ਤਾਂ ਉਸ ਤੋਂ ਬਾਅਦ 111 ਦਿਨਾਂ ਦੇ ਲਈ ਸੀਐਮ ਚਰਨਜੀਤ ਸਿੰਘ ਚੰਨੀ ਨੂੰ ਬਣਾ ਦਿੱਤਾ ਜਾਂਦਾ। ਤਾਂ ਚੰਨੀ ਸਾਹਿਬ ਦੇ ਵੱਲੋਂ ਕਾਫੀ ਜਿਹੜੀਆਂ ਕਿ ਐਕਟੀਵਿਟੀਜ਼ ਕਰੀਆਂ ਜਾਂਦੀਆਂ ਨੇ, ਜਿਵੇਂ ਕਿ ਹਰ ਇੱਕ ਜਗ੍ਹਾ ਤੇ ਪਹੁੰਚ ਜਾਣਾ, ਹਰ ਇੱਕ ਕੰਮ ਨੂੰ ਇੱਕ ਤਾਂ ਉਹ ਬਣ ਗਿਆ ਸੀ, ਮੀਮਸ ਬਣ ਗਏ ਸੀਗੇ ਚੰਨੀ ਦੇ, ਜਿਵੇਂ ਕਿ ਕਿਆ ਯਾਰ ਆਹ ਕੰਮ ਮੈਂ ਵੀ ਕਰ ਲੈਣਾ, ਆਹ ਕੰਮ ਮੈਂ ਵੀ ਕਰ ਲੈਣਾ ਨਾ, ਇੱਦਾਂ ਦੀਆਂ ਜਿਹੜੀਆਂ ਕਿ ਮਜ਼ਾਕੀਆ ਤੌਰ ਤੇ ਲੈਣਾ ਸ਼ੁਰੂ ਕਰਤਾ ਸੀ ਸੀਐਮ ਚੰਨੀ ਨੇ ਜੀ। ਤਾਂ ਉਸ ਤੋਂ ਬਾਅਦ ਜਦੋਂ ਇਲੈਕਸ਼ਨ ਆਉਂਦੇ ਨੇ ਤਾਂ ਇਲੈਕਸ਼ਨਾਂ ਦੇ ਵਿੱਚ ਫਿਰ ਇਹ ਕਾਂਗਰਸ ਦੇ ਵਿੱਚ ਇੱਕ ਤਣਾਅ ਬਣਿਆ ਰਹਿੰਦਾ ਕਿ ਕੌਣ ਹੋਊਗਾ ਜਿਹੜਾ ਕਿ ਕਾਂਗਰਸ ਦੇ ਵਿੱਚੋਂ ਮੁੱਖ ਮੰਤਰੀ ਦਾ ਚਿਹਰਾ ਹੋਊਗਾ। ਤਾਂ ਫਿਰ ਨਵਜੋਤ ਸਿੰਘ ਸਿੱਧੂ ਵੀ ਨਿਸ਼ਾਨੇ ਤੇ ਰਹਿੰਦੇ ਨੇ, ਹੋ ਸਕਦਾ ਵੀ ਨਵਜੋਤ ਸਿੰਘ ਸਿੱਧੂ ਮੁੱਖ ਮੰਤਰੀ ਦਾ ਚਿਹਰਾ ਹੋ ਸਕਣ, ਹੋ ਸਕਦਾ ਵੀ ਸੁਖਜਿੰਦਰ ਸਿੰਘ ਰੰਧਾਵਾ ਬਣ ਜਾਣ, ਹੋ ਸਕਦਾ ਵੀ ਰਾਜਾ ਵੜਿੰਗ ਵਾਲੀ ਸਾਈਡ ਨੂੰ ਵੀ ਥੋੜੀ ਜਿਹੀ ਜਿਹੜੀ ਕਿ ਹਵਾ ਚੱਲਦੀ ਆ, ਫਿਰ ਬਾਜਵੇ ਵੱਲ ਨੂੰ ਵੀ ਚੱਲਦੀ ਆ, ਹਨਾ, ਪ੍ਰਤਾਪ ਸਿੰਘ ਬਾਜਵੇ ਵੱਲ ਨੂੰ। ਤਾਂ ਫਿਰ ਉਸ ਤੋਂ ਬਾਅਦ ਲਗਾਤਾਰ ਜਿਹੜਾ ਕਿ ਵਿਵਾਦਾਂ ਦੇ ਵਿੱਚ ਰਹਿਣਾ ਕਾਂਗਰਸ ਦਾ ਇਹ ਬਣਿਆ ਰਿਹਾ ਹੈਗਾ ਤੇ ਚੰਨੀ ਸਾਹਿਬ ਨੂੰ ਸੀਐਮ ਦਾ ਚਿਹਰਾ ਐਲਾਨ ਦਿੰਦੇ ਨੇ।
ਚੰਨੀ ਸਾਹਿਬ ਦੋ ਜਗ੍ਹਾ ਤੋਂ ਜਿਹੜੀ ਕਿ ਇਲੈਕਸ਼ਨਾਂ ਦੇ ਲਈ ਟਿਕਟ ਲੈਂਦੇ ਨੇ, ਇੱਕ ਭਦੌੜ ਹਲਕੇ ਤੋਂ ਤੇ ਇੱਕ ਚਮਕੌਰ ਸਾਹਿਬ ਹਲਕੇ ਤੋਂ। ਚਮਕੌਰ ਸਾਹਿਬ ਹਲਕੇ ਤੋਂ ਆਮ ਆਦਮੀ ਪਾਰਟੀ ਦੀ ਜਿੱਤ ਹੁੰਦੀ ਆ, ਡਾਕਟਰ ਚਰਨਜੀਤ ਸਿੰਘ ਜਿੱਤਦੇ ਨੇ ਉੱਥੋਂ, ਤੇ ਫਿਰ ਭਦੌੜ ਹਲਕੇ ਤੋਂ ਵੀ ਆਮ ਆਦਮੀ ਪਾਰਟੀ ਦੀ ਜਿੱਤ ਹੁੰਦੀ ਆ, ਲਾਭ ਸਿੰਘ ਉਗੋ ਕੇ ਜਿੱਤਦੇ ਨੇ ਇੱਥੋਂ ਜੀ। ਤਾਂ ਫਿਰ ਜਦੋਂ ਇਲੈਕਸ਼ਨਾਂ ਦਾ ਸਾਰਾ ਕੁਝ ਖਤਮ ਹੋ ਜਾਂਦਾ, ਸਹੁੰ ਚੁੱਕ ਸਮਾਗਮ ਹੋ ਜਾਂਦਾ, ਤਾਂ ਫਿਰ ਚੰਨੀ ਸਾਹਿਬ ਜਿਹੜੇ ਹੁੰਦੇ ਨੇ ਉਹ ਇੱਕਦਮ ਅਲੋਪ ਹੋ ਜਾਂਦੇ ਨੇ, ਜਿਵੇਂ ਕਿ ਮੀਡੀਆ ਦੇ ਵਿੱਚੋਂ ਵੀ ਅਲੋਪ ਹੋ ਜਾਂਦੇ ਨੇ ਤੇ ਆਪਣੇ ਸੋਸ਼ਲ ਅਕਾਊਂਟ ਤੋਂ ਵੀ ਅਲੋਪ ਹੋ ਜਾਂਦੇ ਨੇ। ਜਦੋਂ ਹੁਣ ਇੱਕਦਮ ਧਮਾਕੇਦਾਰ ਐਂਟਰੀ ਹੁੰਦੀ ਹੈ ਤਾਂ ਪਹਿਲਾਂ ਉਹ ਆਉਂਦੇ ਨੇ ਦਿੱਲੀ, ਪ੍ਰਿੰਕਾ ਗਾਂਧੀ ਨੂੰ ਮਿਲਦੇ ਨੇ। ਪ੍ਰਿੰਕਾ ਗਾਂਧੀ ਤੋਂ ਬਾਅਦ ਉਹ ਸਿੱਧਾ ਪੰਜਾਬ ਦੇ ਵਿੱਚ ਐਂਟਰੀ ਕਰਦੇ ਨੇ, ਮੂਸੇ ਪਿੰਡ ਦੇ ਵਿੱਚ ਸਿੱਧੂ ਮੂਸੇਵਾਲੇ ਦੇ ਪਿਤਾ ਨੂੰ ਮਿਲਦੇ ਨੇ ਜਾ ਕੇ। ਤਾਂ ਉੱਥੇ ਉਹ ਮੀਡੀਆ ਨਾਲ ਥੋੜੀ ਬਹੁਤੀ ਗੱਲਬਾਤ ਕਰਦੇ ਨੇ, ਕਹਿੰਦੇ ਨੇ ਕਿ ਮੈਨੂੰ ਮਾਨਸਾ ਪੁਲਿਸ ਰੋਕ ਰਹੀ ਸੀ ਮੂਸੇ ਆਉਣ ਤੋਂ, ਮੈਨੂੰ ਕਹਿ ਰਹੇ ਸੀ ਕਿ ਤੁਹਾਡੀ ਗ੍ਰਿਫਤਾਰੀ ਹੋ ਜਾਣੀ ਆ, ਤੁਹਾਨੂੰ ਅਸੀਂ ਸੰਮਨ ਜਾਰੀ ਕਰ ਦੇਣੇ ਆ ਤੇ ਤੁਹਾਨੂੰ ਅਸੀਂ ਫੜ ਲੈਣਾ ਗਾ। ਅਜਿਹੀਆਂ ਗੱਲਾਂ ਜਿਹੜੀਆਂ ਕਿ ਕਾਫੀ ਉੱਭਰ ਕੇ ਸਾਹਮਣੇ ਆਉਂਦੀਆਂ ਨੇ। ਤਾਂ ਫਿਰ ਉਸ ਤੋਂ ਬਾਅਦ ਮੂਸੇਵਾਲੇ ਦੇ ਘਰ ਤੋਂ ਫਿਰ ਉਹ ਰਾਤ ਰੁਕਦੇ ਨੇ। ਰਾਤ ਰੁਕਣ ਤੋਂ ਬਾਅਦ ਚਮਕੌਰ ਸਾਹਿਬ ਨੂੰ ਨੰਗੇ ਪੈਰੀਂ ਆਪਣੇ ਘਰ ਤੋਂ ਚਾਲੇ ਪਾ ਦਿੰਦੇ ਨੇ। ਕਹਿੰਦੇ ਨੇ ਕਿ ਕਤਲਗੜ੍ਹ ਦੇ ਨਾਲ ਜਿਹੜਾ ਕਿ ਗੁਰਦੁਆਰਾ ਸਾਹਿਬ ਕਤਲਗੜ੍ਹ ਸਾਹਿਬ ਆ, ਉਸ ਦੇ ਨਾਲ ਉਹਨਾਂ ਦਾ ਕਾਫੀ ਜਿਹੜਾ ਕਿ ਲਗਾਓ ਆ, ਉੱਥੇ ਉਹ ਆਏ ਵਾਰ ਹੀ ਜਾਂਦੇ ਨੇ। ਤਾਂ ਕੱਲ ਉਹ ਪੈਦਲ ਯਾਤਰਾ ਕਰਦੇ ਨੇ ਕਤਲਗੜ੍ਹ ਸਾਹਿਬ, ਮਰਿੰਡੇ ਤੋਂ ਲੈ ਕੇ ਕਤਲਗੜ੍ਹ ਸਾਹਿਬ ਤੱਕ, ਚਮਕੌਰ ਸਾਹਿਬ ਤੱਕ। ਤਾਂ ਹੁਣ ਜਿਹੜਾ ਕਿ ਚੰਨੀ ਸਾਹਿਬ ਦਾ ਜਿਹੜਾ ਸਾਹਮਣੇ ਆ ਰਿਹਾ ਗਾ ਜੋ ਵੀ ਨਿਕਲ ਕੇ, ਜਿਵੇਂ ਕਿ ਹੁਣ ਪਿਛਲੇ ਦਿਨਾਂ ਦੇ ਵਿੱਚ ਕਾਫੀ ਵੱਡੇ ਲੀਡਰ ਨੇ ਜਿਹੜੇ ਆਮ ਆਦਮੀ ਪਾਰਟੀ ਦੇ ਨਿਸ਼ਾਨੇ ਤੇ ਰਹੇ ਨੇ, ਬੇਸ਼ੱਕ ਉਹ ਭਾਰਤ ਭੂਸ਼ਣ ਆਸ਼ੂ ਹੋਵੇ, ਬੇਸ਼ੱਕ ਉਹ ਉਸ ਤੋਂ ਬਾਅਦ ਜਿਹੜੇ ਕਿ ਹੋਰ ਲੀਡਰ ਹੋਣ, ਹਨਾ, ਤਾਂ ਉਹ ਕਾਂਗਰਸ ਦੇ ਲੀਡਰ ਜ਼ਿਆਦਾਤਰ ਨਿਸ਼ਾਨੇ ਤੇ ਰਹੇ ਨੇ। ਤਾਂ ਜੇਕਰ ਅਸੀਂ ਹੁਣ ਗੱਲ ਕਰੀਏ ਇਸ ਦੇ ਵਿੱਚ ਗੱਲ ਇਹ ਕਰਨੀ ਬਣਦੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਆਖਰ ਚੰਨੀ ਸਾਹਿਬ ਕਿੰਨਾ ਕੁ ਕਿਸੇ ਦੇ ਨਿਸ਼ਾਨੇ ਤੇ ਰਹਿੰਦੇ ਨੇ ਤੇ ਕਿੰਨੀ ਕੁ ਜਿਹੜੀ ਕਿ ਗੱਲਬਾਤ ਆ ਉਹ ਮੀਡੀਆ ਦੇ ਰੂਬਰੂ ਹੋ ਕੇ ਕਰਦੇ ਨੇ ਜੀ। ਜੀ ਬਿਲਕੁਲ। ਹੁਣ ਜਿਹੜਾ ਚੰਨੀ ਸਾਹਿਬ ਵੱਲੋਂ ਬਿਆਨ ਦਿੱਤਾ ਜਾ ਰਿਹਾ ਹੈ ਕਿ ਇਹ ਆਮ ਆਦਮੀ ਪਾਰਟੀ ਵੱਲੋਂ ਉਹਨਾਂ ਤੇ ਪਰਚੇ ਦਰਜ ਕਰਵਾਏ ਗਏ ਸਨ, ਜਿਹੜੇ ਕਿ ਸਿੱਧੂ ਮੂਸੇਵਾਲ ਨੂੰ ਲੈ ਕੇ ਵੀ ਉਹਨਾਂ ਨੇ ਗੱਲ ਕਹੀ ਹੈ ਕਿ ਉਹਨਾਂ ਦੇ ਉੱਤੇ ਵੀ ਆਮ ਆਦਮੀ ਪਾਰਟੀ ਵੱਲੋਂ ਪਰਚਾ ਦਰਜ ਕੀਤਾ ਗਿਆ ਸੀ ਕਾਂਗਰਸ ਸਰਕਾਰ ਦੇ ਹੁੰਦਿਆਂ। ਸੋ ਇਹ ਗੱਲ ਹੈ ਕਿ ਉਹਨਾਂ ਨੇ ਇਹ ਕਿਹਾ ਕਿ 12 ਤਰੀਕ ਨੂੰ ਜਿਹੜੀ ਹੈਗੀ ਆ ਪੇਸ਼ੀ ਆ, ਕਿ ਉਹਨਾਂ ਨੂੰ ਪੁਲਿਸ ਵੱਲੋਂ ਨਾਜਾਇਜ਼ ਤੰਗ ਕੀਤਾ ਜਾ ਰਿਹਾ। ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਸਿੱਧੂ ਮੂਸੇਵਾਲ ਦੇ ਘਰ ਆਉਣ ਤੋਂ ਵੀ ਰੋਕਿਆ ਗਿਆ। ਸੋ ਕੀ ਸੱਚਾਈ ਹੈ ਇਹਨਾਂ ਦੇ ਗੱਲਾਂ ਵਿੱਚ? ਸਿੱਧੂ ਮੂਸੇਵਾਲੇ ਦੇ ਘਰ ਆਉਣ ਤੋਂ ਰੋਕਿਆ ਗਿਆ ਤਾਂ ਉਹੀ ਗੱਲ ਫੇਰ ਕਿ ਜਿਵੇਂ ਆਪਾਂ ਪਹਿਲਾਂ ਵੀ ਕਰ ਚੁੱਕੇ ਹਾਂ ਕਿ ਚੰਨੀ ਸਾਹਿਬ ਨੂੰ ਜਿਹੜਾ ਕਿ ਮੈਸੇਜ ਆਉਣੇ ਸ਼ੁਰੂ ਹੋ ਗਏ ਨੇ। ਪਰ ਇੱਥੇ ਤੁਸੀਂ ਇਹ ਦੇਖੋ ਕਿ ਜਾਂ ਤਾਂ ਚੰਨੀ ਸਾਹਿਬ ਸਿਆਸਤ ਕਰ ਰਹੇ ਨੇ ਕਿ ਇੱਕਦਮ ਗਾਇਬ ਹੋ ਜਾਣਾ, ਫਿਰ ਚੰਨੀ ਸਾਹਿਬ 에ਅਰਪੋਰਟ ਤੇ ਆਉਂਦੇ ਨੇ, ਪ੍ਰਿੰਕਾ ਗਾਂਧੀ ਜੀ ਨੂੰ ਮਿਲਦੇ ਨੇ, ਭਾਰਤ ਜੋੜੋ ਯਾਤਰਾ ਦੇ ਵਿੱਚ ਜਾਂਦੇ ਨੇ, ਤਾਂ ਉਸ ਤੋਂ ਬਾਅਦ ਚੰਨੀ ਸਾਹਿਬ ਦਾ ਕਿਸੇ ਵੀ ਵੱਡੇ ਲੀਡਰ ਨੇ ਆ ਕੇ ਸਵਾਗਤ ਨਾ ਕਰਨਾ ਕਾਂਗਰਸ ਦਾ। ਇਹ ਵੀ ਇੱਕ ਜਿਹੜੀ ਕਿ ਫੋਟਾ ਸਾਹਮਣੇ ਆਉਂਦੀ ਨਜ਼ਰ ਆ ਰਹੀ ਆ। ਤਾਂ ਫਿਰ ਰਾਜਾ ਵੜਿੰਗ ਦੇ ਵੱਲੋਂ ਕਿ ਉਹਨਾਂ ਦੀਆਂ ਅੱਖਾਂ ਦਾ ਆਪਰੇਸ਼ਨ ਹੋਣਾ, ਉਸ ਤੋਂ ਬਾਅਦ ਉਹ ਆਪਣੀ ਚੋਣ ਸਿਆਸਤ ਸਰਗਰਮੀਆਂ ਫਿਰ ਤੋਂ ਆਰੰਭਣਗੇ। ਅੱਖਾਂ ਦਾ ਆਪਰੇਸ਼ਨ ਹੋਣਾ ਸ਼ਾਇਦ ਇਹ ਕੱਲ ਵੀ ਮੀਡੀਆ ਦੇ ਵਿੱਚ ਚੱਲ ਰਿਹਾ ਸੀਗਾ ਕਿ ਕਹਿ ਰਹੇ ਸੀ ਕਿ ਅੱਖਾਂ ਦਾ ਆਪਰੇਸ਼ਨ ਕਰਾਉਣ ਦੇ ਲਈ ਗਏ ਸੀ, ਅਸੀਂ ਅੱਖਾਂ ਦਿਖਾਉਣ ਦੇ ਲਈ ਗਏ ਸੀ। ਅਮਰੀਕਾ ਦੇ ਵਿੱਚ ਜੇਕਰ ਕੋਈ ਟੂਰਿਸਟ ਵੀਜ਼ੇ ਤੇ ਜਾਂਦਾ ਤਾਂ ਉਹ 6 ਮਹੀਨਿਆਂ ਤੋਂ ਪਹਿਲਾਂ ਮੁੜਨ ਦੀ ਜਿਹੜੀ ਕਿ ਉਹਨਾਂ ਦੀ ਤਾਂਘ ਹੁੰਦੀ ਹੈ ਕਿ 6 ਮਹੀਨਿਆਂ ਤੋਂ ਪਹਿਲਾਂ ਮੁੜਿਆ ਜਾਵੇ। ਪਰ ਚੰਨੀ ਸਾਹਿਬ ਪੂਰੇ 6 ਮਹੀਨੇ ਉੱਤੇ ਲਗਾ ਕੇ ਆਏ ਨੇ। ਤਾਂ ਇੱਥੇ ਵਿਰੋਧੀ ਧਿਰਾਂ ਦੇ ਜਿਹੜੇ ਸਵਾਲ ਨੇ ਉਹ ਇਹ ਵੀ ਖੜੇ ਹੁੰਦੇ ਨੇ ਕਿ ਚੰਨੀ ਸਾਹਿਬ 6 ਮਹੀਨੇ ਉੱਥੇ ਬੈਠੇ ਰਹੇ ਨੇ, ਕੀ 6 ਮਹੀਨਿਆਂ ਦੇ ਵਿੱਚ ਅੱਖਾਂ ਨਹੀਂ ਦਿਖਾਈਆਂ ਗਈਆਂ ਜਾਂ 6 ਮਹੀਨਿਆਂ ਦੇ ਵਿੱਚ ਕੀ ਅੱਖਾਂ ਦੇ ਡਾਕਟਰਾਂ ਨੂੰ ਨਹੀਂ ਮਿਲਿਆ ਗਿਆ? ਤਾਂ ਇਹ ਗੱਲਾਂ ਸਾਹਮਣੇ ਆਉਂਦੀਆਂ ਨੇ। ਪਰ ਇੱਕ ਇਹ ਹੈ ਨਾ ਕਿ ਚੰਨੀ ਸਾਹਿਬ ਇੱਕਦਮ ਐਂਟਰੀ ਕਰਦੇ ਨੇ, ਐਂਟਰੀ ਕਰਨ ਤੋਂ ਬਾਅਦ ਉਹਨਾਂ ਦਾ ਕੋਈ ਸਵਾਗਤ ਨਹੀਂ ਹੁੰਦਾ। ਜਿਵੇਂ ਕਿ ਮੀਡੀਆ ਦੇ ਵਿੱਚ ਪਹਿਲਾਂ ਚਰਚਾਵਾਂ ਬਣੀਆਂ ਹੋਈਆਂ ਸੀ ਜਾਂ ਖੁੰਡਾਂ ਦੇ ਉੱਪਰ ਪਹਿਲਾਂ ਚਰਚਾ ਬਣੀ ਹੋਈ ਸੀ ਕਿ ਜਦੋਂ ਸਾਬਕਾ ਮੁੱਖ ਮੰਤਰੀ CM ਚੰਨੀ ਆਉਣਗੇ ਇੱਥੇ ਪੰਜਾਬ ਦੇ ਵਿੱਚ ਤਾਂ ਉਹਨਾਂ ਦੀ ਧਮਾਕੇਦਾਰ ਐਂਟਰੀ ਹੋਊ, ਉਹਨਾਂ ਦਾ ਸਵਾਗਤ ਹੋਊਗਾ, ਉਹਨਾਂ ਦੇ ਹਰ ਪਾਸੇ ਚਰਚੇ ਹੋਣਗੇ। ਪਰ ਕਿਤੇ ਨਾ ਕਿਤੇ ਜਾ ਕੇ ਉਹ ਗੱਲ ਨਜ਼ਰ ਨਹੀਂ ਆਈ। ਹੋ ਸਕਦਾ ਵੀ ਚੰਨੀ ਸਾਹਿਬ ਇਹਨਾਂ ਗੱਲਾਂ ਨੂੰ ਲੈ ਕੇ ਸਿਆਸਤ ਦੇ ਵਿੱਚ ਸਰਗਰਮ ਹੋਣਾ ਚਾਹੁੰਦੇ ਹੋਣ। ਜਿਵੇਂ ਕਿ ਸਿੱਧੂ ਮੂਸੇਵਾਲੇ ਦੇ ਘਰ ਜਾ ਕੇ ਉਹਨਾਂ ਨੇ ਕਿਹਾ ਕਿ ਮੈਨੂੰ ਪੁਲਿਸ ਦੇ ਮੈਸੇਜ ਆਏ। ਤੁਸੀਂ ਇਹ ਦੇਖੋ, ਪੁਲਿਸ ਦੇ ਮੈਸੇਜ ਆਏ ਚੰਨੀ ਸਾਹਿਬ ਨੂੰ ਕਿ ਅਸੀਂ ਤੁਹਾਨੂੰ ਗ੍ਰਿਫਤਾਰ ਕਰਾਂਗੇ, ਅਸੀਂ ਤੁਹਾਨੂੰ ਐਂਟਰ ਨਹੀਂ ਹੋਣ ਦਿੰਦੇ। ਕਦੇ ਅੱਜ ਤੱਕ ਜਿੰਨੇ ਵੀ ਕੇਸ ਜਾਂ ਜਿੰਨੇ ਵੀ ਲੀਡਰ ਪੁਲਿਸ ਨੇ ਫੜੇ ਨਹੀਂ ਤਾਂ ਕਿਸੇ ਨੂੰ ਕੋਈ ਮੈਸੇਜ ਕਰਕੇ ਥੋੜਾ ਫੜਿਆ। ਇਸ ਦੇ ਵਿੱਚ ਕਿੰਨੇ ਕੁ ਲੌਜਿਕ ਨੇ, ਕਿੰਨਾ ਕੁ ਚੰਨੀ ਸਾਹਿਬ ਸੱਚ ਬੋਲ ਰਹੇ ਨੇ, ਕਿੰਨਾ ਕੁ ਚੰਨੀ ਸਾਹਿਬ ਜਾਂ ਫਿਰ ਇੱਕਦਮ ਸਿਆਸਤ ਕਰਕੇ ਮੀਡੀਆ ਦੇ ਉੱਪਰ
ਛਾ ਰਹੇ ਨੇ ਕਿ ਲੋਕਾਂ ਦੇ ਵਿੱਚ ਉਹਨਾਂ ਦੀ ਫੇਰ ਉਹੀ ਜਗ੍ਹਾ ਬਣ ਜੇ। ਸ਼ਾਇਦ ਕਿਤੇ ਨਾ ਕਿਤੇ ਜਾ ਕੇ ਲੋਕਾਂ ਦੇ ਵਿੱਚ ਉਹ ਜਗ੍ਹਾ ਬਣਦੀ ਦਿਖ ਨਹੀਂ ਰਹੀ। ਇਸੇ ਕਰਕੇ ਜਿਹੜੀ ਕਿ ਅਜਿਹੀਆਂ ਗੱਲਾਂ ਮੀਡੀਆ ਦੇ ਸਾਹਮਣੇ ਰੱਖਣੀਆਂ ਸ਼ੁਰੂ ਕਰ ਦਿੱਤੀਆਂ ਨੇ ਚੰਨੀ ਸਾਹਿਬ ਨੇ। ਤਾਂ ਇਹ ਜਿਹੜੀਆਂ ਗੱਲਾਂ ਨੇ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਹੀ ਪਤਾ ਲੱਗੂਗਾ ਕਿ ਵਾਕਈ ਜਿਹੜੇ ਕਿ ਮੈਸੇਜ ਆਏ ਸੀਗੇ ਚੰਨੀ ਸਾਹਿਬ ਨੂੰ ਜਾਂ ਫਿਰ ਉਹ ਝੂਠ ਬੋਲਦੇ ਸੀ। ਜੀ ਉਹਨਾਂ ਨੇ ਆਪਣੇ ਮੁੱਖ ਮੰਤਰੀ ਦੇ ਕਾਲ ਦੇ ਵਿੱਚ ਵੀ ਲੋਕਾਂ ਦੇ ਨਾਲ ਇੱਕ ਦੂਜੇ ਦੇ ਘਰ ਜਾ ਕੇ ਰਾਤਾਂ ਰਹਿਣਾ ਜਾਂ ਉਹਨਾਂ ਦੇ ਘਰਾਂ ਜਾ ਕੇ ਖਾਣਾ ਖਾਣਾ, ਨਾਲ ਬੈਠ ਕੇ ਮੰਜਿਆਂ ਦੇ ਉੱਤੇ, ਪੀੜੀਆਂ ਦੇ ਉੱਤੇ। ਸੋ ਸੈਂਟੀਮੈਂਟਲਸ ਦੇ ਨਾਲ ਖੇਡਣਾ ਚੰਨੀ ਮੁੱਖ ਮੰਤਰੀ ਸਾਹਿਬ ਨੂੰ ਬਖੂਬੀ ਆਉਂਦਾ ਲੱਗਦਾ ਹੈ, ਕਿਉਂਕਿ ਹੁਣ ਵੀ ਉਹ ਅਜਿਹੀਆਂ ਭਾਵਨਾਤਮਕ ਗੱਲਾਂ ਕਰ ਰਹੇ ਨੇ ਕਿ ਲੋਕਾਂ ਦੀ ਜਿਹੜੀ ਖਿੱਚ ਦਾ ਕੇਂਦਰ ਬਣ ਜਾਣ, ਕਿਉਂਕਿ ਪਹਿਲਾਂ ਵੀ ਉਹਨਾਂ ਨੇ ਅਜਿਹੇ ਕਾਰਨਾਮੇ ਕੀਤੇ ਸਨ। ਵੱਧਦੇ ਹਾਂ ਜੀ ਅਗਲੀ ਖਬਰ ਵੱਲ। ਦੂਜਾ ਮਸਲਾ ਜਿਹੜਾ ਹੈਗਾ ਜੀ ਪੰਜਾਬ ਦਾ ਭਖਦਾ ਮਸਲਾ ਜੀਰਾ ਫੈਕਟਰੀ ਦਾ, ਜਿਹਦਾ ਕਿ 17 ਦਸੰਬਰ ਤੱਕ ਜਦੋਂ ਕਿਸਾਨ ਧਰਨੇ ਤੇ ਬੈਠਦੇ ਨੇ ਤਾਂ ਬੜਾ ਸ਼ਾਂਤਮਈ ਧਰਨਾ ਹੁੰਦਾ ਜੀ। ਉੱਥੇ ਕੋਈ ਵੀ ਅਜਿਹਾ ਪੁਲਿਸ ਦਾ ਮਾਮਲਾ ਨਹੀਂ ਲੱਗਦਾ, ਪਰ ਜਿਵੇਂ ਹੀ 17 ਦਸੰਬਰ ਤੋਂ ਬਾਅਦ ਧਰਨਾ ਅੱਗੇ ਵੱਧਦਾ ਹੈ ਤਾਂ ਪੁਲਿਸ ਦੀ ਦਖਲਅੰਦਾਜ਼ੀ ਹੁੰਦੀ ਆ, ਬੈਰੀਕੇਡ ਲੱਗਦੇ ਨੇ, ਧਰਨਾਕਾਰੀਆਂ ਦੇ ਉੱਤੇ ਲਾਠੀ ਚਾਰਜ ਕੀਤਾ ਜਾਂਦਾ ਹੈ, ਝੜਪ ਹੁੰਦੀ ਆਪਸ ਦੇ ਵਿੱਚ। ਉਸ ਤੋਂ ਬਾਅਦ ਇਹ ਅੰਦੋਲਨ ਇੰਨਾ ਵੱਡਾ ਹੋ ਜਾਂਦਾ ਕਿ ਕਿਸਾਨ ਜਥੇਬੰਦੀਆਂ ਹਰ ਰੋਜ਼ ਧਰਨੇ ਵਾਲੀ ਥਾਂ ਦੇ ਉੱਤੇ ਉਹਨਾਂ ਦੇ ਇਕੱਠ ਤੇ ਕਾਫਲਾ ਵੱਧਦਾ ਹੀ ਗਿਆ। ਹੁਣ ਅਦਾਲਤ ਦੇ ਵਿੱਚ ਪੇਸ਼ੀ ਹੈ ਜੀ, ਕੱਲ ਨੂੰ ਹਾਈ ਕੋਰਟ ਦਾ ਜਿਹੜਾ ਹੈਗਾ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਨੇ ਇਸ ਮਾਮਲੇ ਦੇ ਉੱਤੇ ਕਿ ਕੀ ਫੈਸਲਾ ਆ ਸਕਦਾ ਹੈ। ਜੀ ਜੇਕਰ ਅਸੀਂ ਗੱਲ ਕਰੀਏ ਅਦਾਲਤ ਦੇ ਵਿੱਚ ਹਾਈ ਕੋਰਟ ਦੇ ਫੈਸਲੇ ਪਹਿਲਾਂ ਵੀ ਬਹੁਤ ਆਏ ਨੇ, ਤਾਂ ਇੱਥੇ ਸਵਾਲ ਇਹ ਖੜਾ ਹੁੰਦਾ ਸਰਕਾਰਾਂ ਦੇ ਉੱਪਰ ਤੇ ਪ੍ਰਸ਼ਾਸਨ ਦੇ ਉੱਪਰ ਕਿ ਤੁਸੀਂ ਅਦਾਲਤ ਦੇ ਜਿਹੜੇ ਪਹਿਲਾਂ ਵਾਲੇ ਫੈਸਲੇ ਨੇ ਉਹਨਾਂ ਦੇ ਉੱਪਰ ਗੌਰ ਕਰੀ ਆ। ਜਿੰਨੀ ਚੰਗੀ ਤਰ੍ਹਾਂ ਤੁਸੀਂ ਗੌਰ ਜੀਰਾ ਫੈਕਟਰੀ ਦੇ ਉੱਪਰ ਕਰ ਰਹੇ ਹੋ, ਜਿੰਨੀ ਚੰਗੀ ਤਰ੍ਹਾਂ ਤੁਸੀਂ ਗੌਰ ਜੀਰਾ ਦੇ ਵਿੱਚ ਜਿਹੜੀ ਸ਼ਰਾਬ ਦੀ ਫੈਕਟਰੀ ਹੈ ਇੱਕ, ਜਿਹੜੀ ਕਿ ਪਾਣੀ ਨੂੰ ਗੰਧਲਾ ਕਰ ਰਹੀ ਹੈ, ਜਿਹੜੀ ਕਿ ਹਵਾ ਨੂੰ ਗੰਧਲਾ ਕਰ ਰਹੀ ਹੈ, ਜਿਹੜੀ ਕਿ ਧਰਤੀ ਨੂੰ ਬੰਜਰ ਬਣਾਉਣ ਦੀ ਕਗਾਰ ਤੇ ਹੋਈ ਪਈ ਆ, ਉਸ ਦੇ ਵੱਲ ਕਰ ਰਹੇ ਹੋ। ਤੁਹਾਨੂੰ ਮੈਂ ਦੱਸ ਦੇਵਾਂ ਕਿ ਜਿਹੜਾ ਜੀਰਾ ਫੈਕਟਰੀ ਦਾ ਜਿਹੜਾ ਮਸਲਾ ਗਾ ਉਹ ਬਹੁਤ ਵੱਡਾ ਮਸਲਾ ਗਾ। 3 ਜਿਹੜੀਆਂ ਕਿ FIR ਦਰਜ ਕੀਤੀਆਂ ਨੇ ਪੁਲਿਸ ਨੇ। ਪਹਿਲੀ FIR ਦੇ ਵਿੱਚ 38 ਜਣਿਆਂ ਨੂੰ ਨਾਮਜ਼ਦ ਕਰਿਆ ਸੀ ਬਾਏ ਨੇਮ, ਤਾਂ ਉਸ ਤੋਂ ਬਾਅਦ 34 ਜਣਿਆਂ ਨੂੰ ਫੇਰ ਨਾਮਜ਼ਦ ਕਰਿਆ ਜਾਂਦਾ ਦੂਜੀ FIR ਦੇ ਵਿੱਚ, ਉਹ ਵੀ ਬਾਏ ਨੇਮ ਕਰੇ ਜਾਂਦੇ ਨੇ। ਤੇ ਤੀਜੀ FIR ਦੇ ਵਿੱਚ 15 ਲੋਕਾਂ ਨੂੰ ਜਿਹੜਾ ਕਿ ਨਾਮ ਲਿਖ ਕੇ ਜਿਹੜਾ ਕਿ ਦਰਜ ਕਰਾਇਆ ਜਾਂਦਾ ਕਿ ਆਹ 87 ਬੰਦੇ ਨੇ ਭਾਈ, ਇਹਨਾਂ ਨੇ ਫੈਕਟਰੀ ਦੇ ਮੂਹਰੇ ਰੌਲਾ ਪਾਇਆ ਤੇ ਇਹਨਾਂ ਨੇ ਪੁਲਿਸ ਵਾਲਿਆਂ ਦੇ ਨਾਲ ਤਣਾਅਪੂਰਨ ਸਥਿਤੀ ਬਣਾਈ ਆ। ਪਰ ਇੱਥੇ ਸਵਾਲ ਇਹ ਖੜਾ ਹੁੰਦਾ ਕਿ ਪਿਛਲੇ 6 ਮਹੀਨਿਆਂ ਤੋਂ ਜਿਹੜਾ ਕਿ ਉੱਥੇ ਧਰਨਾ ਚੱਲ ਰਿਹਾ ਸੀ ਉਹ ਬੜਾ ਸ਼ਾਂਤ ਸੀਗਾ। ਅਸੀਂ ਵੀ ਜਾ ਕੇ ਆਏ ਆ ਉੱਥੇ ਧਰਨੇ ਦੇ ਵਿੱਚ, ਦੇਖਿਆ ਹੈਗਾ ਜਾ ਕੇ ਕਿ ਲੋਕ ਸੀ ਜਿਹੜੇ ਆਪਣੀਆਂ ਤਕਰੀਰਾਂ ਰੱਖ ਰਹੇ ਸੀ, ਲੋਕ ਸੀ ਜਿਹੜੇ ਉਹ ਦੱਸ ਰਹੇ ਸੀ। ਇੱਕ ਪਾਸੇ ਫੈਕਟਰੀ ਦੇ ਵਿੱਚ ਜਿਹੜੇ ਕੰਮ ਕਰਨ ਵਾਲੇ ਕਾਮੇ ਸੀ ਉਹਨਾਂ ਦਾ ਧਰਨਾ ਲੱਗਿਆ ਹੋਇਆ ਸੀ ਤੇ ਦੂਜੇ ਪਾਸੇ ਜਿਹੜੇ ਆਮ ਲੋਕ ਸੀ ਉਹਨਾਂ ਦਾ ਧਰਨਾ ਲੱਗਿਆ ਹੋਇਆ ਸੀ ਜੀ। ਤਾਂ ਉੱਥੋਂ ਦੀਆਂ ਤਸਵੀਰਾਂ ਬੜੀਆਂ ਦਰਦਨਾਕ ਸੀ। ਕੱਲ ਆਪਾਂ ਇੰਡੋਸ ਟੀਵੀ ਤੇ ਲੋਕਾਂ ਦੇ ਨਾਲ ਗੱਲਬਾਤ ਕਰਕੇ ਦਿਖਾਈਆਂ ਨੇ। ਉਹ ਲੋਕ ਕਹਿ ਰਹੇ ਸੀ ਕਿ ਇੰਨੀ ਜਿਹੜੀ ਕਿ ਸਵਾਹ ਸੀ ਉਹ ਚੜ ਜਾਂਦੀ ਸੀ ਘਰਾਂ ਦੇ ਵਿੱਚ। ਜਿਹੜੇ ਕੱਖ ਸੀ, ਪਸ਼ੂਆਂ ਨੂੰ ਪਾਉਣ ਵਾਲੇ ਪੱਠੇ ਸੀ, ਪੱਠਿਆਂ ਦੇ ਉੱਪਰ ਜਿਹੜੀ ਕਿ ਸਵਾਹ ਚੜ ਜਾਂਦੀ ਸੀ ਤੇ 60 ਤੋਂ 70 ਜਿਹੜੇ ਪਸ਼ੂ ਨੇ ਉਹ ਨੁਕਸਾਨੇ ਗਏ ਨੇ। ਇਹ ਜਿਹੜੀ ਕਿ ਸ਼ਰਾਬ ਫੈਕਟਰੀ ਦੀ ਦੇਣ ਸੀ ਉੱਥੇ। ਤਾਂ ਦੂਜੀ ਦੇਣ ਕੀ ਸੀਗੀ ਕਿ ਉੱਥੋਂ ਦੇ ਲੋਕਾਂ ਨੂੰ ਚਮੜੀ ਦੇ ਜਿਹੜੇ ਕਿ ਰੋਗ ਲੱਗੇ ਹੋਏ ਨੇ। ਤੀਜੀ ਦੇਣ ਕੀ ਆ ਕਿ ਉੱਥੋਂ ਦਾ ਜਿਹੜਾ ਪਾਣੀ ਆ ਉਹ ਗੰਧਲਾ ਹੋ ਰਿਹਾ ਹੈਗਾ। ਤੇ ਚੌਥੀ ਦੇਣ ਕੀ ਆ ਜਿਹੜੀ ਕਿ ਉੱਥੇ ਕਣਕ ਅਸੀਂ ਦੇਖ ਕੇ ਆਏ ਆ, ਕਣਕ ਦੇ ਵਿੱਚ ਐ ਨਹੀਂ ਹੈਗਾ ਵੀ ਪੂਰੀ ਦੀ ਪੂਰੀ ਹਰੀ ਹੋਈ ਵੀ ਆ, ਵਾਹਣਾਂ ਦੇ ਵਿੱਚ ਦੌਗੀਆਂ ਦੇ ਰੂਪ ਦੇ ਵਿੱਚ ਹਰੀ ਹੋਈ ਵੀ ਆ। ਕਈ ਥਾਵਾਂ ਤੇ ਕਣਕ ਹਰੀ ਆ ਤੇ ਕਈ ਥਾਵਾਂ ਤੇ ਵਾਹਣ ਆ ਜਿਹੜੇ ਬੰਜਰ ਪਏ ਨੇ ਕਿਉਂਕਿ ਪਾਣੀ ਮਾੜਾ। ਤਾਂ ਤੀਜੀ ਜਿਹੜੀ ਦੇਣ ਆ ਉਹ ਇਹ ਸੀਗੀ ਕਿ ਲੋਕ ਕਹਿੰਦੇ ਨੇ ਕਿ ਅਸੀਂ ਸਵੇਰੇ ਪਾਣੀ ਭਰ ਦਿੰਨੇ ਆ ਤੇ ਦੁਪਹਿਰ ਤੱਕ ਉਹ ਪਾਣੀ ਆ ਜਿਹੜਾ ਕਾਲਾ ਹੋ ਜਾਂਦਾ। ਤਾਂ ਇਹ ਦੇਣ ਆ ਜੀ ਉੱਥੋਂ ਦੀ ਫੈਕਟਰੀ ਦੀ। ਤਾਂ ਕੱਲ ਜਿਹੜੀ ਕਿ ਉੱਥੇ ਤੁਸੀਂ ਦੇਖਿਆ ਹੋਣਾ ਕਿ IG ਜਸਕਰਨ ਸਿੰਘ ਬੈਠੇ ਸੀਗੇ ਤੇ ਅਮਰਤਾ ਸਿੰਘ ਜਿਹੜੇ ਕਿ ਉਹ ਵੀ ਬੈਠੇ ਸੀ ਉੱਥੇ, ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀ ਨੇ। ਤਾਂ ਉਸ ਤੋਂ ਬਾਅਦ DIG ਢਿੱਲੋਂ ਸਾਹਿਬ ਵੀ ਉੱਥੇ ਬੈਠੇ ਸੀ। ਤਾਂ ਮੂਹਰੇ ਉਹਨਾਂ ਦੀ ਇੱਕ ਵਾਰਤਾਲਾਪ ਚੱਲ ਰਹੀ ਸੀ ਆਪਸ ਦੇ ਵਿੱਚ ਤੇ ਮੂਹਰੇ ਜਿਹੜੇ ਕਿ ਕਿਸਾਨ ਜਥੇਬੰਦੀਆਂ ਬੈਠੀਆਂ ਸੀ। 17 ਦਸੰਬਰ ਤੱਕ ਉੱਥੇ ਕੋਈ ਕਿਸਾਨ ਜਥੇਬੰਦੀਆਂ ਦੇ ਵਿੱਚੋਂ ਜਿਹੜੀਆਂ ਕਿ ਦਿੱਲੀ ਬੈਠੀਆਂ ਸੀ ਉਹ ਨਹੀਂ ਦਿਖੀਆਂ ਸੀ, ਨਹੀਂ ਆਈਆਂ ਸੀ ਕਿਉਂਕਿ ਉਹ ਬੈਕ ਤੇ ਰਹਿ ਕੇ ਸਪੋਰਟ ਕਰ ਰਹੀਆਂ ਸੀ। ਤਾਂ 17 ਦਸੰਬਰ ਵਾਲੇ ਦਿਨ ਜਦੋਂ ਉੱਥੇ ਪੁਲਿਸ ਆਉਂਦੀ ਆ, ਪੁਲਿਸ ਆ ਕੇ ਉਹਨਾਂ ਨੂੰ ਬੈਰੀਗੇਟਿੰਗ ਕਰਦੀ ਆ ਤੇ ਪੁਲਿਸ ਆ ਕੇ ਉਹਨਾਂ ਦੇ ਨਾਲ ਹੱਪਕੋ ਦਪਕੋ ਕਰਦੀ ਹੈ। ਤਾਂ ਉਸ ਤੋਂ ਬਾਅਦ ਜਿਹੜੀ ਕਿ ਉੱਥੇ ਜਥੇਬੰਦੀਆਂ ਆਉਂਦੀਆਂ ਨੇ ਤੇ ਪੰਜਾਬ ਦੇ ਜਿਹੜੇ ਲੋਕ ਨੇ ਉਹ ਪਹੁੰਚਣਾ ਸ਼ੁਰੂ ਕਰ ਦਿੰਦੇ ਨੇ। ਤੁਸੀਂ ਦੇਖੋ ਕਿ ਇਹ ਮਸਲਾ ਬਹੁਤ ਵੱਡਾ ਹੈਗਾ, ਇਹ ਮਸਲਾ ਬਹੁਤ ਵੱਡਾ ਹੈਗਾ। ਮਸਲੇ ਦੀ ਜੇਕਰ ਗੱਲ ਕਰਦੇ ਹਾਂ ਅਸੀਂ ਤਾਂ ਪੰਜਾਬ
ਉਹੀ ਗੱਲ ਫੇਰ ਆਉਂਦੀ ਆ, ਜਿਵੇਂ ਆਪਾਂ ਰੋਜ਼ ਦੀ ਤਰ੍ਹਾਂ ਕਹਿੰਦੇ ਕਿ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ ਪੰਜਾਬ ਦੇ ਲੋਕ ਹੀ ਨੇ ਜਿਹੜੇ ਕਿ ਪੰਜਾਬ ਨੂੰ ਸੰਭਾਲ ਰਹੇ ਨੇ, ਕਿਉਂਕਿ ਪੰਜਾਬ ਨੂੰ ਉਜਾੜਨ ਦੀਆਂ ਗੱਲਾਂ ਬਹੁਤ ਹੋ ਰਹੀਆਂ ਨੇ। ਦੂਜੀ ਗੱਲ ਜੇਕਰ ਆਪਾਂ ਗੱਲ ਕਰਦੇ ਹਾਂ ਕਿ ਪ੍ਰਸ਼ਾਸਨ ਉੱਥੇ ਬੈਠਾ ਗਾ, ਪ੍ਰਸ਼ਾਸਨ ਕਹਿ ਰਿਹਾ ਕਿ ਹਾਈ ਕੋਰਟ ਦੇ ਫੈਸਲੇ ਤੇ ਗੌਰ ਕਰੋ, ਜਾਂ ਸਰਕਾਰ ਕਹਿ ਰਹੀ ਹੈ ਕਿ ਹਾਈ ਕੋਰਟ ਦੇ ਫੈਸਲੇ ਤੇ ਗੌਰ ਕਰੋ, ਤਾਂ ਅਸੀਂ ਤੁਹਾਨੂੰ ਦੱਸ ਦਈਏ ਕਿ ਹਾਈ ਕੋਰਟ ਦਾ ਜਿਹੜਾ ਫੈਸਲਾ ਸੀਗਾ 8 ਜਨਵਰੀ 2021 ਨੂੰ ਆਇਆ ਸੀ ਕਿ ਜਿਹੜਾ ਕਿ ਤੁਸੀਂ ਇਹ ਜਿਹੜਾ ਫੈਸਲਾ ਸੀਗਾ ਇਹ ਏਸੀ ਮਸੀਹ ਜਿਹੜੇ ਕਿ ਉਸ ਟਾਈਮ ਦੇ ਜਸਟਿਸ ਸੀ ਉਹਨਾਂ ਦੇ ਵੱਲੋਂ ਕਰਿਆ ਗਿਆ ਸੀ ਕਿ ਤੁਸੀਂ ਕਿਸੇ ਤੇ ਮਾਨਹਾਨੀ ਦਾ ਕੇਸ ਨਹੀਂ ਕਰ ਸਕਦੇ ਜੇਕਰ ਉਹ ਲੋਕਾਂ ਨੂੰ ਮਨਜ਼ੂਰ ਨਾ ਹੋਵੇ। ਤਾਂ ਇਸ ਤੋਂ ਬਾਅਦ ਤੁਸੀਂ ਦੇਖੋ ਕਿ ਇੱਕ ਮਸਲਾ ਹੋਰ ਆਉਂਦਾ ਸਾਹਮਣੇ ਕਿ ਜਿਸ ਦੇ ਵਿੱਚ ਇਹ ਲਿਖਿਆ ਜਾਂਦਾ ਕਿ ਜਿਹੜੇ ਜਸਟਿਸ ਰਣਜੀਤ ਸ਼ਰਮਾ ਸੀ ਤੇ ਉਸ ਵਕਤ ਹਰਿੰਦਰ ਸਿੰਘ ਸਿੱਧੂ ਸੀ ਜਿਹੜੇ ਕਿ ਜਸਟਿਸ, ਉਹਨਾਂ ਦੇ ਵੱਲੋਂ 3/12/2019 ਨੂੰ ਜਿਹੜਾ ਕਿ ਇੱਕ ਫੈਸਲਾ ਲਿਆ ਜਾਂਦਾ। ਉਹ ਫੈਸਲਾ ਕੀ ਸੀਗਾ ਕਿ ਭਾਈ ਤੁਸੀਂ ਜਿਹੜੇ ਕਿ ਜੇਲ੍ਹਾਂ ਦੇ ਵਿੱਚ ਜੈਂਬਰ ਲਾ ਦਿਓ। ਉਹ ਫੈਸਲਾ ਸੁਣਾਇਆ ਜਾਂਦਾ ਕਿ ਜੇਲ੍ਹਾਂ ਦੇ ਵਿੱਚ ਭਾਈ ਜੈਂਬਰ ਲਾ ਦਿਓ, ਜੇਕਰ ਕੋਈ ਵੀ ਗੈਂਗਸਟਰ ਜਾਂ ਕੋਈ ਵੀ ਜੇਲ੍ਹ ਦੇ ਵਿੱਚ ਬੈਠਾ ਗ੍ਰਿਫਤਾਰੀ ਜਿਹੜਾ ਸਜ਼ਾ ਕੱਟ ਰਿਹਾ ਵੀ ਉਹ ਫੋਨ ਦੀ ਵਰਤੋਂ ਨਾ ਕਰੇ। ਤਾਂ ਫਿਰ ਇਸ ਦੇ ਉੱਪਰ ਕਿੰਨੀ ਕੁ ਗੌਰ ਹੋ ਗਈ। ਪਿਛਲੇ ਦਿਨਾਂ ਦੇ ਵਿੱਚ ਸਿੱਧੂ ਮੂਸੇਵਾਲੇ ਦਾ ਕਤਲ ਹੁੰਦਾ ਤੇ ਜੇਲ੍ਹ ਦੇ ਵਿੱਚ ਬੈਠੇ ਲਾਰੈਂਸ ਬਿਸ਼ਨੋਈ ਵਰਗੇ ਕਹਿੰਦੇ ਨੇ ਕਿ ਸਾਡੀ ਜ਼ਿੰਮੇਵਾਰੀ ਆ, ਅਸੀਂ ਕਤਲ ਕਰਿਆ। ਤਾਂ ਫਿਰ ਜੇਕਰ ਪ੍ਰਸ਼ਾਸਨ ਨੂੰ ਹਾਈ ਕੋਰਟ ਦੀ ਇੰਨੀ ਚਿੰਤਾ, ਇੰਨੀ ਫਿਕਰ ਆ ਸਰਕਾਰਾਂ ਨੂੰ, ਤਾਂ ਫਿਰ ਉਸ ਦੇ ਉੱਪਰ ਕਿਉਂ ਨਹੀਂ ਉਹਨਾਂ ਨੇ ਗੌਰ ਕਰੀ? ਕਿਉਂ ਨਹੀਂ ਜੇਲ੍ਹਾਂ ਦੇ ਵਿੱਚ ਉਹਨਾਂ ਨੇ ਜੈਂਬਰ ਲਗਾਏ ਹਜੇ ਤੱਕ? ਕਿਉਂ ਨਹੀਂ ਉਹਨਾਂ ਨੇ ਜੇਲ੍ਹਾਂ ਦੇ ਵਿੱਚੋਂ ਫੋਨ ਨੇ ਜਿਹੜੇ ਉਹ ਬੰਦ ਕਰਾਏ? ਕਿਉਂ ਨਹੀਂ ਅਜਿਹੀਆਂ ਗੱਲਾਂ ਸਾਹਮਣੇ ਆਉਂਦੀਆਂ ਨੇ? ਤਾਂ ਤੁਸੀਂ ਦੇਖੋ ਕਿ ਇਸ ਤੋਂ ਬਾਅਦ RS ਜਾਂ ਜਿਹੜਾ ਅਰਲ ਪੱਲੀ ਆ ਤਾਂ ਉਸ ਦੇ ਵੱਲੋਂ 9/7/2022 ਨੂੰ ਜਿਹੜੇ ਕਿ ਜਸਟਿਸ ਨੇ ਉਹਨਾਂ ਦੇ ਵੱਲੋਂ ਵੀ ਇੱਕ ਜਿਹੜੀ ਕਿ ਝਾੜ ਪਾਈ ਜਾਂਦੀ। ਉਹ ਕਹਿੰਦੇ ਕਿ ਵੀ 2011 ਦੇ ਵਿੱਚ ਤੁਹਾਨੂੰ ਕਿਹਾ ਸੀ ਕਿ ਜੈਂਬਰ ਲੱਗਣੇ ਚਾਹੀਦੇ ਜੇਲ੍ਹਾਂ ਦੇ ਵਿੱਚ, ਤੇ ਤੁਸੀਂ 2022 ਚੱਲ ਪਿਆ, ਇਹ ਤਾਜ਼ੀ ਜਿਹੜੀ ਕਿ ਝਾੜ ਪਈ ਲੱਗਦੀ ਆ ਸਰਕਾਰ ਨੂੰ। ਤਾਂ ਇਹ ਸਰਕਾਰਾਂ ਨੇ ਜਿਹੜੀਆਂ ਉਹਨਾਂ ਫੈਸਲਿਆਂ ਦੇ ਵੱਲ ਗੌਰ ਨਹੀਂ ਕਰਦੀਆਂ ਜਿਹੜੇ ਫੈਸਲੇ ਜ਼ਰੂਰੀ ਹੁੰਦੇ ਨੇ, ਜਿਹੜੇ ਫੈਸਲੇ ਅਹਿਮ ਅਤੀ ਜ਼ਰੂਰੀ ਹੁੰਦੇ ਨੇ ਕਿ ਭਾਈ ਤੁਸੀਂ ਆਹ ਕੰਮ ਕਰੋ। ਪਰ ਜਿਹੜੇ ਲੋਕ ਉੱਥੇ ਮਰ ਰਹੇ ਨੇ ਉਹਨਾਂ ਨੂੰ ਉੱਥੇ ਠਾਉਣ ਦੇ ਲਈ ਬਿੰਦ ਦੇ ਵਿੱਚ 30 ਤੋਂ 35,000 ਜਿਹੜਾ ਕਿ ਪੁਲਿਸ ਅਧਿਕਾਰੀ ਆ ਉੱਥੇ ਪੇਸ਼ ਕਰਤਾ, ਖੜਾ ਕਰਤਾ, ਤੇ ਸਰਕਾਰੀ ਰੋਡਵੇਜ਼ ਦੀਆਂ ਬੱਸਾਂ ਲਗਾ ਦਿੱਤੀਆਂ ਕਿ ਲੋਕ ਇੱਥੇ ਪਹੁੰਚ ਨਾ ਸਕਣ। ਤੁਸੀਂ ਇਹ ਦੇਖੋ ਕਿ ਸਰਕਾਰੀ ਰੋਡਵੇਜ਼ ਦੀ ਜਿਹੜੀ ਟਰਾਂਸਪੋਰਟ ਆ ਉਹ ਉੱਥੇ ਵਰਤਣੀ ਕੀ ਜਾਇਜ਼ ਆ? ਕੀ ਉਹ ਜਿਹੜੀ ਟਰਾਂਸਪੋਰਟ ਆ ਉਸ ਨੂੰ ਵਰਤਿਆ ਗਿਆ ਉੱਥੇ? ਇਹ ਜਿਹੜੀਆਂ ਲੋਕਾਂ ਦੇ ਸਿਰ ਤੋਂ ਬਣੀ ਸਰਕਾਰ ਜਿਹੜੀ ਕਹਿੰਦੀ ਸੀ ਕਿ ਅਸੀਂ ਆਮ ਲੋਕਾਂ ਦੀ ਸਰਕਾਰ ਆ, ਆਮ ਲੋਕਾਂ ਵਾਂਗ ਰਹਾਂਗੇ, ਤਾਂ ਉਸੇ ਸਰਕਾਰ ਦੇ ਵੱਲੋਂ ਇੱਕ ਤਸ਼ੱਦਦ ਸੀ ਜਿਹੜਾ ਆਮ ਲੋਕਾਂ ਦੇ ਉੱਤੇ ਕਰਾਇਆ ਗਿਆ। ਤਾਂ ਇਸ ਦੇ ਨਾਲ ਹੀ ਮੈਂ ਤੁਹਾਨੂੰ ਇੱਕ ਹੋਰ ਦੱਸ ਦਿਆਂ ਕਿ 5 ਦਸੰਬਰ ਨੂੰ ਸੁਪਰੀਮ ਕੋਰਟ ਨੇ ਫੇਰ ਝਾੜ ਪਾਈ ਸੀ। ਸੁਪਰੀਮ ਕੋਰਟ ਕਹਿੰਦਾ ਸੀ ਕਿ ਤੁਸੀਂ ਭਾਈ ਬਾਰਡਰ ਸਟੇਟ ਹੋ, ਤੁਹਾਡਾ ਜਿਹੜਾ ਪੰਜਾਬ ਆ ਬਾਰਡਰ ਦੇ ਨਾਲ ਲੱਗਦਾ, ਜੇਕਰ ਬਾਰਡਰ ਸਟੇਟ ਦੇ ਵਿੱਚ ਨਸ਼ਾ ਜਿਹੜਾ ਕਿ ਉਹ ਵਧੂਗਾ ਤਾਂ ਪੂਰੀ ਜਿਹੜਾ ਕਿ ਦੇਸ਼ ਦੇ ਵਿੱਚ ਉਹ ਨਸ਼ਾ ਘਰ ਕਰੂਗਾ। ਤਾਂ ਪੰਜਾਬ ਸਰਕਾਰ ਨੂੰ ਸੁਪਰੀਮ ਕੋਰਟ ਨੇ ਇਹ ਗੱਲ ਕਹੀ ਸੀ। ਤਾਂ ਸੁਪਰੀਮ ਕੋਰਟ ਕਿੱਥੇ ਜੀ? ਜਦੋਂ ਸੁਪਰੀਮ ਕੋਰਟ ਇਹ ਗੱਲ ਕਰ ਰਿਹਾ ਸੀ ਤਾਂ ਪੰਜਾਬ ਸਰਕਾਰ ਕਿੱਥੇ ਸੁੱਤੀ ਪਈ ਸੀ? ਅੱਜ ਪੰਜਾਬ ਸਰਕਾਰ ਫੇਰ ਉਹੀ ਜਿਹੜੀਆਂ ਕਿ ਗਲਤੀਆਂ ਕਰ ਰਹੀ ਆ, ਸ਼ਰਾਬ ਫੈਕਟਰੀ ਨੂੰ ਚਲਾਉਣ ਦੀਆਂ ਗੱਲਾਂ ਕਰ ਰਹੀ ਆ। ਉੱਥੇ ਪੁਲਿਸ ਪ੍ਰਸ਼ਾਸਨ ਭੇਜਤਾ, ਪੁਲਿਸ ਪ੍ਰਸ਼ਾਸਨ ਨੂੰ ਕਹਿਤਾ ਕਿ ਇਹਨਾਂ ਧਰਨਾਕਾਰੀਆਂ ਨੂੰ ਇੱਥੋਂ ਚੁੱਕ ਦਿਓ ਪਰੇ, ਠਾ ਦਿਓ ਪਰੇ। ਉੱਥੇ ਲਾਠੀ ਚਾਰਜ ਵੀ ਹੋਇਆ। ਤਾਂ ਇੱਕ ਗੱਲ ਇਹ ਆ ਕਿ ਉੱਥੇ ਜਿਹੜੇ ਲੋਕ ਬੈਠੇ ਨੇ ਉਹ ਕਹਿੰਦੇ ਨੇ ਕਿ ਅਸੀਂ ਭਾਈ ਕਨਈਆ ਵਾਲਾ ਰੋਲ ਵੀ ਅਦਾ ਕਰਨ ਜਾਣਦੇ ਹਾਂ ਤੇ ਅਸੀਂ ਬਾਬਾ ਬੰਦਾ ਸਿੰਘ ਬਹਾਦਰ ਵਾਲਾ ਰੋਲ ਅਦਾ ਵੀ ਕਰਨ ਜਾਣਦੇ ਹਾਂ। ਉਹਨਾਂ ਦਾ ਉੱਥੇ ਇਹ ਵੀ ਕਹਾਵਤ ਆ, ਉਹਨਾਂ ਨੇ ਲਿਖ ਕੇ ਵੀ ਲਾਇਆ ਹੋਇਆ ਕਿ ਆਏ ਗਏ ਨੂੰ ਦੇਗ ਪੱਕੀ ਤੇ ਸਿਰ ਚੜੇ ਨੂੰ ਤੇਗ ਪੱਕੀ। ਅਜਿਹੀਆਂ ਗੱਲਾਂ ਉਹਨਾਂ ਨੇ ਉੱਥੇ ਕਰੀਆਂ ਨੇ ਸਾਡੇ ਨਾਲ। ਜਦੋਂ ਅਸੀਂ ਆਫ ਦੀ ਕੈਮਰਾ ਉੱਥੇ ਉਹਨਾਂ ਨਾਲ ਗੱਲਾਂ ਬਾਤਾਂ ਕਰ ਰਹੇ ਸੀ ਤਾਂ ਇਹ ਗੱਲਾਂ ਕਰੀਆਂ ਨੇ। ਉਹ ਕਹਿੰਦੇ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਇੱਥੇ ਚਾਹ ਵੀ ਛਕਾ ਰਹੇ ਹਾਂ, ਪਾਣੀ ਵੀ ਛਕਾ ਰਹੇ ਹਾਂ ਤੇ ਰੋਟੀ ਵੀ ਛਕਾ ਰਹੇ ਹਾਂ ਤੇ ਪੈਣ ਨੂੰ ਅਸੀਂ ਗੱਦੇ ਵੀ ਦੇ ਰਹੇ ਹਾਂ। ਪਰ ਦੂਜੇ ਦਿਨ ਸਾਡੇ ਤੇ ਪੁਲਿਸ ਪ੍ਰਸ਼ਾਸਨ ਜਿਹੜਾ ਉਹੀ ਲਾਠੀਆਂ ਤੇ ਡਾਂਗਾਂ ਲੈ ਕੇ ਸਾਡੇ ਦਾਲੇ ਹੋ ਜਾਂਦਾ ਤੇ ਸਾਨੂੰ ਕਹਿੰਦਾ ਵੀ ਇੱਥੋਂ ਉੱਠੋ। ਇਹਨਾਂ ਦੀ ਫਿਰ ਉਹ ਗੱਲ ਹੋ ਗਈ ਕਿ ਜਿਵੇਂ ਇੱਕ ਕਹਿੰਦੇ ਹੁੰਦੇ ਨੇ ਕਿ ਵੀ ਖਾ ਕੇ ਨੂਨ ਨਹੀਂ ਹਰਾਮ ਕਰੀਦਾ, ਪਰ ਇਹ ਤਾਂ ਇੱਥੇ ਹੁਣ ਨੂਨ ਹਰਾਮ ਕਰਨ ਤੇ ਤੁਰੇ ਹੋਏ ਨੇ ਕਿ ਉੱਥੋਂ ਹੀ ਖਾਂਦੇ ਨੇ ਤੇ ਉਹਨਾਂ ਦੇ ਉੱਪਰ ਹੀ ਲਾਠੀਆਂ ਭਰਾਉਂਦੇ ਨੇ। ਜੀ ਬਹੁਤ ਬਹੁਤ ਸ਼ੁਕਰੀਆ ਹਰਜਿੰਦਰ ਜੀ, ਮਿਲਦੇ ਆ ਜੀ ਕੱਲ ਨੂੰ। ਧੰਨਵਾਦ ਤੁਹਾਡਾ ਜੀ, ਬਹੁਤ ਬਹੁਤ ਸ਼ੁਕਰੀਆ ਜੀ, ਮਿਹਰਬਾਨੀ। ਦਰਸ਼ਕੋ ਸਮਾਂ ਹੋ ਚੱਲਿਆ ਤੁਹਾਡੇ ਤੋਂ ਵੀ ਇਜਾਜ਼ਤ ਲੈਣ ਦਾ। ਨਵੀਆਂ ਤੇ ਤਾਜ਼ਾ ਖਬਰਾਂ ਲਈ ਦੇਖਦੇ ਰਹੋ ਇੰਡਸ ਟੀਵੀ ਆਸਟ੍ਰੇਲੀਆ। ਧੰਨਵਾਦ। ਜੀਰਾ ਫੈਕਟਰੀ ਦਾ ਮਸਲਾ ਤੇ ਇੱਕ ਅਜਿਹਾ ਮਸਲਾ ਜਿਹੜਾ ਕਿ ਬੜਾ ਤੂਲ ਫੜਦਾ ਜਾ ਰਿਹਾ। ਚਰਨਜੀਤ ਚੰਨੀ, ਤੁਸੀਂ ਇਹ ਦੇਖੋ ਨਾ ਕਿ 111 ਦਿਨਾਂ ਦੇ ਵਿੱਚ ਪੰਜਾਬ ਦੇ ਹਾਲਾਤ ਕਿੱਥੇ ਤੋਂ ਕਿੱਥੇ ਆ ਗਏ ਸੀਗੇ। ਜਦੋਂ 4.5 ਸਾਲ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਰਹਿੰਦੀ ਹੈ ਤਾਂ ਉਸ ਤੋਂ ਬਾਅਦ 111 ਦਿਨਾਂ ਦੇ ਲਈ CM ਚਰਨਜੀਤ ਸਿੰਘ ਚੰਨੀ ਨੂੰ ਬਣਾ ਦਿੱਤਾ ਜਾਂਦਾ। ਤਾਂ ਫਿਰ ਜਦੋਂ ਇਲੈਕਸ਼ਨ ਸਾਰਾ ਕੁਝ ਖਤਮ ਹੋ ਜਾਂਦਾ
ਸਹੁੰ ਚੁੱਕ ਸਮਾਗਮ ਹੋ ਜਾਂਦਾ ਤਾਂ ਫਿਰ ਚੰਨੀ ਸਾਹਿਬ ਜਿਹੜੇ ਹੁੰਦੇ ਨੇ ਉਹ ਇੱਕਦਮ ਅਲੋਪ ਹੋ ਜਾਂਦੇ ਨੇ। ਜਦੋਂ ਹੁਣ ਇੱਕਦਮ ਧਮਾਕੇਦਾਰ ਐਂਟਰੀ ਹੁੰਦੀ ਹੈ ਤਾਂ ਪਹਿਲਾਂ ਉਹ ਆਉਂਦੇ ਨੇ ਦਿੱਲੀ, ਪ੍ਰਿੰਕਾ ਗਾਂਧੀ ਨੂੰ ਮਿਲਦੇ ਨੇ। ਪ੍ਰਿੰਕਾ ਗਾਂਧੀ ਤੋਂ ਬਾਅਦ ਉਹ ਸਿੱਧਾ ਪੰਜਾਬ ਦੇ ਵਿੱਚ ਐਂਟਰੀ ਕਰਦੇ ਨੇ ਮੂਸੇ ਪਿੰਡ ਦੇ ਵਿੱਚ। ਚੰਨੀ ਸਾਹਿਬ ਵੱਲੋਂ ਬਿਆਨ ਦਿੱਤਾ ਜਾ ਰਿਹਾ ਹੈ ਕਿ ਇਹ ਆਮ ਆਦਮੀ ਪਾਰਟੀ ਵੱਲੋਂ ਉਹਨਾਂ ਤੇ ਪਰਚੇ ਦਰਜ ਕਰਵਾਏ ਗਏ ਸਨ, ਜਿਹੜੇ ਕਿ ਸਿੱਧੂ ਮੂਸੇਵਾਲ ਨੂੰ ਲੈ ਕੇ ਵੀ ਉਹਨਾਂ ਨੇ ਗੱਲ ਕਹੀ ਹੈ ਕਿ ਉਹਨਾਂ ਦੇ ਉੱਤੇ ਵੀ ਆਮ ਆਦਮੀ ਪਾਰਟੀ ਵੱਲੋਂ ਪਰਚਾ ਦਰਜ ਕੀਤਾ ਗਿਆ ਸੀ ਕਾਂਗਰਸ ਸਰਕਾਰ ਦੇ ਹੁੰਦਿਆਂ। ਸਿੱਧੂ ਮੂਸੇਵਾਲੇ ਦੇ ਘਰ ਆਉਣ ਤੋਂ ਰੋਕਿਆ ਗਿਆ ਤਾਂ ਉਹੀ ਗੱਲ ਫੇਰ ਕਿ ਜਿਵੇਂ ਆਪਾਂ ਪਹਿਲਾਂ ਵੀ ਕਰ ਚੁੱਕੇ ਹਾਂ ਕਿ ਚੰਨੀ ਸਾਹਿਬ ਨੂੰ ਜਿਹੜਾ ਕਿ ਮੈਸੇਜ ਆਉਣੇ ਸ਼ੁਰੂ ਹੋ ਗਏ ਨੇ। ਪਰ ਇੱਥੇ ਤੁਸੀਂ ਇਹ ਦੇਖੋ ਕਿ ਜਾਂ ਤਾਂ ਚੰਨੀ ਸਾਹਿਬ ਸਿਆਸਤ ਕਰ ਰਹੇ ਨੇ ਕਿ ਇੱਕਦਮ ਗਾਇਬ ਹੋ ਜਾਣਾ, ਫਿਰ ਚੰਨੀ ਸਾਹਿਬ 에ਅਰਪੋਰਟ ਤੇ ਆਉਂਦੇ ਨੇ, ਪ੍ਰਿੰਕਾ ਗਾਂਧੀ ਜੀ ਨੂੰ ਮਿਲਦੇ ਨੇ, ਭਾਰਤ ਜੋੜੋ ਯਾਤਰਾ ਦੇ ਵਿੱਚ ਜਾਂਦੇ ਨੇ। 17 ਦਸੰਬਰ ਤੱਕ ਜਦੋਂ ਕਿਸਾਨ ਧਰਨੇ ਤੇ ਬੈਠਦੇ ਨੇ ਤਾਂ ਬੜਾ ਸ਼ਾਂਤਮਈ ਧਰਨਾ ਹੁੰਦਾ ਹੈ ਜੀ। ਤਾਂ ਇੱਥੇ ਸਵਾਲ ਇਹ ਖੜਾ ਹੁੰਦਾ ਸਰਕਾਰਾਂ ਦੇ ਉੱਪਰ ਤੇ ਪ੍ਰਸ਼ਾਸਨ ਦੇ ਉੱਪਰ ਕਿ ਤੁਸੀਂ ਅਦਾਲਤ ਦੇ ਜਿਹੜੇ ਪਹਿਲਾਂ ਵਾਲੇ ਫੈਸਲੇ ਨੇ ਉਹਨਾਂ ਦੇ ਉੱਪਰ ਗੌਰ ਕਰੀ ਆ। ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ। ਮੈਂ ਹਾਂ ਹਰਜਿੰਦ ਕੌਰ ਮੰਗੜ ਤੇ ਤੁਸੀਂ ਦੇਖ ਰਹੇ ਹੋ ਇੰਡੋਜ਼ ਟੀਵੀ। ਸਵਾਗਤ ਹੈ ਜੀ ਸਾਰਿਆਂ ਦਾ। ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਜੀ, ਕਰਾਂਗੇ ਪੰਜਾਬ ਦੀ ਸਮੀਖਿਆ ਤੇ ਪੰਜਾਬ ਦੀ ਸਮੀਖਿਆ ਕਰਨ ਲਈ ਮੇਰੇ ਸਹਿਯੋਗੀ ਹਰਜਿੰਦਰ ਢਿੱਲੋਂ ਜੋ ਕਿ ਪੰਜਾਬ ਸਟੂਡੀਓ ਦੇ ਵਿੱਚ ਮੌਜੂਦ ਨੇ, ਜੁੜ ਚੁੱਕੇ ਨੇ ਜੀ ਸਾਡੇ ਨਾਲ। ਹਰਜਿੰਦਰ ਜੀ ਸਤਿ ਸ਼੍ਰੀ ਅਕਾਲ ਜੀ। ਜੀ ਬਹੁਤ ਬਹੁਤ ਸ਼ੁਕਰੀਆ ਜੀ, ਮਿਹਰਬਾਨੀ ਸਾਰੇ ਪਿਆਰ ਭਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੀ। ਹਰਜਿੰਦਰ ਜੀ, ਪੰਜਾਬ ਦੇ ਮਸਲੇ ਜਿਹੜੇ ਕਿ ਆਪਾਂ ਹਮੇਸ਼ਾ ਹੀ ਵਿਚਾਰਦੇ ਆ, ਉਹਨਾਂ ਦੇ ਉੱਤੇ ਚਰਚਾਵਾਂ ਕਰਦੇ ਆ। ਜੀਰਾ ਫੈਕਟਰੀ ਦਾ ਮਸਲਾ ਤੇ ਇੱਕ ਅਜਿਹਾ ਮਸਲਾ ਜਿਹੜਾ ਕਿ ਬੜਾ ਤੂਲ ਫੜਦਾ ਜਾ ਰਿਹਾ। ਚਰਨਜੀਤ ਚੰਨੀ ਜਿਹੜੇ ਕਿ 111 ਦਿਨਾਂ ਲਈ ਸੀਐਮ ਬਣਾ ਦਿੱਤੇ ਗਏ ਜੀ, ਉਸ ਤੋਂ ਬਾਅਦ ਵਿਧਾਨ ਸਭਾ ਚੋਣਾਂ ਆਈਆਂ, ਵੱਧ ਚੜ ਕੇ ਉਹਨਾਂ ਦੇ ਚੋਣ ਪ੍ਰਚਾਰ ਕੀਤਾ ਤੇ ਇੱਕਦਮ ਹੀ ਡਿਸਅਪੀਅਰ ਹੋ ਗਏ। ਉਸ ਤੋਂ ਬਾਅਦ ਚੋਣਾਂ ਤੋਂ ਬਾਅਦ ਵਾਪਸ ਆਉਂਦੇ ਨੇ, ਪ੍ਰਿੰਕਾ ਗਾਂਧੀ ਨੂੰ ਮਿਲਦੇ ਨੇ, ਸਿੱਧਾ ਸਿੱਧੂ ਮੂਸੇਵਾਲਾ ਜੀ ਦੇ ਪਿੰਡ ਜਾਂਦੇ ਨੇ ਜਿੱਥੇ ਉਹਨਾਂ ਦੇ ਮਾਤਾ ਪਿਤਾ ਨੂੰ ਮਿਲਦੇ ਨੇ ਤੇ ਇੱਕ ਰਾਤ ਦੀ ਉੱਥੇ ਸਟੇ ਵੀ ਕਰਦੇ ਨੇ। ਦੂਜੇ ਦਿਨ ਪੁਲਿਸ ਆਉਂਦੀ ਹੈ ਜੀ, ਉਹਨਾਂ ਨੂੰ ਸੰਮਨ ਜਾਰੀ ਕਰਦੀ ਹੈ ਤੇ 12 ਜਨਵਰੀ ਨੂੰ ਉਹਨਾਂ ਨੂੰ ਪੇਸ਼ ਹੋਣ ਲਈ ਕਿਹਾ ਜਾਂਦਾ ਹੈ। ਕਾਫੀ ਗੱਲਾਂ ਜਿਹੜੀਆਂ ਮੀਡੀਆ ਨੂੰ ਕਹਿ ਰਹੇ ਨੇ ਚਰਨਜੀਤ ਚੰਨੀ ਜੀ ਕਿ ਮੇਰੇ ਉੱਤੇ ਪਰਚਾ ਨਜਾਇਜ਼ ਕੀਤਾ ਗਿਆ ਹੈ, ਆਮ ਆਦਮੀ ਪਾਰਟੀ ਨੇ ਪਰਚਾ ਕੀਤਾ ਸੀ। ਸੋ ਕੀ ਕਹਿਣਾ ਤੁਹਾਡਾ, ਕਿਹੋ ਜਿਹੇ ਹਾਲਾਤ ਨੇ, ਕੀ ਪੱਖ ਹੈ ਚਰਨਜੀਤ ਚੰਨੀ ਦਾ ਤੇ ਕੀ ਸੱਚਾਈ ਹੈ ਇਸ ਦੇ ਵਿੱਚ? ਜੀ ਕਾਫੀ ਚਰਚਾ ਦਾ ਵਿਸ਼ਾ ਬਣਿਆ ਸੀਐਮ ਚਰਨਜੀਤ ਸਿੰਘ ਚੰਨੀ। 111 ਦਿਨਾਂ ਦੀ ਜਿਹੜੀ ਸਰਕਾਰ ਚਲਾ ਕੇ ਗਏ ਸੀ ਚਰਨਜੀਤ ਸਿੰਘ ਚੰਨੀ, ਤਾਂ ਉਸ ਦਿਨਾਂ ਦੇ ਵਿੱਚ ਵੀ ਕਾਫੀ ਜਿਹੜਾ ਕਿ ਚਰਚਾ ਦਾ ਵਿਸ਼ਾ ਬਣੇ ਸੀ। ਜਿੱਦਾਂ ਕਿ ਜਿੱਥੇ ਵੀ ਜਾਂਦੇ ਸੀ ਚਰਨਜੀਤ ਸਿੰਘ ਚੰਨੀ ਰਾਤ ਨੂੰ 2-2 ਵਜੇ ਤੱਕ ਐਕਟਿਵ ਰਹਿੰਦੇ ਸੀ ਤੇ ਰਾਤ ਨੂੰ 2-2 ਵਜੇ ਤੱਕ ਤੁਸੀਂ ਇਹ ਦੇਖੋ ਨਾ ਕਿ 111 ਦਿਨਾਂ ਦੇ ਵਿੱਚ ਪੰਜਾਬ ਦੇ ਹਾਲਾਤ ਕਿੱਥੇ ਤੋਂ ਕਿੱਥੇ ਆ ਗਏ ਸੀਗੇ ਜੀ। ਜਦੋਂ ਚਰਨਜੀਤ ਸਿੰਘ ਚੰਨੀ ਪੰਜਾਬ ਦੇ ਮੁੱਖ ਮੰਤਰੀ ਬਣਾਏ ਗਏ ਨੇ ਤਾਂ ਇਸ ਤੋਂ ਪਹਿਲਾਂ ਜਿਹੜਾ ਕਿ ਵਿਵਾਦਾਂ ਦੇ ਵਿੱਚ ਰਹੀ ਕਾਂਗਰਸ, ਕੈਪਟਨ ਅਮਰਿੰਦਰ ਸਿੰਘ ਨੂੰ ਲੈ ਕੇ ਕਾਂਗਰਸ ਵਿਵਾਦਾਂ ਦੇ ਵਿੱਚ ਰਹੀ। ਕਾਂਗਰਸ ਦਾ ਹਮੇਸ਼ਾ ਹੀ ਜਿਹੜਾ ਕਿ ਇਹ ਵਿਵਾਦਾਂ ਦੇ ਵਿੱਚ ਰਹਿਣਾ ਬਣਿਆ ਰਿਹਾ ਹੈਗਾ, ਜਿਵੇਂ ਕਿ ਕੈਪਟਨ ਵਰਸਸ ਬਾਜਵਾ ਰਹਿੰਦੇ ਨੇ, ਕਿਸੇ ਟਾਈਮ ਕੈਪਟਨ ਵਰਸਸ ਭੱਠਲ ਰਹਿੰਦੇ ਨੇ। ਤਾਂ ਫਿਰ ਉਸ ਤੋਂ ਬਾਅਦ ਜਦੋਂ 4.5 ਸਾਲ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਰਹਿੰਦੀ ਹੈ ਤਾਂ ਉਸ ਤੋਂ ਬਾਅਦ 111 ਦਿਨਾਂ ਦੇ ਲਈ ਸੀਐਮ ਚਰਨਜੀਤ ਸਿੰਘ ਚੰਨੀ ਨੂੰ ਬਣਾ ਦਿੱਤਾ ਜਾਂਦਾ। ਤਾਂ ਚੰਨੀ ਸਾਹਿਬ ਦੇ ਵੱਲੋਂ ਕਾਫੀ ਜਿਹੜੀਆਂ ਕਿ ਐਕਟੀਵਿਟੀਜ਼ ਕਰੀਆਂ ਜਾਂਦੀਆਂ ਨੇ, ਜਿਵੇਂ ਕਿ ਹਰ ਇੱਕ ਜਗ੍ਹਾ ਤੇ ਪਹੁੰਚ ਜਾਣਾ, ਹਰ ਇੱਕ ਕੰਮ ਨੂੰ ਇੱਕ ਤਾਂ ਉਹ ਬਣ ਗਿਆ ਸੀ, ਮੀਮਸ ਬਣ ਗਏ ਸੀਗੇ ਚੰਨੀ ਦੇ, ਜਿਵੇਂ ਕਿ ਕਿਆ ਯਾਰ ਆਹ ਕੰਮ ਮੈਂ ਵੀ ਕਰ ਲੈਣਾ, ਆਹ ਕੰਮ ਮੈਂ ਵੀ ਕਰ ਲੈਣਾ, ਏਦਾਂ ਦੀਆਂ ਜਿਹੜੀਆਂ ਕਿ ਮਜ਼ਾਕੀਆ ਤੌਰ ਤੇ ਲੈਣਾ ਸ਼ੁਰੂ ਕਰਤਾ ਸੀ ਸੀਐਮ ਚੰਨੀ ਨੇ ਜੀ। ਤਾਂ ਉਸ ਤੋਂ ਬਾਅਦ ਜਦੋਂ ਇਲੈਕਸ਼ਨ ਆਉਂਦੇ ਨੇ ਤਾਂ ਇਲੈਕਸ਼ਨਾਂ ਦੇ ਵਿੱਚ ਫਿਰ ਇਹ ਕਾਂਗਰਸ ਦੇ ਵਿੱਚ ਇੱਕ ਤਣਾਅ ਬਣਿਆ ਰਹਿੰਦਾ ਕਿ ਕੌਣ ਹੋਊਗਾ ਜਿਹੜਾ ਕਿ ਕਾਂਗਰਸ ਦੇ ਵਿੱਚੋਂ ਮੁੱਖ ਮੰਤਰੀ ਦਾ ਚਿਹਰਾ ਹੋਊਗਾ। ਤਾਂ ਫਿਰ ਨਵਜੋਤ ਸਿੰਘ ਸਿੱਧੂ ਵੀ ਨਿਸ਼ਾਨੇ ਤੇ ਰਹਿੰਦੇ ਨੇ, ਹੋ ਸਕਦਾ ਵੀ ਨਵਜੋਤ ਸਿੰਘ ਸਿੱਧੂ ਮੁੱਖ ਮੰਤਰੀ ਦਾ ਚਿਹਰਾ ਹੋ ਸਕਣ, ਹੋ ਸਕਦਾ ਵੀ ਸੁਖਜਿੰਦਰ ਸਿੰਘ ਰੰਧਾਵਾ ਬਣ ਜਾਣ, ਹੋ ਸਕਦਾ ਵੀ ਰਾਜਾ ਵੜਿੰਗ ਵਾਲੀ ਸਾਈਡ ਨੂੰ ਵੀ ਥੋੜੀ ਜਿਹੀ ਜਿਹੜੀ ਕਿ ਹਵਾ ਚੱਲਦੀ ਆ, ਫਿਰ ਬਾਜਵੇ ਵੱਲ ਨੂੰ ਵੀ ਚੱਲਦੀ ਆ, ਹਨਾ, ਪ੍ਰਤਾਪ ਸਿੰਘ ਬਾਜਵੇ ਵੱਲ ਨੂੰ। ਤਾਂ ਫਿਰ ਉਸ ਤੋਂ ਬਾਅਦ ਲਗਾਤਾਰ ਜਿਹੜਾ ਕਿ ਵਿਵਾਦਾਂ ਦੇ ਵਿੱਚ ਰਹਿਣਾ ਕਾਂਗਰਸ ਦਾ ਇਹ ਬਣਿਆ ਰਿਹਾ ਹੈਗਾ ਤੇ ਚੰਨੀ ਸਾਹਿਬ ਨੂੰ ਸੀਐਮ ਦਾ ਚਿਹਰਾ ਐਲਾਨ ਦਿੰਦੇ ਨੇ। ਚੰਨੀ ਸਾਹਿਬ 2 ਜਗ੍ਹਾ ਤੋਂ ਜਿਹੜੀ ਕਿ ਇਲੈਕਸ਼ਨਾਂ ਦੇ ਲਈ ਟਿਕਟ ਲੈਂਦੇ ਨੇ, ਇੱਕ ਭਦੌੜ ਹਲਕੇ ਤੋਂ ਤੇ ਇੱਕ ਚਮਕੌਰ ਸਾਹਿਬ ਹਲਕੇ ਤੋਂ। ਚਮਕੌਰ ਸਾਹਿਬ ਹਲਕੇ ਤੋਂ ਆਮ ਆਦਮੀ ਪਾਰਟੀ ਦੀ ਜਿੱਤ ਹੁੰਦੀ ਆ, ਡਾਕਟਰ ਚਰਨਜੀਤ ਸਿੰਘ ਜਿੱਤਦੇ ਨੇ ਉੱਥੋਂ, ਤੇ ਫਿਰ ਭਦੌੜ ਹਲਕੇ ਤੋਂ ਵੀ ਆਮ ਆਦਮੀ ਪਾਰਟੀ ਦੀ ਜਿੱਤ ਹੁੰਦੀ ਆ, ਲਾਭ ਸਿੰਘ ਉਗੋਕੇ ਜਿੱਤਦੇ ਨੇ ਇੱਥੋਂ ਜੀ। ਤਾਂ ਫਿਰ ਜਦੋਂ ਇਲੈਕਸ਼ਨ ਸਾਰਾ ਕੁਝ ਖਤਮ ਹੋ ਜਾਂਦਾ,
ਸਹੁੰ ਚੁੱਕ ਸਮਾਗਮ ਹੋ ਜਾਂਦਾ ਤਾਂ ਫਿਰ ਚੰਨੀ ਸਾਹਿਬ ਜਿਹੜੇ ਹੁੰਦੇ ਨੇ ਉਹ ਇੱਕਦਮ ਅਲੋਪ ਹੋ ਜਾਂਦੇ ਨੇ, ਜਿਵੇਂ ਕਿ ਮੀਡੀਆ ਦੇ ਵਿੱਚੋਂ ਵੀ ਅਲੋਪ ਹੋ ਜਾਂਦੇ ਨੇ ਤੇ ਆਪਣੇ ਸੋਸ਼ਲ ਅਕਾਊਂਟ ਤੋਂ ਵੀ ਅਲੋਪ ਹੋ ਜਾਂਦੇ ਨੇ। ਜਦੋਂ ਹੁਣ ਇੱਕਦਮ ਧਮਾਕੇਦਾਰ ਐਂਟਰੀ ਹੁੰਦੀ ਹੈ ਤਾਂ ਪਹਿਲਾਂ ਉਹ ਆਉਂਦੇ ਨੇ ਦਿੱਲੀ, ਪ੍ਰਿੰਕਾ ਗਾਂਧੀ ਨੂੰ ਮਿਲਦੇ ਨੇ। ਪ੍ਰਿੰਕਾ ਗਾਂਧੀ ਤੋਂ ਬਾਅਦ ਉਹ ਸਿੱਧਾ ਪੰਜਾਬ ਦੇ ਵਿੱਚ ਐਂਟਰੀ ਕਰਦੇ ਨੇ ਮੂਸੇ ਪਿੰਡ ਦੇ ਵਿੱਚ, ਸਿੱਧੂ ਮੂਸੇਵਾਲੇ ਦੇ ਪਿਤਾ ਨੂੰ ਮਿਲਦੇ ਨੇ ਜਾ ਕੇ। ਤਾਂ ਉੱਥੇ ਉਹ ਮੀਡੀਆ ਨਾਲ ਥੋੜੀ ਬਹੁਤੀ ਗੱਲਬਾਤ ਕਰਦੇ ਨੇ, ਕਹਿੰਦੇ ਨੇ ਕਿ ਮੈਨੂੰ ਮਾਨਸਾ ਪੁਲਿਸ ਰੋਕ ਰਹੀ ਸੀ ਮੂਸੇ ਆਉਣ ਤੋਂ, ਮੈਨੂੰ ਕਹਿ ਰਹੇ ਸੀ ਕਿ ਤੁਹਾਡੀ ਗ੍ਰਿਫਤਾਰੀ ਹੋ ਜਾਣੀ ਆ, ਤੁਹਾਨੂੰ ਅਸੀਂ ਸੰਮਨ ਜਾਰੀ ਕਰ ਦੇਣੇ ਆ ਤੇ ਤੁਹਾਨੂੰ ਅਸੀਂ ਫੜ ਲੈਣਾ ਗਾ। ਅਜਿਹੀਆਂ ਗੱਲਾਂ ਜਿਹੜੀਆਂ ਕਿ ਕਾਫੀ ਉੱਭਰ ਕੇ ਸਾਹਮਣੇ ਆਉਂਦੀਆਂ ਨੇ। ਤਾਂ ਫਿਰ ਉਸ ਤੋਂ ਬਾਅਦ ਮੂਸੇਵਾਲੇ ਦੇ ਘਰ ਤੋਂ ਫਿਰ ਉਹ ਰਾਤ ਰੁਕਦੇ ਨੇ। ਰਾਤ ਰੁਕਣ ਤੋਂ ਬਾਅਦ ਚਮਕੌਰ ਸਾਹਿਬ ਨੂੰ ਨੰਗੇ ਪੈਰੀਂ ਆਪਣੇ ਘਰ ਤੋਂ ਚਾਲੇ ਪਾ ਦਿੰਦੇ ਨੇ। ਕਹਿੰਦੇ ਨੇ ਕਿ ਕਤਲਗੜ੍ਹ ਦੇ ਨਾਲ ਜਿਹੜਾ ਕਿ ਗੁਰਦੁਆਰਾ ਸਾਹਿਬ ਕਤਲਗੜ੍ਹ ਸਾਹਿਬ ਆ, ਉਸ ਦੇ ਨਾਲ ਉਹਨਾਂ ਦਾ ਕਾਫੀ ਜਿਹੜਾ ਕਿ ਲਗਾਓ ਆ, ਉੱਥੇ ਉਹ ਆਏ ਵਾਰ ਹੀ ਜਾਂਦੇ ਨੇ। ਤਾਂ ਕੱਲ ਉਹ ਪੈਦਲ ਯਾਤਰਾ ਕਰਦੇ ਨੇ ਕਤਲਗੜ੍ਹ ਸਾਹਿਬ, ਮੋਰਿੰਡੇ ਤੋਂ ਲੈ ਕੇ ਕਤਲਗੜ੍ਹ ਸਾਹਿਬ ਤੱਕ, ਚਮਕੌਰ ਸਾਹਿਬ ਤੱਕ। ਤਾਂ ਹੁਣ ਜਿਹੜਾ ਕਿ ਚੰਨੀ ਸਾਹਿਬ ਦਾ ਜਿਹੜਾ ਸਾਹਮਣੇ ਆ ਰਿਹਾ ਗਾ ਜੋ ਵੀ ਨਿਕਲ ਕੇ, ਜਿਵੇਂ ਕਿ ਹੁਣ ਪਿਛਲੇ ਦਿਨਾਂ ਦੇ ਵਿੱਚ ਕਾਫੀ ਵੱਡੇ ਲੀਡਰ ਨੇ ਜਿਹੜੇ ਆਮ ਆਦਮੀ ਪਾਰਟੀ ਦੇ ਨਿਸ਼ਾਨੇ ਤੇ ਰਹੇ ਨੇ, ਬੇਸ਼ੱਕ ਉਹ ਭਾਰਤ ਭੂਸ਼ਣ ਆਸ਼ੂ ਹੋਵੇ, ਬੇਸ਼ੱਕ ਉਹ ਉਸ ਤੋਂ ਬਾਅਦ ਜਿਹੜੇ ਕਿ ਹੋਰ ਲੀਡਰ ਹੋਣ, ਹਨਾ, ਤਾਂ ਉਹ ਕਾਂਗਰਸ ਦੇ ਲੀਡਰ ਜ਼ਿਆਦਾਤਰ ਨਿਸ਼ਾਨੇ ਤੇ ਰਹੇ ਨੇ। ਤਾਂ ਜੇਕਰ ਅਸੀਂ ਹੁਣ ਗੱਲ ਕਰੀਏ ਇਸ ਦੇ ਵਿੱਚ ਗੱਲ ਇਹ ਕਰਨੀ ਬਣਦੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਆਖਰ ਚੰਨੀ ਸਾਹਿਬ ਕਿੰਨਾ ਕੁ ਕਿਸੇ ਦੇ ਨਿਸ਼ਾਨੇ ਤੇ ਰਹਿੰਦੇ ਨੇ ਤੇ ਕਿੰਨੀ ਕੁ ਜਿਹੜੀ ਕਿ ਗੱਲਬਾਤ ਆ ਉਹ ਮੀਡੀਆ ਦੇ ਰੂਬਰੂ ਹੋ ਕੇ ਕਰਦੇ ਨੇ। ਜੀ ਬਿਲਕੁਲ। ਹੁਣ ਜਿਹੜਾ ਚੰਨੀ ਸਾਹਿਬ ਵੱਲੋਂ ਬਿਆਨ ਦਿੱਤਾ ਜਾ ਰਿਹਾ ਹੈ ਕਿ ਇਹ ਆਮ ਆਦਮੀ ਪਾਰਟੀ ਵੱਲੋਂ ਉਹਨਾਂ ਤੇ ਪਰਚੇ ਦਰਜ ਕਰਵਾਏ ਗਏ ਸਨ, ਜਿਹੜੇ ਕਿ ਸਿੱਧੂ ਮੂਸੇਵਾਲ ਨੂੰ ਲੈ ਕੇ ਵੀ ਉਹਨਾਂ ਨੇ ਗੱਲ ਕਹੀ ਹੈ ਕਿ ਉਹਨਾਂ ਦੇ ਉੱਤੇ ਵੀ ਆਮ ਆਦਮੀ ਪਾਰਟੀ ਵੱਲੋਂ ਪਰਚਾ ਦਰਜ ਕੀਤਾ ਗਿਆ ਸੀ ਕਾਂਗਰਸ ਸਰਕਾਰ ਦੇ ਹੁੰਦਿਆਂ। ਸੋ ਇਹ ਗੱਲ ਹੈ ਕਿ ਉਹਨਾਂ ਨੇ ਇਹ ਕਿਹਾ ਕਿ 12 ਤਰੀਕ ਨੂੰ ਜਿਹੜੀ ਹੈਗੀ ਆ ਪੇਸ਼ੀ ਆ ਕਿ ਉਹਨਾਂ ਨੂੰ ਪੁਲਿਸ ਵੱਲੋਂ ਨਾਜਾਇਜ਼ ਤੰਗ ਕੀਤਾ ਜਾ ਰਿਹਾ। ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਸਿੱਧੂ ਮੂਸੇਵਾਲ ਦੇ ਘਰ ਆਉਣ ਤੋਂ ਵੀ ਰੋਕਿਆ ਗਿਆ। ਸੋ ਕੀ ਸੱਚਾਈ ਹੈ ਇਹਨਾਂ ਦੇ ਗੱਲਾਂ ਵਿੱਚ? ਸਿੱਧੂ ਮੂਸੇਵਾਲੇ ਦੇ ਘਰ ਆਉਣ ਤੋਂ ਰੋਕਿਆ ਗਿਆ ਤਾਂ ਉਹੀ ਗੱਲ ਫੇਰ ਕਿ ਜਿਵੇਂ ਆਪਾਂ ਪਹਿਲਾਂ ਵੀ ਕਰ ਚੁੱਕੇ ਹਾਂ ਕਿ ਚੰਨੀ ਸਾਹਿਬ ਨੂੰ ਜਿਹੜਾ ਕਿ ਮੈਸੇਜ ਆਉਣੇ ਸ਼ੁਰੂ ਹੋ ਗਏ ਨੇ। ਪਰ ਇੱਥੇ ਤੁਸੀਂ ਇਹ ਦੇਖੋ ਕਿ ਜਾਂ ਤਾਂ ਚੰਨੀ ਸਾਹਿਬ ਸਿਆਸਤ ਕਰ ਰਹੇ ਨੇ ਕਿ ਇੱਕਦਮ ਗਾਇਬ ਹੋ ਜਾਣਾ, ਫਿਰ ਚੰਨੀ ਸਾਹਿਬ 에ਅਰਪੋਰਟ ਤੇ ਆਉਂਦੇ ਨੇ, ਪ੍ਰਿੰਕਾ ਗਾਂਧੀ ਜੀ ਨੂੰ ਮਿਲਦੇ ਨੇ, ਭਾਰਤ ਜੋੜੋ ਯਾਤਰਾ ਦੇ ਵਿੱਚ ਜਾਂਦੇ ਨੇ, ਤਾਂ ਉਸ ਤੋਂ ਬਾਅਦ ਚੰਨੀ ਸਾਹਿਬ ਦਾ ਕਿਸੇ ਵੀ ਵੱਡੇ ਲੀਡਰ ਨੇ ਆ ਕੇ ਸਵਾਗਤ ਨਾ ਕਰਨਾ ਕਾਂਗਰਸ ਦਾ, ਇਹ ਵੀ ਇੱਕ ਜਿਹੜੀ ਕਿ ਫੋਟਾ ਸਾਹਮਣੇ ਆਉਂਦੀ ਨਜ਼ਰ ਆ ਰਹੀ ਆ। ਤਾਂ ਫਿਰ ਰਾਜਾ ਗੱਲ ਕਹੀ ਹੈ ਕਿ ਉਹਨਾਂ ਦੀਆਂ ਅੱਖਾਂ ਦਾ ਆਪਰੇਸ਼ਨ ਹੋਣਾ, ਉਸ ਤੋਂ ਬਾਅਦ ਉਹ ਆਪਣੀ ਚੋਣ ਸਿਆਸਤ ਸਰਗਰਮੀਆਂ ਫਿਰ ਤੋਂ ਆਰੰਭਣਗੇ। ਅੱਖਾਂ ਦਾ ਆਪਰੇਸ਼ਨ ਹੋਣਾ ਸ਼ਾਇਦ ਇਹ ਕੱਲ ਵੀ ਮੀਡੀਆ ਦੇ ਵਿੱਚ ਚੱਲ ਰਿਹਾ ਸੀਗਾ ਕਿ ਕਹਿ ਰਹੇ ਸੀ ਕਿ ਅੱਖਾਂ ਦਾ ਆਪਰੇਸ਼ਨ ਕਰਾਉਣ ਦੇ ਲਈ ਗਏ ਸੀ, ਅਸੀਂ ਅੱਖਾਂ ਦਿਖਾਉਣ ਦੇ ਲਈ ਗਏ ਸੀ। ਅਮਰੀਕਾ ਦੇ ਵਿੱਚ ਜੇਕਰ ਕੋਈ ਟੂਰਿਸਟ ਵੀਜ਼ੇ ਤੇ ਜਾਂਦਾ ਤਾਂ ਉਹ 6 ਮਹੀਨਿਆਂ ਤੋਂ ਪਹਿਲਾਂ ਮੁੜਨ ਦੀ ਜਿਹੜੀ ਕਿ ਉਹਨਾਂ ਦੀ ਤਾਂਘ ਹੁੰਦੀ ਹੈ ਕਿ 6 ਮਹੀਨਿਆਂ ਤੋਂ ਪਹਿਲਾਂ ਮੁੜਿਆ ਜਾਵੇ। ਪਰ ਚੰਨੀ ਸਾਹਿਬ ਪੂਰੇ 6 ਮਹੀਨੇ ਉੱਤੇ ਲਗਾ ਕੇ ਆਏ ਨੇ। ਤਾਂ ਇੱਥੇ ਵਿਰੋਧੀ ਧਿਰਾਂ ਦੇ ਜਿਹੜੇ ਸਵਾਲ ਨੇ ਉਹ ਇਹ ਵੀ ਖੜੇ ਹੁੰਦੇ ਨੇ ਕਿ ਚੰਨੀ ਸਾਹਿਬ 6 ਮਹੀਨੇ ਉੱਥੇ ਬੈਠੇ ਰਹੇ ਨੇ, ਕੀ 6 ਮਹੀਨਿਆਂ ਦੇ ਵਿੱਚ ਅੱਖਾਂ ਨਹੀਂ ਦਿਖਾਈਆਂ ਗਈਆਂ ਜਾਂ 6 ਮਹੀਨਿਆਂ ਦੇ ਵਿੱਚ ਕੀ ਅੱਖਾਂ ਦੇ ਡਾਕਟਰਾਂ ਨੂੰ ਨਹੀਂ ਮਿਲਿਆ ਗਿਆ? ਤਾਂ ਇਹ ਗੱਲਾਂ ਸਾਹਮਣੇ ਆਉਂਦੀਆਂ ਨੇ। ਪਰ ਇੱਕ ਇਹ ਹੈ ਨਾ ਕਿ ਚੰਨੀ ਸਾਹਿਬ ਇੱਕਦਮ ਐਂਟਰੀ ਕਰਦੇ ਨੇ, ਐਂਟਰੀ ਕਰਨ ਤੋਂ ਬਾਅਦ ਉਹਨਾਂ ਦਾ ਕੋਈ ਸਵਾਗਤ ਨਹੀਂ ਹੁੰਦਾ। ਜਿਵੇਂ ਕਿ ਮੀਡੀਆ ਦੇ ਵਿੱਚ ਪਹਿਲਾਂ ਚਰਚਾਵਾਂ ਬਣੀਆਂ ਹੋਈਆਂ ਸੀ ਜਾਂ ਖੁੰਡਾਂ ਦੇ ਉੱਪਰ ਪਹਿਲਾਂ ਚਰਚਾ ਬਣੀ ਹੋਈ ਸੀ ਕਿ ਜਦੋਂ ਸਾਬਕਾ ਮੁੱਖ ਮੰਤਰੀ CM ਚੰਨੀ ਆਉਣਗੇ ਇੱਥੇ ਪੰਜਾਬ ਦੇ ਵਿੱਚ ਤਾਂ ਉਹਨਾਂ ਦੀ ਧਮਾਕੇਦਾਰ ਐਂਟਰੀ ਹੋਊ, ਉਹਨਾਂ ਦਾ ਸਵਾਗਤ ਹੋਊਗਾ, ਉਹਨਾਂ ਦੇ ਹਰ ਪਾਸੇ ਚਰਚੇ ਹੋਣਗੇ। ਪਰ ਕਿਤੇ ਨਾ ਕਿਤੇ ਜਾ ਕੇ ਉਹ ਗੱਲ ਨਜ਼ਰ ਨਹੀਂ ਆਈ। ਹੋ ਸਕਦਾ ਵੀ ਚੰਨੀ ਸਾਹਿਬ ਇਹਨਾਂ ਗੱਲਾਂ ਨੂੰ ਲੈ ਕੇ ਸਿਆਸਤ ਦੇ ਵਿੱਚ ਸਰਗਰਮ ਹੋਣਾ ਚਾਹੁੰਦੇ ਹੋਣ, ਜਿਵੇਂ ਕਿ ਸਿੱਧੂ ਮੂਸੇਵਾਲੇ ਦੇ ਘਰ ਜਾ ਕੇ ਉਹਨਾਂ ਨੇ ਕਿਹਾ ਕਿ ਮੈਨੂੰ ਪੁਲਿਸ ਦੇ ਮੈਸੇਜ ਆਏ। ਤੁਸੀਂ ਇਹ ਦੇਖੋ, ਪੁਲਿਸ ਦੇ ਮੈਸੇਜ ਆਏ ਚੰਨੀ ਸਾਹਿਬ ਨੂੰ ਕਿ ਅਸੀਂ ਤੁਹਾਨੂੰ ਗ੍ਰਿਫਤਾਰ ਕਰਾਂਗੇ, ਅਸੀਂ ਤੁਹਾਨੂੰ ਐਂਟਰ ਨਹੀਂ ਹੋਣ ਦਿੰਦੇ। ਕਦੇ ਅੱਜ ਤੱਕ ਜਿੰਨੇ ਵੀ ਕੇਸ ਜਾਂ ਜਿੰਨੇ ਵੀ ਲੀਡਰ ਪੁਲਿਸ ਨੇ ਫੜੇ ਨਹੀਂ ਤਾਂ ਕਿਸੇ ਨੂੰ ਕੋਈ ਮੈਸੇਜ ਕਰਕੇ ਥੋੜਾ ਫੜਿਆ। ਇਸ ਦੇ ਵਿੱਚ ਕਿੰਨੇ ਕੁ ਲੌਜਿਕ ਨੇ, ਕਿੰਨਾ ਕੁ ਚੰਨੀ ਸਾਹਿਬ ਸੱਚ ਬੋਲ ਰਹੇ ਨੇ, ਕਿੰਨਾ ਕੁ ਚੰਨੀ ਸਾਹਿਬ ਜਾਂ ਫਿਰ ਇੱਕਦਮ ਸਿਆਸਤ ਕਰਕੇ ਮੀਡੀਆ ਦੇ ਉੱਪਰ ਛਾ ਰਹੇ ਨੇ ਕਿ ਲੋਕਾਂ ਦੇ ਵਿੱਚ ਉਹਨਾਂ ਦੀ ਫੇਰ ਉਹੀ ਜਗ੍ਹਾ ਬਣ ਜੇ। ਸ਼ਾਇਦ ਕਿਤੇ ਨਾ ਕਿਤੇ ਜਾ ਕੇ ਲੋਕਾਂ ਦੇ ਵਿੱਚ ਉਹ ਜਗ੍ਹਾ ਬਣਦੀ ਦਿਖ ਨਹੀਂ ਰਹੀ। ਇਸੇ ਕਰਕੇ ਜਿਹੜੇ ਕਿ ਅਜਿਹੀਆਂ ਗੱਲਾਂ ਮੀਡੀਆ ਦੇ ਸਾਹਮਣੇ ਰੱਖਣੀਆਂ ਸ਼ੁਰੂ ਕਰ ਦਿੱਤੀਆਂ ਨੇ ਚੰਨੀ ਸਾਹਿਬ ਨੇ। ਤਾਂ ਇਹ ਜਿਹੜੀਆਂ ਗੱਲਾਂ ਨੇ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਹੀ ਪਤਾ ਲੱਗੂਗਾ ਕਿ ਵਾਕਈ ਜਿਹੜੇ ਕਿ ਮੈਸੇਜ ਆਏ ਸੀਗੇ ਚੰਨੀ ਸਾਹਿਬ ਨੂੰ ਜਾਂ ਫਿਰ ਉਹ ਝੂਠ ਬੋਲਦੇ ਸੀ। ਜੀ ਉਹਨਾਂ ਨੇ ਆਪਣੇ ਮੁੱਖ ਮੰਤਰੀ ਦੇ ਕਾਲ ਦੇ ਵਿੱਚ ਵੀ ਲੋਕਾਂ ਦੇ ਨਾਲ
ਇੱਕ ਦੂਜੇ ਦੇ ਘਰ ਜਾ ਕੇ ਰਾਤਾਂ ਰਹਿਣਾ ਜਾਂ ਉਹਨਾਂ ਦੇ ਘਰਾਂ ਜਾ ਕੇ ਖਾਣਾ ਖਾਣਾ, ਨਾਲ ਬੈਠ ਕੇ ਮੰਜਿਆਂ ਦੇ ਉੱਤੇ, ਪੀੜੀਆਂ ਦੇ ਉੱਤੇ। ਸੋ ਸੈਂਟੀਮੈਂਟਲਸ ਦੇ ਨਾਲ ਖੇਡਣਾ ਚੰਨੀ ਮੁੱਖ ਮੰਤਰੀ ਸਾਹਿਬ ਨੂੰ ਵਕਤ ਵੀ ਆਉਂਦਾ ਲੱਗਦਾ ਹੈ, ਕਿਉਂਕਿ ਹੁਣ ਵੀ ਉਹ ਅਜਿਹੀਆਂ ਭਾਵਨਾਤਮਕ ਗੱਲਾਂ ਕਰ ਰਹੇ ਨੇ ਕਿ ਲੋਕਾਂ ਦੀ ਜਿਹੜੀ ਖਿੱਚ ਦਾ ਕੇਂਦਰ ਬਣ ਜਾਣ, ਕਿਉਂਕਿ ਪਹਿਲਾਂ ਵੀ ਉਹਨਾਂ ਨੇ ਅਜਿਹੇ ਕਾਰਨਾਮੇ ਕੀਤੇ ਸਨ। ਵੱਧਦੇ ਹਾਂ ਜੀ ਅਗਲੀ ਖਬਰ ਵੱਲ। ਦੂਜਾ ਮਸਲਾ ਜਿਹੜਾ ਹੈਗਾ ਜੀ ਪੰਜਾਬ ਦਾ ਭਖਦਾ ਮਸਲਾ ਜੀਰਾ ਫੈਕਟਰੀ ਦਾ, ਜਿਹਦਾ ਕਿ 17 ਦਸੰਬਰ ਤੱਕ ਜਦੋਂ ਕਿਸਾਨ ਧਰਨੇ ਤੇ ਬੈਠਦੇ ਨੇ ਤਾਂ ਬੜਾ ਸ਼ਾਂਤਮਈ ਧਰਨਾ ਹੁੰਦਾ ਜੀ। ਉੱਥੇ ਕੋਈ ਵੀ ਅਜਿਹਾ ਪੁਲਿਸ ਦਾ ਮਾਮਲਾ ਨਹੀਂ ਲੱਗਦਾ, ਪਰ ਜਿਵੇਂ ਹੀ 17 ਦਸੰਬਰ ਤੋਂ ਬਾਅਦ ਧਰਨਾ ਅੱਗੇ ਵੱਧਦਾ ਹੈ ਤਾਂ ਪੁਲਿਸ ਦੀ ਦਖਲਅੰਦਾਜ਼ੀ ਹੁੰਦੀ ਆ, ਬੈਰੀਕੇਡ ਲੱਗਦੇ ਨੇ, ਧਰਨਾਕਾਰੀਆਂ ਦੇ ਉੱਤੇ ਲਾਠੀ ਚਾਰਜ ਕੀਤਾ ਜਾਂਦਾ ਹੈ, ਝੜਪ ਹੁੰਦੀ ਆਪਸ ਦੇ ਵਿੱਚ। ਉਸ ਤੋਂ ਬਾਅਦ ਇਹ ਅੰਦੋਲਨ ਇੰਨਾ ਵੱਡਾ ਹੋ ਜਾਂਦਾ ਕਿ ਕਿਸਾਨ ਜਥੇਬੰਦੀਆਂ ਹਰ ਰੋਜ਼ ਧਰਨੇ ਵਾਲੀ ਥਾਂ ਦੇ ਉੱਤੇ ਉਹਨਾਂ ਦਾ ਇਕੱਠ ਤੇ ਕਾਫਲਾ ਵੱਧਦਾ ਹੀ ਗਿਆ। ਹੁਣ ਅਦਾਲਤ ਦੇ ਵਿੱਚ ਪੇਸ਼ੀ ਹੈ ਜੀ, ਕੱਲ ਨੂੰ ਹਾਈ ਕੋਰਟ ਦਾ ਜਿਹੜਾ ਹੈਗਾ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਨੇ ਇਸ ਮਾਮਲੇ ਦੇ ਉੱਤੇ ਕਿ ਕੀ ਫੈਸਲਾ ਆ ਸਕਦਾ ਹੈ ਜੀ। ਜੇਕਰ ਅਸੀਂ ਗੱਲ ਕਰੀਏ ਅਦਾਲਤ ਦੇ ਵਿੱਚ ਹਾਈ ਕੋਰਟ ਦੇ ਫੈਸਲੇ ਪਹਿਲਾਂ ਵੀ ਬਹੁਤ ਆਏ ਨੇ, ਤਾਂ ਇੱਥੇ ਸਵਾਲ ਇਹ ਖੜਾ ਹੁੰਦਾ ਸਰਕਾਰਾਂ ਦੇ ਉੱਪਰ ਤੇ ਪ੍ਰਸ਼ਾਸਨ ਦੇ ਉੱਪਰ ਕਿ ਤੁਸੀਂ ਅਦਾਲਤ ਦੇ ਜਿਹੜੇ ਪਹਿਲਾਂ ਵਾਲੇ ਫੈਸਲੇ ਨੇ ਉਹਨਾਂ ਦੇ ਉੱਪਰ ਗੌਰ ਕਰੀ ਆ। ਜਿੰਨੀ ਚੰਗੀ ਤਰ੍ਹਾਂ ਤੁਸੀਂ ਗੌਰ ਜੀਰਾ ਫੈਕਟਰੀ ਦੇ ਉੱਪਰ ਕਰ ਰਹੇ ਹੋ, ਜਿੰਨੀ ਚੰਗੀ ਤਰ੍ਹਾਂ ਤੁਸੀਂ ਗੌਰ ਜੀਰਾ ਦੇ ਵਿੱਚ ਜਿਹੜੀ ਸ਼ਰਾਬ ਦੀ ਫੈਕਟਰੀ ਆ ਇੱਕ, ਜਿਹੜੀ ਕਿ ਪਾਣੀ ਨੂੰ ਗੰਧਲਾ ਕਰ ਰਹੀ ਹੈ, ਜਿਹੜੀ ਕਿ ਹਵਾ ਨੂੰ ਗੰਧਲਾ ਕਰ ਰਹੀ ਹੈ, ਜਿਹੜੀ ਕਿ ਧਰਤੀ ਨੂੰ ਬੰਜਰ ਬਣਾਉਣ ਦੀ ਕਗਾਰ ਤੇ ਹੋਈ ਪਈ ਆ, ਉਸ ਦੇ ਵੱਲ ਕਰ ਰਹੇ ਹੋ। ਤੁਹਾਨੂੰ ਮੈਂ ਦੱਸ ਦੇਵਾਂ ਕਿ ਜਿਹੜਾ ਜੀਰਾ ਫੈਕਟਰੀ ਦਾ ਜਿਹੜਾ ਮਸਲਾ ਗਾ ਉਹ ਬਹੁਤ ਵੱਡਾ ਮਸਲਾ ਗਾ। 3 ਜਿਹੜੀਆਂ ਕਿ FIR ਦਰਜ ਕੀਤੀਆਂ ਨੇ ਪੁਲਿਸ ਨੇ। ਪਹਿਲੀ FIR ਦੇ ਵਿੱਚ 38 ਜਣਿਆਂ ਨੂੰ ਨਾਮਜ਼ਦ ਕਰਿਆ ਸੀ ਬਾਏ ਨੇਮ, ਤਾਂ ਉਸ ਤੋਂ ਬਾਅਦ 34 ਜਣਿਆਂ ਨੂੰ ਫੇਰ ਨਾਮਜ਼ਦ ਕਰਿਆ ਜਾਂਦਾ ਦੂਜੀ FIR ਦੇ ਵਿੱਚ, ਉਹ ਵੀ ਬਾਏ ਨੇਮ ਕਰੇ ਜਾਂਦੇ ਨੇ। ਤੇ ਤੀਜੀ FIR ਦੇ ਵਿੱਚ 15 ਲੋਕਾਂ ਨੂੰ ਜਿਹੜਾ ਕਿ ਨਾਮ ਲਿਖ ਕੇ ਜਿਹੜਾ ਕਿ ਦਰਜ ਕਰਾਇਆ ਜਾਂਦਾ ਕਿ ਆਹ 87 ਬੰਦੇ ਨੇ ਭਾਈ, ਇਹਨਾਂ ਨੇ ਫੈਕਟਰੀ ਦੇ ਮੂਹਰੇ ਰੌਲਾ ਪਾਇਆ ਤੇ ਇਹਨਾਂ ਨੇ ਪੁਲਿਸ ਵਾਲਿਆਂ ਦੇ ਨਾਲ ਤਣਾਅਪੂਰਨ ਸਥਿਤੀ ਬਣਾਈ ਆ। ਪਰ ਇੱਥੇ ਸਵਾਲ ਇਹ ਖੜਾ ਹੁੰਦਾ ਕਿ ਪਿਛਲੇ 6 ਮਹੀਨਿਆਂ ਤੋਂ ਜਿਹੜਾ ਕਿ ਉੱਥੇ ਧਰਨਾ ਚੱਲ ਰਿਹਾ ਸੀ ਉਹ ਬੜਾ ਸ਼ਾਂਤ ਸੀਗਾ। ਅਸੀਂ ਵੀ ਜਾ ਕੇ ਆਏ ਆ ਉੱਥੇ ਧਰਨੇ ਦੇ ਵਿੱਚ, ਦੇਖਿਆ ਹੈਗਾ ਜਾ ਕੇ ਕਿ ਲੋਕ ਸੀ ਜਿਹੜੇ ਆਪਣੀਆਂ ਤਕਰੀਰਾਂ ਰੱਖ ਰਹੇ ਸੀ, ਲੋਕ ਸੀ ਜਿਹੜੇ ਉਹ ਦੱਸ ਰਹੇ ਸੀ। ਇੱਕ ਪਾਸੇ ਫੈਕਟਰੀ ਦੇ ਵਿੱਚ ਜਿਹੜੇ ਕੰਮ ਕਰਨ ਵਾਲੇ ਕਾਮੇ ਸੀ ਉਹਨਾਂ ਦਾ ਧਰਨਾ ਲੱਗਿਆ ਹੋਇਆ ਸੀ, ਤੇ ਦੂਜੇ ਪਾਸੇ ਜਿਹੜੇ ਆਮ ਲੋਕ ਸੀ ਉਹਨਾਂ ਦਾ ਧਰਨਾ ਲੱਗਿਆ ਹੋਇਆ ਸੀ ਜੀ। ਤਾਂ ਉੱਥੋਂ ਦੀਆਂ ਤਸਵੀਰਾਂ ਬੜੀਆਂ ਦਰਦਨਾਕ ਸੀ। ਕੱਲ ਆਪਾਂ ਇੰਡੋਸ ਟੀਵੀ ਤੇ ਲੋਕਾਂ ਦੇ ਨਾਲ ਗੱਲਬਾਤ ਕਰਕੇ ਦਿਖਾਈਆਂ ਨੇ। ਉਹ ਲੋਕ ਕਹਿ ਰਹੇ ਸੀ ਕਿ ਇੰਨੀ ਜਿਹੜੀ ਕਿ ਸਵਾਹ ਸੀ ਉਹ ਚੜ ਜਾਂਦੀ ਸੀ ਘਰਾਂ ਦੇ ਵਿੱਚ। ਜਿਹੜੇ ਕੱਖ ਸੀ, ਪਸ਼ੂਆਂ ਨੂੰ ਪਾਉਣ ਵਾਲੇ ਪੱਠੇ ਸੀ, ਪੱਠਿਆਂ ਦੇ ਉੱਪਰ ਜਿਹੜੀ ਕਿ ਸਵਾਹ ਚੜ ਜਾਂਦੀ ਸੀ ਤੇ 60 ਤੋਂ 70 ਜਿਹੜੇ ਪਸ਼ੂ ਨੇ ਉਹ ਨੁਕਸਾਨੇ ਗਏ ਨੇ। ਇਹ ਜਿਹੜੀ ਕਿ ਸ਼ਰਾਬ ਫੈਕਟਰੀ ਦੀ ਦੇਣ ਸੀ ਉੱਥੇ। ਤਾਂ ਦੂਜੀ ਦੇਣ ਕੀ ਸੀਗੀ ਕਿ ਉੱਥੋਂ ਦੇ ਲੋਕਾਂ ਨੂੰ ਚਮੜੀ ਦੇ ਜਿਹੜੇ ਕਿ ਰੋਗ ਲੱਗੇ ਹੋਏ ਨੇ। ਤੀਜੀ ਦੇਣ ਕੀ ਆ ਕਿ ਉੱਥੋਂ ਦਾ ਜਿਹੜਾ ਪਾਣੀ ਆ ਉਹ ਗੰਧਲਾ ਹੋ ਰਿਹਾ ਹੈਗਾ। ਤੇ ਚੌਥੀ ਦੇਣ ਕੀ ਆ ਜਿਹੜੀ ਕਿ ਉੱਥੇ ਕਣਕ ਅਸੀਂ ਦੇਖ ਕੇ ਆਏ ਆ, ਕਣਕ ਦੇ ਵਿੱਚ ਐ ਨਹੀਂ ਹੈਗਾ ਵੀ ਪੂਰੀ ਦੀ ਪੂਰੀ ਹਰੀ ਹੋਈ ਵੀ ਆ, ਵਾਹਣਾਂ ਦੇ ਵਿੱਚ ਦੌਗੀਆਂ ਦੇ ਰੂਪ ਦੇ ਵਿੱਚ ਹਰੀ ਹੋਈ ਵੀ ਆ। ਕਈ ਥਾਵਾਂ ਤੇ ਕਣਕ ਹਰੀ ਆ ਤੇ ਕਈ ਥਾਵਾਂ ਤੇ ਵਾਹਣ ਜਿਹੜੇ ਬੰਜਰ ਪਏ ਨੇ ਕਿਉਂਕਿ ਪਾਣੀ ਮਾੜਾ। ਤਾਂ ਤੀਜੀ ਜਿਹੜੀ ਦੇਣ ਆ ਉਹ ਇਹ ਸੀਗੀ ਕਿ ਲੋਕ ਕਹਿੰਦੇ ਨੇ ਕਿ ਅਸੀਂ ਸਵੇਰੇ ਪਾਣੀ ਭਰ ਦਿੰਨੇ ਆ ਤੇ ਦੁਪਹਿਰ ਤੱਕ ਉਹ ਪਾਣੀ ਆ ਜਿਹੜਾ ਕਾਲਾ ਹੋ ਜਾਂਦਾ। ਤਾਂ ਇਹ ਦੇਣ ਆ ਜੀ ਉੱਥੋਂ ਦੀ ਫੈਕਟਰੀ ਦੀ। ਤਾਂ ਕੱਲ ਜਿਹੜੀ ਕਿ ਉੱਥੇ ਤੁਸੀਂ ਦੇਖਿਆ ਹੋਣਾ ਕਿ IG ਜਸਕਰਨ ਸਿੰਘ ਬੈਠੇ ਸੀਗੇ ਤੇ ਅਮਰਤਾ ਸਿੰਘ ਜਿਹੜੇ ਕਿ ਉਹ ਵੀ ਬੈਠੇ ਸੀ ਉੱਥੇ, ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀ ਨੇ। ਤਾਂ ਉਸ ਤੋਂ ਬਾਅਦ DIG ਢਿੱਲੋਂ ਸਾਹਿਬ ਵੀ ਉੱਥੇ ਬੈਠੇ ਸੀ। ਤਾਂ ਮੂਹਰੇ ਉਹਨਾਂ ਦੀ ਇੱਕ ਵਾਰਤਾਲਾਪ ਚੱਲ ਰਹੀ ਸੀ ਆਪਸ ਦੇ ਵਿੱਚ, ਤੇ ਮੂਹਰੇ ਜਿਹੜੇ ਕਿ ਕਿਸਾਨ ਜਥੇਬੰਦੀਆਂ ਬੈਠੀਆਂ ਸੀ। 17 ਦਸੰਬਰ ਤੱਕ ਉੱਥੇ ਕੋਈ ਕਿਸਾਨ ਜਥੇਬੰਦੀਆਂ ਦੇ ਵਿੱਚੋਂ ਜਿਹੜੀਆਂ ਕਿ ਦਿੱਲੀ ਬੈਠੀਆਂ ਸੀ ਉਹ ਨਹੀਂ ਦਿਖੀਆਂ ਸੀ, ਨਹੀਂ ਆਈਆਂ ਸੀ, ਕਿਉਂਕਿ ਉਹ ਬੈਕ ਤੇ ਰਹਿ ਕੇ ਸਪੋਰਟ ਕਰ ਰਹੀਆਂ ਸੀ। ਤਾਂ 17 ਦਸੰਬਰ ਵਾਲੇ ਦਿਨ ਜਦੋਂ ਉੱਥੇ ਪੁਲਿਸ ਆਉਂਦੀ ਆ, ਪੁਲਿਸ ਆ ਕੇ ਉਹਨਾਂ ਨੂੰ ਬੈਰੀਗੇਟਿੰਗ ਕਰਦੀ ਆ ਤੇ ਪੁਲਿਸ ਆ ਕੇ ਉਹਨਾਂ ਦੇ ਨਾਲ ਹੱਕੋ ਦਬਕੋ ਕਰਦੀ ਹੈ। ਤਾਂ ਉਸ ਤੋਂ ਬਾਅਦ ਜਿਹੜੀ ਕਿ ਉੱਥੇ ਜਥੇਬੰਦੀਆਂ ਆਉਂਦੀਆਂ ਨੇ ਤੇ ਪੰਜਾਬ ਦੇ ਜਿਹੜੇ ਲੋਕ ਨੇ ਉਹ ਪਹੁੰਚਣਾ ਸ਼ੁਰੂ ਕਰ ਦਿੰਦੇ ਨੇ। ਤੁਸੀਂ ਦੇਖੋ ਕਿ ਇਹ ਮਸਲਾ ਬਹੁਤ ਵੱਡਾ ਹੈਗਾ, ਇਹ ਮਸਲਾ ਬਹੁਤ ਵੱਡਾ ਹੈਗਾ। ਮਸਲੇ ਦੀ ਜੇਕਰ ਗੱਲ ਕਰਦੇ ਹਾਂ ਅਸੀਂ ਤਾਂ ਪੰਜਾਬ ਉਹੀ ਗੱਲ ਫੇਰ ਆਉਂਦੀ ਹੈ ਜਿਵੇਂ ਆਪਾਂ ਰੋਜ਼ ਦੀ ਤਰ੍ਹਾਂ ਕਹਿੰਦੇ ਕਿ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ ਪੰਜਾਬ ਦੇ ਲੋਕ ਹੀ ਨੇ ਜਿਹੜੇ ਕਿ ਪੰਜਾਬ ਨੂੰ ਸੰਭਾਲ ਰਹੇ ਨੇ, ਕਿਉਂਕਿ ਪੰਜਾਬ ਨੂੰ ਉਜਾੜਨ ਦੀਆਂ ਗੱਲਾਂ ਬਹੁਤ ਹੋ ਰਹੀਆਂ ਨੇ। ਦੂਜੀ ਗੱਲ ਜੇਕਰ ਆਪਾਂ ਗੱਲ ਕਰਦੇ ਹਾਂ ਕਿ ਪ੍ਰਸ਼ਾਸਨ ਉੱਥੇ ਬੈਠਾ ਹੈਗਾ, ਪ੍ਰਸ਼ਾਸਨ ਕਹਿ ਰਿਹਾ ਕਿ ਹਾਈ ਕੋਰਟ ਦੇ ਫੈਸਲੇ ਤੇ ਗੌਰ ਕਰੋ ਜਾਂ ਸਰਕਾਰ ਕਹਿ ਰਹੀ ਹੈ ਕਿ ਹਾਈ ਕੋਰਟ ਦੇ ਫੈਸਲੇ ਤੇ ਗੌਰ ਕਰੋ। ਤਾਂ ਅਸੀਂ ਤੁਹਾਨੂੰ ਦੱਸ ਦਈਏ ਕਿ ਹਾਈ ਕੋਰਟ ਦਾ ਜਿਹੜਾ ਫੈਸਲਾ ਸੀਗਾ 8 ਜਨਵਰੀ 2021 ਨੂੰ ਆਇਆ ਸੀ ਕਿ ਜਿਹੜਾ ਕਿ ਤੁਸੀਂ ਇਹ ਜਿਹੜਾ ਫੈਸਲਾ ਸੀਗਾ ਇਹ AC ਮਸੀਹ ਜਿਹੜੇ ਕਿ ਉਸ ਟਾਈਮ ਦੇ ਜਸਟਿਸ ਸੀ ਉਹਨਾਂ ਦੇ ਵੱਲੋਂ
ਕਰਿਆ ਗਿਆ ਸੀ ਕਿ ਤੁਸੀਂ ਕਿਸੇ ਤੇ ਮਾਨਹਾਨੀ ਦਾ ਕੇਸ ਨਹੀਂ ਕਰ ਸਕਦੇ ਜੇਕਰ ਉਹ ਲੋਕਾਂ ਨੂੰ ਮਨਜ਼ੂਰ ਨਾ ਹੋਵੇ। ਤਾਂ ਇਸ ਤੋਂ ਬਾਅਦ ਤੁਸੀਂ ਦੇਖੋ ਕਿ ਇੱਕ ਮਸਲਾ ਹੋਰ ਆਉਂਦਾ ਸਾਹਮਣੇ ਕਿ ਜਿਸ ਦੇ ਵਿੱਚ ਇਹ ਲਿਖਿਆ ਜਾਂਦਾ ਕਿ ਜਿਹੜੇ ਜਸਟਿਸ ਰਣਜੀਤ ਸ਼ਰਮਾ ਸੀ ਤੇ ਉਸ ਵਕਤ ਹਰਿੰਦਰ ਸਿੰਘ ਸਿੱਧੂ ਸੀ ਜਿਹੜੇ ਕਿ ਜਸਟਿਸ, ਉਹਨਾਂ ਦੇ ਵੱਲੋਂ 3/12/2019 ਨੂੰ ਜਿਹੜਾ ਕਿ ਇੱਕ ਫੈਸਲਾ ਲਿਆ ਜਾਂਦਾ। ਉਹ ਫੈਸਲਾ ਕੀ ਸੀਗਾ ਕਿ ਭਾਈ ਤੁਸੀਂ ਜਿਹੜੇ ਕਿ ਜੇਲ੍ਹਾਂ ਦੇ ਵਿੱਚ ਜੈਂਬਰ ਲਾ ਦਿਓ। ਉਹ ਫੈਸਲਾ ਸੁਣਾਇਆ ਜਾਂਦਾ ਕਿ ਜੇਲ੍ਹਾਂ ਦੇ ਵਿੱਚ ਭਾਈ ਜੈਂਬਰ ਲਾ ਦਿਓ, ਜੇਕਰ ਕੋਈ ਵੀ ਗੈਂਗਸਟਰ ਜਾਂ ਕੋਈ ਵੀ ਜੇਲ੍ਹ ਦੇ ਵਿੱਚ ਬੈਠਾ ਗ੍ਰਿਫਤਾਰੀ ਜਿਹੜਾ ਸਜ਼ਾ ਕੱਟ ਰਿਹਾ ਵੀ ਉਹ ਫੋਨ ਦੀ ਵਰਤੋਂ ਨਾ ਕਰੇ। ਤਾਂ ਫਿਰ ਇਸ ਦੇ ਉੱਪਰ ਕਿੰਨੀ ਕੁ ਗੌਰ ਹੋ ਗਈ। ਪਿਛਲੇ ਦਿਨਾਂ ਦੇ ਵਿੱਚ ਸਿੱਧੂ ਮੂਸੇਵਾਲੇ ਦਾ ਕਤਲ ਹੁੰਦਾ ਤੇ ਜੇਲ੍ਹ ਦੇ ਵਿੱਚ ਬੈਠੇ ਲਾਰੈਂਸ ਬਿਸ਼ਨੋਈ ਵਰਗੇ ਕਹਿੰਦੇ ਨੇ ਕਿ ਸਾਡੀ ਜ਼ਿੰਮੇਵਾਰੀ ਆ, ਅਸੀਂ ਕਤਲ ਕਰਿਆ। ਤਾਂ ਫਿਰ ਜੇਕਰ ਪ੍ਰਸ਼ਾਸਨ ਨੂੰ ਹਾਈ ਕੋਰਟ ਦੀ ਇੰਨੀ ਚਿੰਤਾ, ਇੰਨੀ ਫਿਕਰ ਆ ਸਰਕਾਰਾਂ ਨੂੰ, ਤਾਂ ਫਿਰ ਉਸ ਦੇ ਉੱਪਰ ਕਿਉਂ ਨਹੀਂ ਉਹਨਾਂ ਨੇ ਗੌਰ ਕਰੀ? ਕਿਉਂ ਨਹੀਂ ਜੇਲ੍ਹਾਂ ਦੇ ਵਿੱਚ ਉਹਨਾਂ ਨੇ ਜੈਂਬਰ ਲਗਾਏ ਹਜੇ ਤੱਕ? ਕਿਉਂ ਨਹੀਂ ਉਹਨਾਂ ਨੇ ਜੇਲ੍ਹਾਂ ਦੇ ਵਿੱਚੋਂ ਫੋਨ ਨੇ ਜਿਹੜੇ ਉਹ ਬੰਦ ਕਰਾਏ? ਕਿਉਂ ਨਹੀਂ ਅਜਿਹੀਆਂ ਗੱਲਾਂ ਸਾਹਮਣੇ ਆਉਂਦੀਆਂ ਨੇ? ਤਾਂ ਤੁਸੀਂ ਦੇਖੋ ਕਿ ਇਸ ਤੋਂ ਬਾਅਦ RS ਜਾਂ ਜਿਹੜਾ ਅਰਲ ਪੱਲੀ ਆ ਤਾਂ ਉਸ ਦੇ ਵੱਲੋਂ 9/7/2022 ਨੂੰ ਜਿਹੜੇ ਕਿ ਜਸਟਿਸ ਨੇ ਉਹਨਾਂ ਦੇ ਵੱਲੋਂ ਵੀ ਇੱਕ ਜਿਹੜੀ ਕਿ ਝਾੜ ਪਾਈ ਜਾਂਦੀ। ਉਹ ਕਹਿੰਦੇ ਕਿ ਵੀ 2011 ਦੇ ਵਿੱਚ ਤੁਹਾਨੂੰ ਕਿਹਾ ਸੀ ਕਿ ਜੈਂਬਰ ਲੱਗਣੇ ਚਾਹੀਦੇ ਜੇਲ੍ਹਾਂ ਦੇ ਵਿੱਚ, ਤੇ ਤੁਸੀਂ 2022 ਚੱਲ ਪਿਆ, ਇਹ ਤਾਜ਼ੀ ਜਿਹੜੀ ਕਿ ਝਾੜ ਪਈ ਲੱਗਦੀ ਆ ਸਰਕਾਰ ਨੂੰ। ਤਾਂ ਇਹ ਸਰਕਾਰਾਂ ਨੇ ਜਿਹੜੀਆਂ ਉਹਨਾਂ ਫੈਸਲਿਆਂ ਦੇ ਵੱਲ ਗੌਰ ਨਹੀਂ ਕਰਦੀਆਂ ਜਿਹੜੇ ਫੈਸਲੇ ਜ਼ਰੂਰੀ ਹੁੰਦੇ ਨੇ, ਜਿਹੜੇ ਫੈਸਲੇ ਅਹਿਮ ਅਤੀ ਜ਼ਰੂਰੀ ਹੁੰਦੇ ਨੇ ਕਿ ਭਾਈ ਤੁਸੀਂ ਆਹ ਕੰਮ ਕਰੋ। ਪਰ ਜਿਹੜੇ ਲੋਕ ਉੱਥੇ ਮਰ ਰਹੇ ਨੇ ਉਹਨਾਂ ਨੂੰ ਉੱਥੇ ਠਾਉਣ ਦੇ ਲਈ ਬਿੰਦ ਦੇ ਵਿੱਚ 30 ਤੋਂ 35 ਹਜ਼ਾਰ ਜਿਹੜਾ ਕਿ ਪੁਲਿਸ ਅਧਿਕਾਰੀ ਆ ਉੱਥੇ ਪੇਸ਼ ਕਰਤਾ, ਖੜਾ ਕਰਤਾ, ਤੇ ਸਰਕਾਰੀ ਰੋਡਵੇਜ਼ ਦੀਆਂ ਬੱਸਾਂ ਲਗਾ ਦਿੱਤੀਆਂ ਕਿ ਲੋਕ ਇੱਥੇ ਪਹੁੰਚ ਨਾ ਸਕਣ। ਤੁਸੀਂ ਇਹ ਦੇਖੋ ਕਿ ਸਰਕਾਰੀ ਰੋਡਵੇਜ਼ ਦੀ ਜਿਹੜੀ ਟਰਾਂਸਪੋਰਟ ਆ ਉਹ ਉੱਥੇ ਵਰਤਣੀ ਕੀ ਜਾਇਜ਼ ਆ? ਕੀ ਉਹ ਜਿਹੜੀ ਟਰਾਂਸਪੋਰਟ ਆ ਉਸ ਨੂੰ ਵਰਤਿਆ ਗਿਆ ਉੱਥੇ? ਇਹ ਜਿਹੜੀਆਂ ਲੋਕਾਂ ਦੇ ਸਿਰ ਤੋਂ ਬਣੀ ਸਰਕਾਰ ਜਿਹੜੀ ਕਹਿੰਦੀ ਸੀ ਕਿ ਅਸੀਂ ਆਮ ਲੋਕਾਂ ਦੀ ਸਰਕਾਰ ਆ, ਆਮ ਲੋਕਾਂ ਵਾਂਗ ਰਹਾਂਗੇ, ਤਾਂ ਉਸੇ ਸਰਕਾਰ ਦੇ ਵੱਲੋਂ ਇੱਕ ਤਸ਼ੱਦਦ ਸੀ ਜਿਹੜਾ ਆਮ ਲੋਕਾਂ ਦੇ ਉੱਤੇ ਕਰਾਇਆ ਗਿਆ। ਤਾਂ ਇਸ ਦੇ ਨਾਲ ਹੀ ਮੈਂ ਤੁਹਾਨੂੰ ਇੱਕ ਹੋਰ ਦੱਸ ਦਿਆਂ ਕਿ 5 ਦਸੰਬਰ ਨੂੰ ਸੁਪਰੀਮ ਕੋਰਟ ਨੇ ਫੇਰ ਝਾੜ ਪਾਈ ਸੀ। ਸੁਪਰੀਮ ਕੋਰਟ ਕਹਿੰਦਾ ਸੀ ਕਿ ਤੁਸੀਂ ਭਾਈ ਬਾਰਡਰ ਸਟੇਟ ਹੋ, ਤੁਹਾਡਾ ਜਿਹੜਾ ਪੰਜਾਬ ਆ ਉਹ ਬਾਰਡਰ ਦੇ ਨਾਲ ਲੱਗਦਾ, ਜੇਕਰ ਬਾਰਡਰ ਸਟੇਟ ਦੇ ਵਿੱਚ ਨਸ਼ਾ ਜਿਹੜਾ ਕਿ ਉਹ ਵਧੂਗਾ ਤਾਂ ਪੂਰੀ ਜਿਹੜਾ ਕਿ ਦੇਸ਼ ਦੇ ਵਿੱਚ ਉਹ ਨਸ਼ਾ ਘਰ ਕਰੂਗਾ। ਤਾਂ ਪੰਜਾਬ ਸਰਕਾਰ ਨੂੰ ਸੁਪਰੀਮ ਕੋਰਟ ਨੇ ਇਹ ਗੱਲ ਕਹੀ ਸੀ। ਤਾਂ ਸੁਪਰੀਮ ਕੋਰਟ ਕਿੱਥੇ ਜੀ? ਜਦੋਂ ਸੁਪਰੀਮ ਕੋਰਟ ਇਹ ਗੱਲ ਕਰ ਰਿਹਾ ਸੀ ਤਾਂ ਪੰਜਾਬ ਸਰਕਾਰ ਕਿੱਥੇ ਸੁੱਤੀ ਪਈ ਸੀ? ਅੱਜ ਪੰਜਾਬ ਸਰਕਾਰ ਫੇਰ ਉਹੀ ਜਿਹੜੀਆਂ ਕਿ ਗਲਤੀਆਂ ਕਰ ਰਹੀ ਆ, ਸ਼ਰਾਬ ਫੈਕਟਰੀ ਨੂੰ ਚਲਾਉਣ ਦੀਆਂ ਗੱਲਾਂ ਕਰ ਰਹੀ ਆ। ਉੱਥੇ ਪੁਲਿਸ ਪ੍ਰਸ਼ਾਸਨ ਭੇਜਤਾ, ਪੁਲਿਸ ਪ੍ਰਸ਼ਾਸਨ ਨੂੰ ਕਹਿਤਾ ਕਿ ਇਹਨਾਂ ਧਰਨਾਕਾਰੀਆਂ ਨੂੰ ਇੱਥੋਂ ਚੁੱਕ ਦਿਓ ਪਰੇ, ਠਾ ਦਿਓ ਪਰੇ। ਉੱਥੇ ਲਾਠੀ ਚਾਰਜ ਵੀ ਹੋਇਆ। ਤਾਂ ਇੱਕ ਗੱਲ ਇਹ ਆ ਕਿ ਉੱਥੇ ਜਿਹੜੇ ਲੋਕ ਬੈਠੇ ਨੇ ਉਹ ਕਹਿੰਦੇ ਨੇ ਕਿ ਅਸੀਂ ਭਾਈ ਕਨਈਆ ਵਾਲਾ ਰੋਲ ਵੀ ਅਦਾ ਕਰਨ ਜਾਣਦੇ ਆ ਤੇ ਅਸੀਂ ਬਾਬਾ ਬੰਦਾ ਸਿੰਘ ਬਹਾਦਰ ਵਾਲਾ ਰੋਲ ਅਦਾ ਕਰਨ ਜਾਣਦੇ ਆ। ਉਹਨਾਂ ਦਾ ਉੱਥੇ ਇਹ ਵੀ ਕਹਾਵਤ ਆ, ਉਹਨਾਂ ਨੇ ਲਿਖ ਕੇ ਵੀ ਲਾਇਆ ਹੋਇਆ ਕਿ ਆਏ ਗਏ ਨੂੰ ਦੇਗ ਪੱਕੀ ਤੇ ਸਿਰ ਚੜੇ ਨੂੰ ਤੇਗ ਪੱਕੀ। ਅਜਿਹੀਆਂ ਗੱਲਾਂ ਉਹਨਾਂ ਨੇ ਉੱਥੇ ਕਰੀਆਂ ਨੇ ਸਾਡੇ ਨਾਲ। ਜਦੋਂ ਅਸੀਂ ਆਫ ਦੀ ਕੈਮਰਾ ਉੱਥੇ ਉਹਨਾਂ ਨਾਲ ਗੱਲਾਂ ਬਾਤਾਂ ਕਰ ਰਹੇ ਸੀ ਤਾਂ ਇਹ ਗੱਲਾਂ ਕਰੀਆਂ ਨੇ। ਉਹ ਕਹਿੰਦੇ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਇੱਥੇ ਚਾਹ ਵੀ ਛਕਾ ਰਹੇ ਆ, ਪਾਣੀ ਵੀ ਛਕਾ ਰਹੇ ਆ ਤੇ ਰੋਟੀ ਵੀ ਛਕਾ ਰਹੇ ਆ ਤੇ ਪੈਣ ਨੂੰ ਅਸੀਂ ਗੱਦੇ ਵੀ ਦੇ ਰਹੇ ਆ। ਪਰ ਦੂਜੇ ਦਿਨ ਸਾਡੇ ਤੇ ਪੁਲਿਸ ਪ੍ਰਸ਼ਾਸਨ ਜਿਹੜਾ ਉਹੀ ਲਾਠੀਆਂ ਤੇ ਡਾਂਗਾਂ ਲੈ ਕੇ ਸਾਡੇ ਦਾਲੇ ਹੋ ਜਾਂਦਾ ਤੇ ਸਾਨੂੰ ਕਹਿੰਦਾ ਵੀ ਇੱਥੋਂ ਉੱਠੋ। ਇਹਨਾਂ ਦੀ ਫਿਰ ਉਹ ਗੱਲ ਹੋ ਗਈ ਕਿ ਜਿਵੇਂ ਇੱਕ ਕਹਿੰਦੇ ਹੁੰਦੇ ਨੇ ਕਿ ਵੀ ਖਾ ਕੇ ਨੂਨ ਨਹੀਂ ਹਰਾਮ ਕਰੀਦਾ, ਪਰ ਇਹ ਤਾਂ ਇੱਥੇ ਹੁਣ ਨੂਨ ਹਰਾਮ ਕਰਨ ਤੇ ਤੁਰੇ ਹੋਏ ਨੇ ਕਿ ਉੱਥੋਂ ਹੀ ਖਾਂਦੇ ਨੇ ਤੇ ਉਹਨਾਂ ਦੇ ਉੱਪਰ ਹੀ ਲਾਠੀਆਂ ਭਰਾਉਂਦੇ ਨੇ। ਜੀ ਬਹੁਤ ਬਹੁਤ ਸ਼ੁਕਰੀਆ ਹਰਜਿੰਦਰ ਜੀ, ਮਿਲਦੇ ਆ ਜੀ ਕੱਲ ਨੂੰ। ਧੰਨਵਾਦ ਤੁਹਾਡਾ ਜੀ, ਬਹੁਤ ਬਹੁਤ ਸ਼ੁਕਰੀਆ ਜੀ, ਮਿਹਰਬਾਨੀ। ਦਰਸ਼ਕੋ ਸਮਾਂ ਹੋ ਚੱਲਿਆ ਤੁਹਾਡੇ ਤੋਂ ਵੀ ਇਜਾਜ਼ਤ ਲੈਣ ਦਾ। ਨਵੀਆਂ ਤੇ ਤਾਜ਼ਾ ਖਬਰਾਂ ਲਈ ਦੇਖਦੇ ਰਹੋ ਇੰਡਸ ਟੀਵੀ ਆਸਟ੍ਰੇਲੀਆ। ਧੰਨਵਾਦ। ਜ਼ੀਰਾ ਫੈਕਟਰੀ ਦਾ ਮਸਲਾ ਤੇ ਇੱਕ ਅਜਿਹਾ ਮਸਲਾ ਜਿਹੜਾ ਕਿ ਬੜਾ ਤੂਲ ਫੜਦਾ ਜਾ ਰਿਹਾ। ਚਰਨਜੀਤ ਚੰਨੀ, ਤੁਸੀਂ ਇਹ ਦੇਖੋ ਨਾ ਕਿ 111 ਦਿਨਾਂ ਦੇ ਵਿੱਚ ਪੰਜਾਬ ਦੇ ਹਾਲਾਤ ਕਿੱਥੇ ਤੋਂ ਕਿੱਥੇ ਆ ਗਏ ਸੀਗੇ। ਜਦੋਂ 4.5 ਸਾਲ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਰਹਿੰਦੀ ਹੈ ਤਾਂ ਉਸ ਤੋਂ ਬਾਅਦ 111 ਦਿਨਾਂ ਦੇ ਲਈ CM ਚਰਨਜੀਤ ਸਿੰਘ ਚੰਨੀ ਨੂੰ ਬਣਾ ਦਿੱਤਾ ਜਾਂਦਾ। ਤਾਂ ਫਿਰ ਜਦੋਂ ਇਲੈਕਸ਼ਨ ਸਾਰਾ ਕੁਝ ਖਤਮ ਹੋ ਜਾਂਦਾ, ਸਹੁੰ ਚੁੱਕ ਸਮਾਗਮ ਹੋ ਜਾਂਦਾ, ਤਾਂ ਫਿਰ ਚੰਨੀ ਸਾਹਿਬ ਜਿਹੜੇ ਹੁੰਦੇ ਨੇ ਉਹ ਇੱਕਦਮ ਅਲੋਪ ਹੋ ਜਾਂਦੇ ਨੇ। ਜਦੋਂ ਹੁਣ ਇੱਕਦਮ ਧਮਾਕੇਦਾਰ ਐਂਟਰੀ ਹੁੰਦੀ ਹੈ ਤਾਂ ਪਹਿਲਾਂ ਉਹ ਆਉਂਦੇ ਨੇ ਦਿੱਲੀ, ਪ੍ਰਿੰਕਾ ਗਾਂਧੀ ਨੂੰ ਮਿਲਦੇ ਨੇ। ਪ੍ਰਿੰਕਾ ਗਾਂਧੀ ਤੋਂ ਬਾਅਦ ਉਹ ਸਿੱਧਾ ਪੰਜਾਬ ਦੇ ਵਿੱਚ ਐਂਟਰੀ ਕਰਦੇ ਨੇ ਮੂਸੇ ਪਿੰਡ ਦੇ ਵਿੱਚ। ਚੰਨੀ ਸਾਹਿਬ ਵੱਲੋਂ ਬਿਆਨ ਦਿੱਤਾ ਜਾ ਰਿਹਾ ਹੈ ਕਿ ਇਹ ਆਮ ਆਦਮੀ ਪਾਰਟੀ ਵੱਲੋਂ ਉਹਨਾਂ ਤੇ ਪਰਚੇ ਦਰਜ ਕਰਵਾਏ ਗਏ ਸਨ, ਜਿਹੜੇ ਕਿ ਸਿੱਧੂ ਮੂਸੇਵਾਲ ਨੂੰ ਲੈ ਕੇ ਵੀ ਉਹਨਾਂ ਨੇ ਗੱਲ ਕਹੀ ਹੈ ਕਿ ਉਹਨਾਂ ਦੇ ਉੱਤੇ ਵੀ ਆਮ ਆਦਮੀ ਪਾਰਟੀ ਵੱਲੋਂ ਪਰਚਾ ਦਰਜ ਕੀਤਾ ਗਿਆ ਸੀ ਕਾਂਗਰਸ ਸਰਕਾਰ ਦੇ ਹੁੰਦਿਆਂ। ਸਿੱਧੂ ਮੂਸੇਵਾਲੇ ਦੇ ਘਰ ਆਉਣ ਤੋਂ ਰੋਕਿਆ ਗਿਆ
ਤਾਂ ਉਹੀ ਗੱਲ ਫੇਰ ਕਿ ਜਿਵੇਂ ਆਪਾਂ ਪਹਿਲਾਂ ਵੀ ਕਰ ਚੁੱਕੇ ਹਾਂ ਕਿ ਚੰਨੀ ਸਾਹਿਬ ਨੂੰ ਜਿਹੜਾ ਕਿ ਮੈਸੇਜ ਆਉਣੇ ਸ਼ੁਰੂ ਹੋ ਗਏ ਨੇ। ਪਰ ਇੱਥੇ ਤੁਸੀਂ ਇਹ ਦੇਖੋ ਕਿ ਜਾਂ ਤਾਂ ਚੰਨੀ ਸਾਹਿਬ ਸਿਆਸਤ ਕਰ ਰਹੇ ਨੇ ਕਿ ਇੱਕਦਮ ਗਾਇਬ ਹੋ ਜਾਣਾ, ਫਿਰ ਚੰਨੀ ਸਾਹਿਬ 에ਅਰਪੋਰਟ ਤੇ ਆਉਂਦੇ ਨੇ, ਪ੍ਰਿੰਕਾ ਗਾਂਧੀ ਜੀ ਨੂੰ ਮਿਲਦੇ ਨੇ, ਭਾਰਤ ਜੋੜੋ ਯਾਤਰਾ ਦੇ ਵਿੱਚ ਜਾਂਦੇ ਨੇ। 17 ਦਸੰਬਰ ਤੱਕ ਜਦੋਂ ਕਿਸਾਨ ਧਰਨੇ ਤੇ ਬੈਠਦੇ ਨੇ ਤਾਂ ਬੜਾ ਸ਼ਾਂਤਮਈ ਧਰਨਾ ਹੁੰਦਾ ਜੀ। ਤਾਂ ਇੱਥੇ ਸਵਾਲ ਇਹ ਖੜਾ ਹੁੰਦਾ ਸਰਕਾਰਾਂ ਦੇ ਉੱਪਰ ਤੇ ਪ੍ਰਸ਼ਾਸਨ ਦੇ ਉੱਪਰ ਕਿ ਤੁਸੀਂ ਅਦਾਲਤ ਦੇ ਜਿਹੜੇ ਪਹਿਲਾਂ ਵਾਲੇ ਫੈਸਲੇ ਨੇ ਉਹਨਾਂ ਦੇ ਉੱਪਰ ਗੌਰ ਕਰੀ ਆ। ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ। ਮੈਂ ਹਾਂ ਹਰਜਿੰਦ ਕੌਰ ਮੰਗੜ ਤੇ ਤੁਸੀਂ ਦੇਖ ਰਹੇ ਹੋ ਇੰਡੋਸ ਟੀਵੀ। ਸਵਾਗਤ ਹੈ ਜੀ ਸਾਰਿਆਂ ਦਾ। ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਜੀ, ਕਰਾਂਗੇ ਪੰਜਾਬ ਦੀ ਸਮੀਖਿਆ ਤੇ ਪੰਜਾਬ ਦੀ ਸਮੀਖਿਆ ਕਰਨ ਲਈ ਮੇਰੇ ਸਹਿਯੋਗੀ ਹਰਜਿੰਦਰ ਢਿੱਲੋਂ ਜੋ ਕਿ ਪੰਜਾਬ ਸਟੂਡੀਓ ਦੇ ਵਿੱਚ ਮੌਜੂਦ ਨੇ, ਜੁੜ ਚੁੱਕੇ ਨੇ ਜੀ ਸਾਡੇ ਨਾਲ। ਹਰਜਿੰਦਰ ਜੀ ਸਤਿ ਸ਼੍ਰੀ ਅਕਾਲ ਜੀ। ਜੀ ਬਹੁਤ ਬਹੁਤ ਸ਼ੁਕਰੀਆ ਜੀ, ਮਿਹਰਬਾਨੀ ਸਾਰੇ ਪਿਆਰ ਭਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੀ। ਹਰਜਿੰਦਰ ਜੀ, ਪੰਜਾਬ ਦੇ ਮਸਲੇ ਜਿਹੜੇ ਕਿ ਆਪਾਂ ਹਮੇਸ਼ਾ ਹੀ ਵਿਚਾਰਦੇ ਆ, ਉਹਨਾਂ ਦੇ ਉੱਤੇ ਚਰਚਾਵਾਂ ਕਰਦੇ ਆ। ਜੀਰਾ ਫੈਕਟਰੀ ਦਾ ਮਸਲਾ ਤੇ ਇੱਕ ਅਜਿਹਾ ਮਸਲਾ ਜਿਹੜਾ ਕਿ ਬੜਾ ਤੂਲ ਫੜਦਾ ਜਾ ਰਿਹਾ। ਚਰਨਜੀਤ ਚੰਨੀ ਜਿਹੜੇ ਕਿ 111 ਦਿਨਾਂ ਲਈ ਸੀਐਮ ਬਣਾ ਦਿੱਤੇ ਗਏ ਜੀ, ਉਸ ਤੋਂ ਬਾਅਦ ਵਿਧਾਨ ਸਭਾ ਚੋਣਾਂ ਆਈਆਂ, ਵੱਧ ਚੜ ਕੇ ਉਹਨਾਂ ਦੇ ਚੋਣ ਪ੍ਰਚਾਰ ਕੀਤਾ ਤੇ ਇੱਕਦਮ ਹੀ ਡਿਸਅਪੀਅਰ ਹੋ ਗਏ। ਉਸ ਤੋਂ ਬਾਅਦ ਚੋਣਾਂ ਤੋਂ ਬਾਅਦ ਵਾਪਸ ਆਉਂਦੇ ਨੇ, ਪ੍ਰਿੰਕਾ ਗਾਂਧੀ ਨੂੰ ਮਿਲਦੇ ਨੇ, ਸਿੱਧਾ ਸਿੱਧੂ ਮੂਸੇਵਾਲਾ ਜੀ ਦੇ ਪਿੰਡ ਜਾਂਦੇ ਨੇ ਜਿੱਥੇ ਉਹਨਾਂ ਦੇ ਮਾਤਾ ਪਿਤਾ ਨੂੰ ਮਿਲਦੇ ਨੇ ਤੇ ਇੱਕ ਰਾਤ ਦੀ ਉੱਥੇ ਸਟੇ ਵੀ ਕਰਦੇ ਨੇ। ਦੂਜੇ ਦਿਨ ਪੁਲਿਸ ਆਉਂਦੀ ਹੈ ਜੀ, ਉਹਨਾਂ ਨੂੰ ਸੰਮਨ ਜਾਰੀ ਕਰਦੀ ਹੈ ਤੇ 12 ਜਨਵਰੀ ਨੂੰ ਉਹਨਾਂ ਨੂੰ ਪੇਸ਼ ਹੋਣ ਲਈ ਕਿਹਾ ਜਾਂਦਾ ਹੈ। ਕਾਫੀ ਗੱਲਾਂ ਜਿਹੜੀਆਂ ਮੀਡੀਆ ਨੂੰ ਕਹਿ ਰਹੇ ਨੇ ਚਰਨਜੀਤ ਚੰਨੀ ਜੀ ਕਿ ਮੇਰੇ ਉੱਤੇ ਪਰਚਾ ਨਜਾਇਜ਼ ਕੀਤਾ ਗਿਆ ਹੈ, ਆਮ ਆਦਮੀ ਪਾਰਟੀ ਨੇ ਪਰਚਾ ਕੀਤਾ ਸੀ। ਸੋ ਕੀ ਕਹਿਣਾ ਤੁਹਾਡਾ, ਕਿਹੋ ਜਿਹੇ ਹਾਲਾਤ ਨੇ, ਕੀ ਪੱਖ ਹੈ ਚਰਨਜੀਤ ਚੰਨੀ ਦਾ ਤੇ ਕੀ ਸੱਚਾਈ ਹੈ ਇਸ ਦੇ ਵਿੱਚ? ਜੀ ਕਾਫੀ ਚਰਚਾ ਦਾ ਵਿਸ਼ਾ ਬਣਿਆ ਸੀਐਮ ਚਰਨਜੀਤ ਸਿੰਘ ਚੰਨੀ। 111 ਦਿਨਾਂ ਦੀ ਜਿਹੜੀ ਸਰਕਾਰ ਚਲਾ ਕੇ ਗਏ ਸੀ ਚਰਨਜੀਤ ਸਿੰਘ ਚੰਨੀ, ਤਾਂ ਉਸ ਦਿਨਾਂ ਦੇ ਵਿੱਚ ਵੀ ਕਾਫੀ ਜਿਹੜਾ ਕਿ ਚਰਚਾ ਦਾ ਵਿਸ਼ਾ ਬਣੇ ਸੀ। ਜਿੱਦਾਂ ਕਿ ਜਿੱਥੇ ਵੀ ਜਾਂਦੇ ਸੀ ਚਰਨਜੀਤ ਸਿੰਘ ਚੰਨੀ ਰਾਤ ਨੂੰ 2-2 ਵਜੇ ਤੱਕ ਐਕਟਿਵ ਰਹਿੰਦੇ ਸੀ ਤੇ ਰਾਤ ਨੂੰ 2-2 ਵਜੇ ਤੱਕ ਤੁਸੀਂ ਇਹ ਦੇਖੋ ਨਾ ਕਿ 111 ਦਿਨਾਂ ਦੇ ਵਿੱਚ ਪੰਜਾਬ ਦੇ ਹਾਲਾਤ ਕਿੱਥੇ ਤੋਂ ਕਿੱਥੇ ਆ ਗਏ ਸੀਗੇ ਜੀ। ਜਦੋਂ ਚਰਨਜੀਤ ਸਿੰਘ ਚੰਨੀ ਪੰਜਾਬ ਦੇ ਮੁੱਖ ਮੰਤਰੀ ਬਣਾਏ ਗਏ ਨੇ ਤਾਂ ਇਸ ਤੋਂ ਪਹਿਲਾਂ ਜਿਹੜਾ ਕਿ ਵਿਵਾਦਾਂ ਦੇ ਵਿੱਚ ਰਹੀ ਕਾਂਗਰਸ, ਕੈਪਟਨ ਅਮਰਿੰਦਰ ਸਿੰਘ ਨੂੰ ਲੈ ਕੇ ਕਾਂਗਰਸ ਵਿਵਾਦਾਂ ਦੇ ਵਿੱਚ ਰਹੀ। ਕਾਂਗਰਸ ਦਾ ਹਮੇਸ਼ਾ ਹੀ ਜਿਹੜਾ ਕਿ ਇਹ ਵਿਵਾਦਾਂ ਦੇ ਵਿੱਚ ਰਹਿਣਾ ਬਣਿਆ ਰਿਹਾ ਹੈਗਾ। ਜਿਵੇਂ ਕਿ ਕੈਪਟਨ ਵਰਸਸ ਬਾਜਵਾ ਰਹਿੰਦੇ ਨੇ, ਕਿਸੇ ਟਾਈਮ ਕੈਪਟਨ ਵਰਸਸ ਭੱਠਲ ਰਹਿੰਦੇ ਨੇ। ਤਾਂ ਫਿਰ ਉਸ ਤੋਂ ਬਾਅਦ ਜਦੋਂ 4.5 ਸਾਲ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਰਹਿੰਦੀ ਹੈ ਤਾਂ ਉਸ ਤੋਂ ਬਾਅਦ 111 ਦਿਨਾਂ ਦੇ ਲਈ ਸੀਐਮ ਚਰਨਜੀਤ ਸਿੰਘ ਚੰਨੀ ਨੂੰ ਬਣਾ ਦਿੱਤਾ ਜਾਂਦਾ। ਤਾਂ ਚੰਨੀ ਸਾਹਿਬ ਦੇ ਵੱਲੋਂ ਕਾਫੀ ਜਿਹੜੀਆਂ ਕਿ ਐਕਟੀਵਿਟੀਜ਼ ਕਰੀਆਂ ਜਾਂਦੀਆਂ ਨੇ, ਜਿਵੇਂ ਕਿ ਹਰ ਇੱਕ ਜਗ੍ਹਾ ਤੇ ਪਹੁੰਚ ਜਾਣਾ, ਹਰ ਇੱਕ ਕੰਮ ਨੂੰ ਇੱਕ ਤਾਂ ਉਹ ਬਣ ਗਿਆ ਸੀ, ਮੀਮਸ ਬਣ ਗਏ ਸੀਗੇ ਚੰਨੀ ਦੇ, ਜਿਵੇਂ ਕਿ ਕਿਆ ਯਾਰ ਆਹ ਕੰਮ ਮੈਂ ਵੀ ਕਰ ਲੈਣਾ, ਆਹ ਕੰਮ ਮੈਂ ਵੀ ਕਰ ਲੈਣਾ ਨਾ, ਇਦਾਂ ਦੀਆਂ ਜਿਹੜੀਆਂ ਕਿ ਮਜ਼ਾਕੀਆ ਤੌਰ ਤੇ ਲੈਣਾ ਸ਼ੁਰੂ ਕਰਤਾ ਸੀ ਸੀਐਮ ਚੰਨੀ ਨੇ ਜੀ। ਤਾਂ ਉਸ ਤੋਂ ਬਾਅਦ ਜਦੋਂ ਇਲੈਕਸ਼ਨ ਆਉਂਦੇ ਨੇ ਤਾਂ ਇਲੈਕਸ਼ਨਾਂ ਦੇ ਵਿੱਚ ਫਿਰ ਇਹ ਕਾਂਗਰਸ ਦੇ ਵਿੱਚ ਇੱਕ ਤਣਾਅ ਬਣਿਆ ਰਹਿੰਦਾ ਕਿ ਕੌਣ ਹੋਊਗਾ ਜਿਹੜਾ ਕਿ ਕਾਂਗਰਸ ਦੇ ਵਿੱਚੋਂ ਮੁੱਖ ਮੰਤਰੀ ਦਾ ਚਿਹਰਾ ਹੋਊਗਾ। ਤਾਂ ਫਿਰ ਨਵਜੋਤ ਸਿੰਘ ਸਿੱਧੂ ਵੀ ਨਿਸ਼ਾਨੇ ਤੇ ਰਹਿੰਦੇ ਨੇ। ਹੋ ਸਕਦਾ ਵੀ ਨਵਜੋਤ ਸਿੰਘ ਸਿੱਧੂ ਮੁੱਖ ਮੰਤਰੀ ਦਾ ਚਿਹਰਾ ਹੋ ਸਕਣ, ਹੋ ਸਕਦਾ ਵੀ ਸੁਖਜਿੰਦਰ ਸਿੰਘ ਰੰਧਾਵਾ ਬਣ ਜਾਣ, ਹੋ ਸਕਦਾ ਵੀ ਰਾਜਾ ਵੜਿੰਗ ਵਾਲੀ ਸਾਈਡ ਨੂੰ ਵੀ ਥੋੜੀ ਜਿਹੀ ਜਿਹੜੀ ਕਿ ਹਵਾ ਚੱਲਦੀ ਆ, ਫਿਰ ਬਾਜਵੇ ਵੱਲ ਨੂੰ ਵੀ ਚੱਲਦੀ ਆ, ਹਨਾ, ਪ੍ਰਤਾਪ ਸਿੰਘ ਬਾਜਵੇ ਵੱਲ ਨੂੰ। ਤਾਂ ਫਿਰ ਉਸ ਤੋਂ ਬਾਅਦ ਲਗਾਤਾਰ ਜਿਹੜਾ ਕਿ ਵਿਵਾਦਾਂ ਦੇ ਵਿੱਚ ਰਹਿਣਾ ਕਾਂਗਰਸ ਦਾ ਇਹ ਬਣਿਆ ਰਿਹਾ ਹੈਗਾ ਤੇ ਚੰਨੀ ਸਾਹਿਬ ਨੂੰ ਸੀਐਮ ਦਾ ਚਿਹਰਾ ਐਲਾਨ ਦਿੰਦੇ ਨੇ। ਚੰਨੀ ਸਾਹਿਬ 2 ਜਗ੍ਹਾ ਤੋਂ ਜਿਹੜੀ ਕਿ ਇਲੈਕਸ਼ਨਾਂ ਦੇ ਲਈ ਟਿਕਟ ਲੈਂਦੇ ਨੇ, ਇੱਕ ਭਦੌੜ ਹਲਕੇ ਤੋਂ ਤੇ ਇੱਕ ਚਮਕੌਰ ਸਾਹਿਬ ਹਲਕੇ ਤੋਂ। ਚਮਕੌਰ ਸਾਹਿਬ ਹਲਕੇ ਤੋਂ ਆਮ ਆਦਮੀ ਪਾਰਟੀ ਦੀ ਜਿੱਤ ਹੁੰਦੀ ਆ, ਡਾਕਟਰ ਚਰਨਜੀਤ ਸਿੰਘ ਜਿੱਤਦੇ ਨੇ ਉੱਥੋਂ, ਤੇ ਫਿਰ ਭਦੌੜ ਹਲਕੇ ਤੋਂ ਵੀ ਆਮ ਆਦਮੀ ਪਾਰਟੀ ਦੀ ਜਿੱਤ ਹੁੰਦੀ ਆ, ਲਾਭ ਸਿੰਘ ਉਗੋ ਕੇ ਜਿੱਤਦੇ ਨੇ ਇੱਥੋਂ ਜੀ। ਤਾਂ ਫਿਰ ਜਦੋਂ ਇਲੈਕਸ਼ਨ ਸਾਰਾ ਕੁਝ ਖਤਮ ਹੋ ਜਾਂਦਾ, ਸਹੁੰ ਚੁੱਕ ਸਮਾਗਮ ਹੋ ਜਾਂਦਾ, ਤਾਂ ਫਿਰ ਚੰਨੀ ਸਾਹਿਬ ਜਿਹੜੇ ਹੁੰਦੇ ਨੇ ਉਹ ਇੱਕਦਮ ਅਲੋਪ ਹੋ ਜਾਂਦੇ ਨੇ। ਜਿਵੇਂ ਕਿ ਮੀਡੀਆ ਦੇ ਵਿੱਚੋਂ ਵੀ ਅਲੋਪ ਹੋ ਜਾਂਦੇ ਨੇ ਤੇ ਆਪਣੇ ਸੋਸ਼ਲ ਅਕਾਊਂਟ ਤੋਂ ਵੀ ਅਲੋਪ ਹੋ ਜਾਂਦੇ ਨੇ। ਜਦੋਂ ਹੁਣ ਇੱਕਦਮ ਧਮਾਕੇਦਾਰ ਐਂਟਰੀ ਹੁੰਦੀ ਹੈ ਤਾਂ ਪਹਿਲਾਂ ਉਹ ਆਉਂਦੇ ਨੇ ਦਿੱਲੀ, ਪ੍ਰਿੰਕਾ ਗਾਂਧੀ ਨੂੰ ਮਿਲਦੇ ਨੇ। ਪ੍ਰਿੰਕਾ ਗਾਂਧੀ ਤੋਂ ਬਾਅਦ ਉਹ ਸਿੱਧਾ ਪੰਜਾਬ ਦੇ ਵਿੱਚ ਐਂਟਰੀ ਕਰਦੇ ਨੇ, ਮੂਸੇ ਪਿੰਡ ਦੇ ਵਿੱਚ ਸਿੱਧੂ ਮੂਸੇਵਾਲੇ ਦੇ ਪਿਤਾ ਨੂੰ ਮਿਲਦੇ ਨੇ ਜਾ ਕੇ। ਤਾਂ ਉੱਥੇ ਉਹ ਮੀਡੀਆ ਨਾਲ ਥੋੜੀ ਬਹੁਤੀ ਗੱਲਬਾਤ ਕਰਦੇ ਨੇ, ਕਹਿੰਦੇ ਨੇ ਕਿ ਮੈਨੂੰ ਮਾਨਸਾ ਪੁਲਿਸ ਰੋਕ ਰਹੀ ਸੀ ਮੂਸੇ ਆਉਣ ਤੋਂ, ਮੈਨੂੰ ਕਹਿ ਰਹੇ ਸੀ ਕਿ ਤੁਹਾਡੀ ਗ੍ਰਿਫਤਾਰੀ ਹੋ ਜਾਣੀ ਆ, ਤੁਹਾਨੂੰ ਅਸੀਂ
ਸੰਮਣ ਜਾਰੀ ਕਰ ਦੇਣੇ ਆ ਤੇ ਤੁਹਾਨੂੰ ਅਸੀਂ ਫੜ ਲੈਣਾ ਗਾ। ਅਜਿਹੀਆਂ ਗੱਲਾਂ ਜਿਹੜੀਆਂ ਕਿ ਕਾਫੀ ਉੱਭਰ ਕੇ ਸਾਹਮਣੇ ਆਉਂਦੀਆਂ ਨੇ। ਤਾਂ ਫਿਰ ਉਸ ਤੋਂ ਬਾਅਦ ਮੂਸੇਵਾਲੇ ਦੇ ਘਰ ਤੋਂ ਫਿਰ ਉਹ ਰਾਤ ਰੁਕਦੇ ਨੇ। ਰਾਤ ਰੁਕਣ ਤੋਂ ਬਾਅਦ ਚਮਕੌਰ ਸਾਹਿਬ ਨੂੰ ਨੰਗੇ ਪੈਰੀਂ ਆਪਣੇ ਘਰ ਤੋਂ ਚਾਲੇ ਪਾ ਦਿੰਦੇ ਨੇ। ਕਹਿੰਦੇ ਨੇ ਕਿ ਕਤਲਗੜ੍ਹ ਦੇ ਨਾਲ ਜਿਹੜਾ ਕਿ ਗੁਰਦੁਆਰਾ ਸਾਹਿਬ ਕਤਲਗੜ੍ਹ ਸਾਹਿਬ ਆ, ਉਸ ਦੇ ਨਾਲ ਉਹਨਾਂ ਦਾ ਕਾਫੀ ਜਿਹੜਾ ਕਿ ਲਗਾਓ ਆ। ਉੱਥੇ ਉਹ ਆਏ ਵਾਰ ਹੀ ਜਾਂਦੇ ਨੇ। ਤਾਂ ਕੱਲ ਉਹ ਪੈਦਲ ਯਾਤਰਾ ਕਰਦੇ ਨੇ ਕਤਲਗੜ੍ਹ ਸਾਹਿਬ, ਮੋਰਿੰਡੇ ਤੋਂ ਲੈ ਕੇ ਕਤਲਗੜ੍ਹ ਸਾਹਿਬ ਤੱਕ, ਚਮਕੌਰ ਸਾਹਿਬ ਤੱਕ। ਤਾਂ ਹੁਣ ਜਿਹੜਾ ਕਿ ਚੰਨੀ ਸਾਹਿਬ ਦਾ ਜਿਹੜਾ ਸਾਹਮਣੇ ਆ ਰਿਹਾ ਗਾ ਜੋ ਵੀ ਨਿਕਲ ਕੇ, ਜਿਵੇਂ ਕਿ ਹੁਣ ਪਿਛਲੇ ਦਿਨਾਂ ਦੇ ਵਿੱਚ ਕਾਫੀ ਵੱਡੇ ਲੀਡਰ ਨੇ ਜਿਹੜੇ ਆਮ ਆਦਮੀ ਪਾਰਟੀ ਦੇ ਨਿਸ਼ਾਨੇ ਤੇ ਰਹੇ ਨੇ। ਬੇਸ਼ੱਕ ਉਹ ਭਾਰਤ ਭੂਸ਼ਣ ਆਸ਼ੂ ਹੋਵੇ, ਬੇਸ਼ੱਕ ਉਹ ਉਸ ਤੋਂ ਬਾਅਦ ਜਿਹੜੇ ਕਿ ਹੋਰ ਲੀਡਰ ਹੋਣ, ਹਨਾ, ਤਾਂ ਉਹ ਕਾਂਗਰਸ ਦੇ ਲੀਡਰ ਜ਼ਿਆਦਾਤਰ ਨਿਸ਼ਾਨੇ ਤੇ ਰਹੇ ਨੇ। ਤਾਂ ਜੇਕਰ ਅਸੀਂ ਹੁਣ ਗੱਲ ਕਰੀਏ ਇਸ ਦੇ ਵਿੱਚ ਗੱਲ ਇਹ ਕਰਨੀ ਬਣਦੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਆਖਰ ਚੰਨੀ ਸਾਹਿਬ ਕਿੰਨਾ ਕੁ ਕਿਸੇ ਦੇ ਨਿਸ਼ਾਨੇ ਤੇ ਰਹਿੰਦੇ ਨੇ ਤੇ ਕਿੰਨੀ ਕੁ ਜਿਹੜੀ ਕਿ ਗੱਲਬਾਤ ਆ ਉਹ ਮੀਡੀਆ ਦੇ ਰੂਬਰੂ ਹੋ ਕੇ ਕਰਦੇ ਨੇ। ਜੀ ਬਿਲਕੁਲ। ਹੁਣ ਜਿਹੜਾ ਚੰਨੀ ਸਾਹਿਬ ਵੱਲੋਂ ਬਿਆਨ ਦਿੱਤਾ ਜਾ ਰਿਹਾ ਹੈ ਕਿ ਇਹ ਆਮ ਆਦਮੀ ਪਾਰਟੀ ਵੱਲੋਂ ਉਹਨਾਂ ਤੇ ਪਰਚੇ ਦਰਜ ਕਰਵਾਏ ਗਏ ਸਨ, ਜਿਹੜੇ ਕਿ ਸਿੱਧੂ ਮੂਸੇਵਾਲ ਨੂੰ ਲੈ ਕੇ ਵੀ ਉਹਨਾਂ ਨੇ ਗੱਲ ਕਹੀ ਹੈ ਕਿ ਉਹਨਾਂ ਦੇ ਉੱਤੇ ਵੀ ਆਮ ਆਦਮੀ ਪਾਰਟੀ ਵੱਲੋਂ ਪਰਚਾ ਦਰਜ ਕੀਤਾ ਗਿਆ ਸੀ ਕਾਂਗਰਸ ਸਰਕਾਰ ਦੇ ਹੁੰਦਿਆਂ। ਸੋ ਇਹ ਗੱਲ ਹੈ ਕਿ ਉਹਨਾਂ ਨੇ ਇਹ ਕਿਹਾ ਕਿ 12 ਤਰੀਕ ਨੂੰ ਜਿਹੜੀ ਹੈਗੀ ਆ ਪੇਸ਼ੀ ਆ ਕਿ ਉਹਨਾਂ ਨੂੰ ਪੁਲਿਸ ਵੱਲੋਂ ਨਾਜਾਇਜ਼ ਤੰਗ ਕੀਤਾ ਜਾ ਰਿਹਾ। ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਸਿੱਧੂ ਮੂਸੇਵਾਲ ਦੇ ਘਰ ਆਉਣ ਤੋਂ ਵੀ ਰੋਕਿਆ ਗਿਆ। ਸੋ ਕੀ ਸੱਚਾਈ ਹੈ ਇਹਨਾਂ ਦੇ ਗੱਲਾਂ ਵਿੱਚ? ਸਿੱਧੂ ਮੂਸੇਵਾਲੇ ਦੇ ਘਰ ਆਉਣ ਤੋਂ ਰੋਕਿਆ ਗਿਆ ਤਾਂ ਉਹੀ ਗੱਲ ਫੇਰ ਕਿ ਜਿਵੇਂ ਆਪਾਂ ਪਹਿਲਾਂ ਵੀ ਕਰ ਚੁੱਕੇ ਹਾਂ ਕਿ ਚੰਨੀ ਸਾਹਿਬ ਨੂੰ ਜਿਹੜਾ ਕਿ ਮੈਸੇਜ ਆਉਣੇ ਸ਼ੁਰੂ ਹੋ ਗਏ ਨੇ। ਪਰ ਇੱਥੇ ਤੁਸੀਂ ਇਹ ਦੇਖੋ ਕਿ ਜਾਂ ਤਾਂ ਚੰਨੀ ਸਾਹਿਬ ਸਿਆਸਤ ਕਰ ਰਹੇ ਨੇ ਕਿ ਇੱਕਦਮ ਗਾਇਬ ਹੋ ਜਾਣਾ, ਫਿਰ ਚੰਨੀ ਸਾਹਿਬ 에ਅਰਪੋਰਟ ਤੇ ਆਉਂਦੇ ਨੇ, ਪ੍ਰਿੰਕਾ ਗਾਂਧੀ ਜੀ ਨੂੰ ਮਿਲਦੇ ਨੇ, ਭਾਰਤ ਜੋੜੋ ਯਾਤਰਾ ਦੇ ਵਿੱਚ ਜਾਂਦੇ ਨੇ, ਤਾਂ ਉਸ ਤੋਂ ਬਾਅਦ ਚੰਨੀ ਸਾਹਿਬ ਦਾ ਕਿਸੇ ਵੀ ਵੱਡੇ ਲੀਡਰ ਨੇ ਆ ਕੇ ਸਵਾਗਤ ਨਾ ਕਰਨਾ ਕਾਂਗਰਸ ਦਾ, ਇਹ ਵੀ ਇੱਕ ਜਿਹੜੀ ਕਿ ਫੋਟਾ ਸਾਹਮਣੇ ਆਉਂਦੀ ਨਜ਼ਰ ਆ ਰਹੀ ਆ। ਤਾਂ ਫਿਰ ਰਾਜਾ ਵੜਿੰਗ ਦੇ ਵੱਲੋਂ ਕਿ ਉਹਨਾਂ ਦੀਆਂ ਅੱਖਾਂ ਦਾ ਆਪਰੇਸ਼ਨ ਹੋਣਾ, ਉਸ ਤੋਂ ਬਾਅਦ ਉਹ ਆਪਣੀ ਚੋਣ ਸਿਆਸਤ ਸਰਗਰਮੀਆਂ ਫਿਰ ਤੋਂ ਆਰੰਭਣਗੇ। ਅੱਖਾਂ ਦਾ ਆਪਰੇਸ਼ਨ ਹੋਣਾ ਸ਼ਾਇਦ ਇਹ ਕੱਲ ਵੀ ਮੀਡੀਆ ਦੇ ਵਿੱਚ ਚੱਲ ਰਿਹਾ ਸੀਗਾ ਕਿ ਕਹਿ ਰਹੇ ਸੀ ਕਿ ਅੱਖਾਂ ਦਾ ਆਪਰੇਸ਼ਨ ਕਰਾਉਣ ਦੇ ਲਈ ਗਏ ਸੀ, ਅਸੀਂ ਅੱਖਾਂ ਦਿਖਾਉਣ ਦੇ ਲਈ ਗਏ ਸੀ। ਅਮਰੀਕਾ ਦੇ ਵਿੱਚ ਜੇਕਰ ਕੋਈ ਟੂਰਿਸਟ ਵੀਜ਼ੇ ਤੇ ਜਾਂਦਾ ਤਾਂ ਉਹ 6 ਮਹੀਨਿਆਂ ਤੋਂ ਪਹਿਲਾਂ ਮੁੜਨ ਦੀ ਜਿਹੜੀ ਕਿ ਉਹਨਾਂ ਦੀ ਤਾਂਘ ਹੁੰਦੀ ਹੈ ਕਿ 6 ਮਹੀਨਿਆਂ ਤੋਂ ਪਹਿਲਾਂ ਮੁੜਿਆ ਜਾਵੇ। ਪਰ ਚੰਨੀ ਸਾਹਿਬ ਪੂਰੇ 6 ਮਹੀਨੇ ਉੱਤੇ ਲਗਾ ਕੇ ਆਏ ਨੇ। ਤਾਂ ਇੱਥੇ ਵਿਰੋਧੀ ਧਿਰਾਂ ਦੇ ਜਿਹੜੇ ਸਵਾਲ ਨੇ ਉਹ ਇਹ ਵੀ ਖੜੇ ਹੁੰਦੇ ਨੇ ਕਿ ਚੰਨੀ ਸਾਹਿਬ 6 ਮਹੀਨੇ ਉੱਥੇ ਬੈਠੇ ਰਹੇ ਨੇ, ਕਿ 6 ਮਹੀਨਿਆਂ ਦੇ ਵਿੱਚ ਅੱਖਾਂ ਨਹੀਂ ਦਿਖਾਈਆਂ ਗਈਆਂ ਜਾਂ 6 ਮਹੀਨਿਆਂ ਦੇ ਵਿੱਚ ਕੀ ਅੱਖਾਂ ਦੇ ਡਾਕਟਰਾਂ ਨੂੰ ਨਹੀਂ ਮਿਲਿਆ ਗਿਆ। ਤਾਂ ਇਹ ਗੱਲਾਂ ਸਾਹਮਣੇ ਆਉਂਦੀਆਂ ਨੇ। ਪਰ ਇੱਕ ਇਹ ਹੈ ਨਾ ਕਿ ਚੰਨੀ ਸਾਹਿਬ ਇੱਕਦਮ ਐਂਟਰੀ ਕਰਦੇ ਨੇ, ਐਂਟਰੀ ਕਰਨ ਤੋਂ ਬਾਅਦ ਉਹਨਾਂ ਦਾ ਕੋਈ ਸਵਾਗਤ ਨਹੀਂ ਹੁੰਦਾ। ਜਿਵੇਂ ਕਿ ਮੀਡੀਆ ਦੇ ਵਿੱਚ ਪਹਿਲਾਂ ਚਰਚਾਵਾਂ ਬਣੀਆਂ ਹੋਈਆਂ ਸੀ ਜਾਂ ਖੁੰਡਾਂ ਦੇ ਉੱਪਰ ਪਹਿਲਾਂ ਚਰਚਾ ਬਣੀ ਹੋਈ ਸੀ ਕਿ ਜਦੋਂ ਸਾਬਕਾ ਮੁੱਖ ਮੰਤਰੀ ਸੀਐਮ ਚੰਨੀ ਆਉਣਗੇ ਇੱਥੇ ਪੰਜਾਬ ਦੇ ਵਿੱਚ ਤਾਂ ਉਹਨਾਂ ਦੀ ਧਮਾਕੇਦਾਰ ਐਂਟਰੀ ਹੋਊ, ਉਹਨਾਂ ਦਾ ਸਵਾਗਤ ਹੋਊਗਾ, ਉਹਨਾਂ ਦੇ ਹਰ ਪਾਸੇ ਚਰਚੇ ਹੋਣਗੇ। ਪਰ ਕਿਤੇ ਨਾ ਕਿਤੇ ਜਾ ਕੇ ਉਹ ਗੱਲ ਨਜ਼ਰ ਨਹੀਂ ਆਈ। ਹੋ ਸਕਦਾ ਵੀ ਚੰਨੀ ਸਾਹਿਬ ਇਹਨਾਂ ਗੱਲਾਂ ਨੂੰ ਲੈ ਕੇ ਸਿਆਸਤ ਦੇ ਵਿੱਚ ਸਰਗਰਮ ਹੋਣਾ ਚਾਹੁੰਦੇ ਹੋਣ। ਜਿਵੇਂ ਕਿ ਸਿੱਧੂ ਮੂਸੇਵਾਲੇ ਦੇ ਘਰ ਜਾ ਕੇ ਉਹਨਾਂ ਨੇ ਕਿਹਾ ਕਿ ਮੈਨੂੰ ਪੁਲਿਸ ਦੇ ਮੈਸੇਜ ਆਏ। ਤੁਸੀਂ ਇਹ ਦੇਖੋ, ਪੁਲਿਸ ਦੇ ਮੈਸੇਜ ਆਏ ਚੰਨੀ ਸਾਹਿਬ ਨੂੰ ਕਿ ਅਸੀਂ ਤੁਹਾਨੂੰ ਗ੍ਰਿਫਤਾਰ ਕਰਾਂਗੇ, ਅਸੀਂ ਤੁਹਾਨੂੰ ਐਂਟਰ ਨਹੀਂ ਹੋਣ ਦਿੰਦੇ। ਕਦੇ ਅੱਜ ਤੱਕ ਜਿੰਨੇ ਵੀ ਕੇਸ ਜਾਂ ਜਿੰਨੇ ਵੀ ਲੀਡਰ ਪੁਲਿਸ ਨੇ ਫੜੇ ਨਹੀਂ ਤਾਂ ਕਿਸੇ ਨੂੰ ਕੋਈ ਮੈਸੇਜ ਕਰਕੇ ਥੋੜਾ ਫੜਿਆ। ਇਸ ਦੇ ਵਿੱਚ ਕਿੰਨੇ ਕੁ ਲੌਜਿਕ ਨੇ, ਕਿੰਨਾ ਕੁ ਚੰਨੀ ਸਾਹਿਬ ਸੱਚ ਬੋਲ ਰਹੇ ਨੇ, ਕਿੰਨਾ ਕੁ ਚੰਨੀ ਸਾਹਿਬ ਜਾਂ ਫਿਰ ਇੱਕਦਮ ਸਿਆਸਤ ਕਰਕੇ ਮੀਡੀਆ ਦੇ ਉੱਪਰ ਛਾ ਰਹੇ ਨੇ ਕਿ ਲੋਕਾਂ ਦੇ ਵਿੱਚ ਉਹਨਾਂ ਦੀ ਫੇਰ ਉਹੀ ਜਗ੍ਹਾ ਬਣ ਜੇ। ਸ਼ਾਇਦ ਕਿਤੇ ਨਾ ਕਿਤੇ ਜਾ ਕੇ ਲੋਕਾਂ ਦੇ ਵਿੱਚ ਉਹ ਜਗ੍ਹਾ ਬਣਦੀ ਦਿਖ ਨਹੀਂ ਰਹੀ। ਇਸੇ ਕਰਕੇ ਜਿਹੜੇ ਕਿ ਅਜਿਹੀਆਂ ਗੱਲਾਂ ਮੀਡੀਆ ਦੇ ਸਾਹਮਣੇ ਰੱਖਣੀਆਂ ਸ਼ੁਰੂ ਕਰ ਦਿੱਤੀਆਂ ਨੇ ਚੰਨੀ ਸਾਹਿਬ ਨੇ। ਤਾਂ ਇਹ ਜਿਹੜੀਆਂ ਗੱਲਾਂ ਨੇ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਹੀ ਪਤਾ ਲੱਗੂਗਾ ਕਿ ਵਾਕਈ ਜਿਹੜੇ ਕਿ ਮੈਸੇਜ ਆਏ ਸੀਗੇ ਚੰਨੀ ਸਾਹਿਬ ਨੂੰ ਜਾਂ ਫਿਰ ਉਹ ਝੂਠ ਬੋਲਦੇ ਸੀ। ਜੀ ਉਹਨਾਂ ਨੇ ਆਪਣੇ ਮੁੱਖ ਮੰਤਰੀ ਦੇ ਕਾਲ ਦੇ ਵਿੱਚ ਵੀ ਲੋਕਾਂ ਦੇ ਨਾਲ ਇੱਕ ਦੂਜੇ ਦੇ ਘਰ ਜਾ ਕੇ ਰਾਤਾਂ ਰਹਿਣਾ ਜਾਂ ਉਹਨਾਂ ਦੇ ਘਰਾਂ ਜਾ ਕੇ ਖਾਣਾ ਖਾਣਾ, ਨਾਲ ਬੈਠ ਕੇ ਮੰਜਿਆਂ ਦੇ ਉੱਤੇ, ਪੀੜੀਆਂ ਦੇ ਉੱਤੇ। ਸੋ ਸੈਂਟੀਮੈਂਟਲਸ ਦੇ ਨਾਲ ਖੇਡਣਾ ਚੰਨੀ ਮੁੱਖ ਮੰਤਰੀ ਸਾਹਿਬ ਨੂੰ ਬਖ ਵੀ ਆਉਂਦਾ ਲੱਗਦਾ ਹੈ, ਕਿਉਂਕਿ ਹੁਣ ਵੀ ਉਹ ਅਜਿਹੀਆਂ ਭਾਵਨਾਤਮਕ ਗੱਲਾਂ ਕਰ ਰਹੇ ਨੇ ਕਿ ਲੋਕਾਂ ਦੀ ਜਿਹੜੀ ਖਿੱਚ ਦਾ ਕੇਂਦਰ ਬਣ ਜਾਣ। ਕਿਉਂਕਿ ਪਹਿਲਾਂ ਵੀ ਉਹਨਾਂ ਨੇ ਅਜਿਹੇ ਕਾਰਨਾਮੇ ਕੀਤੇ ਸਨ। ਵੱਧਦੇ ਹਾਂ ਜੀ ਅਗਲੀ ਖਬਰ ਵੱਲ। ਦੂਜਾ ਮਸਲਾ ਜਿਹੜਾ ਹੈਗਾ ਜੀ ਪੰਜਾਬ ਦਾ ਭਖਦਾ ਮਸਲਾ ਜੀਰਾ ਫੈਕਟਰੀ ਦਾ, ਜਿਹਦਾ ਕਿ 17 ਦਸੰਬਰ ਤੱਕ ਜਦੋਂ ਕਿਸਾਨ ਧਰਨੇ ਤੇ ਬੈਠਦੇ ਨੇ ਤਾਂ ਬੜਾ ਸ਼ਾਂਤਮਈ ਧਰਨਾ ਹੁੰਦਾ ਜੀ। ਉੱਥੇ ਕੋਈ ਵੀ ਅਜਿਹਾ ਪੁਲਿਸ ਦਾ ਮਾਮਲਾ ਨਹੀਂ ਲੱਗਦਾ। ਪਰ ਜਿਵੇਂ ਹੀ 17 ਦਸੰਬਰ ਤੋਂ ਬਾਅਦ ਧਰਨਾ
ਅੱਗੇ ਵੱਧਦਾ ਹੈ ਤਾਂ ਪੁਲਿਸ ਦੀ ਦਖਲਅੰਦਾਜ਼ੀ ਹੁੰਦੀ ਆ, ਬੈਰੀਕੇਡ ਲੱਗਦੇ ਨੇ, ਧਰਨਾਕਾਰੀਆਂ ਦੇ ਉੱਤੇ ਲਾਠੀ ਚਾਰਜ ਕੀਤਾ ਜਾਂਦਾ ਹੈ, ਝੜਪ ਹੁੰਦੀ ਆ ਆਪਸ ਦੇ ਵਿੱਚ। ਉਸ ਤੋਂ ਬਾਅਦ ਇਹ ਅੰਦੋਲਨ ਇੰਨਾ ਵੱਡਾ ਹੋ ਜਾਂਦਾ ਕਿ ਕਿਸਾਨ ਜਥੇਬੰਦੀਆਂ ਹਰ ਰੋਜ਼ ਧਰਨੇ ਵਾਲੀ ਥਾਂ ਦੇ ਉੱਤੇ ਉਹਨਾਂ ਦਾ ਇਕੱਠ ਤੇ ਕਾਫਲਾ ਵੱਧਦਾ ਹੀ ਗਿਆ। ਹੁਣ ਅਦਾਲਤ ਦੇ ਵਿੱਚ ਪੇਸ਼ੀ ਹੈ ਜੀ, ਕੱਲ ਨੂੰ ਹਾਈ ਕੋਰਟ ਦਾ ਜਿਹੜਾ ਹੈਗਾ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਨੇ ਇਸ ਮਾਮਲੇ ਦੇ ਉੱਤੇ ਕਿ ਕੀ ਫੈਸਲਾ ਆ ਸਕਦਾ ਹੈ ਜੀ। ਜੇਕਰ ਅਸੀਂ ਗੱਲ ਕਰੀਏ ਅਦਾਲਤ ਦੇ ਵਿੱਚ ਹਾਈ ਕੋਰਟ ਦੇ ਫੈਸਲੇ ਪਹਿਲਾਂ ਵੀ ਬਹੁਤ ਆਏ ਨੇ, ਤਾਂ ਇੱਥੇ ਸਵਾਲ ਇਹ ਖੜਾ ਹੁੰਦਾ ਸਰਕਾਰਾਂ ਦੇ ਉੱਪਰ ਤੇ ਪ੍ਰਸ਼ਾਸਨ ਦੇ ਉੱਪਰ ਕਿ ਤੁਸੀਂ ਅਦਾਲਤ ਦੇ ਜਿਹੜੇ ਪਹਿਲਾਂ ਵਾਲੇ ਫੈਸਲੇ ਨੇ ਉਹਨਾਂ ਦੇ ਉੱਪਰ ਗੌਰ ਕਰੀ ਆ। ਜਿੰਨੀ ਚੰਗੀ ਤਰ੍ਹਾਂ ਤੁਸੀਂ ਗੌਰ ਜੀਰਾ ਫੈਕਟਰੀ ਦੇ ਉੱਪਰ ਕਰ ਰਹੇ ਹੋ, ਜਿੰਨੀ ਚੰਗੀ ਤਰ੍ਹਾਂ ਤੁਸੀਂ ਗੌਰ ਜੀਰਾ ਦੇ ਵਿੱਚ ਜਿਹੜੀ ਸ਼ਰਾਬ ਦੀ ਫੈਕਟਰੀ ਹੈ ਇੱਕ, ਜਿਹੜੀ ਕਿ ਪਾਣੀ ਨੂੰ ਗੰਧਲਾ ਕਰ ਰਹੀ ਹੈ, ਜਿਹੜੀ ਕਿ ਹਵਾ ਨੂੰ ਗੰਧਲਾ ਕਰ ਰਹੀ ਹੈ, ਜਿਹੜੀ ਕਿ ਧਰਤੀ ਨੂੰ ਬੰਜਰ ਬਣਾਉਣ ਦੀ ਕਗਾਰ ਤੇ ਹੋਈ ਪਈ ਆ, ਉਸ ਦੇ ਵੱਲ ਕਰ ਰਹੇ ਹੋ। ਤੁਹਾਨੂੰ ਮੈਂ ਦੱਸ ਦੇਵਾਂ ਕਿ ਜਿਹੜਾ ਜੀਰਾ ਫੈਕਟਰੀ ਦਾ ਜਿਹੜਾ ਮਸਲਾ ਗਾ ਉਹ ਬਹੁਤ ਵੱਡਾ ਮਸਲਾ ਗਾ। 3 ਜਿਹੜੀਆਂ ਕਿ FIR ਦਰਜ ਕੀਤੀਆਂ ਨੇ ਪੁਲਿਸ ਨੇ। ਪਹਿਲੀ FIR ਦੇ ਵਿੱਚ 38 ਜਣਿਆਂ ਨੂੰ ਨਾਮਜ਼ਦ ਕਰਿਆ ਸੀ ਬਾਏ ਨੇਮ, ਤਾਂ ਉਸ ਤੋਂ ਬਾਅਦ 34 ਜਣਿਆਂ ਨੂੰ ਫੇਰ ਨਾਮਜ਼ਦ ਕਰਿਆ ਜਾਂਦਾ ਦੂਜੀ FIR ਦੇ ਵਿੱਚ, ਉਹ ਵੀ ਬਾਏ ਨੇਮ ਕਰੇ ਜਾਂਦੇ ਨੇ। ਤੇ ਤੀਜੀ FIR ਦੇ ਵਿੱਚ 15 ਲੋਕਾਂ ਨੂੰ ਜਿਹੜਾ ਕਿ ਨਾਮ ਲਿਖ ਕੇ ਜਿਹੜਾ ਕਿ ਦਰਜ ਕਰਿਆ ਜਾਂਦਾ ਕਿ ਆਹ 87 ਬੰਦੇ ਨੇ ਭਾਈ, ਇਹਨਾਂ ਨੇ ਫੈਕਟਰੀ ਦੇ ਮੂਹਰੇ ਰੌਲਾ ਪਾਇਆ ਤੇ ਇਹਨਾਂ ਨੇ ਪੁਲਿਸ ਵਾਲਿਆਂ ਦੇ ਨਾਲ ਤਣਾਅਪੂਰਨ ਸਥਿਤੀ ਬਣਾਈ ਆ। ਪਰ ਇੱਥੇ ਸਵਾਲ ਇਹ ਖੜਾ ਹੁੰਦਾ ਕਿ ਪਿਛਲੇ 6 ਮਹੀਨਿਆਂ ਤੋਂ ਜਿਹੜਾ ਕਿ ਉੱਥੇ ਧਰਨਾ ਚੱਲ ਰਿਹਾ ਸੀ ਉਹ ਬੜਾ ਸ਼ਾਂਤ ਸੀਗਾ। ਅਸੀਂ ਵੀ ਜਾ ਕੇ ਆਏ ਆ ਉੱਥੇ ਧਰਨੇ ਦੇ ਵਿੱਚ, ਦੇਖਿਆ ਹੈਗਾ ਜਾ ਕੇ ਕਿ ਲੋਕ ਸੀ ਜਿਹੜੇ ਆਪਣੀਆਂ ਤਕਰੀਰਾਂ ਰੱਖ ਰਹੇ ਸੀ, ਲੋਕ ਸੀ ਜਿਹੜੇ ਉਹ ਦੱਸ ਰਹੇ ਸੀ। ਇੱਕ ਪਾਸੇ ਫੈਕਟਰੀ ਦੇ ਵਿੱਚ ਜਿਹੜੇ ਕੰਮ ਕਰਨ ਵਾਲੇ ਕਾਮੇ ਸੀ ਉਹਨਾਂ ਦਾ ਧਰਨਾ ਲੱਗਿਆ ਹੋਇਆ ਸੀ ਤੇ ਦੂਜੇ ਪਾਸੇ ਜਿਹੜੇ ਆਮ ਲੋਕ ਸੀ ਉਹਨਾਂ ਦਾ ਧਰਨਾ ਲੱਗਿਆ ਹੋਇਆ ਸੀ ਜੀ। ਤਾਂ ਉੱਥੋਂ ਦੀਆਂ ਤਸਵੀਰਾਂ ਬੜੀਆਂ ਦਰਦਨਾਕ ਸੀ। ਕੱਲ ਆਪਾਂ ਇੰਡੋਸ TV ਤੇ ਲੋਕਾਂ ਦੇ ਨਾਲ ਗੱਲਬਾਤ ਕਰਕੇ ਦਿਖਾਈਆਂ ਨੇ। ਉਹ ਲੋਕ ਕਹਿ ਰਹੇ ਸੀ ਕਿ ਇੰਨੀ ਜਿਹੜੀ ਕਿ ਸਵਾਹ ਸੀ ਉਹ ਚੜ ਜਾਂਦੀ ਸੀ ਘਰਾਂ ਦੇ ਵਿੱਚ। ਜਿਹੜੇ ਕੱਖ ਸੀ, ਪਸ਼ੂਆਂ ਨੂੰ ਪਾਉਣ ਵਾਲੇ ਪੱਠੇ ਸੀ, ਪੱਠਿਆਂ ਦੇ ਉੱਪਰ ਜਿਹੜੀ ਕਿ ਸਵਾਹ ਚੜ ਜਾਂਦੀ ਸੀ ਤੇ 60 ਤੋਂ 70 ਜਿਹੜੇ ਪਸ਼ੂ ਨੇ ਉਹ ਨੁਕਸਾਨੇ ਗਏ ਨੇ। ਇਹ ਜਿਹੜੀ ਕਿ ਸ਼ਰਾਬ ਫੈਕਟਰੀ ਦੀ ਦੇਣ ਸੀ ਉੱਥੇ। ਤਾਂ ਦੂਜੀ ਦੇਣ ਕੀ ਸੀਗੀ ਕਿ ਉੱਥੋਂ ਦੇ ਲੋਕਾਂ ਨੂੰ ਚਮੜੀ ਦੇ ਜਿਹੜੇ ਕਿ ਰੋਗ ਲੱਗੇ ਹੋਏ ਨੇ। ਤੀਜੀ ਦੇਣ ਕੀ ਆ ਕਿ ਉੱਥੋਂ ਦਾ ਜਿਹੜਾ ਪਾਣੀ ਆ ਉਹ ਗੰਧਲਾ ਹੋ ਰਿਹਾ ਹੈਗਾ। ਤੇ ਚੌਥੀ ਦੇਣ ਕੀ ਆ ਜਿਹੜੀ ਕਿ ਉੱਥੇ ਕਣਕ ਅਸੀਂ ਦੇਖ ਕੇ ਆਏ ਆ, ਕਣਕ ਦੇ ਵਿੱਚ ਐ ਨਹੀਂ ਹੈਗਾ ਵੀ ਪੂਰੀ ਦੀ ਪੂਰੀ ਹਰੀ ਹੋਈ ਵੀ ਆ, ਵਾਹਣਾਂ ਦੇ ਵਿੱਚ ਦੌਗੀਆਂ ਦੇ ਰੂਪ ਦੇ ਵਿੱਚ ਹਰੀ ਹੋਈ ਵੀ ਆ। ਕਈ ਥਾਵਾਂ ਤੇ ਕਣਕ ਹਰੀ ਆ ਤੇ ਕਈ ਥਾਵਾਂ ਤੇ ਵਾਹਣ ਜਿਹੜੇ ਬੰਜਰ ਪਏ ਨੇ ਕਿਉਂਕਿ ਪਾਣੀ ਮਾੜਾ। ਤਾਂ ਤੀਜੀ ਜਿਹੜੀ ਦੇਣ ਆ ਉਹ ਇਹ ਸੀਗੀ ਕਿ ਲੋਕ ਕਹਿੰਦੇ ਨੇ ਕਿ ਅਸੀਂ ਸਵੇਰੇ ਪਾਣੀ ਭਰ ਦਿੰਨੇ ਆ ਤੇ ਦੁਪਹਿਰ ਤੱਕ ਉਹ ਪਾਣੀ ਆ ਜਿਹੜਾ ਕਾਲਾ ਹੋ ਜਾਂਦਾ। ਤਾਂ ਇਹ ਦੇਣ ਆ ਜੀ ਉੱਥੋਂ ਦੀ ਫੈਕਟਰੀ ਦੀ। ਤਾਂ ਕੱਲ ਜਿਹੜੀ ਕਿ ਉੱਥੇ ਤੁਸੀਂ ਦੇਖਿਆ ਹੋਣਾ ਕਿ IG ਜਸਕਰਨ ਸਿੰਘ ਬੈਠੇ ਸੀਗੇ ਤੇ ਅਮਰਤਾ ਸਿੰਘ ਜਿਹੜੇ ਕਿ ਉਹ ਵੀ ਬੈਠੇ ਸੀ ਉੱਥੇ, ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀ ਨੇ। ਤਾਂ ਉਸ ਤੋਂ ਬਾਅਦ DIG ਢਿੱਲੋਂ ਸਾਹਿਬ ਵੀ ਉੱਥੇ ਬੈਠੇ ਸੀ। ਤਾਂ ਮੂਹਰੇ ਉਹਨਾਂ ਦੀ ਇੱਕ ਵਾਰਤਾਲਾਪ ਚੱਲ ਰਹੀ ਸੀ ਆਪਸ ਦੇ ਵਿੱਚ ਤੇ ਮੂਹਰੇ ਜਿਹੜੇ ਕਿ ਕਿਸਾਨ ਜਥੇਬੰਦੀਆਂ ਬੈਠੀਆਂ ਸੀ। 17 ਦਸੰਬਰ ਤੱਕ ਉੱਥੇ ਕੋਈ ਕਿਸਾਨ ਜਥੇਬੰਦੀਆਂ ਦੇ ਵਿੱਚੋਂ ਜਿਹੜੀਆਂ ਕਿ ਦਿੱਲੀ ਬੈਠੀਆਂ ਸੀ ਉਹ ਨਹੀਂ ਦਿਖੀਆਂ ਸੀ, ਨਹੀਂ ਆਈਆਂ ਸੀ ਕਿਉਂਕਿ ਉਹ ਬੈਕ ਤੇ ਰਹਿ ਕੇ ਸਪੋਰਟ ਕਰ ਰਹੀਆਂ ਸੀ। ਤਾਂ 17 ਦਸੰਬਰ ਵਾਲੇ ਦਿਨ ਜਦੋਂ ਉੱਥੇ ਪੁਲਿਸ ਆਉਂਦੀ ਆ, ਪੁਲਿਸ ਆ ਕੇ ਉਹਨਾਂ ਨੂੰ ਬੈਰੀਗੇਟਿੰਗ ਕਰਦੀ ਆ ਤੇ ਪੁਲਿਸ ਆ ਕੇ ਉਹਨਾਂ ਦੇ ਨਾਲ ਹੱਪਕੋ ਦਪਕੋ ਕਰਦੀ ਹੈ। ਤਾਂ ਉਸ ਤੋਂ ਬਾਅਦ ਜਿਹੜੀ ਕਿ ਉੱਥੇ ਜਥੇਬੰਦੀਆਂ ਆਉਂਦੀਆਂ ਨੇ ਤੇ ਪੰਜਾਬ ਦੇ ਜਿਹੜੇ ਲੋਕ ਨੇ ਉਹ ਪਹੁੰਚਣਾ ਸ਼ੁਰੂ ਕਰ ਦਿੰਦੇ ਨੇ। ਤੁਸੀਂ ਦੇਖੋ ਕਿ ਇਹ ਮਸਲਾ ਬਹੁਤ ਵੱਡਾ ਹੈਗਾ, ਇਹ ਮਸਲਾ ਬਹੁਤ ਵੱਡਾ ਹੈਗਾ। ਮਸਲੇ ਦੀ ਜੇਕਰ ਗੱਲ ਕਰਦੇ ਹਾਂ ਅਸੀਂ ਤਾਂ ਪੰਜਾਬ ਉਹੀ ਗੱਲ ਫੇਰ ਆਉਂਦੀ ਹੈ ਜਿਵੇਂ ਆਪਾਂ ਰੋਜ਼ ਦੀ ਤਰ੍ਹਾਂ ਕਹਿੰਦੇ ਕਿ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ ਪੰਜਾਬ ਦੇ ਲੋਕ ਹੀ ਨੇ ਜਿਹੜੇ ਕਿ ਪੰਜਾਬ ਨੂੰ ਸੰਭਾਲ ਰਹੇ ਨੇ ਕਿਉਂਕਿ ਪੰਜਾਬ ਨੂੰ ਉਜਾੜਨ ਦੀਆਂ ਗੱਲਾਂ ਬਹੁਤ ਹੋ ਰਹੀਆਂ ਨੇ। ਦੂਜੀ ਗੱਲ ਜੇਕਰ ਆਪਾਂ ਗੱਲ ਕਰਦੇ ਹਾਂ ਕਿ ਪ੍ਰਸ਼ਾਸਨ ਉੱਥੇ ਬੈਠਾ ਹੈਗਾ, ਪ੍ਰਸ਼ਾਸਨ ਕਹਿ ਰਿਹਾ ਕਿ ਹਾਈ ਕੋਰਟ ਦੇ ਫੈਸਲੇ ਤੇ ਗੌਰ ਕਰੋ ਜਾਂ ਸਰਕਾਰ ਕਹਿ ਰਹੀ ਹੈ ਕਿ ਹਾਈ ਕੋਰਟ ਦੇ ਫੈਸਲੇ ਤੇ ਗੌਰ ਕਰੋ। ਤਾਂ ਅਸੀਂ ਤੁਹਾਨੂੰ ਦੱਸ ਦਈਏ ਕਿ ਹਾਈ ਕੋਰਟ ਦਾ ਜਿਹੜਾ ਫੈਸਲਾ ਸੀਗਾ 8 ਜਨਵਰੀ 2021 ਨੂੰ ਆਇਆ ਸੀ ਕਿ ਜਿਹੜਾ ਕਿ ਤੁਸੀਂ ਇਹ ਜਿਹੜਾ ਫੈਸਲਾ ਸੀਗਾ ਇਹ AC ਮਸੀਹ ਜਿਹੜੇ ਕਿ ਉਸ ਟਾਈਮ ਦੇ ਜਸਟਿਸ ਸੀ ਉਹਨਾਂ ਦੇ ਵੱਲੋਂ ਕਰਿਆ ਗਿਆ ਸੀ ਕਿ ਤੁਸੀਂ ਕਿਸੇ ਤੇ ਮਾਨਹਾਨੀ ਦਾ ਕੇਸ ਨਹੀਂ ਕਰ ਸਕਦੇ ਜੇਕਰ ਉਹ ਲੋਕਾਂ ਨੂੰ ਮਨਜ਼ੂਰ ਨਾ ਹੋਵੇ। ਤਾਂ ਇਸ ਤੋਂ ਬਾਅਦ ਤੁਸੀਂ ਦੇਖੋ ਕਿ ਇੱਕ ਮਸਲਾ ਹੋਰ ਆਉਂਦਾ ਸਾਹਮਣੇ ਕਿ ਜਿਸ ਦੇ ਵਿੱਚ ਇਹ ਲਿਖਿਆ ਜਾਂਦਾ ਕਿ ਜਿਹੜੇ ਜਸਟਿਸ ਰਣਜੀਤ ਸ਼ਰਮਾ ਸੀ ਤੇ ਉਸ ਵਕਤ ਹਰਿੰਦਰ ਸਿੰਘ ਸਿੱਧੂ ਸੀ ਜਿਹੜੇ ਕਿ ਜਸਟਿਸ, ਉਹਨਾਂ ਦੇ ਵੱਲੋਂ 3/12/2019 ਨੂੰ ਜਿਹੜਾ ਕਿ ਇੱਕ ਫੈਸਲਾ ਲਿਆ ਜਾਂਦਾ। ਉਹ ਫੈਸਲਾ ਕੀ ਸੀਗਾ ਕਿ ਭਾਈ ਤੁਸੀਂ ਜਿਹੜੇ ਕਿ ਜੇਲ੍ਹਾਂ ਦੇ ਵਿੱਚ ਜੈਂਬਰ ਲਾ ਦਿਓ। ਉਹ ਫੈਸਲਾ ਸੁਣਾਇਆ ਜਾਂਦਾ ਕਿ ਜੇਲ੍ਹਾਂ ਦੇ ਵਿੱਚ ਭਾਈ ਜੈਂਬਰ ਲਾ ਦਿਓ। ਜੇਕਰ ਕੋਈ ਵੀ ਗੈਂਗਸਟਰ ਜਾਂ ਕੋਈ ਵੀ ਜੇਲ੍ਹ ਦੇ ਵਿੱਚ ਬੈਠਾ ਗ੍ਰਿਫਤਾਰੀ ਜਿਹੜਾ ਸਜ਼ਾ ਕੱਟ ਰਿਹਾ
ਵੀ ਉਹ ਫੋਨ ਦੀ ਵਰਤੋਂ ਨਾ ਕਰੇ, ਤਾਂ ਫਿਰ ਇਸ ਦੇ ਉੱਪਰ ਕਿੰਨੀ ਕੁ ਗੌਰ ਹੋ ਗਈ। ਪਿਛਲੇ ਦਿਨਾਂ ਦੇ ਵਿੱਚ ਸਿੱਧੂ ਮੂਸੇਵਾਲੇ ਦਾ ਕਤਲ ਹੁੰਦਾ ਤੇ ਜੇਲ੍ਹ ਦੇ ਵਿੱਚ ਬੈਠੇ ਲਾਰੈਂਸ ਬਿਸ਼ਨੋਈ ਵਰਗੇ ਕਹਿੰਦੇ ਨੇ ਕਿ ਸਾਡੀ ਜ਼ਿੰਮੇਵਾਰੀ ਆ, ਅਸੀਂ ਕਤਲ ਕਰਿਆ। ਤਾਂ ਫਿਰ ਜੇਕਰ ਪ੍ਰਸ਼ਾਸਨ ਨੂੰ ਹਾਈ ਕੋਰਟ ਦੀ ਇੰਨੀ ਚਿੰਤਾ, ਇੰਨੀ ਫਿਕਰ ਆ ਸਰਕਾਰਾਂ ਨੂੰ, ਤਾਂ ਫਿਰ ਉਸ ਦੇ ਉੱਪਰ ਕਿਉਂ ਨਹੀਂ ਉਹਨਾਂ ਨੇ ਗੌਰ ਕਰੀ? ਕਿਉਂ ਨਹੀਂ ਜੇਲ੍ਹਾਂ ਦੇ ਵਿੱਚ ਉਹਨਾਂ ਨੇ ਜੈਂਬਰ ਲਗਾਏ ਹਜੇ ਤੱਕ? ਕਿਉਂ ਨਹੀਂ ਉਹਨਾਂ ਨੇ ਜੇਲ੍ਹਾਂ ਦੇ ਵਿੱਚੋਂ ਫੋਨ ਨੇ ਜਿਹੜੇ ਉਹ ਬੰਦ ਕਰਾਏ? ਕਿਉਂ ਨਹੀਂ ਅਜਿਹੀਆਂ ਗੱਲਾਂ ਸਾਹਮਣੇ ਆਉਂਦੀਆਂ ਨੇ? ਤਾਂ ਤੁਸੀਂ ਦੇਖੋ ਕਿ ਇਸ ਤੋਂ ਬਾਅਦ RS ਜਾਂ ਜਿਹੜਾ ਅਰਲ ਪੱਲੀ ਆ, ਤਾਂ ਉਸ ਦੇ ਵੱਲੋਂ 9/7/2022 ਨੂੰ ਜਿਹੜੇ ਕਿ ਜਸਟਿਸ ਨੇ ਉਹਨਾਂ ਦੇ ਵੱਲੋਂ ਵੀ ਇੱਕ ਜਿਹੜੀ ਕਿ ਝਾੜ ਪਾਈ ਜਾਂਦੀ, ਉਹ ਕਹਿੰਦੇ ਕਿ ਵੀ 2011 ਦੇ ਵਿੱਚ ਤੁਹਾਨੂੰ ਕਿਹਾ ਸੀ ਕਿ ਜੈਂਬਰ ਲੱਗਣੇ ਚਾਹੀਦੇ ਜੇਲ੍ਹਾਂ ਦੇ ਵਿੱਚ, ਤੇ ਤੁਸੀਂ 2022 ਚੱਲ ਪਿਆ, ਇਹ ਤਾਜ਼ੀ ਜਿਹੜੀ ਕਿ ਝਾੜ ਪਈ ਲੱਗਦੀ ਆ ਸਰਕਾਰ ਨੂੰ। ਤਾਂ ਇਹ ਸਰਕਾਰਾਂ ਨੇ ਜਿਹੜੀਆਂ ਉਹਨਾਂ ਫੈਸਲਿਆਂ ਦੇ ਵੱਲ ਗੌਰ ਨਹੀਂ ਕਰਦੀਆਂ ਜਿਹੜੇ ਫੈਸਲੇ ਜ਼ਰੂਰੀ ਹੁੰਦੇ ਨੇ, ਜਿਹੜੇ ਫੈਸਲੇ ਅਹਿਮ ਅਤੀ ਜ਼ਰੂਰੀ ਹੁੰਦੇ ਨੇ ਕਿ ਭਾਈ ਤੁਸੀਂ ਆਹ ਕੰਮ ਕਰੋ। ਪਰ ਜਿਹੜੇ ਲੋਕ ਉੱਥੇ ਮਰ ਰਹੇ ਨੇ ਉਹਨਾਂ ਨੂੰ ਉੱਥੇ ਠਾਉਣ ਦੇ ਲਈ ਬਿੰਦ ਦੇ ਵਿੱਚ 30 ਤੋਂ 35 ਹਜ਼ਾਰ ਜਿਹੜਾ ਕਿ ਪੁਲਿਸ ਅਧਿਕਾਰੀ ਆ ਉੱਥੇ ਪੇਸ਼ ਕਰਤਾ, ਖੜਾ ਕਰਤਾ, ਤੇ ਸਰਕਾਰੀ ਰੋਡਵੇਜ਼ ਦੀਆਂ ਬੱਸਾਂ ਲਗਾ ਦਿੱਤੀਆਂ ਕਿ ਲੋਕ ਇੱਥੇ ਪਹੁੰਚ ਨਾ ਸਕਣ। ਤੁਸੀਂ ਇਹ ਦੇਖੋ ਕਿ ਸਰਕਾਰੀ ਰੋਡਵੇਜ਼ ਦੀ ਜਿਹੜੀ ਟਰਾਂਸਪੋਰਟ ਆ ਉਹ ਉੱਥੇ ਵਰਤਣੀ ਕੀ ਜਾਇਜ਼ ਆ? ਕੀ ਉਹ ਜਿਹੜੀ ਟਰਾਂਸਪੋਰਟ ਆ ਉਸ ਨੂੰ ਵਰਤਿਆ ਗਿਆ ਉੱਥੇ? ਇਹ ਜਿਹੜੀਆਂ ਲੋਕਾਂ ਦੇ ਸਿਰ ਤੋਂ ਬਣੀ ਸਰਕਾਰ ਜਿਹੜੀ ਕਹਿੰਦੀ ਸੀ ਕਿ ਅਸੀਂ ਆਮ ਲੋਕਾਂ ਦੀ ਸਰਕਾਰ ਆ, ਆਮ ਲੋਕਾਂ ਵਾਂਗ ਰਹਾਂਗੇ, ਤਾਂ ਉਸੇ ਸਰਕਾਰ ਦੇ ਵੱਲੋਂ ਇੱਕ ਤਸ਼ੱਦਦ ਸੀ ਜਿਹੜਾ ਆਮ ਲੋਕਾਂ ਦੇ ਉੱਤੇ ਕਰਾਇਆ ਗਿਆ। ਤਾਂ ਇਸ ਦੇ ਨਾਲ ਹੀ ਮੈਂ ਤੁਹਾਨੂੰ ਇੱਕ ਹੋਰ ਦੱਸ ਦਿਆਂ ਕਿ 5 ਦਸੰਬਰ ਨੂੰ ਸੁਪਰੀਮ ਕੋਰਟ ਨੇ ਫੇਰ ਝਾੜ ਪਾਈ ਸੀ। ਸੁਪਰੀਮ ਕੋਰਟ ਕਹਿੰਦਾ ਸੀ ਕਿ ਤੁਸੀਂ ਭਾਈ ਬਾਰਡਰ ਸਟੇਟ ਹੋ, ਤੁਹਾਡਾ ਜਿਹੜਾ ਪੰਜਾਬ ਆ ਉਹ ਬਾਰਡਰ ਦੇ ਨਾਲ ਲੱਗਦਾ, ਜੇਕਰ ਬਾਰਡਰ ਸਟੇਟ ਦੇ ਵਿੱਚ ਨਸ਼ਾ ਜਿਹੜਾ ਕਿ ਉਹ ਵਧੂਗਾ ਤਾਂ ਪੂਰੀ ਜਿਹੜਾ ਕਿ ਦੇਸ਼ ਦੇ ਵਿੱਚ ਉਹ ਨਸ਼ਾ ਘਰ ਕਰੂਗਾ। ਤਾਂ ਪੰਜਾਬ ਸਰਕਾਰ ਨੂੰ ਸੁਪਰੀਮ ਕੋਰਟ ਨੇ ਇਹ ਗੱਲ ਕਹੀ ਸੀ। ਤਾਂ ਸੁਪਰੀਮ ਕੋਰਟ ਕਿੱਥੇ ਜੀ? ਜਦੋਂ ਸੁਪਰੀਮ ਕੋਰਟ ਇਹ ਗੱਲ ਕਰ ਰਿਹਾ ਸੀ ਤਾਂ ਪੰਜਾਬ ਸਰਕਾਰ ਕਿੱਥੇ ਸੁੱਤੀ ਪਈ ਸੀ? ਅੱਜ ਪੰਜਾਬ ਸਰਕਾਰ ਫੇਰ ਉਹੀ ਜਿਹੜੀਆਂ ਕਿ ਗਲਤੀਆਂ ਕਰ ਰਹੀ ਆ, ਸ਼ਰਾਬ ਫੈਕਟਰੀ ਨੂੰ ਚਲਾਉਣ ਦੀਆਂ ਗੱਲਾਂ ਕਰ ਰਹੀ ਆ। ਉੱਥੇ ਪੁਲਿਸ ਪ੍ਰਸ਼ਾਸਨ ਭੇਜਤਾ, ਪੁਲਿਸ ਪ੍ਰਸ਼ਾਸਨ ਨੂੰ ਕਹਿਤਾ ਕਿ ਇਹਨਾਂ ਧਰਨਾਕਾਰੀਆਂ ਨੂੰ ਉੱਥੋਂ ਚੁੱਕ ਦਿਓ ਪਰੇ, ਠਾ ਦਿਓ ਪਰੇ। ਉੱਥੇ ਲਾਠੀ ਚਾਰਜ ਵੀ ਹੋਇਆ। ਤਾਂ ਇੱਕ ਗੱਲ ਇਹ ਆ ਕਿ ਉੱਥੇ ਜਿਹੜੇ ਲੋਕ ਬੈਠੇ ਨੇ ਉਹ ਕਹਿੰਦੇ ਨੇ ਕਿ ਅਸੀਂ ਭਾਈ ਕਨਈਆ ਵਾਲਾ ਰੋਲ ਵੀ ਅਦਾ ਕਰਨ ਜਾਣਦੇ ਆ ਤੇ ਅਸੀਂ ਬਾਬਾ ਬੰਦਾ ਸਿੰਘ ਬਹਾਦਰ ਵਾਲਾ ਰੋਲ ਅਦਾ ਵੀ ਕਰਨ ਜਾਣਦੇ ਆ। ਉਹਨਾਂ ਦਾ ਉੱਥੇ ਇਹ ਵੀ ਕਹਾਵਤ ਆ, ਉਹਨਾਂ ਨੇ ਲਿਖ ਕੇ ਵੀ ਲਾਇਆ ਹੋਇਆ ਕਿ ਆਏ ਗਏ ਨੂੰ ਦੇਗ ਪੱਕੀ ਤੇ ਸਿਰ ਚੜੇ ਨੂੰ ਤੇਗ ਪੱਕੀ। ਅਜਿਹੀਆਂ ਗੱਲਾਂ ਉਹਨਾਂ ਨੇ ਉੱਥੇ ਕਰੀਆਂ ਨੇ ਸਾਡੇ ਨਾਲ, ਜਦੋਂ ਅਸੀਂ ਆਫ ਦੀ ਕੈਮਰਾ ਉੱਥੇ ਉਹਨਾਂ ਨਾਲ ਗੱਲਾਂ ਬਾਤਾਂ ਕਰ ਰਹੇ ਸੀ ਤਾਂ ਇਹ ਗੱਲਾਂ ਕਰੀਆਂ ਨੇ। ਉਹ ਕਹਿੰਦੇ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਇੱਥੇ ਚਾਹ ਵੀ ਛਕਾ ਰਹੇ ਆ, ਪਾਣੀ ਵੀ ਛਕਾ ਰਹੇ ਆ, ਤੇ ਰੋਟੀ ਵੀ ਛਕਾ ਰਹੇ ਆ, ਤੇ ਪੈਣ ਨੂੰ ਅਸੀਂ ਗੱਦੇ ਵੀ ਦੇ ਰਹੇ ਆ। ਪਰ ਦੂਜੇ ਦਿਨ ਸਾਡੇ ਤੇ ਪੁਲਿਸ ਪ੍ਰਸ਼ਾਸਨ ਆ ਜਿਹੜਾ ਉਹੀ ਲਾਠੀਆਂ ਤੇ ਡਾਂਗਾਂ ਲੈ ਕੇ ਸਾਡੇ ਦਾਲੇ ਹੋ ਜਾਂਦਾ ਤੇ ਸਾਨੂੰ ਕਹਿੰਦਾ ਵੀ ਇੱਥੋਂ ਉੱਠੋ। ਇਹਨਾਂ ਦੀ ਫਿਰ ਉਹ ਗੱਲ ਹੋ ਗਈ ਕਿ ਜਿਵੇਂ ਇੱਕ ਕਹਿੰਦੇ ਹੁੰਦੇ ਨੇ ਕਿ ਵੀ ਖਾ ਕੇ ਨੂਨ ਨਹੀਂ ਹਰਾਮ ਕਰੀਦਾ, ਪਰ ਇਹ ਤਾਂ ਇੱਥੇ ਹੁਣ ਨੂਨ ਹਰਾਮ ਕਰਨ ਤੇ ਤੁਰੇ ਹੋਏ ਨੇ ਕਿ ਉੱਥੋਂ ਹੀ ਖਾਂਦੇ ਨੇ ਤੇ ਉਹਨਾਂ ਦੇ ਉੱਪਰ ਹੀ ਲਾਠੀਆਂ ਭਰਾਉਂਦੇ ਨੇ। ਜੀ ਬਹੁਤ ਬਹੁਤ ਸ਼ੁਕਰੀਆ ਹਰਜਿੰਦਰ ਜੀ, ਮਿਲਦੇ ਆ ਜੀ ਕੱਲ ਨੂੰ। ਧੰਨਵਾਦ ਤੁਹਾਡਾ ਜੀ, ਬਹੁਤ ਬਹੁਤ ਸ਼ੁਕਰੀਆ ਜੀ, ਮਿਹਰਬਾਨੀ। ਦਰਸ਼ਕੋ ਸਮਾਂ ਹੋ ਚੱਲਿਆ ਤੁਹਾਡੇ ਤੋਂ ਵੀ ਇਜਾਜ਼ਤ ਲੈਣ ਦਾ। ਨਵੀਆਂ ਤੇ ਤਾਜ਼ਾ ਖਬਰਾਂ ਲਈ ਦੇਖਦੇ ਰਹੋ ਇੰਡਸ ਟੀਵੀ ਆਸਟ੍ਰੇਲੀਆ। ਧੰਨਵਾਦ। ਜੀਰਾ ਫੈਕਟਰੀ ਦਾ ਮਸਲਾ ਤੇ ਇੱਕ ਅਜਿਹਾ ਮਸਲਾ ਜਿਹੜਾ ਕਿ ਬੜਾ ਤੂਲ ਫੜਦਾ ਜਾ ਰਿਹਾ। ਚਰਨਜੀਤ ਚੰਨੀ, ਤੁਸੀਂ ਇਹ ਦੇਖੋ ਨਾ ਕਿ 111 ਦਿਨਾਂ ਦੇ ਵਿੱਚ ਪੰਜਾਬ ਦੇ ਹਾਲਾਤ ਕਿੱਥੇ ਤੋਂ ਕਿੱਥੇ ਆ ਗਏ ਸੀਗੇ। ਜਦੋਂ 4.5 ਸਾਲ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਰਹਿੰਦੀ ਹੈ ਤਾਂ ਉਸ ਤੋਂ ਬਾਅਦ 111 ਦਿਨਾਂ ਦੇ ਲਈ CM ਚਰਨਜੀਤ ਸਿੰਘ ਚੰਨੀ ਨੂੰ ਬਣਾ ਦਿੱਤਾ ਜਾਂਦਾ। ਤਾਂ ਫਿਰ ਜਦੋਂ ਇਲੈਕਸ਼ਨ ਸਾਰਾ ਕੁਝ ਖਤਮ ਹੋ ਜਾਂਦਾ, ਸਹੁੰ ਚੁੱਕ ਸਮਾਗਮ ਹੋ ਜਾਂਦਾ, ਤਾਂ ਫਿਰ ਚੰਨੀ ਸਾਹਿਬ ਜਿਹੜੇ ਹੁੰਦੇ ਨੇ ਉਹ ਇੱਕਦਮ ਅਲੋਪ ਹੋ ਜਾਂਦੇ ਨੇ। ਜਦੋਂ ਹੁਣ ਇੱਕਦਮ ਧਮਾਕੇਦਾਰ ਐਂਟਰੀ ਹੁੰਦੀ ਹੈ ਤਾਂ ਪਹਿਲਾਂ ਉਹ ਆਉਂਦੇ ਨੇ ਦਿੱਲੀ, ਪ੍ਰਿੰਕਾ ਗਾਂਧੀ ਨੂੰ ਮਿਲਦੇ ਨੇ। ਪ੍ਰਿੰਕਾ ਗਾਂਧੀ ਤੋਂ ਬਾਅਦ ਉਹ ਸਿੱਧਾ ਪੰਜਾਬ ਦੇ ਵਿੱਚ ਐਂਟਰੀ ਕਰਦੇ ਨੇ ਮੂਸੇ ਪਿੰਡ ਦੇ ਵਿੱਚ। ਚੰਨੀ ਸਾਹਿਬ ਵੱਲੋਂ ਬਿਆਨ ਦਿੱਤਾ ਜਾ ਰਿਹਾ ਹੈ ਕਿ ਇਹ ਆਮ ਆਦਮੀ ਪਾਰਟੀ ਵੱਲੋਂ ਉਹਨਾਂ ਤੇ ਪਰਚੇ ਦਰਜ ਕਰਵਾਏ ਗਏ ਸਨ, ਜਿਹੜੇ ਕਿ ਸਿੱਧੂ ਮੂਸੇਵਾਲ ਨੂੰ ਲੈ ਕੇ ਵੀ ਉਹਨਾਂ ਨੇ ਗੱਲ ਕਹੀ ਹੈ ਕਿ ਉਹਨਾਂ ਦੇ ਉੱਤੇ ਵੀ ਆਮ ਆਦਮੀ ਪਾਰਟੀ ਵੱਲੋਂ ਪਰਚਾ ਦਰਜ ਕੀਤਾ ਗਿਆ ਸੀ ਕਾਂਗਰਸ ਸਰਕਾਰ ਦੇ ਹੁੰਦਿਆਂ। ਸਿੱਧੂ ਮੂਸੇਵਾਲੇ ਦੇ ਘਰ ਆਉਣ ਤੋਂ ਰੋਕਿਆ ਗਿਆ। ਤਾਂ ਉਹੀ ਗੱਲ ਫੇਰ ਕਿ ਜਿਵੇਂ ਆਪਾਂ ਪਹਿਲਾਂ ਵੀ ਕਰ ਚੁੱਕੇ ਹਾਂ ਕਿ ਚੰਨੀ ਸਾਹਿਬ ਨੂੰ ਜਿਹੜਾ ਕਿ ਮੈਸੇਜ ਆਉਣੇ ਸ਼ੁਰੂ ਹੋ ਗਏ ਨੇ। ਪਰ ਇੱਥੇ ਤੁਸੀਂ ਇਹ ਦੇਖੋ ਕਿ ਜਾਂ ਤਾਂ ਚੰਨੀ ਸਾਹਿਬ ਸਿਆਸਤ ਕਰ ਰਹੇ ਨੇ ਕਿ ਇੱਕਦਮ ਗਾਇਬ ਹੋ ਜਾਣਾ, ਫਿਰ ਚੰਨੀ ਸਾਹਿਬ 에ਅਰਪੋਰਟ ਤੇ ਆਉਂਦੇ ਨੇ, ਪ੍ਰਿੰਕਾ ਗਾਂਧੀ ਜੀ ਨੂੰ ਮਿਲਦੇ ਨੇ, ਭਾਰਤ ਜੋੜੋ ਯਾਤਰਾ ਦੇ ਵਿੱਚ ਜਾਂਦੇ ਨੇ। 17 ਦਸੰਬਰ ਤੱਕ ਜਦੋਂ ਕਿਸਾਨ ਧਰਨੇ ਤੇ ਬੈਠਦੇ ਨੇ ਤਾਂ ਬੜਾ ਸ਼ਾਂਤਮਈ ਧਰਨਾ ਹੁੰਦਾ ਜੀ। ਤਾਂ ਇੱਥੇ ਸਵਾਲ ਇਹ ਖੜਾ ਹੁੰਦਾ ਸਰਕਾਰਾਂ ਦੇ ਉੱਪਰ ਤੇ ਪ੍ਰਸ਼ਾਸਨ ਦੇ ਉੱਪਰ ਕਿ ਤੁਸੀਂ ਅਦਾਲਤ ਦੇ ਜਿਹੜੇ ਪਹਿਲਾਂ ਵਾਲੇ ਫੈਸਲੇ ਨੇ ਉਹਨਾਂ ਦੇ ਉੱਪਰ ਗੌਰ ਕਰੀ ਆ।
ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ। ਮੈਂ ਹਾਂ ਹਰਜਿੰਦ ਕੌਰ ਮੰਗੜ ਤੇ ਤੁਸੀਂ ਦੇਖ ਰਹੇ ਹੋ ਇੰਡੋਜ਼ ਟੀਵੀ। ਸਵਾਗਤ ਹੈ ਜੀ ਸਾਰਿਆਂ ਦਾ। ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਜੀ, ਕਰਾਂਗੇ ਪੰਜਾਬ ਦੀ ਸਮੀਖਿਆ ਤੇ ਪੰਜਾਬ ਦੀ ਸਮੀਖਿਆ ਕਰਨ ਲਈ ਮੇਰੇ ਸਹਿਯੋਗੀ ਹਰਜਿੰਦਰ ਢਿੱਲੋਂ ਜੋ ਕਿ ਪੰਜਾਬ ਸਟੂਡੀਓ ਦੇ ਵਿੱਚ ਮੌਜੂਦ ਨੇ, ਜੁੜ ਚੁੱਕੇ ਨੇ ਜੀ ਸਾਡੇ ਨਾਲ। ਹਰਜਿੰਦਰ ਜੀ, ਸਤਿ ਸ਼੍ਰੀ ਅਕਾਲ ਜੀ। ਜੀ ਬਹੁਤ ਬਹੁਤ ਸ਼ੁਕਰੀਆ ਜੀ, ਮਿਹਰਬਾਨੀ ਸਾਰੇ ਪਿਆਰ ਭਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੀ। ਹਰਜਿੰਦਰ ਜੀ, ਪੰਜਾਬ ਦੇ ਮਸਲੇ ਜਿਹੜੇ ਕਿ ਆਪਾਂ ਹਮੇਸ਼ਾ ਹੀ ਵਿਚਾਰਦੇ ਆ, ਉਹਨਾਂ ਦੇ ਉੱਤੇ ਚਰਚਾਵਾਂ ਕਰਦੇ ਆ। ਜੀਰਾ ਫੈਕਟਰੀ ਦਾ ਮਸਲਾ ਤੇ ਇੱਕ ਅਜਿਹਾ ਮਸਲਾ ਜਿਹੜਾ ਕਿ ਬੜਾ ਤੂਲ ਫੜਦਾ ਜਾ ਰਿਹਾ। ਚਰਨਜੀਤ ਚੰਨੀ ਜਿਹੜੇ ਕਿ 111 ਦਿਨਾਂ ਲਈ ਸੀਐਮ ਬਣਾ ਦਿੱਤੇ ਗਏ ਜੀ, ਉਸ ਤੋਂ ਬਾਅਦ ਵਿਧਾਨ ਸਭਾ ਚੋਣਾਂ ਆਈਆਂ, ਵੱਧ ਚੜ ਕੇ ਉਹਨਾਂ ਦੇ ਚੋਣ ਪ੍ਰਚਾਰ ਕੀਤਾ ਤੇ ਇੱਕਦਮ ਹੀ ਡਿਸਅਪੀਅਰ ਹੋ ਗਏ। ਉਸ ਤੋਂ ਬਾਅਦ ਚੋਣਾਂ ਤੋਂ ਬਾਅਦ ਵਾਪਸ ਆਉਂਦੇ ਨੇ, ਪ੍ਰਿਯੰਕਾ ਗਾਂਧੀ ਨੂੰ ਮਿਲਦੇ ਨੇ, ਸਿੱਧਾ ਸਿੱਧੂ ਮੂਸੇਵਾਲਾ ਜੀ ਦੇ ਪਿੰਡ ਜਾਂਦੇ ਨੇ ਜਿੱਥੇ ਉਹਨਾਂ ਦੇ ਮਾਤਾ ਪਿਤਾ ਨੂੰ ਮਿਲਦੇ ਨੇ ਤੇ ਇੱਕ ਰਾਤ ਦੀ ਉੱਥੇ ਸਟੇ ਵੀ ਕਰਦੇ ਨੇ। ਦੂਜੇ ਦਿਨ ਪੁਲਿਸ ਆਉਂਦੀ ਹੈ ਜੀ, ਉਹਨਾਂ ਨੂੰ ਸੰਮਨ ਜਾਰੀ ਕਰਦੀ ਹੈ ਤੇ 12 ਜਨਵਰੀ ਨੂੰ ਉਹਨਾਂ ਨੂੰ ਪੇਸ਼ ਹੋਣ ਲਈ ਕਿਹਾ ਜਾਂਦਾ ਹੈ। ਕਾਫੀ ਗੱਲਾਂ ਜਿਹੜੀਆਂ ਮੀਡੀਆ ਨੂੰ ਕਹਿ ਰਹੇ ਨੇ ਚਰਨਜੀਤ ਚੰਨੀ ਜੀ ਕਿ ਮੇਰੇ ਉੱਤੇ ਪਰਚਾ ਨਜਾਇਜ਼ ਕੀਤਾ ਗਿਆ ਹੈ, ਆਮ ਆਦਮੀ ਪਾਰਟੀ ਨੇ ਪਰਚਾ ਕੀਤਾ ਸੀ। ਸੋ ਕੀ ਕਹਿਣਾ ਤੁਹਾਡਾ, ਕਿਹੋ ਜਿਹੇ ਹਾਲਾਤ ਨੇ, ਕੀ ਪੱਖ ਹੈ ਚਰਨਜੀਤ ਚੰਨੀ ਦਾ ਤੇ ਕੀ ਸੱਚਾਈ ਹੈ ਇਸ ਦੇ ਵਿੱਚ? ਜੀ ਕਾਫੀ ਚਰਚਾ ਦਾ ਵਿਸ਼ਾ ਬਣਿਆ ਸੀਐਮ ਚਰਨਜੀਤ ਸਿੰਘ ਚੰਨੀ 111 ਦਿਨਾਂ ਦੀ ਜਿਹੜੀ ਸਰਕਾਰ ਚਲਾ ਕੇ ਗਏ ਸੀ ਚਰਨਜੀਤ ਸਿੰਘ ਚੰਨੀ, ਤਾਂ ਉਸ ਦਿਨਾਂ ਦੇ ਵਿੱਚ ਵੀ ਕਾਫੀ ਜਿਹੜਾ ਕਿ ਚਰਚਾ ਦਾ ਵਿਸ਼ਾ ਬਣੇ ਸੀ। ਜਿੱਦਾਂ ਕਿ ਜਿੱਥੇ ਵੀ ਜਾਂਦੇ ਸੀ ਚਰਨਜੀਤ ਸਿੰਘ ਚੰਨੀ ਰਾਤ ਨੂੰ 2-2 ਵਜੇ ਤੱਕ ਐਕਟਿਵ ਰਹਿੰਦੇ ਸੀ ਤੇ ਰਾਤ ਨੂੰ 2-2 ਵਜੇ ਤੱਕ ਤੁਸੀਂ ਇਹ ਦੇਖੋ ਨਾ ਕਿ 111 ਦਿਨਾਂ ਦੇ ਵਿੱਚ ਪੰਜਾਬ ਦੇ ਹਾਲਾਤ ਕਿੱਥੇ ਤੋਂ ਕਿੱਥੇ ਆ ਗਏ ਸੀਗੇ ਜੀ। ਜਦੋਂ ਚਰਨਜੀਤ ਸਿੰਘ ਚੰਨੀ ਪੰਜਾਬ ਦੇ ਮੁੱਖ ਮੰਤਰੀ ਬਣਾਏ ਗਏ ਨੇ ਤਾਂ ਇਸ ਤੋਂ ਪਹਿਲਾਂ ਜਿਹੜਾ ਕਿ ਵਿਵਾਦਾਂ ਦੇ ਵਿੱਚ ਰਹੀ ਕਾਂਗਰਸ, ਕੈਪਟਨ ਅਮਰਿੰਦਰ ਸਿੰਘ ਨੂੰ ਲੈ ਕੇ ਕਾਂਗਰਸ ਵਿਵਾਦਾਂ ਦੇ ਵਿੱਚ ਰਹੀ। ਕਾਂਗਰਸ ਦਾ ਹਮੇਸ਼ਾ ਹੀ ਜਿਹੜਾ ਕਿ ਇਹ ਵਿਵਾਦਾਂ ਦੇ ਵਿੱਚ ਰਹਿਣਾ ਬਣਿਆ ਰਿਹਾ ਹੈਗਾ, ਜਿਵੇਂ ਕਿ ਕੈਪਟਨ ਵਰਸਸ ਬਾਜਵਾ ਰਹਿੰਦੇ ਨੇ, ਕਿਸੇ ਟਾਈਮ ਕੈਪਟਨ ਵਰਸਸ ਭੱਠਲ ਰਹਿੰਦੇ ਨੇ। ਤਾਂ ਫਿਰ ਉਸ ਤੋਂ ਬਾਅਦ ਜਦੋਂ 4.5 ਸਾਲ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਰਹਿੰਦੀ ਹੈ ਤਾਂ ਉਸ ਤੋਂ ਬਾਅਦ 111 ਦਿਨਾਂ ਦੇ ਲਈ ਸੀਐਮ ਚਰਨਜੀਤ ਸਿੰਘ ਚੰਨੀ ਨੂੰ ਬਣਾ ਦਿੱਤਾ ਜਾਂਦਾ। ਤਾਂ ਚੰਨੀ ਸਾਹਿਬ ਦੇ ਵੱਲੋਂ ਕਾਫੀ ਜਿਹੜੀਆਂ ਕਿ ਐਕਟੀਵਿਟੀਜ਼ ਕਰੀਆਂ ਜਾਂਦੀਆਂ ਨੇ, ਜਿਵੇਂ ਕਿ ਹਰ ਇੱਕ ਜਗ੍ਹਾ ਤੇ ਪਹੁੰਚ ਜਾਣਾ, ਹਰ ਇੱਕ ਕੰਮ ਨੂੰ ਇੱਕ ਤਾਂ ਉਹ ਬਣ ਗਿਆ ਸੀ, ਮੀਮਸ ਬਣ ਗਏ ਸੀਗੇ ਚੰਨੀ ਦੇ, ਜਿਵੇਂ ਕਿ ਕਿਆ ਯਾਰ ਆਹ ਕੰਮ ਮੈਂ ਵੀ ਕਰ ਲੈਣਾ, ਆਹ ਕੰਮ ਮੈਂ ਵੀ ਕਰ ਲੈਣਾ ਨਾ, ਇਦਾਂ ਦੀਆਂ ਜਿਹੜੀਆਂ ਕਿ ਮਜ਼ਾਕੀਆ ਤੌਰ ਤੇ ਲੈਣਾ ਸ਼ੁਰੂ ਕਰਤਾ ਸੀ ਸੀਐਮ ਚੰਨੀ ਨੇ ਜੀ। ਤਾਂ ਉਸ ਤੋਂ ਬਾਅਦ ਜਦੋਂ ਇਲੈਕਸ਼ਨ ਆਉਂਦੇ ਨੇ ਤਾਂ ਇਲੈਕਸ਼ਨਾਂ ਦੇ ਵਿੱਚ ਫਿਰ ਇਹ ਕਾਂਗਰਸ ਦੇ ਵਿੱਚ ਇੱਕ ਤਣਾਅ ਬਣਿਆ ਰਹਿੰਦਾ ਕਿ ਕੌਣ ਹੋਊਗਾ ਜਿਹੜਾ ਕਿ ਕਾਂਗਰਸ ਦੇ ਵਿੱਚੋਂ ਮੁੱਖ ਮੰਤਰੀ ਦਾ ਚਿਹਰਾ ਹੋਊਗਾ। ਤਾਂ ਫਿਰ ਨਵਜੋਤ ਸਿੰਘ ਸਿੱਧੂ ਵੀ ਨਿਸ਼ਾਨੇ ਤੇ ਰਹਿੰਦੇ ਨੇ, ਹੋ ਸਕਦਾ ਵੀ ਨਵਜੋਤ ਸਿੰਘ ਸਿੱਧੂ ਮੁੱਖ ਮੰਤਰੀ ਦਾ ਚਿਹਰਾ ਹੋ ਸਕਣ, ਹੋ ਸਕਦਾ ਵੀ ਸੁਖਜਿੰਦਰ ਸਿੰਘ ਰੰਧਾਵਾ ਬਣ ਜਾਣ, ਹੋ ਸਕਦਾ ਵੀ ਰਾਜਾ ਵੜਿੰਗ ਵਾਲੀ ਸਾਈਡ ਨੂੰ ਵੀ ਥੋੜੀ ਜਿਹੀ ਜਿਹੜੀ ਕਿ ਹਵਾ ਚੱਲਦੀ ਆ, ਫਿਰ ਬਾਜਵੇ ਵੱਲ ਨੂੰ ਵੀ ਚੱਲਦੀ ਆ, ਹਨਾ, ਪ੍ਰਤਾਪ ਸਿੰਘ ਬਾਜਵੇ ਵੱਲ ਨੂੰ। ਤਾਂ ਫਿਰ ਉਸ ਤੋਂ ਬਾਅਦ ਲਗਾਤਾਰ ਜਿਹੜਾ ਕਿ ਵਿਵਾਦਾਂ ਦੇ ਵਿੱਚ ਰਹਿਣਾ ਕਾਂਗਰਸ ਦਾ ਇਹ ਬਣਿਆ ਰਿਹਾ ਹੈਗਾ ਤੇ ਚੰਨੀ ਸਾਹਿਬ ਨੂੰ ਸੀਐਮ ਦਾ ਚਿਹਰਾ ਐਲਾਨ ਦਿੰਦੇ ਨੇ। ਚੰਨੀ ਸਾਹਿਬ 2 ਜਗ੍ਹਾ ਤੋਂ ਜਿਹੜੀ ਕਿ ਇਲੈਕਸ਼ਨਾਂ ਦੇ ਲਈ ਟਿਕਟ ਲੈਂਦੇ ਨੇ, ਇੱਕ ਭਦੌੜ ਹਲਕੇ ਤੋਂ ਤੇ ਇੱਕ ਚਮਕੌਰ ਸਾਹਿਬ ਹਲਕੇ ਤੋਂ। ਚਮਕੌਰ ਸਾਹਿਬ ਹਲਕੇ ਤੋਂ ਆਮ ਆਦਮੀ ਪਾਰਟੀ ਦੀ ਜਿੱਤ ਹੁੰਦੀ ਆ, ਡਾਕਟਰ ਚਰਨਜੀਤ ਸਿੰਘ ਜਿੱਤਦੇ ਨੇ ਉੱਥੋਂ, ਤੇ ਫਿਰ ਭਦੌੜ ਹਲਕੇ ਤੋਂ ਵੀ ਆਮ ਆਦਮੀ ਪਾਰਟੀ ਦੀ ਜਿੱਤ ਹੁੰਦੀ ਆ, ਲਾਭ ਸਿੰਘ ਉਗੋ ਕੇ ਜਿੱਤਦੇ ਨੇ ਇੱਥੋਂ ਜੀ। ਤਾਂ ਫਿਰ ਜਦੋਂ ਇਲੈਕਸ਼ਨ ਸਾਰਾ ਕੁਝ ਖਤਮ ਹੋ ਜਾਂਦਾ, ਸਹੁੰ ਚੁੱਕ ਸਮਾਗਮ ਹੋ ਜਾਂਦਾ, ਤਾਂ ਫਿਰ ਚੰਨੀ ਸਾਹਿਬ ਜਿਹੜੇ ਹੁੰਦੇ ਨੇ ਉਹ ਇੱਕਦਮ ਅਲੋਪ ਹੋ ਜਾਂਦੇ ਨੇ, ਜਿਵੇਂ ਕਿ ਮੀਡੀਆ ਦੇ ਵਿੱਚੋਂ ਵੀ ਅਲੋਪ ਹੋ ਜਾਂਦੇ ਨੇ ਤੇ ਆਪਣੇ ਸੋਸ਼ਲ ਅਕਾਊਂਟ ਤੋਂ ਵੀ ਅਲੋਪ ਹੋ ਜਾਂਦੇ ਨੇ। ਜਦੋਂ ਹੁਣ ਇੱਕਦਮ ਧਮਾਕੇਦਾਰ ਐਂਟਰੀ ਹੁੰਦੀ ਹੈ ਤਾਂ ਪਹਿਲਾਂ ਉਹ ਆਉਂਦੇ ਨੇ ਦਿੱਲੀ, ਪ੍ਰਿਯੰਕਾ ਗਾਂਧੀ ਨੂੰ ਮਿਲਦੇ ਨੇ। ਪ੍ਰਿਯੰਕਾ ਗਾਂਧੀ ਤੋਂ ਬਾਅਦ ਉਹ ਸਿੱਧਾ ਪੰਜਾਬ ਦੇ ਵਿੱਚ ਐਂਟਰੀ ਕਰਦੇ ਨੇ, ਮੂਸੇ ਪਿੰਡ ਦੇ ਵਿੱਚ ਸਿੱਧੂ ਮੂਸੇਵਾਲੇ ਦੇ ਪਿਤਾ ਨੂੰ ਮਿਲਦੇ ਨੇ ਜਾ ਕੇ। ਤਾਂ ਉੱਥੇ ਉਹ ਮੀਡੀਆ ਨਾਲ ਥੋੜੀ ਬਹੁਤੀ ਗੱਲਬਾਤ ਕਰਦੇ ਨੇ, ਕਹਿੰਦੇ ਨੇ ਕਿ ਮੈਨੂੰ ਮਾਨਸਾ ਪੁਲਿਸ ਰੋਕ ਰਹੀ ਸੀ ਮੂਸੇ ਆਉਣ ਤੋਂ, ਮੈਨੂੰ ਕਹਿ ਰਹੇ ਸੀ ਕਿ ਤੁਹਾਡੀ ਗ੍ਰਿਫਤਾਰੀ ਹੋ ਜਾਣੀ ਆ, ਤੁਹਾਨੂੰ ਅਸੀਂ ਸੰਮਨ ਜਾਰੀ ਕਰ ਦੇਣੇ ਆ ਤੇ ਤੁਹਾਨੂੰ ਅਸੀਂ ਫੜ ਲੈਣਾ ਗਾ। ਅਜਿਹੀਆਂ ਗੱਲਾਂ ਜਿਹੜੀਆਂ ਕਿ ਕਾਫੀ ਉੱਭਰ ਕੇ ਸਾਹਮਣੇ ਆਉਂਦੀਆਂ ਨੇ। ਤਾਂ ਫਿਰ ਉਸ ਤੋਂ ਬਾਅਦ ਮੂਸੇਵਾਲੇ ਦੇ ਘਰ ਤੋਂ ਫਿਰ ਉਹ ਰਾਤ ਰੁਕਦੇ ਨੇ। ਰਾਤ ਰੁਕਣ ਤੋਂ ਬਾਅਦ ਚਮਕੌਰ ਸਾਹਿਬ ਨੂੰ ਨੰਗੇ ਪੈਰੀਂ ਆਪਣੇ ਘਰ ਤੋਂ ਚਾਲੇ ਪਾ ਦਿੰਦੇ ਨੇ। ਕਹਿੰਦੇ ਨੇ ਕਿ ਕਤਲਗੜ੍ਹ ਦੇ ਨਾਲ ਜਿਹੜਾ ਕਿ ਗੁਰਦੁਆਰਾ ਸਾਹਿਬ ਕਤਲਗੜ੍ਹ ਸਾਹਿਬ ਆ, ਉਸ ਦੇ ਨਾਲ ਉਹਨਾਂ ਦਾ ਕਾਫੀ ਜਿਹੜਾ ਕਿ ਲਗਾਓ ਆ, ਉੱਥੇ ਉਹ ਆਏ ਵਾਰ ਹੀ ਜਾਂਦੇ ਨੇ। ਤਾਂ ਕੱਲ ਉਹ ਪੈਦਲ ਯਾਤਰਾ ਕਰਦੇ ਨੇ
ਕਤਲਗੜ੍ਹ ਸਾਹਿਬ, ਮਰਿੰਡੇ ਤੋਂ ਲੈ ਕੇ ਕਤਲਗੜ੍ਹ ਸਾਹਿਬ ਤੱਕ, ਚਮਕੌਰ ਸਾਹਿਬ ਤੱਕ। ਤਾਂ ਹੁਣ ਜਿਹੜਾ ਕਿ ਚੰਨੀ ਸਾਹਿਬ ਦਾ ਜਿਹੜਾ ਸਾਹਮਣੇ ਆ ਰਿਹਾਗਾ ਜੋ ਵੀ ਨਿਕਲ ਕੇ, ਜਿਵੇਂ ਕਿ ਹੁਣ ਪਿਛਲੇ ਦਿਨਾਂ ਦੇ ਵਿੱਚ ਕਾਫੀ ਵੱਡੇ ਲੀਡਰ ਨੇ ਜਿਹੜੇ ਆਮ ਆਦਮੀ ਪਾਰਟੀ ਦੇ ਨਿਸ਼ਾਨੇ ਤੇ ਰਹੇ ਨੇ, ਬੇਸ਼ੱਕ ਉਹ ਭਾਰਤ ਭੂਸ਼ਣ ਆਸ਼ੂ ਹੋਵੇ, ਬੇਸ਼ੱਕ ਉਹ ਉਸ ਤੋਂ ਬਾਅਦ ਜਿਹੜੇ ਕਿ ਹੋਰ ਲੀਡਰ ਹੋਣ, ਹਨਾ, ਤਾਂ ਉਹ ਕਾਂਗਰਸ ਦੇ ਲੀਡਰ ਜ਼ਿਆਦਾਤਰ ਨਿਸ਼ਾਨੇ ਤੇ ਰਹੇ ਨੇ। ਤਾਂ ਜੇਕਰ ਅਸੀਂ ਹੁਣ ਗੱਲ ਕਰੀਏ ਇਸ ਦੇ ਵਿੱਚ ਗੱਲ ਇਹ ਕਰਨੀ ਬਣਦੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਆਖਰ ਚੰਨੀ ਸਾਹਿਬ ਕਿੰਨਾ ਕੁ ਕਿਸੇ ਦੇ ਨਿਸ਼ਾਨੇ ਤੇ ਰਹਿੰਦੇ ਨੇ ਤੇ ਕਿੰਨੀ ਕੁ ਜਿਹੜੀ ਕਿ ਗੱਲਬਾਤ ਆ ਉਹ ਮੀਡੀਆ ਦੇ ਰੂਬਰੂ ਹੋ ਕੇ ਕਰਦੇ ਨੇ। ਜੀ ਜੀ ਬਿਲਕੁਲ। ਹੁਣ ਜਿਹੜਾ ਚੰਨੀ ਸਾਹਿਬ ਵੱਲੋਂ ਬਿਆਨ ਦਿੱਤਾ ਜਾ ਰਿਹਾ ਹੈ ਕਿ ਇਹ ਆਮ ਆਦਮੀ ਪਾਰਟੀ ਵੱਲੋਂ ਉਹਨਾਂ ਤੇ ਪਰਚੇ ਦਰਜ ਕਰਵਾਏ ਗਏ ਸਨ, ਜਿਹੜੇ ਕਿ ਸਿੱਧੂ ਮੂਸੇਵਾਲ ਨੂੰ ਲੈ ਕੇ ਵੀ ਉਹਨਾਂ ਨੇ ਗੱਲ ਕਹੀ ਹੈ ਕਿ ਉਹਨਾਂ ਦੇ ਉੱਤੇ ਵੀ ਆਮ ਆਦਮੀ ਪਾਰਟੀ ਵੱਲੋਂ ਪਰਚਾ ਦਰਜ ਕੀਤਾ ਗਿਆ ਸੀ ਕਾਂਗਰਸ ਸਰਕਾਰ ਦੇ ਹੁੰਦਿਆਂ। ਸੋ ਇਹ ਗੱਲ ਹੈ ਕਿ ਉਹਨਾਂ ਨੇ ਇਹ ਕਿਹਾ ਕਿ 12 ਤਰੀਕ ਨੂੰ ਜਿਹੜੀ ਹੈਗੀ ਆ ਪੇਸ਼ੀ ਆ ਕਿ ਉਹਨਾਂ ਨੂੰ ਪੁਲਿਸ ਵੱਲੋਂ ਨਾਜਾਇਜ਼ ਤੰਗ ਕੀਤਾ ਜਾ ਰਿਹਾ। ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਸਿੱਧੂ ਮੂਸੇਵਾਲ ਦੇ ਘਰ ਆਉਣ ਤੋਂ ਵੀ ਰੋਕਿਆ ਗਿਆ। ਸੋ ਕੀ ਸੱਚਾਈ ਹੈ ਇਹਨਾਂ ਦੇ ਗੱਲਾਂ ਵਿੱਚ? ਸਿੱਧੂ ਮੂਸੇਵਾਲੇ ਦੇ ਘਰ ਆਉਣ ਤੋਂ ਰੋਕਿਆ ਗਿਆ ਤਾਂ ਉਹੀ ਗੱਲ ਫੇਰ ਕਿ ਜਿਵੇਂ ਆਪਾਂ ਪਹਿਲਾਂ ਵੀ ਕਰ ਚੁੱਕੇ ਹਾਂ ਕਿ ਚੰਨੀ ਸਾਹਿਬ ਨੂੰ ਜਿਹੜਾ ਕਿ ਮੈਸੇਜ ਆਉਣੇ ਸ਼ੁਰੂ ਹੋ ਗਏ ਨੇ। ਪਰ ਇੱਥੇ ਤੁਸੀਂ ਇਹ ਦੇਖੋ ਕਿ ਜਾਂ ਤਾਂ ਚੰਨੀ ਸਾਹਿਬ ਸਿਆਸਤ ਕਰ ਰਹੇ ਨੇ ਕਿ ਇੱਕਦਮ ਗਾਇਬ ਹੋ ਜਾਣਾ, ਫਿਰ ਚੰਨੀ ਸਾਹਿਬ 에ਅਰਪੋਰਟ ਤੇ ਆਉਂਦੇ ਨੇ, ਪ੍ਰਿੰਕਾ ਗਾਂਧੀ ਜੀ ਨੂੰ ਮਿਲਦੇ ਨੇ, ਭਾਰਤ ਜੋੜੋ ਯਾਤਰਾ ਦੇ ਵਿੱਚ ਜਾਂਦੇ ਨੇ, ਤਾਂ ਉਸ ਤੋਂ ਬਾਅਦ ਚੰਨੀ ਸਾਹਿਬ ਦਾ ਕਿਸੇ ਵੀ ਵੱਡੇ ਲੀਡਰ ਨੇ ਆ ਕੇ ਸਵਾਗਤ ਨਾ ਕਰਨਾ ਕਾਂਗਰਸ ਦਾ, ਇਹ ਵੀ ਇੱਕ ਜਿਹੜੀ ਕਿ ਫੋਟਾ ਸਾਹਮਣੇ ਆਉਂਦੀ ਨਜ਼ਰ ਆ ਰਹੀ ਆ। ਤਾਂ ਫਿਰ ਰਾਜਾ ਵੜਿੰਗ ਦੇ ਵੱਲੋਂ ਕਿ ਉਹਨਾਂ ਦੀਆਂ ਅੱਖਾਂ ਦਾ ਆਪਰੇਸ਼ਨ ਹੋਣਾ, ਉਸ ਤੋਂ ਬਾਅਦ ਉਹ ਆਪਣੀ ਚੋਣ ਸਿਆਸਤ ਸਰਗਰਮੀਆਂ ਫਿਰ ਤੋਂ ਆਰੰਭਣਗੇ। ਅੱਖਾਂ ਦਾ ਆਪਰੇਸ਼ਨ ਹੋਣਾ ਸ਼ਾਇਦ ਇਹ ਕੱਲ ਵੀ ਮੀਡੀਆ ਦੇ ਵਿੱਚ ਚੱਲ ਰਿਹਾ ਸੀਗਾ ਕਿ ਕਹਿ ਰਹੇ ਸੀ ਕਿ ਅੱਖਾਂ ਦਾ ਆਪਰੇਸ਼ਨ ਕਰਾਉਣ ਦੇ ਲਈ ਗਏ ਸੀ, ਅਸੀਂ ਅੱਖਾਂ ਦਿਖਾਉਣ ਦੇ ਲਈ ਗਏ ਸੀ। ਅਮਰੀਕਾ ਦੇ ਵਿੱਚ ਜੇਕਰ ਕੋਈ ਟੂਰਿਸਟ ਵੀਜ਼ੇ ਤੇ ਜਾਂਦਾ ਤਾਂ ਉਹ 6 ਮਹੀਨਿਆਂ ਤੋਂ ਪਹਿਲਾਂ ਮੁੜਨ ਦੀ ਜਿਹੜੀ ਕਿ ਉਹਨਾਂ ਦੀ ਤਾਂਘ ਹੁੰਦੀ ਹੈ ਕਿ 6 ਮਹੀਨਿਆਂ ਤੋਂ ਪਹਿਲਾਂ ਮੁੜਿਆ ਜਾਵੇ। ਪਰ ਚੰਨੀ ਸਾਹਿਬ ਪੂਰੇ 6 ਮਹੀਨੇ ਉੱਤੇ ਲਗਾ ਕੇ ਆਏ ਨੇ। ਤਾਂ ਇੱਥੇ ਵਿਰੋਧੀ ਧਿਰਾਂ ਦੇ ਜਿਹੜੇ ਸਵਾਲ ਨੇ ਉਹ ਇਹ ਵੀ ਖੜੇ ਹੁੰਦੇ ਨੇ ਕਿ ਚੰਨੀ ਸਾਹਿਬ 6 ਮਹੀਨੇ ਉੱਥੇ ਬੈਠੇ ਰਹੇ ਨੇ, ਕਿ 6 ਮਹੀਨਿਆਂ ਦੇ ਵਿੱਚ ਅੱਖਾਂ ਨਹੀਂ ਦਿਖਾਈਆਂ ਗਈਆਂ ਜਾਂ 6 ਮਹੀਨਿਆਂ ਦੇ ਵਿੱਚ ਕੀ ਅੱਖਾਂ ਦੇ ਡਾਕਟਰਾਂ ਨੂੰ ਨਹੀਂ ਮਿਲਿਆ ਗਿਆ। ਤਾਂ ਇਹ ਗੱਲਾਂ ਸਾਹਮਣੇ ਆਉਂਦੀਆਂ ਨੇ। ਪਰ ਇੱਕ ਇਹ ਹੈ ਨਾ ਕਿ ਚੰਨੀ ਸਾਹਿਬ ਇੱਕਦਮ ਐਂਟਰੀ ਕਰਦੇ ਨੇ, ਐਂਟਰੀ ਕਰਨ ਤੋਂ ਬਾਅਦ ਉਹਨਾਂ ਦਾ ਕੋਈ ਸਵਾਗਤ ਨਹੀਂ ਹੁੰਦਾ। ਜਿਵੇਂ ਕਿ ਮੀਡੀਆ ਦੇ ਵਿੱਚ ਪਹਿਲਾਂ ਚਰਚਾਵਾਂ ਬਣੀਆਂ ਹੋਈਆਂ ਸੀ ਜਾਂ ਖੁੰਡਾਂ ਦੇ ਉੱਪਰ ਪਹਿਲਾਂ ਚਰਚਾ ਬਣੀ ਹੋਈ ਸੀ ਕਿ ਜਦੋਂ ਸਾਬਕਾ ਮੁੱਖ ਮੰਤਰੀ CM ਚੰਨੀ ਆਉਣਗੇ ਇੱਥੇ ਪੰਜਾਬ ਦੇ ਵਿੱਚ ਤਾਂ ਉਹਨਾਂ ਦੀ ਧਮਾਕੇਦਾਰ ਐਂਟਰੀ ਹੋਊ, ਉਹਨਾਂ ਦਾ ਸਵਾਗਤ ਹੋਊਗਾ, ਉਹਨਾਂ ਦੇ ਹਰ ਪਾਸੇ ਚਰਚੇ ਹੋਣਗੇ। ਪਰ ਕਿਤੇ ਨਾ ਕਿਤੇ ਜਾ ਕੇ ਉਹ ਗੱਲ ਨਜ਼ਰ ਨਹੀਂ ਆਈ। ਹੋ ਸਕਦਾ ਵੀ ਚੰਨੀ ਸਾਹਿਬ ਇਹਨਾਂ ਗੱਲਾਂ ਨੂੰ ਲੈ ਕੇ ਸਿਆਸਤ ਦੇ ਵਿੱਚ ਸਰਗਰਮ ਹੋਣਾ ਚਾਹੁੰਦੇ ਹੋਣ। ਜਿਵੇਂ ਕਿ ਸਿੱਧੂ ਮੂਸੇਵਾਲੇ ਦੇ ਘਰ ਜਾ ਕੇ ਉਹਨਾਂ ਨੇ ਕਿਹਾ ਕਿ ਮੈਨੂੰ ਪੁਲਿਸ ਦੇ ਮੈਸੇਜ ਆਏ। ਤੁਸੀਂ ਇਹ ਦੇਖੋ, ਪੁਲਿਸ ਦੇ ਮੈਸੇਜ ਆਏ ਚੰਨੀ ਸਾਹਿਬ ਨੂੰ ਕਿ ਅਸੀਂ ਤੁਹਾਨੂੰ ਗ੍ਰਿਫਤਾਰ ਕਰਾਂਗੇ, ਅਸੀਂ ਤੁਹਾਨੂੰ ਐਂਟਰ ਨਹੀਂ ਹੋਣ ਦਿੰਦੇ। ਕਦੇ ਅੱਜ ਤੱਕ ਜਿੰਨੇ ਵੀ ਕੇਸ ਜਾਂ ਜਿੰਨੇ ਵੀ ਲੀਡਰ ਪੁਲਿਸ ਨੇ ਫੜੇ ਨੇ ਤਾਂ ਕਿਸੇ ਨੂੰ ਕੋਈ ਮੈਸੇਜ ਕਰਕੇ ਥੋੜਾ ਫੜਿਆ। ਇਸ ਦੇ ਵਿੱਚ ਕਿੰਨੇ ਕੁ ਲੌਜਿਕ ਨੇ, ਕਿੰਨਾ ਕੁ ਚੰਨੀ ਸਾਹਿਬ ਸੱਚ ਬੋਲ ਰਹੇ ਨੇ, ਕਿੰਨਾ ਕੁ ਚੰਨੀ ਸਾਹਿਬ ਜਾਂ ਫਿਰ ਇੱਕਦਮ ਸਿਆਸਤ ਕਰਕੇ ਮੀਡੀਆ ਦੇ ਉੱਪਰ ਛਾ ਰਹੇ ਨੇ ਕਿ ਲੋਕਾਂ ਦੇ ਵਿੱਚ ਉਹਨਾਂ ਦੀ ਫੇਰ ਉਹੀ ਜਗ੍ਹਾ ਬਣ ਜੇ। ਸ਼ਾਇਦ ਕਿਤੇ ਨਾ ਕਿਤੇ ਜਾ ਕੇ ਲੋਕਾਂ ਦੇ ਵਿੱਚ ਉਹ ਜਗ੍ਹਾ ਬਣਦੀ ਦਿਖ ਨਹੀਂ ਰਹੀ। ਇਸੇ ਕਰਕੇ ਜਿਹੜੀ ਕਿ ਅਜਿਹੀਆਂ ਗੱਲਾਂ ਮੀਡੀਆ ਦੇ ਸਾਹਮਣੇ ਰੱਖਣੀਆਂ ਸ਼ੁਰੂ ਕਰ ਦਿੱਤੀਆਂ ਨੇ ਚੰਨੀ ਸਾਹਿਬ ਨੇ। ਤਾਂ ਇਹ ਜਿਹੜੀਆਂ ਗੱਲਾਂ ਨੇ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਹੀ ਪਤਾ ਲੱਗੂਗਾ ਕਿ ਵਾਕਈ ਜਿਹੜੇ ਕਿ ਮੈਸੇਜ ਆਏ ਸੀਗੇ ਚੰਨੀ ਸਾਹਿਬ ਨੂੰ ਜਾਂ ਫਿਰ ਉਹ ਝੂਠ ਬੋਲਦੇ ਸੀ। ਜੀ ਉਹਨਾਂ ਨੇ ਆਪਣੇ ਮੁੱਖ ਮੰਤਰੀ ਦੇ ਕਾਲ ਦੇ ਵਿੱਚ ਵੀ ਲੋਕਾਂ ਦੇ ਨਾਲ ਇੱਕ ਦੂਜੇ ਦੇ ਘਰ ਜਾ ਕੇ ਰਾਤਾਂ ਰਹਿਣਾ ਜਾਂ ਉਹਨਾਂ ਦੇ ਘਰਾਂ ਜਾ ਕੇ ਖਾਣਾ ਖਾਣਾ, ਨਾਲ ਬੈਠ ਕੇ ਮੰਜਿਆਂ ਦੇ ਉੱਤੇ, ਪੀੜੀਆਂ ਦੇ ਉੱਤੇ। ਸੋ ਸੈਂਟੀਮੈਂਟਲਸ ਦੇ ਨਾਲ ਖੇਡਣਾ ਚੰਨੀ ਮੁੱਖ ਮੰਤਰੀ ਸਾਹਿਬ ਨੂੰ ਬਖ ਵੀ ਆਉਂਦਾ ਲੱਗਦਾ ਹੈ, ਕਿਉਂਕਿ ਹੁਣ ਵੀ ਉਹ ਅਜਿਹੀਆਂ ਭਾਵਨਾਤਮਕ ਗੱਲਾਂ ਕਰ ਰਹੇ ਨੇ ਕਿ ਲੋਕਾਂ ਦੀ ਜਿਹੜੀ ਖਿੱਚ ਦਾ ਕੇਂਦਰ ਬਣ ਜਾਣ, ਕਿਉਂਕਿ ਪਹਿਲਾਂ ਵੀ ਉਹਨਾਂ ਨੇ ਅਜਿਹੇ ਕਾਰਨਾਮੇ ਕੀਤੇ ਸਨ। ਵੱਧਦੇ ਹਾਂ ਜੀ ਅਗਲੀ ਖਬਰ ਵੱਲ। ਦੂਜਾ ਮਸਲਾ ਜਿਹੜਾ ਹੈਗਾ ਜੀ ਪੰਜਾਬ ਦਾ ਭਖਦਾ ਮਸਲਾ ਜੀਰਾ ਫੈਕਟਰੀ ਦਾ, ਜਿਹਦਾ ਕਿ 17 ਦਸੰਬਰ ਤੱਕ ਜਦੋਂ ਕਿਸਾਨ ਧਰਨੇ ਤੇ ਬੈਠਦੇ ਨੇ ਤਾਂ ਬੜਾ ਸ਼ਾਂਤਮਈ ਧਰਨਾ ਹੁੰਦਾ ਜੀ। ਉੱਥੇ ਕੋਈ ਵੀ ਅਜਿਹਾ ਪੁਲਿਸ ਦਾ ਮਾਮਲਾ ਨਹੀਂ ਲੱਗਦਾ। ਪਰ ਜਿਵੇਂ ਹੀ 17 ਦਸੰਬਰ ਤੋਂ ਬਾਅਦ ਧਰਨਾ ਅੱਗੇ ਵੱਧਦਾ ਹੈ ਤਾਂ ਪੁਲਿਸ ਦੀ ਦਖਲਅੰਦਾਜ਼ੀ ਹੁੰਦੀ ਆ, ਬੈਰੀਕੇਡ ਲੱਗਦੇ ਨੇ, ਧਰਨਾਕਾਰੀਆਂ ਦੇ ਉੱਤੇ ਲਾਠੀ ਚਾਰਜ ਕੀਤਾ ਜਾਂਦਾ ਹੈ, ਝੜਪ ਹੁੰਦੀ ਆਪਸ ਦੇ ਵਿੱਚ। ਉਸ ਤੋਂ ਬਾਅਦ ਇਹ ਅੰਦੋਲਨ ਇੰਨਾ ਵੱਡਾ ਹੋ ਜਾਂਦਾ ਕਿ ਕਿਸਾਨ ਜਥੇਬੰਦੀਆਂ ਹਰ ਰੋਜ਼ ਧਰਨੇ ਵਾਲੀ ਥਾਂ ਦੇ ਉੱਤੇ ਉਹਨਾਂ ਦੇ ਇਕੱਠ ਤੇ ਕਾਫਲਾ ਵੱਧਦਾ ਹੀ ਗਿਆ। ਹੁਣ ਅਦਾਲਤ ਦੇ ਵਿੱਚ ਪੇਸ਼ੀ ਹੈ ਜੀ ਕੱਲ ਨੂੰ। ਹਾਈ ਕੋਰਟ ਦਾ ਜਿਹੜਾ ਹੈਗਾ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਨੇ ਇਸ ਮਾਮਲੇ ਦੇ ਉੱਤੇ ਕਿ ਕੀ ਫੈਸਲਾ ਆ ਸਕਦਾ ਹੈ। ਜੀ ਜੇਕਰ ਅਸੀਂ ਗੱਲ ਕਰੀਏ ਅਦਾਲਤ ਦੇ ਵਿੱਚ ਹਾਈ ਕੋਰਟ ਦੇ ਫੈਸਲੇ ਪਹਿਲਾਂ ਵੀ ਬਹੁਤ ਆਏ ਨੇ
ਤਾਂ ਇੱਥੇ ਸਵਾਲ ਇਹ ਖੜਾ ਹੁੰਦਾ ਸਰਕਾਰਾਂ ਦੇ ਉੱਪਰ ਤੇ ਪ੍ਰਸ਼ਾਸਨ ਦੇ ਉੱਪਰ ਕਿ ਤੁਸੀਂ ਅਦਾਲਤ ਦੇ ਜਿਹੜੇ ਪਹਿਲਾਂ ਵਾਲੇ ਫੈਸਲੇ ਨੇ ਉਹਨਾਂ ਦੇ ਉੱਪਰ ਗੌਰ ਕਰੀ ਆ। ਜਿੰਨੀ ਚੰਗੀ ਤਰ੍ਹਾਂ ਤੁਸੀਂ ਗੌਰ ਜੀਰਾ ਫੈਕਟਰੀ ਦੇ ਉੱਪਰ ਕਰ ਰਹੇ ਹੋ, ਜਿੰਨੀ ਚੰਗੀ ਤਰ੍ਹਾਂ ਤੁਸੀਂ ਗੌਰ ਜੀਰਾ ਦੇ ਵਿੱਚ ਜਿਹੜੀ ਸ਼ਰਾਬ ਦੀ ਫੈਕਟਰੀ ਆ ਇੱਕ, ਜਿਹੜੀ ਕਿ ਪਾਣੀ ਨੂੰ ਗੰਧਲਾ ਕਰ ਰਹੀ ਹੈ, ਜਿਹੜੀ ਕਿ ਹਵਾ ਨੂੰ ਗੰਧਲਾ ਕਰ ਰਹੀ ਹੈ, ਜਿਹੜੀ ਕਿ ਧਰਤੀ ਨੂੰ ਬੰਜਰ ਬਣਾਉਣ ਦੀ ਕਗਾਰ ਤੇ ਹੋਈ ਪਈ ਆ, ਉਸ ਦੇ ਵੱਲ ਕਰ ਰਹੇ ਹੋ। ਤੁਹਾਨੂੰ ਮੈਂ ਦੱਸ ਦੇਵਾਂ ਕਿ ਜਿਹੜਾ ਜੀਰਾ ਫੈਕਟਰੀ ਦਾ ਜਿਹੜਾ ਮਸਲਾ ਗਾ ਉਹ ਬਹੁਤ ਵੱਡਾ ਮਸਲਾ ਗਾ। 3 ਜਿਹੜੀਆਂ ਕਿ FIR ਦਰਜ ਕੀਤੀਆਂ ਨੇ ਪੁਲਿਸ ਨੇ। ਪਹਿਲੀ FIR ਦੇ ਵਿੱਚ 38 ਜਣਿਆਂ ਨੂੰ ਨਾਮਜ਼ਦ ਕਰਿਆ ਸੀ ਬਾਏ ਨੇਮ, ਤਾਂ ਉਸ ਤੋਂ ਬਾਅਦ 34 ਜਣਿਆਂ ਨੂੰ ਫੇਰ ਨਾਮਜ਼ਦ ਕਰਿਆ ਜਾਂਦਾ ਦੂਜੀ FIR ਦੇ ਵਿੱਚ, ਉਹ ਵੀ ਬਾਏ ਨੇਮ ਕਰੇ ਜਾਂਦੇ ਨੇ। ਤੇ ਤੀਜੀ FIR ਦੇ ਵਿੱਚ 15 ਲੋਕਾਂ ਨੂੰ ਜਿਹੜਾ ਕਿ ਨਾਮ ਲਿਖ ਕੇ ਜਿਹੜਾ ਕਿ ਦਰਜ ਕਰਾਇਆ ਜਾਂਦਾ ਕਿ ਆਹ 87 ਬੰਦੇ ਨੇ ਭਾਈ, ਇਹਨਾਂ ਨੇ ਫੈਕਟਰੀ ਦੇ ਮੂਹਰੇ ਰੌਲਾ ਪਾਇਆ ਤੇ ਇਹਨਾਂ ਨੇ ਪੁਲਿਸ ਵਾਲਿਆਂ ਦੇ ਨਾਲ ਤਣਾਅਪੂਰਨ ਸਥਿਤੀ ਬਣਾਈ ਆ। ਪਰ ਇੱਥੇ ਸਵਾਲ ਇਹ ਖੜਾ ਹੁੰਦਾ ਕਿ ਪਿਛਲੇ 6 ਮਹੀਨਿਆਂ ਤੋਂ ਜਿਹੜਾ ਕਿ ਉੱਥੇ ਧਰਨਾ ਚੱਲ ਰਿਹਾ ਸੀ ਉਹ ਬੜਾ ਸ਼ਾਂਤ ਸੀਗਾ। ਅਸੀਂ ਵੀ ਜਾ ਕੇ ਆਏ ਆ ਉੱਥੇ ਧਰਨੇ ਦੇ ਵਿੱਚ, ਦੇਖਿਆ ਹੈਗਾ ਜਾ ਕੇ ਕਿ ਲੋਕ ਸੀ ਜਿਹੜੇ ਆਪਣੀਆਂ ਤਕਰੀਰਾਂ ਰੱਖ ਰਹੇ ਸੀ, ਲੋਕ ਸੀ ਜਿਹੜੇ ਉਹ ਦੱਸ ਰਹੇ ਸੀ। ਇੱਕ ਪਾਸੇ ਫੈਕਟਰੀ ਦੇ ਵਿੱਚ ਜਿਹੜੇ ਕੰਮ ਕਰਨ ਵਾਲੇ ਕਾਮੇ ਸੀ ਉਹਨਾਂ ਦਾ ਧਰਨਾ ਲੱਗਿਆ ਹੋਇਆ ਸੀ ਤੇ ਦੂਜੇ ਪਾਸੇ ਜਿਹੜੇ ਆਮ ਲੋਕ ਸੀ ਉਹਨਾਂ ਦਾ ਧਰਨਾ ਲੱਗਿਆ ਹੋਇਆ ਸੀ ਜੀ। ਤਾਂ ਉੱਥੋਂ ਦੀਆਂ ਤਸਵੀਰਾਂ ਬੜੀਆਂ ਦਰਦਨਾਕ ਸੀ। ਕੱਲ ਆਪਾਂ ਇੰਡੋਸ ਟੀਵੀ ਤੇ ਲੋਕਾਂ ਦੇ ਨਾਲ ਗੱਲਬਾਤ ਕਰਕੇ ਦਿਖਾਈਆਂ ਨੇ। ਉਹ ਲੋਕ ਕਹਿ ਰਹੇ ਸੀ ਕਿ ਇੰਨੀ ਜਿਹੜੀ ਕਿ ਸਵਾਹ ਸੀ ਉਹ ਚੜ ਜਾਂਦੀ ਸੀ ਘਰਾਂ ਦੇ ਵਿੱਚ, ਜਿਹੜੇ ਕੱਖ ਸੀ ਪਸ਼ੂਆਂ ਨੂੰ ਪਾਉਣ ਵਾਲੇ ਪੱਠੇ ਸੀ, ਪੱਠਿਆਂ ਦੇ ਉੱਪਰ ਜਿਹੜੀ ਕਿ ਸਵਾਹ ਚੜ ਜਾਂਦੀ ਸੀ ਤੇ 60 ਤੋਂ 70 ਜਿਹੜੇ ਪਸ਼ੂ ਨੇ ਉਹ ਨੁਕਸਾਨੇ ਗਏ ਨੇ। ਇਹ ਜਿਹੜੀ ਕਿ ਸ਼ਰਾਬ ਫੈਕਟਰੀ ਦੀ ਦੇਣ ਸੀ ਉੱਥੇ। ਤਾਂ ਦੂਜੀ ਦੇਣ ਕੀ ਸੀਗੀ ਕਿ ਉੱਥੋਂ ਦੇ ਲੋਕਾਂ ਨੂੰ ਚਮੜੀ ਦੇ ਜਿਹੜੇ ਕਿ ਰੋਗ ਲੱਗੇ ਹੋਏ ਨੇ। ਤੀਜੀ ਦੇਣ ਕੀ ਆ ਕਿ ਉੱਥੋਂ ਦਾ ਜਿਹੜਾ ਪਾਣੀ ਆ ਉਹ ਗੰਧਲਾ ਹੋ ਰਿਹਾ ਹੈਗਾ। ਤੇ ਚੌਥੀ ਦੇਣ ਕੀ ਆ ਜਿਹੜੀ ਕਿ ਉੱਥੇ ਕਣਕ ਅਸੀਂ ਦੇਖ ਕੇ ਆਏ ਆ, ਕਣਕ ਦੇ ਵਿੱਚ ਐ ਨਹੀਂ ਹੈਗਾ ਵੀ ਪੂਰੀ ਦੀ ਪੂਰੀ ਹਰੀ ਹੋਈ ਵੀ ਆ, ਵਾਹਣਾਂ ਦੇ ਵਿੱਚ ਦੌਗੀਆਂ ਦੇ ਰੂਪ ਦੇ ਵਿੱਚ ਹਰੀ ਹੋਈ ਵੀ ਆ। ਕਈ ਥਾਵਾਂ ਤੇ ਕਣਕ ਹਰੀ ਆ ਤੇ ਕਈ ਥਾਵਾਂ ਤੇ ਵਾਹਣ ਆ ਜਿਹੜੇ ਬੰਜਰ ਪਏ ਨੇ ਕਿਉਂਕਿ ਪਾਣੀ ਮਾੜਾ। ਤਾਂ ਤੀਜੀ ਜਿਹੜੀ ਦੇਣ ਆ ਉਹ ਇਹ ਸੀਗੀ ਕਿ ਲੋਕ ਕਹਿੰਦੇ ਨੇ ਕਿ ਅਸੀਂ ਸਵੇਰੇ ਪਾਣੀ ਭਰ ਦਿੰਨੇ ਆ ਤੇ ਦੁਪਹਿਰ ਤੱਕ ਉਹ ਪਾਣੀ ਆ ਜਿਹੜਾ ਕਾਲਾ ਹੋ ਜਾਂਦਾ। ਤਾਂ ਇਹ ਦੇਣ ਆ ਜੀ ਉੱਥੋਂ ਦੀ ਫੈਕਟਰੀ ਦੀ। ਤਾਂ ਕੱਲ ਜਿਹੜੀ ਕਿ ਉੱਥੇ ਤੁਸੀਂ ਦੇਖਿਆ ਹੋਣਾ ਕਿ IG ਜਸਕਰਨ ਸਿੰਘ ਬੈਠੇ ਸੀਗੇ ਤੇ ਅਮਰਤਾ ਸਿੰਘ ਜਿਹੜੇ ਕਿ ਉਹ ਵੀ ਬੈਠੇ ਸੀ ਉੱਥੇ, ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀ ਨੇ। ਤਾਂ ਉਸ ਤੋਂ ਬਾਅਦ DIG ਢਿੱਲੋਂ ਸਾਹਿਬ ਵੀ ਉੱਥੇ ਬੈਠੇ ਸੀ। ਤਾਂ ਮੂਹਰੇ ਉਹਨਾਂ ਦੀ ਇੱਕ ਵਾਰਤਾਲਾਪ ਚੱਲ ਰਹੀ ਸੀ ਆਪਸ ਦੇ ਵਿੱਚ ਤੇ ਮੂਹਰੇ ਜਿਹੜੇ ਕਿ ਕਿਸਾਨ ਜਥੇਬੰਦੀਆਂ ਬੈਠੀਆਂ ਸੀ। 17 ਦਸੰਬਰ ਤੱਕ ਉੱਥੇ ਕੋਈ ਕਿਸਾਨ ਜਥੇਬੰਦੀਆਂ ਦੇ ਵਿੱਚੋਂ ਜਿਹੜੀਆਂ ਕਿ ਦਿੱਲੀ ਬੈਠੀਆਂ ਸੀ ਉਹ ਨਹੀਂ ਦਿਖੀਆਂ ਸੀ, ਨਹੀਂ ਆਈਆਂ ਸੀ ਕਿਉਂਕਿ ਉਹ ਬੈਕ ਤੇ ਰਹਿ ਕੇ ਸਪੋਰਟ ਕਰ ਰਹੀਆਂ ਸੀ। ਤਾਂ 17 ਦਸੰਬਰ ਵਾਲੇ ਦਿਨ ਜਦੋਂ ਉੱਥੇ ਪੁਲਿਸ ਆਉਂਦੀ ਆ, ਪੁਲਿਸ ਆ ਕੇ ਉਹਨਾਂ ਨੂੰ ਬੈਰੀਗੇਟਿੰਗ ਕਰਦੀ ਆ ਤੇ ਪੁਲਿਸ ਆ ਕੇ ਉਹਨਾਂ ਦੇ ਨਾਲ ਹੱਕੋ ਦਪਕੋ ਕਰਦੀ ਹੈ। ਤਾਂ ਉਸ ਤੋਂ ਬਾਅਦ ਜਿਹੜੀ ਕਿ ਉੱਥੇ ਜਥੇਬੰਦੀਆਂ ਆਉਂਦੀਆਂ ਨੇ ਤੇ ਪੰਜਾਬ ਦੇ ਜਿਹੜੇ ਲੋਕ ਨੇ ਉਹ ਪਹੁੰਚਣਾ ਸ਼ੁਰੂ ਕਰ ਦਿੰਦੇ ਨੇ। ਤੁਸੀਂ ਦੇਖੋ ਕਿ ਇਹ ਮਸਲਾ ਬਹੁਤ ਵੱਡਾ ਹੈਗਾ, ਇਹ ਮਸਲਾ ਬਹੁਤ ਵੱਡਾ ਹੈਗਾ। ਮਸਲੇ ਦੀ ਜੇਕਰ ਗੱਲ ਕਰਦੇ ਹਾਂ ਅਸੀਂ ਤਾਂ ਪੰਜਾਬ ਉਹੀ ਗੱਲ ਫੇਰ ਆਉਂਦੀ ਹੈ ਜਿਵੇਂ ਆਪਾਂ ਰੋਜ਼ ਦੀ ਤਰ੍ਹਾਂ ਕਹਿੰਦੇ ਕਿ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ ਪੰਜਾਬ ਦੇ ਲੋਕ ਹੀ ਨੇ ਜਿਹੜੇ ਕਿ ਪੰਜਾਬ ਨੂੰ ਸੰਭਾਲ ਰਹੇ ਨੇ ਕਿਉਂਕਿ ਪੰਜਾਬ ਨੂੰ ਉਜਾੜਨ ਦੀਆਂ ਗੱਲਾਂ ਬਹੁਤ ਹੋ ਰਹੀਆਂ ਨੇ। ਦੂਜੀ ਗੱਲ ਜੇਕਰ ਆਪਾਂ ਗੱਲ ਕਰਦੇ ਹਾਂ ਕਿ ਪ੍ਰਸ਼ਾਸਨ ਉੱਥੇ ਬੈਠਾ ਹੈਗਾ, ਪ੍ਰਸ਼ਾਸਨ ਕਹਿ ਰਿਹਾ ਕਿ ਹਾਈ ਕੋਰਟ ਦੇ ਫੈਸਲੇ ਤੇ ਗੌਰ ਕਰੋ ਜਾਂ ਸਰਕਾਰ ਕਹਿ ਰਹੀ ਹੈ ਕਿ ਹਾਈ ਕੋਰਟ ਦੇ ਫੈਸਲੇ ਤੇ ਗੌਰ ਕਰੋ। ਤਾਂ ਅਸੀਂ ਤੁਹਾਨੂੰ ਦੱਸ ਦਈਏ ਕਿ ਹਾਈ ਕੋਰਟ ਦਾ ਜਿਹੜਾ ਫੈਸਲਾ ਸੀਗਾ 8 ਜਨਵਰੀ 2021 ਨੂੰ ਆਇਆ ਸੀ ਕਿ ਜਿਹੜਾ ਕਿ ਤੁਸੀਂ ਇਹ ਜਿਹੜਾ ਫੈਸਲਾ ਸੀਗਾ ਇਹ AC ਮਸੀਹ ਜਿਹੜੇ ਕਿ ਉਸ ਟਾਈਮ ਦੇ ਜਸਟਿਸ ਸੀ ਉਹਨਾਂ ਦੇ ਵੱਲੋਂ ਕਰਿਆ ਗਿਆ ਸੀ ਕਿ ਤੁਸੀਂ ਕਿਸੇ ਤੇ ਮਾਨਹਾਨੀ ਦਾ ਕੇਸ ਨਹੀਂ ਕਰ ਸਕਦੇ ਜੇਕਰ ਉਹ ਲੋਕਾਂ ਨੂੰ ਮਨਜ਼ੂਰ ਨਾ ਹੋਵੇ। ਤਾਂ ਇਸ ਤੋਂ ਬਾਅਦ ਤੁਸੀਂ ਦੇਖੋ ਕਿ ਇੱਕ ਮਸਲਾ ਹੋਰ ਆਉਂਦਾ ਸਾਹਮਣੇ ਕਿ ਜਿਸ ਦੇ ਵਿੱਚ ਇਹ ਲਿਖਿਆ ਜਾਂਦਾ ਕਿ ਜਿਹੜੇ ਜਸਟਿਸ ਰਣਜੀਤ ਸ਼ਰਮਾ ਸੀ ਤੇ ਉਸ ਵਕਤ ਹਰਿੰਦਰ ਸਿੰਘ ਸਿੱਧੂ ਸੀ ਜਿਹੜੇ ਕਿ ਜਸਟਿਸ, ਉਹਨਾਂ ਦੇ ਵੱਲੋਂ 3/12/2019 ਨੂੰ ਜਿਹੜਾ ਕਿ ਇੱਕ ਫੈਸਲਾ ਲਿਆ ਜਾਂਦਾ। ਉਹ ਫੈਸਲਾ ਕੀ ਸੀਗਾ ਕਿ ਭਾਈ ਤੁਸੀਂ ਜਿਹੜੇ ਕਿ ਜੇਲ੍ਹਾਂ ਦੇ ਵਿੱਚ ਜੈਂਬਰ ਲਾ ਦਿਓ। ਉਹ ਫੈਸਲਾ ਸੁਣਾਇਆ ਜਾਂਦਾ ਕਿ ਜੇਲ੍ਹਾਂ ਦੇ ਵਿੱਚ ਭਾਈ ਜੈਂਬਰ ਲਾ ਦਿਓ, ਜੇਕਰ ਕੋਈ ਵੀ ਗੈਂਗਸਟਰ ਜਾਂ ਕੋਈ ਵੀ ਜੇਲ੍ਹ ਦੇ ਵਿੱਚ ਬੈਠਾ ਗ੍ਰਿਫਤਾਰੀ ਜਿਹੜਾ ਸਜ਼ਾ ਕੱਟ ਰਿਹਾ ਵੀ ਉਹ ਫੋਨ ਦੀ ਵਰਤੋਂ ਨਾ ਕਰੇ। ਤਾਂ ਫਿਰ ਇਸ ਦੇ ਉੱਪਰ ਕਿੰਨੀ ਕੁ ਗੌਰ ਹੋ ਗਈ। ਪਿਛਲੇ ਦਿਨਾਂ ਦੇ ਵਿੱਚ ਸਿੱਧੂ ਮੂਸੇਵਾਲੇ ਦਾ ਕਤਲ ਹੁੰਦਾ ਤੇ ਜੇਲ੍ਹ ਦੇ ਵਿੱਚ ਬੈਠੇ ਲਾਰੈਂਸ ਬਿਸ਼ਨੋਈ ਵਰਗੇ ਕਹਿੰਦੇ ਨੇ ਕਿ ਸਾਡੀ ਜ਼ਿੰਮੇਵਾਰੀ ਆ, ਅਸੀਂ ਕਤਲ ਕਰਿਆ। ਤਾਂ ਫਿਰ ਜੇਕਰ ਪ੍ਰਸ਼ਾਸਨ ਨੂੰ ਹਾਈ ਕੋਰਟ ਦੀ ਇੰਨੀ ਚਿੰਤਾ, ਇੰਨੀ ਫਿਕਰ ਆ ਸਰਕਾਰਾਂ ਨੂੰ, ਤਾਂ ਫਿਰ ਉਸ ਦੇ ਉੱਪਰ ਕਿਉਂ ਨਹੀਂ ਉਹਨਾਂ ਨੇ ਗੌਰ ਕਰੀ? ਕਿਉਂ ਨਹੀਂ ਜੇਲ੍ਹਾਂ ਦੇ ਵਿੱਚ ਉਹਨਾਂ ਨੇ ਜੈਂਬਰ ਲਗਾਏ ਹਜੇ ਤੱਕ? ਕਿਉਂ ਨਹੀਂ ਉਹਨਾਂ ਨੇ ਜੇਲ੍ਹਾਂ ਦੇ ਵਿੱਚੋਂ ਫੋਨ ਨੇ ਜਿਹੜੇ ਉਹ ਬੰਦ ਕਰਾਏ? ਕਿਉਂ ਨਹੀਂ ਅਜਿਹੀਆਂ ਗੱਲਾਂ ਸਾਹਮਣੇ ਆਉਂਦੀਆਂ ਨੇ? ਤਾਂ ਤੁਸੀਂ ਦੇਖੋ ਕਿ ਇਸ ਤੋਂ ਬਾਅਦ RS ਜਾਂ
ਜਿਹੜਾ ਅਰਲ ਪੱਲੀ ਆ ਤਾਂ ਉਸ ਦੇ ਵੱਲੋਂ 9/7/2022 ਨੂੰ ਜਿਹੜੇ ਕਿ ਜਸਟਿਸ ਨੇ ਉਹਨਾਂ ਦੇ ਵੱਲੋਂ ਵੀ ਇੱਕ ਜਿਹੜੀ ਕਿ ਝਾੜ ਪਾਈ ਜਾਂਦੀ, ਉਹ ਕਹਿੰਦੇ ਕਿ ਵੀ 2011 ਦੇ ਵਿੱਚ ਤੁਹਾਨੂੰ ਕਿਹਾ ਸੀ ਕਿ ਜੈਂਬਰ ਲੱਗਣੇ ਚਾਹੀਦੇ ਜੇਲ੍ਹਾਂ ਦੇ ਵਿੱਚ, ਤੇ ਤੁਸੀਂ 2022 ਚੱਲ ਪਿਆ, ਇਹ ਤਾਜ਼ੀ ਜਿਹੜੀ ਕਿ ਝਾੜ ਪਈ ਲੱਗਦੀ ਆ ਸਰਕਾਰ ਨੂੰ। ਤਾਂ ਇਹ ਸਰਕਾਰਾਂ ਨੇ ਜਿਹੜੀਆਂ ਉਹਨਾਂ ਫੈਸਲਿਆਂ ਦੇ ਵੱਲ ਗੌਰ ਨਹੀਂ ਕਰਦੀਆਂ ਜਿਹੜੇ ਫੈਸਲੇ ਜ਼ਰੂਰੀ ਹੁੰਦੇ ਨੇ, ਜਿਹੜੇ ਫੈਸਲੇ ਅਹਿਮ ਅਤੀ ਜ਼ਰੂਰੀ ਹੁੰਦੇ ਨੇ ਕਿ ਭਾਈ ਤੁਸੀਂ ਆਹ ਕੰਮ ਕਰੋ। ਪਰ ਜਿਹੜੇ ਲੋਕ ਉੱਥੇ ਮਰ ਰਹੇ ਨੇ ਉਹਨਾਂ ਨੂੰ ਉੱਥੇ ਠਾਉਣ ਦੇ ਲਈ ਬਿੰਦ ਦੇ ਵਿੱਚ 30 ਤੋਂ 35,000 ਜਿਹੜਾ ਕਿ ਪੁਲਿਸ ਅਧਿਕਾਰੀ ਆ ਉੱਥੇ ਪੇਸ਼ ਕਰਤਾ, ਖੜਾ ਕਰਤਾ, ਤੇ ਸਰਕਾਰੀ ਰੋਡਵੇਜ਼ ਦੀਆਂ ਬੱਸਾਂ ਲਗਾ ਦਿੱਤੀਆਂ ਕਿ ਲੋਕ ਇੱਥੇ ਪਹੁੰਚ ਨਾ ਸਕਣ। ਤੁਸੀਂ ਇਹ ਦੇਖੋ ਕਿ ਸਰਕਾਰੀ ਰੋਡਵੇਜ਼ ਦੀ ਜਿਹੜੀ ਟਰਾਂਸਪੋਰਟ ਆ ਉਹ ਉੱਥੇ ਵਰਤਣੀ ਕੀ ਜਾਇਜ਼ ਆ, ਕੀ ਉਹ ਜਿਹੜੀ ਟਰਾਂਸਪੋਰਟ ਆ ਉਸ ਨੂੰ ਵਰਤਿਆ ਗਿਆ ਉੱਥੇ। ਇਹ ਜਿਹੜੀਆਂ ਲੋਕਾਂ ਦੇ ਸਿਰ ਤੋਂ ਬਣੀ ਸਰਕਾਰ ਜਿਹੜੀ ਕਹਿੰਦੀ ਸੀ ਕਿ ਅਸੀਂ ਆਮ ਲੋਕਾਂ ਦੀ ਸਰਕਾਰ ਆ, ਆਮ ਲੋਕਾਂ ਵਾਂਗ ਰਹਾਂਗੇ, ਤਾਂ ਉਸੇ ਸਰਕਾਰ ਦੇ ਵੱਲੋਂ ਇੱਕ ਤਸ਼ੱਦਦ ਸੀ ਜਿਹੜਾ ਆਮ ਲੋਕਾਂ ਦੇ ਉੱਤੇ ਕਰਾਇਆ ਗਿਆ। ਤਾਂ ਇਸ ਦੇ ਨਾਲ ਹੀ ਮੈਂ ਤੁਹਾਨੂੰ ਇੱਕ ਹੋਰ ਦੱਸ ਦਿਆਂ ਕਿ 5 ਦਸੰਬਰ ਨੂੰ ਸੁਪਰੀਮ ਕੋਰਟ ਨੇ ਫੇਰ ਝਾੜ ਪਾਈ ਸੀ। ਸੁਪਰੀਮ ਕੋਰਟ ਕਹਿੰਦਾ ਸੀ ਕਿ ਤੁਸੀਂ ਭਾਈ ਬਾਰਡਰ ਸਟੇਟ ਹੋ, ਤੁਹਾਡਾ ਜਿਹੜਾ ਪੰਜਾਬ ਆ ਬਾਰਡਰ ਦੇ ਨਾਲ ਲੱਗਦਾ, ਜੇਕਰ ਬਾਰਡਰ ਸਟੇਟ ਦੇ ਵਿੱਚ ਨਸ਼ਾ ਜਿਹੜਾ ਕਿ ਉਹ ਵਧੂਗਾ ਤਾਂ ਪੂਰੀ ਜਿਹੜਾ ਕਿ ਦੇਸ਼ ਦੇ ਵਿੱਚ ਉਹ ਨਸ਼ਾ ਘਰ ਕਰੂਗਾ। ਤਾਂ ਪੰਜਾਬ ਸਰਕਾਰ ਨੂੰ ਸੁਪਰੀਮ ਕੋਰਟ ਨੇ ਇਹ ਗੱਲ ਕਹੀ ਸੀ। ਤਾਂ ਸੁਪਰੀਮ ਕੋਰਟ ਕਿੱਥੇ ਜੀ? ਜਦੋਂ ਸੁਪਰੀਮ ਕੋਰਟ ਇਹ ਗੱਲ ਕਰ ਰਿਹਾ ਸੀ ਤਾਂ ਪੰਜਾਬ ਸਰਕਾਰ ਕਿੱਥੇ ਸੁੱਤੀ ਪਈ ਸੀ? ਅੱਜ ਪੰਜਾਬ ਸਰਕਾਰ ਫੇਰ ਉਹੀ ਜਿਹੜੀਆਂ ਕਿ ਗਲਤੀਆਂ ਕਰ ਰਹੀ ਆ, ਸ਼ਰਾਬ ਫੈਕਟਰੀ ਨੂੰ ਚਲਾਉਣ ਦੀਆਂ ਗੱਲਾਂ ਕਰ ਰਹੀ ਆ। ਉੱਥੇ ਪੁਲਿਸ ਪ੍ਰਸ਼ਾਸਨ ਭੇਜਤਾ, ਪੁਲਿਸ ਪ੍ਰਸ਼ਾਸਨ ਨੂੰ ਕਹਿਤਾ ਕਿ ਇਹਨਾਂ ਧਰਨਾਕਾਰੀਆਂ ਨੂੰ ਇੱਥੋਂ ਚੁੱਕ ਦਿਓ ਪਰੇ, ਠਾ ਦਿਓ ਪਰੇ। ਉੱਥੇ ਲਾਠੀ ਚਾਰਜ ਵੀ ਹੋਇਆ। ਤਾਂ ਇੱਕ ਗੱਲ ਇਹ ਆ ਕਿ ਉੱਥੇ ਜਿਹੜੇ ਲੋਕ ਬੈਠੇ ਨੇ ਉਹ ਕਹਿੰਦੇ ਨੇ ਕਿ ਅਸੀਂ ਭਾਈ ਕਨਈਆ ਵਾਲਾ ਰੋਲ ਵੀ ਅਦਾ ਕਰਨ ਜਾਣਦੇ ਆ, ਤੇ ਅਸੀਂ ਬਾਬਾ ਬੰਦਾ ਸਿੰਘ ਬਹਾਦਰ ਵਾਲਾ ਰੋਲ ਅਦਾ ਕਰਨ ਜਾਣਦੇ ਆ। ਉਹਨਾਂ ਦਾ ਉੱਥੇ ਇਹ ਵੀ ਕਹਾਵਤ ਆ, ਉਹਨਾਂ ਨੇ ਲਿਖ ਕੇ ਵੀ ਲਾਇਆ ਹੋਇਆ ਕਿ ਆਏ ਗਏ ਨੂੰ ਦੇਗ ਪੱਕੀ ਤੇ ਸਿਰ ਚੜੇ ਨੂੰ ਤੇਗ ਪੱਕੀ। ਅਜਿਹੀਆਂ ਗੱਲਾਂ ਉਹਨਾਂ ਨੇ ਉੱਥੇ ਕਰੀਆਂ ਨੇ ਸਾਡੇ ਨਾਲ। ਜਦੋਂ ਅਸੀਂ ਆਫ ਦੀ ਕੈਮਰਾ ਉੱਥੇ ਉਹਨਾਂ ਨਾਲ ਗੱਲਾਂ ਬਾਤਾਂ ਕਰ ਰਹੇ ਸੀ ਤਾਂ ਇਹ ਗੱਲਾਂ ਕਰੀਆਂ ਨੇ। ਉਹ ਕਹਿੰਦੇ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਇੱਥੇ ਚਾਹ ਵੀ ਛਕਾ ਰਹੇ ਆ, ਪਾਣੀ ਵੀ ਛਕਾ ਰਹੇ ਆ, ਤੇ ਰੋਟੀ ਵੀ ਛਕਾ ਰਹੇ ਆ, ਤੇ ਪੈਣ ਨੂੰ ਅਸੀਂ ਗੱਦੇ ਵੀ ਦੇ ਰਹੇ ਆ। ਪਰ ਦੂਜੇ ਦਿਨ ਸਾਡੇ ਤੇ ਪੁਲਿਸ ਪ੍ਰਸ਼ਾਸਨ ਜਿਹੜਾ ਉਹੀ ਲਾਠੀਆਂ ਤੇ ਡਾਂਗਾਂ ਲੈ ਕੇ ਸਾਡੇ ਦਾਲੇ ਹੋ ਜਾਂਦਾ ਤੇ ਸਾਨੂੰ ਕਹਿੰਦਾ ਵੀ ਇੱਥੋਂ ਉੱਠੋ। ਇਹਨਾਂ ਦੀ ਫਿਰ ਉਹ ਗੱਲ ਹੋ ਗਈ ਕਿ ਜਿਵੇਂ ਇੱਕ ਕਹਿੰਦੇ ਹੁੰਦੇ ਨੇ ਕਿ ਵੀ ਖਾ ਕੇ ਨੂਨ ਨਹੀਂ ਹਰਾਮ ਕਰੀਦਾ, ਪਰ ਇਹ ਤਾਂ ਇੱਥੇ ਹੁਣ ਨੂਨ ਹਰਾਮ ਕਰਨ ਤੇ ਤੁਰੇ ਹੋਏ ਨੇ ਕਿ ਉੱਥੋਂ ਹੀ ਖਾਂਦੇ ਨੇ ਤੇ ਉਹਨਾਂ ਦੇ ਉੱਪਰ ਹੀ ਲਾਠੀਆਂ ਭਰਾਉਂਦੇ ਨੇ। ਜੀ ਬਹੁਤ ਬਹੁਤ ਸ਼ੁਕਰੀਆ ਹਰਜਿੰਦਰ ਜੀ, ਮਿਲਦੇ ਆ ਜੀ ਕੱਲ ਨੂੰ। ਧੰਨਵਾਦ ਤੁਹਾਡਾ ਜੀ, ਬਹੁਤ ਬਹੁਤ ਸ਼ੁਕਰੀਆ ਜੀ, ਮਿਹਰਬਾਨੀ। ਦਰਸ਼ਕੋ ਸਮਾਂ ਹੋ ਚੱਲਿਆ ਤੁਹਾਡੇ ਤੋਂ ਵੀ ਇਜਾਜ਼ਤ ਲੈਣ ਦਾ। ਨਵੀਆਂ ਤੇ ਤਾਜ਼ਾ ਖਬਰਾਂ ਲਈ ਦੇਖਦੇ ਰਹੋ ਇੰਡਸ ਟੀਵੀ ਆਸਟ੍ਰੇਲੀਆ। ਧੰਨਵਾਦ। ਜੀਰਾ ਫੈਕਟਰੀ ਦਾ ਮਸਲਾ ਤੇ ਇੱਕ ਅਜਿਹਾ ਮਸਲਾ ਜਿਹੜਾ ਕਿ ਬੜਾ ਤੂਲ ਫੜਦਾ ਜਾ ਰਿਹਾ। ਚਰਨਜੀਤ ਚੰਨੀ, ਤੁਸੀਂ ਇਹ ਦੇਖੋ ਨਾ ਕਿ 111 ਦਿਨਾਂ ਦੇ ਵਿੱਚ ਪੰਜਾਬ ਦੇ ਹਾਲਾਤ ਕਿੱਥੇ ਤੋਂ ਕਿੱਥੇ ਆ ਗਏ ਸੀਗੇ। ਜਦੋਂ 4.5 ਸਾਲ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਰਹਿੰਦੀ ਹੈ ਤਾਂ ਉਸ ਤੋਂ ਬਾਅਦ 111 ਦਿਨਾਂ ਦੇ ਲਈ ਸੀਐਮ ਚਰਨਜੀਤ ਸਿੰਘ ਚੰਨੀ ਨੂੰ ਬਣਾ ਦਿੱਤਾ ਜਾਂਦਾ। ਤਾਂ ਫਿਰ ਜਦੋਂ ਇਲੈਕਸ਼ਨ ਸਾਰਾ ਕੁਝ ਖਤਮ ਹੋ ਜਾਂਦਾ, ਸਹੁੰ ਚੁੱਕ ਸਮਾਗਮ ਹੋ ਜਾਂਦਾ, ਤਾਂ ਫਿਰ ਚੰਨੀ ਸਾਹਿਬ ਜਿਹੜੇ ਹੁੰਦੇ ਨੇ ਉਹ ਇੱਕਦਮ ਅਲੋਪ ਹੋ ਜਾਂਦੇ ਨੇ। ਜਦੋਂ ਹੁਣ ਇੱਕਦਮ ਧਮਾਕੇਦਾਰ ਐਂਟਰੀ ਹੁੰਦੀ ਹੈ ਤਾਂ ਪਹਿਲਾਂ ਉਹ ਆਉਂਦੇ ਨੇ ਦਿੱਲੀ, ਪ੍ਰਿੰਕਾ ਗਾਂਧੀ ਨੂੰ ਮਿਲਦੇ ਨੇ। ਪ੍ਰਿੰਕਾ ਗਾਂਧੀ ਤੋਂ ਬਾਅਦ ਉਹ ਸਿੱਧਾ ਪੰਜਾਬ ਦੇ ਵਿੱਚ ਐਂਟਰੀ ਕਰਦੇ ਨੇ ਮੂਸੇ ਪਿੰਡ ਦੇ ਵਿੱਚ। ਚੰਨੀ ਸਾਹਿਬ ਵੱਲੋਂ ਬਿਆਨ ਦਿੱਤਾ ਜਾ ਰਿਹਾ ਹੈ ਕਿ ਇਹ ਆਮ ਆਦਮੀ ਪਾਰਟੀ ਵੱਲੋਂ ਉਹਨਾਂ ਤੇ ਪਰਚੇ ਦਰਜ ਕਰਵਾਏ ਗਏ ਸਨ, ਜਿਹੜੇ ਕਿ ਸਿੱਧੂ ਮੂਸੇਵਾਲ ਨੂੰ ਲੈ ਕੇ ਵੀ ਉਹਨਾਂ ਨੇ ਗੱਲ ਕਹੀ ਹੈ ਕਿ ਉਹਨਾਂ ਦੇ ਉੱਤੇ ਵੀ ਆਮ ਆਦਮੀ ਪਾਰਟੀ ਵੱਲੋਂ ਪਰਚਾ ਦਰਜ ਕੀਤਾ ਗਿਆ ਸੀ ਕਾਂਗਰਸ ਸਰਕਾਰ ਦੇ ਹੁੰਦਿਆਂ। ਸਿੱਧੂ ਮੂਸੇਵਾਲੇ ਦੇ ਘਰ ਆਉਣ ਤੋਂ ਰੋਕਿਆ ਗਿਆ ਤਾਂ ਉਹੀ ਗੱਲ ਫੇਰ ਕਿ ਜਿਵੇਂ ਆਪਾਂ ਪਹਿਲਾਂ ਵੀ ਕਰ ਚੁੱਕੇ ਹਾਂ ਕਿ ਚੰਨੀ ਸਾਹਿਬ ਨੂੰ ਜਿਹੜਾ ਕਿ ਮੈਸੇਜ ਆਉਣੇ ਸ਼ੁਰੂ ਹੋ ਗਏ ਨੇ। ਪਰ ਇੱਥੇ ਤੁਸੀਂ ਇਹ ਦੇਖੋ ਕਿ ਜਾਂ ਤਾਂ ਚੰਨੀ ਸਾਹਿਬ ਸਿਆਸਤ ਕਰ ਰਹੇ ਨੇ ਕਿ ਇੱਕਦਮ ਗਾਇਬ ਹੋ ਜਾਣਾ, ਫਿਰ ਚੰਨੀ ਸਾਹਿਬ 에ਅਰਪੋਰਟ ਤੇ ਆਉਂਦੇ ਨੇ, ਪ੍ਰਿੰਕਾ ਗਾਂਧੀ ਜੀ ਨੂੰ ਮਿਲਦੇ ਨੇ, ਭਾਰਤ ਜੋੜੋ ਯਾਤਰਾ ਦੇ ਵਿੱਚ ਜਾਂਦੇ ਨੇ। 17 ਦਸੰਬਰ ਤੱਕ ਜਦੋਂ ਕਿਸਾਨ ਧਰਨੇ ਤੇ ਬੈਠਦੇ ਨੇ ਤਾਂ ਬੜਾ ਸ਼ਾਂਤਮਈ ਧਰਨਾ ਹੁੰਦਾ ਜੀ। ਤਾਂ ਇੱਥੇ ਸਵਾਲ ਇਹ ਖੜਾ ਹੁੰਦਾ ਸਰਕਾਰਾਂ ਦੇ ਉੱਪਰ ਤੇ ਪ੍ਰਸ਼ਾਸਨ ਦੇ ਉੱਪਰ ਕਿ ਤੁਸੀਂ ਅਦਾਲਤ ਦੇ ਜਿਹੜੇ ਪਹਿਲਾਂ ਵਾਲੇ ਫੈਸਲੇ ਨੇ ਉਹਨਾਂ ਦੇ ਉੱਪਰ ਗੌਰ ਕਰੀ ਆ। ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ। ਮੈਂ ਹਾਂ ਹਰਜਿੰਦ ਕੌਰ ਮੰਗੜ ਤੇ ਤੁਸੀਂ ਦੇਖ ਰਹੇ ਹੋ ਇੰਡਸ ਟੀਵੀ। ਸਵਾਗਤ ਹੈ ਜੀ ਸਾਰਿਆਂ ਦਾ। ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਜੀ, ਕਰਾਂਗੇ ਪੰਜਾਬ ਦੀ ਸਮੀਖਿਆ ਤੇ ਪੰਜਾਬ ਦੀ ਸਮੀਖਿਆ ਕਰਨ ਲਈ ਮੇਰੇ ਸਹਿਯੋਗੀ ਹਰਜਿੰਦਰ ਢਿੱਲੋਂ ਜੋ ਕਿ ਪੰਜਾਬ ਸਟੂਡੀਓ ਦੇ ਵਿੱਚ ਮੌਜੂਦ ਨੇ, ਜੁੜ ਚੁੱਕੇ ਨੇ ਜੀ ਸਾਡੇ ਨਾਲ। ਹਰਜਿੰਦਰ ਜੀ ਸਤਿ ਸ਼੍ਰੀ ਅਕਾਲ ਜੀ। ਜੀ ਬਹੁਤ ਬਹੁਤ ਸ਼ੁਕਰੀਆ ਜੀ, ਮਿਹਰਬਾਨੀ। ਸਾਰੇ ਪਿਆਰ ਭਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੀ। ਹਰਜਿੰਦਰ ਜੀ, ਪੰਜਾਬ ਦੇ ਮਸਲੇ ਜਿਹੜੇ ਕਿ ਆਪਾਂ ਹਮੇਸ਼ਾ ਹੀ ਵਿਚਾਰਦੇ ਆ, ਉਹਨਾਂ ਦੇ ਉੱਤੇ ਚਰਚਾਵਾਂ ਕਰਦੇ ਆ,
ਜੀਰਾ ਫੈਕਟਰੀ ਦਾ ਮਸਲਾ ਤੇ ਇੱਕ ਅਜਿਹਾ ਮਸਲਾ ਜਿਹੜਾ ਕਿ ਬੜਾ ਤੂਲ ਫੜਦਾ ਜਾ ਰਿਹਾ। ਚਰਨਜੀਤ ਚੰਨੀ ਜਿਹੜੇ ਕਿ 111 ਦਿਨਾਂ ਲਈ ਸੀਐਮ ਬਣਾ ਦਿੱਤੇ ਗਏ ਜੀ, ਉਸ ਤੋਂ ਬਾਅਦ ਵਿਧਾਨ ਸਭਾ ਚੋਣਾਂ ਆਈਆਂ, ਵੱਧ ਚੜ ਕੇ ਉਹਨਾਂ ਦੇ ਚੋਣ ਪ੍ਰਚਾਰ ਕੀਤਾ ਤੇ ਇੱਕਦਮ ਹੀ ਡਿਸਅਪੀਅਰ ਹੋ ਗਏ। ਉਸ ਤੋਂ ਬਾਅਦ ਚੋਣਾਂ ਤੋਂ ਬਾਅਦ ਵਾਪਸ ਆਉਂਦੇ ਨੇ, ਪ੍ਰਿਯੰਕਾ ਗਾਂਧੀ ਨੂੰ ਮਿਲਦੇ ਨੇ, ਸਿੱਧਾ ਸਿੱਧੂ ਮੂਸੇਵਾਲਾ ਜੀ ਦੇ ਪਿੰਡ ਜਾਂਦੇ ਨੇ ਜਿੱਥੇ ਉਹਨਾਂ ਦੇ ਮਾਤਾ ਪਿਤਾ ਨੂੰ ਮਿਲਦੇ ਨੇ ਤੇ ਇੱਕ ਰਾਤ ਦੀ ਉੱਥੇ ਸਟੇ ਵੀ ਕਰਦੇ ਨੇ। ਦੂਜੇ ਦਿਨ ਪੁਲਿਸ ਆਉਂਦੀ ਹੈ ਜੀ, ਉਹਨਾਂ ਨੂੰ ਸੰਮਨ ਜਾਰੀ ਕਰਦੀ ਹੈ ਤੇ 12 ਜਨਵਰੀ ਨੂੰ ਉਹਨਾਂ ਨੂੰ ਪੇਸ਼ ਹੋਣ ਲਈ ਕਿਹਾ ਜਾਂਦਾ ਹੈ। ਕਾਫੀ ਗੱਲਾਂ ਜਿਹੜੀਆਂ ਮੀਡੀਆ ਨੂੰ ਕਹਿ ਰਹੇ ਨੇ ਚਰਨਜੀਤ ਚੰਨੀ ਜੀ ਕਿ ਮੇਰੇ ਉੱਤੇ ਪਰਚਾ ਨਜਾਇਜ਼ ਕੀਤਾ ਗਿਆ ਹੈ, ਆਮ ਆਦਮੀ ਪਾਰਟੀ ਨੇ ਪਰਚਾ ਕੀਤਾ ਸੀ। ਸੋ ਕੀ ਕਹਿਣਾ ਤੁਹਾਡਾ, ਕਿਹੋ ਜਿਹੇ ਹਾਲਾਤ ਨੇ, ਕੀ ਪੱਖ ਹੈ ਚਰਨਜੀਤ ਚੰਨੀ ਦਾ ਤੇ ਕੀ ਸੱਚਾਈ ਹੈ ਇਸ ਦੇ ਵਿੱਚ? ਜੀ ਕਾਫੀ ਜ਼ਿਆਦਾ ਵਿਸ਼ਾ ਬਣਿਆ ਸੀਐਮ ਚਰਨਜੀਤ ਸਿੰਘ ਚੰਨੀ 111 ਦਿਨਾਂ ਦੀ ਜਿਹੜੀ ਸਰਕਾਰ ਚਲਾ ਕੇ ਗਏ ਸੀ ਚਰਨਜੀਤ ਸਿੰਘ ਚੰਨੀ, ਤਾਂ ਉਸ ਦਿਨਾਂ ਦੇ ਵਿੱਚ ਵੀ ਕਾਫੀ ਜਿਹੜਾ ਕਿ ਚਰਚਾ ਦਾ ਵਿਸ਼ਾ ਬਣੇ ਸੀ। ਜਿੱਦਾਂ ਕਿ ਜਿੱਥੇ ਵੀ ਜਾਂਦੇ ਸੀ ਚਰਨਜੀਤ ਸਿੰਘ ਚੰਨੀ ਰਾਤ ਨੂੰ 2-2 ਵਜੇ ਤੱਕ ਐਕਟਿਵ ਰਹਿੰਦੇ ਸੀ ਤੇ ਰਾਤ ਨੂੰ 2-2 ਵਜੇ ਤੱਕ ਤੁਸੀਂ ਇਹ ਦੇਖੋ ਨਾ ਕਿ 111 ਦਿਨਾਂ ਦੇ ਵਿੱਚ ਪੰਜਾਬ ਦੇ ਹਾਲਾਤ ਕਿੱਥੇ ਤੋਂ ਕਿੱਥੇ ਆ ਗਏ ਸੀਗੇ ਜੀ। ਜਦੋਂ ਚਰਨਜੀਤ ਸਿੰਘ ਚੰਨੀ ਪੰਜਾਬ ਦੇ ਮੁੱਖ ਮੰਤਰੀ ਬਣਾਏ ਗਏ ਨੇ ਤਾਂ ਇਸ ਤੋਂ ਪਹਿਲਾਂ ਜਿਹੜਾ ਕਿ ਵਿਵਾਦਾਂ ਦੇ ਵਿੱਚ ਰਹੀ ਕਾਂਗਰਸ, ਕੈਪਟਨ ਅਮਰਿੰਦਰ ਸਿੰਘ ਨੂੰ ਲੈ ਕੇ ਕਾਂਗਰਸ ਵਿਵਾਦਾਂ ਦੇ ਵਿੱਚ ਰਹੀ। ਕਾਂਗਰਸ ਦਾ ਹਮੇਸ਼ਾ ਹੀ ਜਿਹੜਾ ਕਿ ਇਹ ਵਿਵਾਦਾਂ ਦੇ ਵਿੱਚ ਰਹਿਣਾ ਬਣਿਆ ਰਿਹਾ ਹੈਗਾ, ਜਿਵੇਂ ਕਿ ਕੈਪਟਨ ਵਰਸਸ ਬਾਜਵਾ ਰਹਿੰਦੇ ਨੇ, ਕਿਸੇ ਟਾਈਮ ਕੈਪਟਨ ਵਰਸਸ ਭੱਠਲ ਰਹਿੰਦੇ ਨੇ। ਤਾਂ ਫਿਰ ਉਸ ਤੋਂ ਬਾਅਦ ਜਦੋਂ 4.5 ਸਾਲ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਰਹਿੰਦੀ ਹੈ ਤਾਂ ਉਸ ਤੋਂ ਬਾਅਦ 111 ਦਿਨਾਂ ਦੇ ਲਈ ਸੀਐਮ ਚਰਨਜੀਤ ਸਿੰਘ ਚੰਨੀ ਨੂੰ ਬਣਾ ਦਿੱਤਾ ਜਾਂਦਾ। ਤਾਂ ਚੰਨੀ ਸਾਹਿਬ ਦੇ ਵੱਲੋਂ ਕਾਫੀ ਜਿਹੜੀਆਂ ਕਿ ਐਕਟੀਵਿਟੀਜ਼ ਕਰੀਆਂ ਜਾਂਦੀਆਂ ਨੇ, ਜਿਵੇਂ ਕਿ ਹਰ ਇੱਕ ਜਗ੍ਹਾ ਤੇ ਪਹੁੰਚ ਜਾਣਾ, ਹਰ ਇੱਕ ਕੰਮ ਨੂੰ, ਇੱਕ ਤਾਂ ਉਹ ਬਣ ਗਿਆ ਸੀ, ਮੀਮਸ ਬਣ ਗਏ ਸੀਗੇ ਚੰਨੀ ਦੇ, ਜਿਵੇਂ ਕਿ ਕਿਆ ਯਾਰ ਆਹ ਕੰਮ ਮੈਂ ਵੀ ਕਰ ਲੈਣਾ, ਆਹ ਕੰਮ ਮੈਂ ਵੀ ਕਰ ਲੈਣਾ ਨਾ, ਇਦਾਂ ਦੀਆਂ ਜਿਹੜੀਆਂ ਕਿ ਮਜ਼ਾਕੀਆ ਤੌਰ ਤੇ ਲੈਣਾ ਸ਼ੁਰੂ ਕਰਤਾ ਸੀ ਸੀਐਮ ਚੰਨੀ ਨੇ ਜੀ। ਤਾਂ ਉਸ ਤੋਂ ਬਾਅਦ ਜਦੋਂ ਇਲੈਕਸ਼ਨ ਆਉਂਦੇ ਨੇ ਤਾਂ ਇਲੈਕਸ਼ਨਾਂ ਦੇ ਵਿੱਚ ਫਿਰ ਇਹ ਕਾਂਗਰਸ ਦੇ ਵਿੱਚ ਇੱਕ ਤਣਾਅ ਬਣਿਆ ਰਹਿੰਦਾ ਕਿ ਕੌਣ ਹੋਊਗਾ ਜਿਹੜਾ ਕਿ ਕਾਂਗਰਸ ਦੇ ਵਿੱਚੋਂ ਮੁੱਖ ਮੰਤਰੀ ਦਾ ਚਿਹਰਾ ਹੋਊਗਾ। ਤਾਂ ਫਿਰ ਨਵਜੋਤ ਸਿੰਘ ਸਿੱਧੂ ਵੀ ਨਿਸ਼ਾਨੇ ਤੇ ਰਹਿੰਦੇ ਨੇ, ਹੋ ਸਕਦਾ ਵੀ ਨਵਜੋਤ ਸਿੰਘ ਸਿੱਧੂ ਮੁੱਖ ਮੰਤਰੀ ਦਾ ਚਿਹਰਾ ਹੋ ਸਕਣ, ਹੋ ਸਕਦਾ ਵੀ ਸੁਖਜਿੰਦਰ ਸਿੰਘ ਰੰਧਾਵਾ ਬਣ ਜਾਣ, ਹੋ ਸਕਦਾ ਵੀ ਰਾਜਾ ਵੜਿੰਗ ਵਾਲੀ ਸਾਈਡ ਨੂੰ ਵੀ ਥੋੜੀ ਜਿਹੀ ਜਿਹੜੀ ਕਿ ਹਵਾ ਚੱਲਦੀ ਆ, ਫਿਰ ਬਾਜਵੇ ਵੱਲ ਨੂੰ ਵੀ ਚੱਲਦੀ ਆ, ਹਨਾ, ਪ੍ਰਤਾਪ ਸਿੰਘ ਬਾਜਵੇ ਵੱਲ ਨੂੰ। ਤਾਂ ਫਿਰ ਉਸ ਤੋਂ ਬਾਅਦ ਲਗਾਤਾਰ ਜਿਹੜਾ ਕਿ ਵਿਵਾਦਾਂ ਦੇ ਵਿੱਚ ਰਹਿਣਾ ਕਾਂਗਰਸ ਦਾ ਇਹ ਬਣਿਆ ਰਿਹਾ ਹੈਗਾ ਤੇ ਚੰਨੀ ਸਾਹਿਬ ਨੂੰ ਸੀਐਮ ਦਾ ਚਿਹਰਾ ਐਲਾਨ ਦਿੰਦੇ ਨੇ। ਚੰਨੀ ਸਾਹਿਬ 2 ਜਗ੍ਹਾ ਤੋਂ ਜਿਹੜੀ ਕਿ ਇਲੈਕਸ਼ਨਾਂ ਦੇ ਲਈ ਟਿਕਟ ਲੈਂਦੇ ਨੇ, ਇੱਕ ਭਦੌੜ ਹਲਕੇ ਤੋਂ ਤੇ ਇੱਕ ਚਮਕੌਰ ਸਾਹਿਬ ਹਲਕੇ ਤੋਂ। ਚਮਕੌਰ ਸਾਹਿਬ ਹਲਕੇ ਤੋਂ ਆਮ ਆਦਮੀ ਪਾਰਟੀ ਦੀ ਜਿੱਤ ਹੁੰਦੀ ਆ, ਡਾਕਟਰ ਚਰਨਜੀਤ ਸਿੰਘ ਜਿੱਤਦੇ ਨੇ ਉੱਥੋਂ, ਤੇ ਫਿਰ ਭਦੌੜ ਹਲਕੇ ਤੋਂ ਵੀ ਆਮ ਆਦਮੀ ਪਾਰਟੀ ਦੀ ਜਿੱਤ ਹੁੰਦੀ ਆ, ਲਾਭ ਸਿੰਘ ਉਗੋ ਕੇ ਜਿੱਤਦੇ ਨੇ ਇੱਥੋਂ ਜੀ। ਤਾਂ ਫਿਰ ਜਦੋਂ ਇਲੈਕਸ਼ਨ ਸਾਰਾ ਕੁਝ ਖਤਮ ਹੋ ਜਾਂਦਾ, ਸਹੁੰ ਚੁੱਕ ਸਮਾਗਮ ਹੋ ਜਾਂਦਾ, ਤਾਂ ਫਿਰ ਚੰਨੀ ਸਾਹਿਬ ਜਿਹੜੇ ਹੁੰਦੇ ਨੇ ਉਹ ਇੱਕਦਮ ਅਲੋਪ ਹੋ ਜਾਂਦੇ ਨੇ, ਜਿਵੇਂ ਕਿ ਮੀਡੀਆ ਦੇ ਵਿੱਚੋਂ ਵੀ ਅਲੋਪ ਹੋ ਜਾਂਦੇ ਨੇ ਤੇ ਆਪਣੇ ਸੋਸ਼ਲ ਅਕਾਊਂਟ ਤੋਂ ਵੀ ਅਲੋਪ ਹੋ ਜਾਂਦੇ ਨੇ। ਜਦੋਂ ਹੁਣ ਇੱਕਦਮ ਧਮਾਕੇਦਾਰ ਐਂਟਰੀ ਹੁੰਦੀ ਹੈ ਤਾਂ ਪਹਿਲਾਂ ਉਹ ਆਉਂਦੇ ਨੇ ਦਿੱਲੀ, ਪ੍ਰਿਯੰਕਾ ਗਾਂਧੀ ਨੂੰ ਮਿਲਦੇ ਨੇ। ਪ੍ਰਿਯੰਕਾ ਗਾਂਧੀ ਤੋਂ ਬਾਅਦ ਉਹ ਸਿੱਧਾ ਪੰਜਾਬ ਦੇ ਵਿੱਚ ਐਂਟਰੀ ਕਰਦੇ ਨੇ, ਮੂਸੇ ਪਿੰਡ ਦੇ ਵਿੱਚ ਸਿੱਧੂ ਮੂਸੇਵਾਲੇ ਦੇ ਪਿਤਾ ਨੂੰ ਮਿਲਦੇ ਨੇ ਜਾ ਕੇ। ਤਾਂ ਉੱਥੇ ਉਹ ਮੀਡੀਆ ਨਾਲ ਥੋੜੀ ਬਹੁਤੀ ਗੱਲਬਾਤ ਕਰਦੇ ਨੇ, ਕਹਿੰਦੇ ਨੇ ਕਿ ਮੈਨੂੰ ਮਾਨਸਾ ਪੁਲਿਸ ਰੋਕ ਰਹੀ ਸੀ ਮੂਸੇ ਆਉਣ ਤੋਂ, ਮੈਨੂੰ ਕਹਿ ਰਹੇ ਸੀ ਕਿ ਤੁਹਾਡੀ ਗ੍ਰਿਫਤਾਰੀ ਹੋ ਜਾਣੀ ਆ, ਤੁਹਾਨੂੰ ਅਸੀਂ ਸੰਮਨ ਜਾਰੀ ਕਰ ਦੇਣੇ ਆ ਤੇ ਤੁਹਾਨੂੰ ਅਸੀਂ ਫੜ ਲੈਣਾ ਗਾ। ਅਜਿਹੀਆਂ ਗੱਲਾਂ ਜਿਹੜੀਆਂ ਕਿ ਕਾਫੀ ਉੱਭਰ ਕੇ ਸਾਹਮਣੇ ਆਉਂਦੀਆਂ ਨੇ। ਤਾਂ ਫਿਰ ਉਸ ਤੋਂ ਬਾਅਦ ਮੂਸੇਵਾਲੇ ਦੇ ਘਰ ਤੋਂ ਫਿਰ ਉਹ ਰਾਤ ਰੁਕਦੇ ਨੇ। ਰਾਤ ਰੁਕਣ ਤੋਂ ਬਾਅਦ ਚਮਕੌਰ ਸਾਹਿਬ ਨੂੰ ਨੰਗੇ ਪੈਰੀਂ ਆਪਣੇ ਘਰ ਤੋਂ ਚਾਲੇ ਪਾ ਦਿੰਦੇ ਨੇ। ਕਹਿੰਦੇ ਨੇ ਕਿ ਕਤਲਗੜ੍ਹ ਦੇ ਨਾਲ ਜਿਹੜਾ ਕਿ ਗੁਰਦੁਆਰਾ ਸਾਹਿਬ ਕਤਲਗੜ੍ਹ ਸਾਹਿਬ ਆ, ਉਸ ਦੇ ਨਾਲ ਉਹਨਾਂ ਦਾ ਕਾਫੀ ਜਿਹੜਾ ਕਿ ਲਗਾਓ ਆ, ਉੱਥੇ ਉਹ ਆਏ ਵਾਰ ਹੀ ਜਾਂਦੇ ਨੇ। ਤਾਂ ਕੱਲ ਉਹ ਪੈਦਲ ਯਾਤਰਾ ਕਰਦੇ ਨੇ ਕਤਲਗੜ੍ਹ ਸਾਹਿਬ, ਮੋਰਿੰਡੇ ਤੋਂ ਲੈ ਕੇ ਕਤਲਗੜ੍ਹ ਸਾਹਿਬ ਤੱਕ, ਚਮਕੌਰ ਸਾਹਿਬ ਤੱਕ। ਤਾਂ ਹੁਣ ਜਿਹੜਾ ਕਿ ਚੰਨੀ ਸਾਹਿਬ ਦਾ ਜਿਹੜਾ ਸਾਹਮਣੇ ਆ ਰਿਹਾ ਗਾ ਜੋ ਵੀ ਨਿਕਲ ਕੇ, ਜਿਵੇਂ ਕਿ ਹੁਣ ਪਿਛਲੇ ਦਿਨਾਂ ਦੇ ਵਿੱਚ ਕਾਫੀ ਵੱਡੇ ਲੀਡਰ ਨੇ ਜਿਹੜੇ ਆਮ ਆਦਮੀ ਪਾਰਟੀ ਦੇ ਨਿਸ਼ਾਨੇ ਤੇ ਰਹੇ ਨੇ, ਬੇਸ਼ੱਕ ਉਹ ਭਾਰਤ ਭੂਸ਼ਣ ਆਸ਼ੂ ਹੋਵੇ, ਬੇਸ਼ੱਕ ਉਹ ਉਸ ਤੋਂ ਬਾਅਦ ਜਿਹੜੇ ਕਿ ਹੋਰ ਲੀਡਰ ਹੋਣ, ਹਨਾ, ਤਾਂ ਉਹ ਕਾਂਗਰਸ ਦੇ ਲੀਡਰ ਜ਼ਿਆਦਾਤਰ ਨਿਸ਼ਾਨੇ ਤੇ ਰਹੇ ਨੇ। ਤਾਂ ਜੇਕਰ ਅਸੀਂ ਹੁਣ ਗੱਲ ਕਰੀਏ ਇਸ ਦੇ ਵਿੱਚ ਗੱਲ ਇਹ ਕਰਨੀ ਬਣਦੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਆਖਰ ਚੰਨੀ ਸਾਹਿਬ
ਕਿੰਨਾ ਕੁ ਕਿਸੇ ਦੇ ਨਿਸ਼ਾਨੇ ਤੇ ਰਹਿੰਦੇ ਨੇ ਤੇ ਕਿੰਨੀ ਕੁ ਜਿਹੜੀ ਕਿ ਗੱਲਬਾਤ ਆ ਉਹ ਮੀਡੀਆ ਦੇ ਰੂਬਰੂ ਹੋ ਕੇ ਕਰਦੇ ਨੇ ਜੀ। ਜੀ ਬਿਲਕੁਲ। ਹੁਣ ਜਿਹੜਾ ਚੰਨੀ ਸਾਹਿਬ ਵੱਲੋਂ ਬਿਆਨ ਦਿੱਤਾ ਜਾ ਰਿਹਾ ਹੈ ਕਿ ਇਹ ਆਮ ਆਦਮੀ ਪਾਰਟੀ ਵੱਲੋਂ ਉਹਨਾਂ ਤੇ ਪਰਚੇ ਦਰਜ ਕਰਵਾਏ ਗਏ ਸਨ, ਜਿਹੜੇ ਕਿ ਸਿੱਧੂ ਮੂਸੇਵਾਲ ਨੂੰ ਲੈ ਕੇ ਵੀ ਉਹਨਾਂ ਨੇ ਗੱਲ ਕਹੀ ਹੈ ਕਿ ਉਹਨਾਂ ਦੇ ਉੱਤੇ ਵੀ ਆਮ ਆਦਮੀ ਪਾਰਟੀ ਵੱਲੋਂ ਪਰਚਾ ਦਰਜ ਕੀਤਾ ਗਿਆ ਸੀ ਕਾਂਗਰਸ ਸਰਕਾਰ ਦੇ ਹੁੰਦਿਆਂ। ਸੋ ਇਹ ਗੱਲ ਹੈ ਕਿ ਉਹਨਾਂ ਨੇ ਇਹ ਕਿਹਾ ਕਿ 12 ਤਰੀਕ ਨੂੰ ਜਿਹੜੀ ਹੈਗੀ ਆ ਪੇਸ਼ੀ ਆ ਕਿ ਉਹਨਾਂ ਨੂੰ ਪੁਲਿਸ ਵੱਲੋਂ ਨਾਜਾਇਜ਼ ਤੰਗ ਕੀਤਾ ਜਾ ਰਿਹਾ। ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਸਿੱਧੂ ਮੂਸੇਵਾਲ ਦੇ ਘਰ ਆਉਣ ਤੋਂ ਵੀ ਰੋਕਿਆ ਗਿਆ। ਸੋ ਕੀ ਸੱਚਾਈ ਹੈ ਇਹਨਾਂ ਦੇ ਗੱਲਾਂ ਵਿੱਚ? ਸਿੱਧੂ ਮੂਸੇਵਾਲੇ ਦੇ ਘਰ ਆਉਣ ਤੋਂ ਰੋਕਿਆ ਗਿਆ ਤਾਂ ਉਹੀ ਗੱਲ ਫੇਰ ਕਿ ਜਿਵੇਂ ਆਪਾਂ ਪਹਿਲਾਂ ਵੀ ਕਰ ਚੁੱਕੇ ਹਾਂ ਕਿ ਚੰਨੀ ਸਾਹਿਬ ਨੂੰ ਜਿਹੜਾ ਕਿ ਮੈਸੇਜ ਆਉਣੇ ਸ਼ੁਰੂ ਹੋ ਗਏ ਨੇ। ਪਰ ਇੱਥੇ ਤੁਸੀਂ ਇਹ ਦੇਖੋ ਕਿ ਜਾਂ ਤਾਂ ਚੰਨੀ ਸਾਹਿਬ ਸਿਆਸਤ ਕਰ ਰਹੇ ਨੇ ਕਿ ਇੱਕਦਮ ਗਾਇਬ ਹੋ ਜਾਣਾ, ਫਿਰ ਚੰਨੀ ਸਾਹਿਬ 에ਅਰਪੋਰਟ ਤੇ ਆਉਂਦੇ ਨੇ, ਪ੍ਰਿੰਕਾ ਗਾਂਧੀ ਜੀ ਨੂੰ ਮਿਲਦੇ ਨੇ, ਭਾਰਤ ਜੋੜੋ ਯਾਤਰਾ ਦੇ ਵਿੱਚ ਜਾਂਦੇ ਨੇ, ਤਾਂ ਉਸ ਤੋਂ ਬਾਅਦ ਚੰਨੀ ਸਾਹਿਬ ਦਾ ਕਿਸੇ ਵੀ ਵੱਡੇ ਲੀਡਰ ਨੇ ਆ ਕੇ ਸਵਾਗਤ ਨਾ ਕਰਨਾ ਕਾਂਗਰਸ ਦਾ, ਇਹ ਵੀ ਇੱਕ ਜਿਹੜੀ ਕਿ ਫੋਟਾ ਸਾਹਮਣੇ ਆਉਂਦੀ ਨਜ਼ਰ ਆ ਰਹੀ ਆ। ਤਾਂ ਫਿਰ ਰਾਜਾ ਗੱਲ ਕਹੀ ਹੈ ਕਿ ਉਹਨਾਂ ਦੀਆਂ ਅੱਖਾਂ ਦਾ ਆਪਰੇਸ਼ਨ ਹੋਣਾ, ਉਸ ਤੋਂ ਬਾਅਦ ਉਹ ਆਪਣੀ ਚੋਣ ਸਿਆਸਤ ਸਰਗਰਮੀਆਂ ਫਿਰ ਤੋਂ ਆਰੰਭਣਗੇ। ਅੱਖਾਂ ਦਾ ਆਪਰੇਸ਼ਨ ਹੋਣਾ ਸ਼ਾਇਦ ਇਹ ਕੱਲ ਵੀ ਮੀਡੀਆ ਦੇ ਵਿੱਚ ਚੱਲ ਰਿਹਾ ਸੀਗਾ ਕਿ ਕਹਿ ਰਹੇ ਸੀ ਕਿ ਅੱਖਾਂ ਦਾ ਆਪਰੇਸ਼ਨ ਕਰਾਉਣ ਦੇ ਲਈ ਗਏ ਸੀ, ਅਸੀਂ ਅੱਖਾਂ ਦਿਖਾਉਣ ਦੇ ਲਈ ਗਏ ਸੀ। ਅਮਰੀਕਾ ਦੇ ਵਿੱਚ ਜੇਕਰ ਕੋਈ ਟੂਰਿਸਟ ਵੀਜ਼ੇ ਤੇ ਜਾਂਦਾ ਤਾਂ ਉਹ 6 ਮਹੀਨਿਆਂ ਤੋਂ ਪਹਿਲਾਂ ਮੁੜਨ ਦੀ ਜਿਹੜੀ ਕਿ ਉਹਨਾਂ ਦੀ ਤਾਂਘ ਹੁੰਦੀ ਹੈ ਕਿ 6 ਮਹੀਨਿਆਂ ਤੋਂ ਪਹਿਲਾਂ ਮੁੜਿਆ ਜਾਵੇ। ਪਰ ਚੰਨੀ ਸਾਹਿਬ ਪੂਰੇ 6 ਮਹੀਨੇ ਉੱਤੇ ਲਗਾ ਕੇ ਆਏ ਨੇ। ਤਾਂ ਇੱਥੇ ਵਿਰੋਧੀ ਧਿਰਾਂ ਦੇ ਜਿਹੜੇ ਸਵਾਲ ਨੇ ਉਹ ਇਹ ਵੀ ਖੜੇ ਹੁੰਦੇ ਨੇ ਕਿ ਚੰਨੀ ਸਾਹਿਬ 6 ਮਹੀਨੇ ਉੱਥੇ ਬੈਠੇ ਰਹੇ ਨੇ, ਕੀ 6 ਮਹੀਨਿਆਂ ਦੇ ਵਿੱਚ ਅੱਖਾਂ ਨਹੀਂ ਦਿਖਾਈਆਂ ਗਈਆਂ ਜਾਂ 6 ਮਹੀਨਿਆਂ ਦੇ ਵਿੱਚ ਕੀ ਅੱਖਾਂ ਦੇ ਡਾਕਟਰਾਂ ਨੂੰ ਨਹੀਂ ਮਿਲਿਆ ਗਿਆ? ਤਾਂ ਇਹ ਗੱਲਾਂ ਸਾਹਮਣੇ ਆਉਂਦੀਆਂ ਨੇ। ਪਰ ਇੱਕ ਇਹ ਹੈ ਨਾ ਕਿ ਚੰਨੀ ਸਾਹਿਬ ਇੱਕਦਮ ਐਂਟਰੀ ਕਰਦੇ ਨੇ, ਐਂਟਰੀ ਕਰਨ ਤੋਂ ਬਾਅਦ ਉਹਨਾਂ ਦਾ ਕੋਈ ਸਵਾਗਤ ਨਹੀਂ ਹੁੰਦਾ। ਜਿਵੇਂ ਕਿ ਮੀਡੀਆ ਦੇ ਵਿੱਚ ਪਹਿਲਾਂ ਚਰਚਾਵਾਂ ਬਣੀਆਂ ਹੋਈਆਂ ਸੀ ਜਾਂ ਖੁੰਡਾਂ ਦੇ ਉੱਪਰ ਪਹਿਲਾਂ ਚਰਚਾ ਬਣੀ ਹੋਈ ਸੀ ਕਿ ਜਦੋਂ ਸਾਬਕਾ ਮੁੱਖ ਮੰਤਰੀ ਸੀਐਮ ਚੰਨੀ ਆਉਣਗੇ ਇੱਥੇ ਪੰਜਾਬ ਦੇ ਵਿੱਚ ਤਾਂ ਉਹਨਾਂ ਦੀ ਧਮਾਕੇਦਾਰ ਐਂਟਰੀ ਹੋਊ, ਉਹਨਾਂ ਦਾ ਸਵਾਗਤ ਹੋਊਗਾ, ਉਹਨਾਂ ਦੇ ਹਰ ਪਾਸੇ ਚਰਚੇ ਹੋਣਗੇ। ਪਰ ਕਿਤੇ ਨਾ ਕਿਤੇ ਜਾ ਕੇ ਉਹ ਗੱਲ ਨਜ਼ਰ ਨਹੀਂ ਆਈ। ਹੋ ਸਕਦਾ ਵੀ ਚੰਨੀ ਸਾਹਿਬ ਇਹਨਾਂ ਗੱਲਾਂ ਨੂੰ ਲੈ ਕੇ ਸਿਆਸਤ ਦੇ ਵਿੱਚ ਸਰਗਰਮ ਹੋਣਾ ਚਾਹੁੰਦੇ ਹੋਣ, ਜਿਵੇਂ ਕਿ ਸਿੱਧੂ ਮੂਸੇਵਾਲੇ ਦੇ ਘਰ ਜਾ ਕੇ ਉਹਨਾਂ ਨੇ ਕਿਹਾ ਕਿ ਮੈਨੂੰ ਪੁਲਿਸ ਦੇ ਮੈਸੇਜ ਆਏ। ਤੁਸੀਂ ਇਹ ਦੇਖੋ, ਪੁਲਿਸ ਦੇ ਮੈਸੇਜ ਆਏ ਚੰਨੀ ਸਾਹਿਬ ਨੂੰ ਕਿ ਅਸੀਂ ਤੁਹਾਨੂੰ ਗ੍ਰਿਫਤਾਰ ਕਰਾਂਗੇ, ਅਸੀਂ ਤੁਹਾਨੂੰ ਐਂਟਰ ਨਹੀਂ ਹੋਣ ਦਿੰਦੇ। ਕਦੇ ਅੱਜ ਤੱਕ ਜਿੰਨੇ ਵੀ ਕੇਸ ਜਾਂ ਜਿੰਨੇ ਵੀ ਲੀਡਰ ਪੁਲਿਸ ਨੇ ਫੜੇ ਨਹੀਂ ਤਾਂ ਕਿਸੇ ਨੂੰ ਕੋਈ ਮੈਸੇਜ ਕਰਕੇ ਥੋੜਾ ਫੜਿਆ। ਇਸ ਦੇ ਵਿੱਚ ਕਿੰਨੇ ਕੁ ਲੌਜਿਕ ਨੇ, ਕਿੰਨਾ ਕੁ ਚੰਨੀ ਸਾਹਿਬ ਸੱਚ ਬੋਲ ਰਹੇ ਨੇ, ਕਿੰਨਾ ਕੁ ਚੰਨੀ ਸਾਹਿਬ ਜਾਂ ਫਿਰ ਇੱਕਦਮ ਸਿਆਸਤ ਕਰਕੇ ਮੀਡੀਆ ਦੇ ਉੱਪਰ ਛਾ ਰਹੇ ਨੇ ਕਿ ਲੋਕਾਂ ਦੇ ਵਿੱਚ ਉਹਨਾਂ ਦੀ ਫੇਰ ਉਹੀ ਜਗ੍ਹਾ ਬਣ ਜੇ। ਸ਼ਾਇਦ ਕਿਤੇ ਨਾ ਕਿਤੇ ਜਾ ਕੇ ਲੋਕਾਂ ਦੇ ਵਿੱਚ ਉਹ ਜਗ੍ਹਾ ਬਣਦੀ ਦਿਖ ਨਹੀਂ ਰਹੀ। ਇਸੇ ਕਰਕੇ ਜਿਹੜੇ ਕਿ ਅਜਿਹੀਆਂ ਗੱਲਾਂ ਮੀਡੀਆ ਦੇ ਸਾਹਮਣੇ ਰੱਖਣੀਆਂ ਸ਼ੁਰੂ ਕਰ ਦਿੱਤੀਆਂ ਨੇ ਚੰਨੀ ਸਾਹਿਬ ਨੇ। ਤਾਂ ਇਹ ਜਿਹੜੀਆਂ ਗੱਲਾਂ ਨੇ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਹੀ ਪਤਾ ਲੱਗੂਗਾ ਕਿ ਵਾਕਈ ਜਿਹੜੇ ਕਿ ਮੈਸੇਜ ਆਏ ਸੀਗੇ ਚੰਨੀ ਸਾਹਿਬ ਨੂੰ ਜਾਂ ਫਿਰ ਉਹ ਝੂਠ ਬੋਲਦੇ ਸੀ। ਜੀ ਉਹਨਾਂ ਨੇ ਆਪਣੇ ਮੁੱਖ ਮੰਤਰੀ ਦੇ ਕਾਲ ਦੇ ਵਿੱਚ ਵੀ ਲੋਕਾਂ ਦੇ ਨਾਲ ਇੱਕ ਦੂਜੇ ਦੇ ਘਰ ਜਾ ਕੇ ਰਾਤਾਂ ਰਹਿਣਾ ਜਾਂ ਉਹਨਾਂ ਦੇ ਘਰਾਂ ਜਾ ਕੇ ਖਾਣਾ ਖਾਣਾ, ਨਾਲ ਬੈਠ ਕੇ ਮੰਜਿਆਂ ਦੇ ਉੱਤੇ, ਪੀੜੀਆਂ ਦੇ ਉੱਤੇ। ਸੋ ਸੈਂਟੀਮੈਂਟਲਸ ਦੇ ਨਾਲ ਖੇਡਣਾ ਚੰਨੀ ਮੁੱਖ ਮੰਤਰੀ ਸਾਹਿਬ ਨੂੰ ਬਖੂਬੀ ਆਉਂਦਾ ਲੱਗਦਾ ਹੈ, ਕਿਉਂਕਿ ਹੁਣ ਵੀ ਉਹ ਅਜਿਹੀਆਂ ਭਾਵਨਾਤਮਕ ਗੱਲਾਂ ਕਰ ਰਹੇ ਨੇ ਕਿ ਲੋਕਾਂ ਦੀ ਜਿਹੜੀ ਖਿੱਚ ਦਾ ਕੇਂਦਰ ਬਣ ਜਾਣ, ਕਿਉਂਕਿ ਪਹਿਲਾਂ ਵੀ ਉਹਨਾਂ ਨੇ ਅਜਿਹੇ ਕਾਰਨਾਮੇ ਕੀਤੇ ਸਨ। ਵੱਧਦੇ ਹਾਂ ਜੀ ਅਗਲੀ ਖਬਰ ਵੱਲ। ਦੂਜਾ ਮਸਲਾ ਜਿਹੜਾ ਹੈਗਾ ਜੀ ਪੰਜਾਬ ਦਾ ਭਖਦਾ ਮਸਲਾ ਜੀਰਾ ਫੈਕਟਰੀ ਦਾ, ਜਿਹਦਾ ਕਿ 17 ਦਸੰਬਰ ਤੱਕ ਜਦੋਂ ਕਿਸਾਨ ਧਰਨੇ ਤੇ ਬੈਠਦੇ ਨੇ ਤਾਂ ਬੜਾ ਸ਼ਾਂਤਮਈ ਧਰਨਾ ਹੁੰਦਾ ਜੀ। ਉੱਥੇ ਕੋਈ ਵੀ ਅਜਿਹਾ ਪੁਲਿਸ ਦਾ ਮਾਮਲਾ ਨਹੀਂ ਲੱਗਦਾ। ਪਰ ਜਿਵੇਂ ਹੀ 17 ਦਸੰਬਰ ਤੋਂ ਬਾਅਦ ਧਰਨਾ ਅੱਗੇ ਵੱਧਦਾ ਹੈ ਤਾਂ ਪੁਲਿਸ ਦੀ ਦਖਲਅੰਦਾਜ਼ੀ ਹੁੰਦੀ ਆ, ਬੈਰੀਕੇਡ ਲੱਗਦੇ ਨੇ, ਧਰਨਾਕਾਰੀਆਂ ਦੇ ਉੱਤੇ ਲਾਠੀ ਚਾਰਜ ਕੀਤਾ ਜਾਂਦਾ ਹੈ, ਝੜਪ ਹੁੰਦੀ ਆਪਸ ਦੇ ਵਿੱਚ। ਉਸ ਤੋਂ ਬਾਅਦ ਇਹ ਅੰਦੋਲਨ ਇੰਨਾ ਵੱਡਾ ਹੋ ਜਾਂਦਾ ਕਿ ਕਿਸਾਨ ਜਥੇਬੰਦੀਆਂ ਹਰ ਰੋਜ਼ ਧਰਨੇ ਵਾਲੀ ਥਾਂ ਦੇ ਉੱਤੇ ਉਹਨਾਂ ਦਾ ਇਕੱਠ ਤੇ ਕਾਫਲਾ ਵੱਧਦਾ ਹੀ ਗਿਆ। ਹੁਣ ਅਦਾਲਤ ਦੇ ਵਿੱਚ ਪੇਸ਼ੀ ਹੈ ਜੀ ਕੱਲ ਨੂੰ। ਹਾਈ ਕੋਰਟ ਦਾ ਜਿਹੜਾ ਹੈਗਾ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਨੇ ਇਸ ਮਾਮਲੇ ਦੇ ਉੱਤੇ ਕਿ ਕੀ ਫੈਸਲਾ ਆ ਸਕਦਾ ਜੀ। ਜੇਕਰ ਅਸੀਂ ਗੱਲ ਕਰੀਏ ਅਦਾਲਤ ਦੇ ਵਿੱਚ ਹਾਈ ਕੋਰਟ ਦੇ ਫੈਸਲੇ ਪਹਿਲਾਂ ਵੀ ਬਹੁਤ ਆਏ ਨੇ, ਤਾਂ ਇੱਥੇ ਸਵਾਲ ਇਹ ਖੜਾ ਹੁੰਦਾ ਸਰਕਾਰਾਂ ਦੇ ਉੱਪਰ ਤੇ ਪ੍ਰਸ਼ਾਸਨ ਦੇ ਉੱਪਰ ਕਿ ਤੁਸੀਂ ਅਦਾਲਤ ਦੇ ਜਿਹੜੇ ਪਹਿਲਾਂ ਵਾਲੇ ਫੈਸਲੇ ਨੇ ਉਹਨਾਂ ਦੇ ਉੱਪਰ ਗੌਰ ਕਰੀ ਆ। ਜਿੰਨੀ ਚੰਗੀ ਤਰ੍ਹਾਂ ਤੁਸੀਂ ਗੌਰ ਜੀਰਾ ਫੈਕਟਰੀ ਦੇ ਉੱਪਰ ਕਰ ਰਹੇ ਹੋ, ਜਿੰਨੀ ਚੰਗੀ ਤਰ੍ਹਾਂ ਤੁਸੀਂ ਗੌਰ ਜੀਰਾ ਦੇ ਵਿੱਚ ਜਿਹੜੀ ਸ਼ਰਾਬ ਦੀ ਫੈਕਟਰੀ ਆ ਇੱਕ, ਜਿਹੜੀ ਕਿ ਪਾਣੀ ਨੂੰ ਗੰਧਲਾ ਕਰ ਰਹੀ ਹੈ, ਜਿਹੜੀ ਕਿ ਹਵਾ ਨੂੰ ਗੰਧਲਾ ਕਰ ਰਹੀ ਹੈ, ਜਿਹੜੀ ਕਿ ਧਰਤੀ ਨੂੰ ਬੰਜਰ ਬਣਾਉਣ ਦੀ ਕਗਾਰ ਤੇ ਹੋਈ ਪਈ ਆ, ਉਸ ਦੇ ਵੱਲ ਕਰ ਰਹੇ ਹੋ। ਤੁਹਾਨੂੰ ਮੈਂ ਦੱਸ ਦੇਵਾਂ ਕਿ ਜਿਹੜਾ ਜੀਰਾ ਫੈਕਟਰੀ ਦਾ ਜਿਹੜਾ ਮਸਲਾ ਗਾ ਉਹ ਬਹੁਤ ਵੱਡਾ ਮਸਲਾ ਗਾ। 3 ਜਿਹੜੀਆਂ ਕਿ FIR ਦਰਜ ਕੀਤੀਆਂ ਨੇ ਪੁਲਿਸ ਨੇ
ਪਹਿਲੀ FIR ਦੇ ਵਿੱਚ 38 ਜਣਿਆਂ ਨੂੰ ਨਾਮਜ਼ਦ ਕਰਿਆ ਸੀ ਬਾਏ ਨੇਮ, ਤਾਂ ਉਸ ਤੋਂ ਬਾਅਦ 34 ਜਣਿਆਂ ਨੂੰ ਫੇਰ ਨਾਮਜ਼ਦ ਕਰਿਆ ਜਾਂਦਾ ਦੂਜੀ FIR ਦੇ ਵਿੱਚ, ਉਹ ਵੀ ਬਾਏ ਨੇਮ ਕਰੇ ਜਾਂਦੇ ਨੇ। ਤੇ ਤੀਜੀ FIR ਦੇ ਵਿੱਚ 15 ਲੋਕਾਂ ਨੂੰ ਜਿਹੜਾ ਕਿ ਨਾਮ ਲਿਖ ਕੇ ਜਿਹੜਾ ਕਿ ਦਰਜ ਕਰਾਇਆ ਜਾਂਦਾ ਕਿ ਆਹ 87 ਬੰਦੇ ਨੇ ਭਾਈ, ਇਹਨਾਂ ਨੇ ਫੈਕਟਰੀ ਦੇ ਮੂਹਰੇ ਰੌਲਾ ਪਾਇਆ ਤੇ ਇਹਨਾਂ ਨੇ ਪੁਲਿਸ ਵਾਲਿਆਂ ਦੇ ਨਾਲ ਤਣਾਅਪੂਰਨ ਸਥਿਤੀ ਬਣਾਈ ਆ। ਪਰ ਇੱਥੇ ਸਵਾਲ ਇਹ ਖੜਾ ਹੁੰਦਾ ਕਿ ਪਿਛਲੇ 6 ਮਹੀਨਿਆਂ ਤੋਂ ਜਿਹੜਾ ਕਿ ਉੱਥੇ ਧਰਨਾ ਚੱਲ ਰਿਹਾ ਸੀ ਉਹ ਬੜਾ ਸ਼ਾਂਤ ਸੀਗਾ। ਅਸੀਂ ਵੀ ਜਾ ਕੇ ਆਏ ਆ ਉੱਥੇ ਧਰਨੇ ਦੇ ਵਿੱਚ, ਦੇਖਿਆ ਹੈਗਾ ਜਾ ਕੇ ਕਿ ਲੋਕ ਸੀ ਜਿਹੜੇ ਆਪਣੀਆਂ ਤਕਰੀਰਾਂ ਰੱਖ ਰਹੇ ਸੀ, ਲੋਕ ਸੀ ਜਿਹੜੇ ਉਹ ਦੱਸ ਰਹੇ ਸੀ। ਇੱਕ ਪਾਸੇ ਫੈਕਟਰੀ ਦੇ ਵਿੱਚ ਜਿਹੜੇ ਕੰਮ ਕਰਨ ਵਾਲੇ ਕਾਮੇ ਸੀ ਉਹਨਾਂ ਦਾ ਧਰਨਾ ਲੱਗਿਆ ਹੋਇਆ ਸੀ ਤੇ ਦੂਜੇ ਪਾਸੇ ਜਿਹੜੇ ਆਮ ਲੋਕ ਸੀ ਉਹਨਾਂ ਦਾ ਧਰਨਾ ਲੱਗਿਆ ਹੋਇਆ ਸੀ ਜੀ। ਤਾਂ ਉੱਥੋਂ ਦੀਆਂ ਤਸਵੀਰਾਂ ਬੜੀਆਂ ਦਰਦਨਾਕ ਸੀ। ਕੱਲ ਆਪਾਂ ਇੰਡੋਸ ਟੀਵੀ ਤੇ ਲੋਕਾਂ ਦੇ ਨਾਲ ਗੱਲਬਾਤ ਕਰਕੇ ਦਿਖਾਈਆਂ ਨੇ। ਉਹ ਲੋਕ ਕਹਿ ਰਹੇ ਸੀ ਕਿ ਇੰਨੀ ਜਿਹੜੀ ਕਿ ਸਵਾਹ ਸੀ ਉਹ ਚੜ ਜਾਂਦੀ ਸੀ ਘਰਾਂ ਦੇ ਵਿੱਚ, ਜਿਹੜੇ ਕੱਖ ਸੀ ਪਸ਼ੂਆਂ ਨੂੰ ਪਾਉਣ ਵਾਲੇ ਪੱਠੇ ਸੀ, ਪੱਠਿਆਂ ਦੇ ਉੱਪਰ ਜਿਹੜੀ ਕਿ ਸਵਾਹ ਚੜ ਜਾਂਦੀ ਸੀ ਤੇ 60 ਤੋਂ 70 ਜਿਹੜੇ ਪਸ਼ੂ ਨੇ ਉਹ ਨੁਕਸਾਨੇ ਗਏ ਨੇ। ਇਹ ਜਿਹੜੀ ਕਿ ਸ਼ਰਾਬ ਫੈਕਟਰੀ ਦੀ ਦੇਣ ਸੀ ਉੱਥੇ। ਤਾਂ ਦੂਜੀ ਦੇਣ ਕੀ ਸੀਗੀ ਕਿ ਉੱਥੋਂ ਦੇ ਲੋਕਾਂ ਨੂੰ ਚਮੜੀ ਦੇ ਜਿਹੜੇ ਕਿ ਰੋਗ ਲੱਗੇ ਹੋਏ ਨੇ। ਤੀਜੀ ਦੇਣ ਕੀ ਆ ਕਿ ਉੱਥੋਂ ਦਾ ਜਿਹੜਾ ਪਾਣੀ ਆ ਉਹ ਗੰਧਲਾ ਹੋ ਰਿਹਾ ਹੈਗਾ। ਤੇ ਚੌਥੀ ਦੇਣ ਕੀ ਆ ਜਿਹੜੀ ਕਿ ਉੱਥੇ ਕਣਕ ਅਸੀਂ ਦੇਖ ਕੇ ਆਏ ਆ, ਕਣਕ ਦੇ ਵਿੱਚ ਐ ਨਹੀਂ ਹੈਗਾ ਵੀ ਪੂਰੀ ਦੀ ਪੂਰੀ ਹਰੀ ਹੋਈ ਵੀ ਆ, ਵਾਹਣਾਂ ਦੇ ਵਿੱਚ ਦੌਗੀਆਂ ਦੇ ਰੂਪ ਦੇ ਵਿੱਚ ਹਰੀ ਹੋਈ ਵੀ ਆ। ਕਈ ਥਾਵਾਂ ਤੇ ਕਣਕ ਹਰੀ ਆ ਤੇ ਕਈ ਥਾਵਾਂ ਤੇ ਵਾਹਣ ਆ ਜਿਹੜੇ ਬੰਜਰ ਪਏ ਨੇ ਕਿਉਂਕਿ ਪਾਣੀ ਮਾੜਾ। ਤਾਂ ਤੀਜੀ ਜਿਹੜੀ ਦੇਣ ਆ ਉਹ ਇਹ ਸੀਗੀ ਕਿ ਲੋਕ ਕਹਿੰਦੇ ਨੇ ਕਿ ਅਸੀਂ ਸਵੇਰੇ ਪਾਣੀ ਭਰ ਦਿੰਨੇ ਆ ਤੇ ਦੁਪਹਿਰ ਤੱਕ ਉਹ ਪਾਣੀ ਆ ਜਿਹੜਾ ਕਾਲਾ ਹੋ ਜਾਂਦਾ। ਤਾਂ ਇਹ ਦੇਣ ਆ ਜੀ ਉੱਥੋਂ ਦੀ ਫੈਕਟਰੀ ਦੀ। ਤਾਂ ਕੱਲ ਜਿਹੜੀ ਕਿ ਉੱਥੇ ਤੁਸੀਂ ਦੇਖਿਆ ਹੋਣਾ ਕਿ IG ਜਸਕਰਨ ਸਿੰਘ ਬੈਠੇ ਸੀਗੇ ਤੇ ਅਮਰਤਾ ਸਿੰਘ ਜਿਹੜੇ ਕਿ ਉਹ ਵੀ ਬੈਠੇ ਸੀ ਉੱਥੇ, ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀ ਨੇ। ਤਾਂ ਉਸ ਤੋਂ ਬਾਅਦ DIG ਢਿੱਲੋਂ ਸਾਹਿਬ ਵੀ ਉੱਥੇ ਬੈਠੇ ਸੀ। ਤਾਂ ਮੂਹਰੇ ਉਹਨਾਂ ਦੀ ਇੱਕ ਵਾਰਤਾਲਾਪ ਚੱਲ ਰਹੀ ਸੀ ਆਪਸ ਦੇ ਵਿੱਚ ਤੇ ਮੂਹਰੇ ਜਿਹੜੇ ਕਿ ਕਿਸਾਨ ਜਥੇਬੰਦੀਆਂ ਬੈਠੀਆਂ ਸੀ। 17 ਦਸੰਬਰ ਤੱਕ ਉੱਥੇ ਕੋਈ ਕਿਸਾਨ ਜਥੇਬੰਦੀਆਂ ਦੇ ਵਿੱਚੋਂ ਜਿਹੜੀਆਂ ਕਿ ਦਿੱਲੀ ਬੈਠੀਆਂ ਸੀ ਉਹ ਨਹੀਂ ਦਿਖੀਆਂ ਸੀ, ਨਹੀਂ ਆਈਆਂ ਸੀ ਕਿਉਂਕਿ ਉਹ ਬੈਕ ਤੇ ਰਹਿ ਕੇ ਸਪੋਰਟ ਕਰ ਰਹੀਆਂ ਸੀ। ਤਾਂ 17 ਦਸੰਬਰ ਵਾਲੇ ਦਿਨ ਜਦੋਂ ਉੱਥੇ ਪੁਲਿਸ ਆਉਂਦੀ ਆ, ਪੁਲਿਸ ਆ ਕੇ ਉਹਨਾਂ ਨੂੰ ਬੈਰੀਗੇਟਿੰਗ ਕਰਦੀ ਆ ਤੇ ਪੁਲਿਸ ਆ ਕੇ ਉਹਨਾਂ ਦੇ ਨਾਲ ਹੱਪਕੋ ਦਪਕੋ ਕਰਦੀ ਆ। ਤਾਂ ਉਸ ਤੋਂ ਬਾਅਦ ਜਿਹੜੀ ਕਿ ਉੱਥੇ ਜਥੇਬੰਦੀਆਂ ਆਉਂਦੀਆਂ ਨੇ ਤੇ ਪੰਜਾਬ ਦੇ ਜਿਹੜੇ ਲੋਕ ਨੇ ਉਹ ਪਹੁੰਚਣਾ ਸ਼ੁਰੂ ਕਰ ਦਿੰਦੇ ਨੇ। ਤੁਸੀਂ ਦੇਖੋ ਕਿ ਇਹ ਮਸਲਾ ਬਹੁਤ ਵੱਡਾ ਹੈਗਾ, ਇਹ ਮਸਲਾ ਬਹੁਤ ਵੱਡਾ ਹੈਗਾ। ਮਸਲੇ ਦੀ ਜੇਕਰ ਗੱਲ ਕਰਦੇ ਹਾਂ ਅਸੀਂ ਤਾਂ ਪੰਜਾਬ ਉਹੀ ਗੱਲ ਫੇਰ ਆਉਂਦੀ ਹੈ ਜਿਵੇਂ ਆਪਾਂ ਰੋਜ਼ ਦੀ ਤਰ੍ਹਾਂ ਕਹਿੰਦੇ ਕਿ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ ਪੰਜਾਬ ਦੇ ਲੋਕ ਹੀ ਨੇ ਜਿਹੜੇ ਕਿ ਪੰਜਾਬ ਨੂੰ ਸੰਭਾਲ ਰਹੇ ਨੇ ਕਿਉਂਕਿ ਪੰਜਾਬ ਨੂੰ ਉਜਾੜਨ ਦੀਆਂ ਗੱਲਾਂ ਬਹੁਤ ਹੋ ਰਹੀਆਂ ਨੇ। ਦੂਜੀ ਗੱਲ ਜੇਕਰ ਆਪਾਂ ਗੱਲ ਕਰਦੇ ਹਾਂ ਕਿ ਪ੍ਰਸ਼ਾਸਨ ਉੱਥੇ ਬੈਠਾ ਹੈਗਾ, ਪ੍ਰਸ਼ਾਸਨ ਕਹਿ ਰਿਹਾ ਕਿ ਹਾਈ ਕੋਰਟ ਦੇ ਫੈਸਲੇ ਤੇ ਗੌਰ ਕਰੋ ਜਾਂ ਸਰਕਾਰ ਕਹਿ ਰਹੀ ਹੈ ਕਿ ਹਾਈ ਕੋਰਟ ਦੇ ਫੈਸਲੇ ਤੇ ਗੌਰ ਕਰੋ। ਤਾਂ ਅਸੀਂ ਤੁਹਾਨੂੰ ਦੱਸ ਦਈਏ ਕਿ ਹਾਈ ਕੋਰਟ ਦਾ ਜਿਹੜਾ ਫੈਸਲਾ ਸੀਗਾ 8 ਜਨਵਰੀ 2021 ਨੂੰ ਆਇਆ ਸੀ ਕਿ ਜਿਹੜਾ ਕਿ ਤੁਸੀਂ ਇਹ ਜਿਹੜਾ ਫੈਸਲਾ ਸੀਗਾ ਇਹ AC ਮਸੀਹ ਜਿਹੜੇ ਕਿ ਉਸ ਟਾਈਮ ਦੇ ਜਸਟਿਸ ਸੀ ਉਹਨਾਂ ਦੇ ਵੱਲੋਂ ਕਰਿਆ ਗਿਆ ਸੀ ਕਿ ਤੁਸੀਂ ਕਿਸੇ ਤੇ ਮਾਨਹਾਨੀ ਦਾ ਕੇਸ ਨਹੀਂ ਕਰ ਸਕਦੇ ਜੇਕਰ ਉਹ ਲੋਕਾਂ ਨੂੰ ਮਨਜ਼ੂਰ ਨਾ ਹੋਵੇ। ਤਾਂ ਇਸ ਤੋਂ ਬਾਅਦ ਤੁਸੀਂ ਦੇਖੋ ਕਿ ਇੱਕ ਮਸਲਾ ਹੋਰ ਆਉਂਦਾ ਸਾਹਮਣੇ ਕਿ ਜਿਸ ਦੇ ਵਿੱਚ ਇਹ ਲਿਖਿਆ ਜਾਂਦਾ ਕਿ ਜਿਹੜੇ ਜਸਟਿਸ ਰਣਜੀਤ ਸ਼ਰਮਾ ਸੀ ਤੇ ਉਸ ਵਕਤ ਹਰਿੰਦਰ ਸਿੰਘ ਸਿੱਧੂ ਸੀ ਜਿਹੜੇ ਕਿ ਜਸਟਿਸ, ਉਹਨਾਂ ਦੇ ਵੱਲੋਂ 3/12/2019 ਨੂੰ ਜਿਹੜਾ ਕਿ ਇੱਕ ਫੈਸਲਾ ਲਿਆ ਜਾਂਦਾ। ਉਹ ਫੈਸਲਾ ਕੀ ਸੀਗਾ ਕਿ ਭਾਈ ਤੁਸੀਂ ਜਿਹੜੇ ਕਿ ਜੇਲ੍ਹਾਂ ਦੇ ਵਿੱਚ ਜੈਂਬਰ ਲਾ ਦਿਓ। ਉਹ ਫੈਸਲਾ ਸੁਣਾਇਆ ਜਾਂਦਾ ਕਿ ਜੇਲ੍ਹਾਂ ਦੇ ਵਿੱਚ ਭਾਈ ਜੈਂਬਰ ਲਾ ਦਿਓ, ਜੇਕਰ ਕੋਈ ਵੀ ਗੈਂਗਸਟਰ ਜਾਂ ਕੋਈ ਵੀ ਜੇਲ੍ਹ ਦੇ ਵਿੱਚ ਬੈਠਾ ਗ੍ਰਿਫਤਾਰੀ ਜਿਹੜਾ ਸਜ਼ਾ ਕੱਟ ਰਿਹਾ ਵੀ ਉਹ ਫੋਨ ਦੀ ਵਰਤੋਂ ਨਾ ਕਰੇ। ਤਾਂ ਫਿਰ ਇਸ ਦੇ ਉੱਪਰ ਕਿੰਨੀ ਕੁ ਗੌਰ ਹੋ ਗਈ। ਪਿਛਲੇ ਦਿਨਾਂ ਦੇ ਵਿੱਚ ਸਿੱਧੂ ਮੂਸੇਵਾਲੇ ਦਾ ਕਤਲ ਹੁੰਦਾ ਤੇ ਜੇਲ੍ਹ ਦੇ ਵਿੱਚ ਬੈਠੇ ਲਾਰੈਂਸ ਬਿਸ਼ਨੋਈ ਵਰਗੇ ਕਹਿੰਦੇ ਨੇ ਕਿ ਸਾਡੀ ਜ਼ਿੰਮੇਵਾਰੀ ਆ, ਅਸੀਂ ਕਤਲ ਕਰਿਆ। ਤਾਂ ਫਿਰ ਜੇਕਰ ਪ੍ਰਸ਼ਾਸਨ ਨੂੰ ਹਾਈ ਕੋਰਟ ਦੀ ਇੰਨੀ ਚਿੰਤਾ, ਇੰਨੀ ਫਿਕਰ ਆ ਸਰਕਾਰਾਂ ਨੂੰ, ਤਾਂ ਫਿਰ ਉਸ ਦੇ ਉੱਪਰ ਕਿਉਂ ਨਹੀਂ ਉਹਨਾਂ ਨੇ ਗੌਰ ਕਰੀ? ਕਿਉਂ ਨਹੀਂ ਜੇਲ੍ਹਾਂ ਦੇ ਵਿੱਚ ਉਹਨਾਂ ਨੇ ਜੈਂਬਰ ਲਗਾਏ ਹਜੇ ਤੱਕ? ਕਿਉਂ ਨਹੀਂ ਉਹਨਾਂ ਨੇ ਜੇਲ੍ਹਾਂ ਦੇ ਵਿੱਚੋਂ ਫੋਨ ਨੇ ਜਿਹੜੇ ਉਹ ਬੰਦ ਕਰਾਏ? ਕਿਉਂ ਨਹੀਂ ਅਜਿਹੀਆਂ ਗੱਲਾਂ ਸਾਹਮਣੇ ਆਉਂਦੀਆਂ ਨੇ? ਤਾਂ ਤੁਸੀਂ ਦੇਖੋ ਕਿ ਇਸ ਤੋਂ ਬਾਅਦ RS ਜਾਂ ਜਿਹੜਾ ਅਰਲ ਪੱਲੀ ਆ ਤਾਂ ਉਸ ਦੇ ਵੱਲੋਂ 9/7/2022 ਨੂੰ ਜਿਹੜੇ ਕਿ ਜਸਟਿਸ ਨੇ ਉਹਨਾਂ ਦੇ ਵੱਲੋਂ ਵੀ ਇੱਕ ਜਿਹੜੀ ਕਿ ਝਾੜ ਪਾਈ ਜਾਂਦੀ। ਉਹ ਕਹਿੰਦੇ ਕਿ ਵੀ 2011 ਦੇ ਵਿੱਚ ਤੁਹਾਨੂੰ ਕਿਹਾ ਸੀ ਕਿ ਜੈਂਬਰ ਲੱਗਣੇ ਚਾਹੀਦੇ ਜੇਲ੍ਹਾਂ ਦੇ ਵਿੱਚ ਤੇ ਤੁਸੀਂ 2022 ਚੱਲ ਪਿਆ, ਇਹ ਤਾਜ਼ੀ ਜਿਹੜੀ ਕਿ ਝਾੜ ਪਈ ਲੱਗਦੀ ਆ ਸਰਕਾਰ ਨੂੰ।
ਤਾਂ ਇਹ ਸਰਕਾਰਾਂ ਨੇ ਜਿਹੜੀਆਂ ਉਹਨਾਂ ਫੈਸਲਿਆਂ ਦੇ ਵੱਲ ਗੌਰ ਨਹੀਂ ਕਰਦੀਆਂ ਜਿਹੜੇ ਫੈਸਲੇ ਜ਼ਰੂਰੀ ਹੁੰਦੇ ਨੇ, ਜਿਹੜੇ ਫੈਸਲੇ ਅਹਿਮ ਅਤੀ ਜ਼ਰੂਰੀ ਹੁੰਦੇ ਨੇ ਕਿ ਭਾਈ ਤੁਸੀਂ ਆਹ ਕੰਮ ਕਰੋ। ਪਰ ਜਿਹੜੇ ਲੋਕ ਉੱਥੇ ਮਰ ਰਹੇ ਨੇ ਉਹਨਾਂ ਨੂੰ ਉੱਥੇ ਠਾਉਣ ਦੇ ਲਈ ਬਿੰਦ ਦੇ ਵਿੱਚ 30 ਤੋਂ 35,000 ਜਿਹੜਾ ਕਿ ਪੁਲਿਸ ਅਧਿਕਾਰੀ ਆ ਉੱਥੇ ਪੇਸ਼ ਕਰਤਾ, ਖੜਾ ਕਰਤਾ, ਤੇ ਸਰਕਾਰੀ ਰੋਡਵੇਜ਼ ਦੀਆਂ ਬੱਸਾਂ ਲਗਾ ਦਿੱਤੀਆਂ ਕਿ ਲੋਕ ਇੱਥੇ ਪਹੁੰਚ ਨਾ ਸਕਣ। ਤੁਸੀਂ ਇਹ ਦੇਖੋ ਕਿ ਸਰਕਾਰੀ ਰੋਡਵੇਜ਼ ਦੀ ਜਿਹੜੀ ਟਰਾਂਸਪੋਰਟ ਆ ਉਹ ਉੱਥੇ ਵਰਤਣੀ ਕੀ ਜਾਇਜ਼ ਆ, ਕਿ ਉਹ ਜਿਹੜੀ ਟਰਾਂਸਪੋਰਟ ਆ ਉਸ ਨੂੰ ਵਰਤਿਆ ਗਿਆ ਉੱਥੇ। ਇਹ ਜਿਹੜੀਆਂ ਲੋਕਾਂ ਦੇ ਸਿਰ ਤੋਂ ਬਣੀ ਸਰਕਾਰ ਜਿਹੜੀ ਕਹਿੰਦੀ ਸੀ ਕਿ ਅਸੀਂ ਆਮ ਲੋਕਾਂ ਦੀ ਸਰਕਾਰ ਆ, ਆਮ ਲੋਕਾਂ ਵਾਂਗ ਰਹਾਂਗੇ, ਤਾਂ ਉਸੇ ਸਰਕਾਰ ਦੇ ਵੱਲੋਂ ਇੱਕ ਤਸ਼ੱਦਦ ਸੀ ਜਿਹੜਾ ਆਮ ਲੋਕਾਂ ਦੇ ਉੱਤੇ ਕਰਾਇਆ ਗਿਆ। ਤਾਂ ਇਸ ਦੇ ਨਾਲ ਹੀ ਮੈਂ ਤੁਹਾਨੂੰ ਇੱਕ ਹੋਰ ਦੱਸ ਦਿਆਂ ਕਿ 5 ਦਸੰਬਰ ਨੂੰ ਸੁਪਰੀਮ ਕੋਰਟ ਨੇ ਫੇਰ ਝਾੜ ਪਾਈ ਸੀ। ਸੁਪਰੀਮ ਕੋਰਟ ਕਹਿੰਦਾ ਸੀ ਕਿ ਤੁਸੀਂ ਭਾਈ ਬਾਰਡਰ ਸਟੇਟ ਹੋ, ਤੁਹਾਡਾ ਜਿਹੜਾ ਪੰਜਾਬ ਆ ਬਾਰਡਰ ਦੇ ਨਾਲ ਲੱਗਦਾ, ਜੇਕਰ ਬਾਰਡਰ ਸਟੇਟ ਦੇ ਵਿੱਚ ਨਸ਼ਾ ਜਿਹੜਾ ਕਿ ਉਹ ਵਧੂਗਾ ਤਾਂ ਪੂਰੀ ਜਿਹੜਾ ਕਿ ਦੇਸ਼ ਦੇ ਵਿੱਚ ਉਹ ਨਸ਼ਾ ਘਰ ਕਰੂਗਾ। ਤਾਂ ਪੰਜਾਬ ਸਰਕਾਰ ਨੂੰ ਸੁਪਰੀਮ ਕੋਰਟ ਨੇ ਇਹ ਗੱਲ ਕਹੀ ਸੀ। ਤਾਂ ਸੁਪਰੀਮ ਕੋਰਟ ਕਿੱਥੇ ਜੀ? ਜਦੋਂ ਸੁਪਰੀਮ ਕੋਰਟ ਇਹ ਗੱਲ ਕਰ ਰਿਹਾ ਸੀ ਤਾਂ ਪੰਜਾਬ ਸਰਕਾਰ ਕਿੱਥੇ ਸੁੱਤੀ ਪਈ ਸੀ? ਅੱਜ ਪੰਜਾਬ ਸਰਕਾਰ ਫੇਰ ਉਹੀ ਜਿਹੜੀਆਂ ਕਿ ਗਲਤੀਆਂ ਕਰ ਰਹੀ ਆ, ਸ਼ਰਾਬ ਫੈਕਟਰੀ ਨੂੰ ਚਲਾਉਣ ਦੀਆਂ ਗੱਲਾਂ ਕਰ ਰਹੀ ਆ। ਉੱਥੇ ਪੁਲਿਸ ਪ੍ਰਸ਼ਾਸਨ ਭੇਜਤਾ, ਪੁਲਿਸ ਪ੍ਰਸ਼ਾਸਨ ਨੂੰ ਕਹਿਤਾ ਕਿ ਇਹਨਾਂ ਧਰਨਾਕਾਰੀਆਂ ਨੂੰ ਇੱਥੋਂ ਚੁੱਕ ਦਿਓ ਪਰੇ, ਠਾ ਦਿਓ ਪਰੇ। ਉੱਥੇ ਲਾਠੀ ਚਾਰਜ ਵੀ ਹੋਇਆ। ਤਾਂ ਇੱਕ ਗੱਲ ਇਹ ਆ ਕਿ ਉੱਥੇ ਜਿਹੜੇ ਲੋਕ ਬੈਠੇ ਨੇ ਉਹ ਕਹਿੰਦੇ ਨੇ ਕਿ ਅਸੀਂ ਭਾਈ ਕਨਈਆ ਵਾਲਾ ਰੋਲ ਵੀ ਅਦਾ ਕਰਨ ਜਾਣਦੇ ਹਾਂ ਤੇ ਅਸੀਂ ਬਾਬਾ ਬੰਦਾ ਸਿੰਘ ਬਹਾਦਰ ਵਾਲਾ ਰੋਲ ਅਦਾ ਵੀ ਕਰਨ ਜਾਣਦੇ ਹਾਂ। ਉਹਨਾਂ ਦਾ ਉੱਥੇ ਇਹ ਵੀ ਕਹਾਵਤ ਆ, ਉਹਨਾਂ ਨੇ ਲਿਖ ਕੇ ਵੀ ਲਾਇਆ ਹੋਇਆ ਕਿ ਆਏ ਗਏ ਨੂੰ ਦੇਗ ਪੱਕੀ ਤੇ ਸਿਰ ਚੜੇ ਨੂੰ ਤੇਗ ਪੱਕੀ। ਅਜਿਹੀਆਂ ਗੱਲਾਂ ਉਹਨਾਂ ਨੇ ਉੱਥੇ ਕਰੀਆਂ ਨੇ ਸਾਡੇ ਨਾਲ। ਜਦੋਂ ਅਸੀਂ ਆਫ ਦੀ ਕੈਮਰਾ ਉੱਥੇ ਉਹਨਾਂ ਨਾਲ ਗੱਲਾਂ ਬਾਤਾਂ ਕਰ ਰਹੇ ਸੀ ਤਾਂ ਇਹ ਗੱਲਾਂ ਕਰੀਆਂ ਨੇ। ਉਹ ਕਹਿੰਦੇ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਇੱਥੇ ਚਾਹ ਵੀ ਛਕਾ ਰਹੇ ਹਾਂ, ਪਾਣੀ ਵੀ ਛਕਾ ਰਹੇ ਹਾਂ ਤੇ ਰੋਟੀ ਵੀ ਛਕਾ ਰਹੇ ਹਾਂ ਤੇ ਪੈਣ ਨੂੰ ਅਸੀਂ ਗੱਦੇ ਵੀ ਦੇ ਰਹੇ ਹਾਂ। ਪਰ ਦੂਜੇ ਦਿਨ ਸਾਡੇ ਤੇ ਪੁਲਿਸ ਪ੍ਰਸ਼ਾਸਨ ਜਿਹੜਾ ਉਹੀ ਲਾਠੀਆਂ ਤੇ ਡਾਂਗਾਂ ਲੈ ਕੇ ਸਾਡੇ ਦਾਲੇ ਹੋ ਜਾਂਦਾ ਤੇ ਸਾਨੂੰ ਕਹਿੰਦਾ ਵੀ ਇੱਥੋਂ ਉੱਠੋ। ਇਹਨਾਂ ਦੀ ਫਿਰ ਉਹ ਗੱਲ ਹੋ ਗਈ ਕਿ ਜਿਵੇਂ ਇੱਕ ਕਹਿੰਦੇ ਹੁੰਦੇ ਨੇ ਕਿ ਵੀ ਖਾ ਕੇ ਨੂਨ ਨਹੀਂ ਹਰਾਮ ਕਰੀਦਾ, ਪਰ ਇਹ ਤਾਂ ਇੱਥੇ ਹੁਣ ਨੂਨ ਹਰਾਮ ਕਰਨ ਤੇ ਤੁਰੇ ਹੋਏ ਨੇ ਕਿ ਉੱਥੋਂ ਹੀ ਖਾਂਦੇ ਨੇ ਤੇ ਉਹਨਾਂ ਦੇ ਉੱਪਰ ਹੀ ਲਾਠੀਆਂ ਭਰਾਉਂਦੇ ਨੇ। ਜੀ ਬਹੁਤ ਬਹੁਤ ਸ਼ੁਕਰੀਆ ਹਰਜਿੰਦਰ ਜੀ, ਮਿਲਦੇ ਆ ਜੀ ਕੱਲ ਨੂੰ। ਧੰਨਵਾਦ ਤੁਹਾਡਾ ਜੀ, ਬਹੁਤ ਬਹੁਤ ਸ਼ੁਕਰੀਆ ਜੀ, ਮਿਹਰਬਾਨੀ। ਦਰਸ਼ਕੋ ਸਮਾਂ ਹੋ ਚੱਲਿਆ ਤੁਹਾਡੇ ਤੋਂ ਵੀ ਇਜਾਜ਼ਤ ਲੈਣ ਦਾ। ਨਵੀਆਂ ਤੇ ਤਾਜ਼ਾ ਖਬਰਾਂ ਲਈ ਦੇਖਦੇ ਰਹੋ ਇੰਡਸ ਟੀਵੀ ਆਸਟ੍ਰੇਲੀਆ। ਧੰਨਵਾਦ। ਜੀਰਾ ਫੈਕਟਰੀ ਦਾ ਮਸਲਾ ਤੇ ਇੱਕ ਅਜਿਹਾ ਮਸਲਾ ਜਿਹੜਾ ਕਿ ਬੜਾ ਤੂਲ ਫੜਦਾ ਜਾ ਰਿਹਾ। ਚਰਨਜੀਤ ਚੰਨੀ, ਤੁਸੀਂ ਇਹ ਦੇਖੋ ਨਾ ਕਿ 111 ਦਿਨਾਂ ਦੇ ਵਿੱਚ ਪੰਜਾਬ ਦੇ ਹਾਲਾਤ ਕਿੱਥੇ ਤੋਂ ਕਿੱਥੇ ਆ ਗਏ ਸੀਗੇ। ਜਦੋਂ 4.5 ਸਾਲ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਰਹਿੰਦੀ ਹੈ ਤਾਂ ਉਸ ਤੋਂ ਬਾਅਦ 111 ਦਿਨਾਂ ਦੇ ਲਈ ਸੀਐਮ ਚਰਨਜੀਤ ਸਿੰਘ ਚੰਨੀ ਨੂੰ ਬਣਾ ਦਿੱਤਾ ਜਾਂਦਾ। ਤਾਂ ਫਿਰ ਜਦੋਂ ਇਲੈਕਸ਼ਨ ਸਾਰਾ ਕੁਝ ਖਤਮ ਹੋ ਜਾਂਦਾ, ਸਹੁੰ ਚੁੱਕ ਸਮਾਗਮ ਹੋ ਜਾਂਦਾ, ਤਾਂ ਫਿਰ ਚੰਨੀ ਸਾਹਿਬ ਜਿਹੜੇ ਹੁੰਦੇ ਨੇ ਉਹ ਇੱਕਦਮ ਅਲੋਪ ਹੋ ਜਾਂਦੇ ਨੇ। ਜਦੋਂ ਹੁਣ ਇੱਕਦਮ ਧਮਾਕੇਦਾਰ ਐਂਟਰੀ ਹੁੰਦੀ ਹੈ ਤਾਂ ਪਹਿਲਾਂ ਉਹ ਆਉਂਦੇ ਨੇ ਦਿੱਲੀ, ਪ੍ਰਿੰਕਾ ਗਾਂਧੀ ਨੂੰ ਮਿਲਦੇ ਨੇ। ਪ੍ਰਿੰਕਾ ਗਾਂਧੀ ਤੋਂ ਬਾਅਦ ਉਹ ਸਿੱਧਾ ਪੰਜਾਬ ਦੇ ਵਿੱਚ ਐਂਟਰੀ ਕਰਦੇ ਨੇ ਮੂਸੇ ਪਿੰਡ ਦੇ ਵਿੱਚ। ਚੰਨੀ ਸਾਹਿਬ ਵੱਲੋਂ ਬਿਆਨ ਦਿੱਤਾ ਜਾ ਰਿਹਾ ਹੈ ਕਿ ਇਹ ਆਮ ਆਦਮੀ ਪਾਰਟੀ ਵੱਲੋਂ ਉਹਨਾਂ ਤੇ ਪਰਚੇ ਦਰਜ ਕਰਵਾਏ ਗਏ ਸਨ, ਜਿਹੜੇ ਕਿ ਸਿੱਧੂ ਮੂਸੇਵਾਲ ਨੂੰ ਲੈ ਕੇ ਵੀ ਉਹਨਾਂ ਨੇ ਗੱਲ ਕਹੀ ਹੈ ਕਿ ਉਹਨਾਂ ਦੇ ਉੱਤੇ ਵੀ ਆਮ ਆਦਮੀ ਪਾਰਟੀ ਵੱਲੋਂ ਪਰਚਾ ਦਰਜ ਕੀਤਾ ਗਿਆ ਸੀ ਕਾਂਗਰਸ ਸਰਕਾਰ ਦੇ ਹੁੰਦਿਆਂ। ਸਿੱਧੂ ਮੂਸੇਵਾਲੇ ਦੇ ਘਰ ਆਉਣ ਤੋਂ ਰੋਕਿਆ ਗਿਆ। ਤਾਂ ਉਹੀ ਗੱਲ ਫੇਰ ਕਿ ਜਿਵੇਂ ਆਪਾਂ ਪਹਿਲਾਂ ਵੀ ਕਰ ਚੁੱਕੇ ਹਾਂ ਕਿ ਚੰਨੀ ਸਾਹਿਬ ਨੂੰ ਜਿਹੜਾ ਕਿ ਮੈਸੇਜ ਆਉਣੇ ਸ਼ੁਰੂ ਹੋ ਗਏ ਨੇ। ਪਰ ਇੱਥੇ ਤੁਸੀਂ ਇਹ ਦੇਖੋ ਕਿ ਜਾਂ ਤਾਂ ਚੰਨੀ ਸਾਹਿਬ ਸਿਆਸਤ ਕਰ ਰਹੇ ਨੇ ਕਿ ਇੱਕਦਮ ਗਾਇਬ ਹੋ ਜਾਣਾ, ਫਿਰ ਚੰਨੀ ਸਾਹਿਬ 에ਅਰਪੋਰਟ ਤੇ ਆਉਂਦੇ ਨੇ, ਪ੍ਰਿੰਕਾ ਗਾਂਧੀ ਜੀ ਨੂੰ ਮਿਲਦੇ ਨੇ, ਭਾਰਤ ਜੋੜੋ ਯਾਤਰਾ ਦੇ ਵਿੱਚ ਜਾਂਦੇ ਨੇ। 17 ਦਸੰਬਰ ਤੱਕ ਜਦੋਂ ਕਿਸਾਨ ਧਰਨੇ ਤੇ ਬੈਠਦੇ ਨੇ ਤਾਂ ਬੜਾ ਸ਼ਾਂਤਮਈ ਧਰਨਾ ਹੁੰਦਾ ਜੀ। ਤਾਂ ਇੱਥੇ ਸਵਾਲ ਇਹ ਖੜਾ ਹੁੰਦਾ ਸਰਕਾਰਾਂ ਦੇ ਉੱਪਰ ਤੇ ਪ੍ਰਸ਼ਾਸਨ ਦੇ ਉੱਪਰ ਕਿ ਤੁਸੀਂ ਅਦਾਲਤ ਦੇ ਜਿਹੜੇ ਪਹਿਲਾਂ ਵਾਲੇ ਫੈਸਲੇ ਨੇ ਉਹਨਾਂ ਦੇ ਉੱਪਰ ਗੌਰ ਕਰੀ ਆ। ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ। ਮੈਂ ਹਾਂ ਹਰਜਿੰਦ ਕੌਰ ਮੰਗੜ ਤੇ ਤੁਸੀਂ ਦੇਖ ਰਹੇ ਹੋ ਇੰਡਸ ਟੀਵੀ। ਸਵਾਗਤ ਹੈ ਜੀ ਸਾਰਿਆਂ ਦਾ। ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਜੀ, ਕਰਾਂਗੇ ਪੰਜਾਬ ਦੀ ਸਮੀਖਿਆ ਤੇ ਪੰਜਾਬ ਦੀ ਸਮੀਖਿਆ ਕਰਨ ਲਈ ਮੇਰੇ ਸਹਿਯੋਗੀ ਹਰਜਿੰਦਰ ਢਿੱਲੋਂ ਜੋ ਕਿ ਪੰਜਾਬ ਸਟੂਡੀਓ ਦੇ ਵਿੱਚ ਮੌਜੂਦ ਨੇ, ਜੁੜ ਚੁੱਕੇ ਨੇ ਜੀ ਸਾਡੇ ਨਾਲ। ਹਰਜਿੰਦਰ ਜੀ ਸਤਿ ਸ਼੍ਰੀ ਅਕਾਲ ਜੀ। ਜੀ ਬਹੁਤ ਬਹੁਤ ਸ਼ੁਕਰੀਆ ਜੀ, ਮਿਹਰਬਾਨੀ। ਸਾਰੇ ਪਿਆਰ ਭਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੀ। ਹਰਜਿੰਦਰ ਜੀ, ਪੰਜਾਬ ਦੇ ਮਸਲੇ ਜਿਹੜੇ ਕਿ ਆਪਾਂ ਹਮੇਸ਼ਾ ਹੀ ਵਿਚਾਰਦੇ ਆ, ਉਹਨਾਂ ਦੇ ਉੱਤੇ ਚਰਚਾਵਾਂ ਕਰਦੇ ਆ। ਜੀਰਾ ਫੈਕਟਰੀ ਦਾ ਮਸਲਾ ਤੇ ਇੱਕ ਅਜਿਹਾ ਮਸਲਾ ਜਿਹੜਾ ਕਿ ਬੜਾ ਤੂਲ ਫੜਦਾ ਜਾ ਰਿਹਾ। ਚਰਨਜੀਤ ਚੰਨੀ ਜਿਹੜੇ ਕਿ 111 ਦਿਨਾਂ ਲਈ ਸੀਐਮ ਬਣਾ ਦਿੱਤੇ ਗਏ ਜੀ, ਉਸ ਤੋਂ ਬਾਅਦ ਵਿਧਾਨ ਸਭਾ ਚੋਣਾਂ ਆਈਆਂ, ਵੱਧ ਚੜ ਕੇ ਉਹਨਾਂ ਦੇ ਚੋਣ ਪ੍ਰਚਾਰ ਕੀਤਾ ਤੇ ਇੱਕਦਮ ਹੀ ਡਿਸਅਪੀਅਰ ਹੋ ਗਏ ਉਸ ਤੋਂ ਬਾਅਦ, ਚੋਣਾਂ ਤੋਂ ਬਾਅਦ।
ਵਾਪਸ ਆਉਂਦੇ ਨੇ, ਪ੍ਰਿयंका ਗਾਂਧੀ ਨੂੰ ਮਿਲਦੇ ਨੇ, ਸਿੱਧਾ ਸਿੱਧੂ ਮੂਸੇਵਾਲਾ ਜੀ ਦੇ ਪਿੰਡ ਜਾਂਦੇ ਨੇ ਜਿੱਥੇ ਉਹਨਾਂ ਦੇ ਮਾਤਾ ਪਿਤਾ ਨੂੰ ਮਿਲਦੇ ਨੇ ਤੇ ਇੱਕ ਰਾਤ ਦੀ ਉੱਥੇ ਸਟੇ ਵੀ ਕਰਦੇ ਨੇ। ਦੂਜੇ ਦਿਨ ਪੁਲਿਸ ਆਉਂਦੀ ਹੈ ਜੀ, ਉਹਨਾਂ ਨੂੰ ਸੰਮਨ ਜਾਰੀ ਕਰਦੀ ਹੈ ਤੇ 12 ਜਨਵਰੀ ਨੂੰ ਉਹਨਾਂ ਨੂੰ ਪੇਸ਼ ਹੋਣ ਲਈ ਕਿਹਾ ਜਾਂਦਾ ਹੈ। ਕਾਫੀ ਗੱਲਾਂ ਜਿਹੜੀਆਂ ਮੀਡੀਆ ਨੂੰ ਕਹਿ ਰਹੇ ਨੇ ਚਰਨਜੀਤ ਚੰਨੀ ਜੀ ਕਿ ਮੇਰੇ ਉੱਤੇ ਪਰਚਾ ਨਜਾਇਜ਼ ਕੀਤਾ ਗਿਆ ਹੈ, ਆਮ ਆਦਮੀ ਪਾਰਟੀ ਨੇ ਪਰਚਾ ਕੀਤਾ ਸੀ। ਸੋ ਕੀ ਕਹਿਣਾ ਤੁਹਾਡਾ, ਕਿਹੋ ਜਿਹੇ ਹਾਲਾਤ ਨੇ, ਕੀ ਪੱਖ ਹੈ ਚਰਨਜੀਤ ਚੰਨੀ ਦਾ ਤੇ ਕੀ ਸੱਚਾਈ ਹੈ ਇਸ ਦੇ ਵਿੱਚ? ਜੀ ਕਾਫੀ ਚਰਚਾ ਦਾ ਵਿਸ਼ਾ ਬਣਿਆ ਸੀਐਮ ਚਰਨਜੀਤ ਸਿੰਘ ਚੰਨੀ 111 ਦਿਨਾਂ ਦੀ ਜਿਹੜੀ ਸਰਕਾਰ ਚਲਾ ਕੇ ਗਏ ਸੀ ਚਰਨਜੀਤ ਸਿੰਘ ਚੰਨੀ, ਤਾਂ ਉਸ ਦਿਨਾਂ ਦੇ ਵਿੱਚ ਵੀ ਕਾਫੀ ਜਿਹੜਾ ਕਿ ਚਰਚਾ ਦਾ ਵਿਸ਼ਾ ਬਣੇ ਸੀ। ਜਿੱਦਾਂ ਕਿ ਜਿੱਥੇ ਵੀ ਜਾਂਦੇ ਸੀ ਚਰਨਜੀਤ ਸਿੰਘ ਚੰਨੀ ਰਾਤ ਨੂੰ 2-2 ਵਜੇ ਤੱਕ ਐਕਟਿਵ ਰਹਿੰਦੇ ਸੀ ਤੇ ਰਾਤ ਨੂੰ 2-2 ਵਜੇ ਤੱਕ ਤੁਸੀਂ ਇਹ ਦੇਖੋ ਨਾ ਕਿ 111 ਦਿਨਾਂ ਦੇ ਵਿੱਚ ਪੰਜਾਬ ਦੇ ਹਾਲਾਤ ਕਿੱਥੇ ਤੋਂ ਕਿੱਥੇ ਆ ਗਏ ਸੀਗੇ ਜੀ। ਜਦੋਂ ਚਰਨਜੀਤ ਸਿੰਘ ਚੰਨੀ ਪੰਜਾਬ ਦੇ ਮੁੱਖ ਮੰਤਰੀ ਬਣਾਏ ਗਏ ਨੇ ਤਾਂ ਇਸ ਤੋਂ ਪਹਿਲਾਂ ਜਿਹੜਾ ਕਿ ਵਿਵਾਦਾਂ ਦੇ ਵਿੱਚ ਰਹੀ ਕਾਂਗਰਸ, ਕੈਪਟਨ ਅਮਰਿੰਦਰ ਸਿੰਘ ਨੂੰ ਲੈ ਕੇ ਕਾਂਗਰਸ ਵਿਵਾਦਾਂ ਦੇ ਵਿੱਚ ਰਹੀ। ਕਾਂਗਰਸ ਦਾ ਹਮੇਸ਼ਾ ਹੀ ਜਿਹੜਾ ਕਿ ਇਹ ਵਿਵਾਦਾਂ ਦੇ ਵਿੱਚ ਰਹਿਣਾ ਬਣਿਆ ਰਿਹਾ ਹੈਗਾ, ਜਿਵੇਂ ਕਿ ਕੈਪਟਨ ਵਰਸਸ ਬਾਜਵਾ ਰਹਿੰਦੇ ਨੇ, ਕਿਸੇ ਟਾਈਮ ਕੈਪਟਨ ਵਰਸਸ ਭੱਠਲ ਰਹਿੰਦੇ ਨੇ। ਤਾਂ ਫਿਰ ਉਸ ਤੋਂ ਬਾਅਦ ਜਦੋਂ 4.5 ਸਾਲ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਰਹਿੰਦੀ ਹੈ ਤਾਂ ਉਸ ਤੋਂ ਬਾਅਦ 111 ਦਿਨਾਂ ਦੇ ਲਈ ਸੀਐਮ ਚਰਨਜੀਤ ਸਿੰਘ ਚੰਨੀ ਨੂੰ ਬਣਾ ਦਿੱਤਾ ਜਾਂਦਾ। ਤਾਂ ਚੰਨੀ ਸਾਹਿਬ ਦੇ ਵੱਲੋਂ ਕਾਫੀ ਜਿਹੜੀਆਂ ਕਿ ਐਕਟੀਵਿਟੀਜ਼ ਕਰੀਆਂ ਜਾਂਦੀਆਂ ਨੇ, ਜਿਵੇਂ ਕਿ ਹਰ ਇੱਕ ਜਗ੍ਹਾ ਤੇ ਪਹੁੰਚ ਜਾਣਾ, ਹਰ ਇੱਕ ਕੰਮ ਨੂੰ ਇੱਕ ਤਾਂ ਉਹ ਬਣ ਗਿਆ ਸੀ, ਮੀਮਸ ਬਣ ਗਏ ਸੀਗੇ ਚੰਨੀ ਦੇ, ਜਿਵੇਂ ਕਿ ਕਿਆ ਯਾਰ ਆਹ ਕੰਮ ਮੈਂ ਵੀ ਕਰ ਲੈਣਾ, ਆਹ ਕੰਮ ਮੈਂ ਵੀ ਕਰ ਲੈਣਾ, ਏਦਾਂ ਦੀਆਂ ਜਿਹੜੀਆਂ ਕਿ ਮਜ਼ਾਕੀਆ ਤੌਰ ਤੇ ਲੈਣਾ ਸ਼ੁਰੂ ਕਰਤਾ ਸੀ ਸੀਐਮ ਚੰਨੀ ਨੇ ਜੀ। ਤਾਂ ਉਸ ਤੋਂ ਬਾਅਦ ਜਦੋਂ ਇਲੈਕਸ਼ਨ ਆਉਂਦੇ ਨੇ ਤਾਂ ਇਲੈਕਸ਼ਨਾਂ ਦੇ ਵਿੱਚ ਫਿਰ ਇਹ ਕਾਂਗਰਸ ਦੇ ਵਿੱਚ ਇੱਕ ਤਣਾਅ ਬਣਿਆ ਰਹਿੰਦਾ ਕਿ ਕੌਣ ਹੋਊਗਾ ਜਿਹੜਾ ਕਿ ਕਾਂਗਰਸ ਦੇ ਵਿੱਚੋਂ ਮੁੱਖ ਮੰਤਰੀ ਦਾ ਚਿਹਰਾ ਹੋਊਗਾ। ਤਾਂ ਫਿਰ ਨਵਜੋਤ ਸਿੰਘ ਸਿੱਧੂ ਵੀ ਨਿਸ਼ਾਨੇ ਤੇ ਰਹਿੰਦੇ ਨੇ, ਹੋ ਸਕਦਾ ਵੀ ਨਵਜੋਤ ਸਿੰਘ ਸਿੱਧੂ ਮੁੱਖ ਮੰਤਰੀ ਦਾ ਚਿਹਰਾ ਹੋ ਸਕਣ, ਹੋ ਸਕਦਾ ਵੀ ਸੁਖਜਿੰਦਰ ਸਿੰਘ ਰੰਧਾਵਾ ਬਣ ਜਾਣ, ਹੋ ਸਕਦਾ ਵੀ ਰਾਜਾ ਵੜਿੰਗ ਵਾਲੀ ਸਾਈਡ ਨੂੰ ਵੀ ਥੋੜੀ ਜਿਹੀ ਜਿਹੜੀ ਕਿ ਹਵਾ ਚੱਲਦੀ ਆ, ਫਿਰ ਬਾਜਵੇ ਵੱਲ ਨੂੰ ਵੀ ਚੱਲਦੀ ਆ, ਹਨਾ, ਪ੍ਰਤਾਪ ਸਿੰਘ ਬਾਜਵੇ ਵੱਲ ਨੂੰ। ਤਾਂ ਫਿਰ ਉਸ ਤੋਂ ਬਾਅਦ ਲਗਾਤਾਰ ਜਿਹੜਾ ਕਿ ਵਿਵਾਦਾਂ ਦੇ ਵਿੱਚ ਰਹਿਣਾ ਕਾਂਗਰਸ ਦਾ ਇਹ ਬਣਿਆ ਰਿਹਾ ਹੈਗਾ ਤੇ ਚੰਨੀ ਸਾਹਿਬ ਨੂੰ ਸੀਐਮ ਦਾ ਚਿਹਰਾ ਐਲਾਨ ਦਿੰਦੇ ਨੇ। ਚੰਨੀ ਸਾਹਿਬ 2 ਜਗ੍ਹਾ ਤੋਂ ਜਿਹੜੀ ਕਿ ਇਲੈਕਸ਼ਨਾਂ ਦੇ ਲਈ ਟਿਕਟ ਲੈਂਦੇ ਨੇ, ਇੱਕ ਭਦੌੜ ਹਲਕੇ ਤੋਂ ਤੇ ਇੱਕ ਚਮਕੌਰ ਸਾਹਿਬ ਹਲਕੇ ਤੋਂ। ਚਮਕੌਰ ਸਾਹਿਬ ਹਲਕੇ ਤੋਂ ਆਮ ਆਦਮੀ ਪਾਰਟੀ ਦੀ ਜਿੱਤ ਹੁੰਦੀ ਆ, ਡਾਕਟਰ ਚਰਨਜੀਤ ਸਿੰਘ ਜਿੱਤਦੇ ਨੇ ਉੱਥੋਂ, ਤੇ ਫਿਰ ਭਦੌੜ ਹਲਕੇ ਤੋਂ ਵੀ ਆਮ ਆਦਮੀ ਪਾਰਟੀ ਦੀ ਜਿੱਤ ਹੁੰਦੀ ਆ, ਲਾਭ ਸਿੰਘ ਉਗੋ ਕੇ ਜਿੱਤਦੇ ਨੇ ਇੱਥੋਂ ਜੀ। ਤਾਂ ਫਿਰ ਜਦੋਂ ਇਲੈਕਸ਼ਨ ਸਾਰਾ ਕੁਝ ਖਤਮ ਹੋ ਜਾਂਦਾ, ਸਹੁੰ ਚੁੱਕ ਸਮਾਗਮ ਹੋ ਜਾਂਦਾ, ਤਾਂ ਫਿਰ ਚੰਨੀ ਸਾਹਿਬ ਜਿਹੜੇ ਹੁੰਦੇ ਨੇ ਉਹ ਇੱਕਦਮ ਅਲੋਪ ਹੋ ਜਾਂਦੇ ਨੇ, ਜਿਵੇਂ ਕਿ ਮੀਡੀਆ ਦੇ ਵਿੱਚੋਂ ਵੀ ਅਲੋਪ ਹੋ ਜਾਂਦੇ ਨੇ ਤੇ ਆਪਣੇ ਸੋਸ਼ਲ ਅਕਾਊਂਟ ਤੋਂ ਵੀ ਅਲੋਪ ਹੋ ਜਾਂਦੇ ਨੇ। ਜਦੋਂ ਹੁਣ ਇੱਕਦਮ ਧਮਾਕੇਦਾਰ ਐਂਟਰੀ ਹੁੰਦੀ ਹੈ ਤਾਂ ਪਹਿਲਾਂ ਉਹ ਆਉਂਦੇ ਨੇ ਦਿੱਲੀ, ਪ੍ਰਿयंका ਗਾਂਧੀ ਨੂੰ ਮਿਲਦੇ ਨੇ। ਪ੍ਰਿयंका ਗਾਂਧੀ ਤੋਂ ਬਾਅਦ ਉਹ ਸਿੱਧਾ ਪੰਜਾਬ ਦੇ ਵਿੱਚ ਐਂਟਰੀ ਕਰਦੇ ਨੇ, ਮੂਸੇ ਪਿੰਡ ਦੇ ਵਿੱਚ ਸਿੱਧੂ ਮੂਸੇਵਾਲੇ ਦੇ ਪਿਤਾ ਨੂੰ ਮਿਲਦੇ ਨੇ ਜਾ ਕੇ। ਤਾਂ ਉੱਥੇ ਉਹ ਮੀਡੀਆ ਨਾਲ ਥੋੜੀ ਬਹੁਤੀ ਗੱਲਬਾਤ ਕਰਦੇ ਨੇ, ਕਹਿੰਦੇ ਨੇ ਕਿ ਮੈਨੂੰ ਮਾਨਸਾ ਪੁਲਿਸ ਰੋਕ ਰਹੀ ਸੀ ਮੂਸੇ ਆਉਣ ਤੋਂ, ਮੈਨੂੰ ਕਹਿ ਰਹੇ ਸੀ ਕਿ ਤੁਹਾਡੀ ਗ੍ਰਿਫਤਾਰੀ ਹੋ ਜਾਣੀ ਆ, ਤੁਹਾਨੂੰ ਅਸੀਂ ਸੰਮਨ ਜਾਰੀ ਕਰ ਦੇਣੇ ਆ ਤੇ ਤੁਹਾਨੂੰ ਅਸੀਂ ਫੜ ਲੈਣਾ ਗਾ। ਅਜਿਹੀਆਂ ਗੱਲਾਂ ਜਿਹੜੀਆਂ ਕਿ ਕਾਫੀ ਉੱਭਰ ਕੇ ਸਾਹਮਣੇ ਆਉਂਦੀਆਂ ਨੇ। ਤਾਂ ਫਿਰ ਉਸ ਤੋਂ ਬਾਅਦ ਮੂਸੇਵਾਲੇ ਦੇ ਘਰ ਤੋਂ ਫਿਰ ਉਹ ਰਾਤ ਰੁਕਦੇ ਨੇ। ਰਾਤ ਰੁਕਣ ਤੋਂ ਬਾਅਦ ਚਮਕੌਰ ਸਾਹਿਬ ਨੂੰ ਨੰਗੇ ਪੈਰੀਂ ਆਪਣੇ ਘਰ ਤੋਂ ਚਾਲੇ ਪਾ ਦਿੰਦੇ ਨੇ। ਕਹਿੰਦੇ ਨੇ ਕਿ ਕਤਲਗੜ੍ਹ ਦੇ ਨਾਲ ਜਿਹੜਾ ਕਿ ਗੁਰਦੁਆਰਾ ਸਾਹਿਬ ਕਤਲਗੜ੍ਹ ਸਾਹਿਬ ਆ, ਉਸ ਦੇ ਨਾਲ ਉਹਨਾਂ ਦਾ ਕਾਫੀ ਜਿਹੜਾ ਕਿ ਲਗਾਓ ਆ, ਉੱਥੇ ਉਹ ਆਏ ਵਾਰ ਹੀ ਜਾਂਦੇ ਨੇ। ਤਾਂ ਕੱਲ ਉਹ ਪੈਦਲ ਯਾਤਰਾ ਕਰਦੇ ਨੇ ਕਤਲਗੜ੍ਹ ਸਾਹਿਬ, ਮੋਰਿੰਡੇ ਤੋਂ ਲੈ ਕੇ ਕਤਲਗੜ੍ਹ ਸਾਹਿਬ ਤੱਕ, ਚਮਕੌਰ ਸਾਹਿਬ ਤੱਕ। ਤਾਂ ਹੁਣ ਜਿਹੜਾ ਕਿ ਚੰਨੀ ਸਾਹਿਬ ਦਾ ਜਿਹੜਾ ਸਾਹਮਣੇ ਆ ਰਿਹਾ ਗਾ ਜੋ ਵੀ ਨਿਕਲ ਕੇ, ਜਿਵੇਂ ਕਿ ਹੁਣ ਪਿਛਲੇ ਦਿਨਾਂ ਦੇ ਵਿੱਚ ਕਾਫੀ ਵੱਡੇ ਲੀਡਰ ਨੇ ਜਿਹੜੇ ਆਮ ਆਦਮੀ ਪਾਰਟੀ ਦੇ ਨਿਸ਼ਾਨੇ ਤੇ ਰਹੇ ਨੇ, ਬੇਸ਼ੱਕ ਉਹ ਭਾਰਤ ਭੂਸ਼ਣ ਆਸ਼ੂ ਹੋਵੇ, ਬੇਸ਼ੱਕ ਉਹ ਉਸ ਤੋਂ ਬਾਅਦ ਜਿਹੜੇ ਕਿ ਹੋਰ ਲੀਡਰ ਹੋਣ, ਹਨਾ, ਤਾਂ ਉਹ ਕਾਂਗਰਸ ਦੇ ਲੀਡਰ ਜ਼ਿਆਦਾਤਰ ਨਿਸ਼ਾਨੇ ਤੇ ਰਹੇ ਨੇ। ਤਾਂ ਜੇਕਰ ਅਸੀਂ ਹੁਣ ਗੱਲ ਕਰੀਏ ਇਸ ਦੇ ਵਿੱਚ ਗੱਲ ਇਹ ਕਰਨੀ ਬਣਦੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਆਖਰ ਚੰਨੀ ਸਾਹਿਬ ਕਿੰਨਾ ਕੁ ਕਿਸੇ ਦੇ ਨਿਸ਼ਾਨੇ ਤੇ ਰਹਿੰਦੇ ਨੇ ਤੇ ਕਿੰਨੀ ਕੁ ਜਿਹੜੀ ਕਿ ਗੱਲਬਾਤ ਆ ਉਹ ਮੀਡੀਆ ਦੇ ਰੂਬਰੂ ਹੋ ਕੇ ਕਰਦੇ ਨੇ ਜੀ।
ਜੀ ਬਿਲਕੁਲ। ਹੁਣ ਜਿਹੜਾ ਚੰਨੀ ਸਾਹਿਬ ਵੱਲੋਂ ਬਿਆਨ ਦਿੱਤਾ ਜਾ ਰਿਹਾ ਹੈ ਕਿ ਇਹ ਆਮ ਆਦਮੀ ਪਾਰਟੀ ਵੱਲੋਂ ਉਹਨਾਂ ਤੇ ਪਰਚੇ ਦਰਜ ਕਰਵਾਏ ਗਏ ਸਨ, ਜਿਹੜੇ ਕਿ ਸਿੱਧੂ ਮੂਸੇਵਾਲ ਨੂੰ ਲੈ ਕੇ ਵੀ ਉਹਨਾਂ ਨੇ ਗੱਲ ਕਹੀ ਹੈ ਕਿ ਉਹਨਾਂ ਦੇ ਉੱਤੇ ਵੀ ਆਮ ਆਦਮੀ ਪਾਰਟੀ ਵੱਲੋਂ ਪਰਚਾ ਦਰਜ ਕੀਤਾ ਗਿਆ ਸੀ ਕਾਂਗਰਸ ਸਰਕਾਰ ਦੇ ਹੁੰਦਿਆਂ। ਸੋ ਇਹ ਗੱਲ ਹੈ ਕਿ ਉਹਨਾਂ ਨੇ ਇਹ ਕਿਹਾ ਕਿ 12 ਤਰੀਕ ਨੂੰ ਜਿਹੜੀ ਹੈਗੀ ਆ ਪੇਸ਼ੀ ਆ ਕਿ ਉਹਨਾਂ ਨੂੰ ਪੁਲਿਸ ਵੱਲੋਂ ਨਾਜਾਇਜ਼ ਤੰਗ ਕੀਤਾ ਜਾ ਰਿਹਾ। ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਸਿੱਧੂ ਮੂਸੇਵਾਲ ਦੇ ਘਰ ਆਉਣ ਤੋਂ ਵੀ ਰੋਕਿਆ ਗਿਆ। ਸੋ ਕੀ ਸੱਚਾਈ ਹੈ ਇਹਨਾਂ ਦੇ ਗੱਲਾਂ ਵਿੱਚ? ਸਿੱਧੂ ਮੂਸੇਵਾਲੇ ਦੇ ਘਰ ਆਉਣ ਤੋਂ ਰੋਕਿਆ ਗਿਆ ਤਾਂ ਉਹੀ ਗੱਲ ਫੇਰ ਕਿ ਜਿਵੇਂ ਆਪਾਂ ਪਹਿਲਾਂ ਵੀ ਕਰ ਚੁੱਕੇ ਹਾਂ ਕਿ ਚੰਨੀ ਸਾਹਿਬ ਨੂੰ ਜਿਹੜਾ ਕਿ ਮੈਸੇਜ ਆਉਣੇ ਸ਼ੁਰੂ ਹੋ ਗਏ ਨੇ। ਪਰ ਇੱਥੇ ਤੁਸੀਂ ਇਹ ਦੇਖੋ ਕਿ ਜਾਂ ਤਾਂ ਚੰਨੀ ਸਾਹਿਬ ਸਿਆਸਤ ਕਰ ਰਹੇ ਨੇ ਕਿ ਇੱਕਦਮ ਗਾਇਬ ਹੋ ਜਾਣਾ, ਫਿਰ ਚੰਨੀ ਸਾਹਿਬ 에ਅਰਪੋਰਟ ਤੇ ਆਉਂਦੇ ਨੇ, ਪ੍ਰਿੰਕਾ ਗਾਂਧੀ ਜੀ ਨੂੰ ਮਿਲਦੇ ਨੇ, ਭਾਰਤ ਜੋੜੋ ਯਾਤਰਾ ਦੇ ਵਿੱਚ ਜਾਂਦੇ ਨੇ, ਤਾਂ ਉਸ ਤੋਂ ਬਾਅਦ ਚੰਨੀ ਸਾਹਿਬ ਦਾ ਕਿਸੇ ਵੀ ਵੱਡੇ ਲੀਡਰ ਨੇ ਆ ਕੇ ਸਵਾਗਤ ਨਾ ਕਰਨਾ ਕਾਂਗਰਸ ਦਾ, ਇਹ ਵੀ ਇੱਕ ਜਿਹੜੀ ਕਿ ਫੋਟਾ ਸਾਹਮਣੇ ਆਉਂਦੀ ਨਜ਼ਰ ਆ ਰਹੀ ਆ। ਤਾਂ ਫਿਰ ਰਾਜਾ ਵੜਿੰਗ ਦੇ ਵੱਲੋਂ ਕਿ ਉਹਨਾਂ ਦੀਆਂ ਅੱਖਾਂ ਦਾ ਆਪਰੇਸ਼ਨ ਹੋਣਾ, ਉਸ ਤੋਂ ਬਾਅਦ ਉਹ ਆਪਣੀ ਚੋਣ ਸਿਆਸਤ ਸਰਗਰਮੀਆਂ ਫਿਰ ਤੋਂ ਆਰੰਭਣਗੇ। ਅੱਖਾਂ ਦਾ ਆਪਰੇਸ਼ਨ ਹੋਣਾ ਸ਼ਾਇਦ ਇਹ ਕੱਲ ਵੀ ਮੀਡੀਆ ਦੇ ਵਿੱਚ ਚੱਲ ਰਿਹਾ ਸੀਗਾ ਕਿ ਕਹਿ ਰਹੇ ਸੀ ਕਿ ਅੱਖਾਂ ਦਾ ਆਪਰੇਸ਼ਨ ਕਰਾਉਣ ਦੇ ਲਈ ਗਏ ਸੀ, ਅਸੀਂ ਅੱਖਾਂ ਦਿਖਾਉਣ ਦੇ ਲਈ ਗਏ ਸੀ। ਅਮਰੀਕਾ ਦੇ ਵਿੱਚ ਜੇਕਰ ਕੋਈ ਟੂਰਿਸਟ ਵੀਜ਼ੇ ਤੇ ਜਾਂਦਾ ਤਾਂ ਉਹ 6 ਮਹੀਨਿਆਂ ਤੋਂ ਪਹਿਲਾਂ ਮੁੜਨ ਦੀ ਜਿਹੜੀ ਕਿ ਉਹਨਾਂ ਦੀ ਤਾਂਘ ਹੁੰਦੀ ਹੈ ਕਿ 6 ਮਹੀਨਿਆਂ ਤੋਂ ਪਹਿਲਾਂ ਮੁੜਿਆ ਜਾਵੇ। ਪਰ ਚੰਨੀ ਸਾਹਿਬ ਪੂਰੇ 6 ਮਹੀਨੇ ਉੱਤੇ ਲਗਾ ਕੇ ਆਏ ਨੇ। ਤਾਂ ਇੱਥੇ ਵਿਰੋਧੀ ਧਿਰਾਂ ਦੇ ਜਿਹੜੇ ਸਵਾਲ ਨੇ ਉਹ ਇਹ ਵੀ ਖੜੇ ਹੁੰਦੇ ਨੇ ਕਿ ਚੰਨੀ ਸਾਹਿਬ 6 ਮਹੀਨੇ ਉੱਥੇ ਬੈਠੇ ਰਹੇ ਨੇ, ਕਿ 6 ਮਹੀਨਿਆਂ ਦੇ ਵਿੱਚ ਅੱਖਾਂ ਨਹੀਂ ਦਿਖਾਈਆਂ ਗਈਆਂ ਜਾਂ 6 ਮਹੀਨਿਆਂ ਦੇ ਵਿੱਚ ਕੀ ਅੱਖਾਂ ਦੇ ਡਾਕਟਰਾਂ ਨੂੰ ਨਹੀਂ ਮਿਲਿਆ ਗਿਆ। ਤਾਂ ਇਹ ਗੱਲਾਂ ਸਾਹਮਣੇ ਆਉਂਦੀਆਂ ਨੇ। ਪਰ ਇੱਕ ਇਹ ਹੈ ਨਾ ਕਿ ਚੰਨੀ ਸਾਹਿਬ ਇੱਕਦਮ ਐਂਟਰੀ ਕਰਦੇ ਨੇ, ਐਂਟਰੀ ਕਰਨ ਤੋਂ ਬਾਅਦ ਉਹਨਾਂ ਦਾ ਕੋਈ ਸਵਾਗਤ ਨਹੀਂ ਹੁੰਦਾ। ਜਿਵੇਂ ਕਿ ਮੀਡੀਆ ਦੇ ਵਿੱਚ ਪਹਿਲਾਂ ਚਰਚਾਵਾਂ ਬਣੀਆਂ ਹੋਈਆਂ ਸੀ ਜਾਂ ਖੁੰਡਾਂ ਦੇ ਉੱਪਰ ਪਹਿਲਾਂ ਚਰਚਾ ਬਣੀ ਹੋਈ ਸੀ ਕਿ ਜਦੋਂ ਸਾਬਕਾ ਮੁੱਖ ਮੰਤਰੀ ਸੀਐਮ ਚੰਨੀ ਆਉਣਗੇ ਇੱਥੇ ਪੰਜਾਬ ਦੇ ਵਿੱਚ ਤਾਂ ਉਹਨਾਂ ਦੀ ਧਮਾਕੇਦਾਰ ਐਂਟਰੀ ਹੋਊ, ਉਹਨਾਂ ਦਾ ਸਵਾਗਤ ਹੋਊਗਾ, ਉਹਨਾਂ ਦੇ ਹਰ ਪਾਸੇ ਚਰਚੇ ਹੋਣਗੇ। ਪਰ ਕਿਤੇ ਨਾ ਕਿਤੇ ਜਾ ਕੇ ਉਹ ਗੱਲ ਨਜ਼ਰ ਨਹੀਂ ਆਈ। ਹੋ ਸਕਦਾ ਵੀ ਚੰਨੀ ਸਾਹਿਬ ਇਹਨਾਂ ਗੱਲਾਂ ਨੂੰ ਲੈ ਕੇ ਸਿਆਸਤ ਦੇ ਵਿੱਚ ਸਰਗਰਮ ਹੋਣਾ ਚਾਹੁੰਦੇ ਹੋਣ, ਜਿਵੇਂ ਕਿ ਸਿੱਧੂ ਮੂਸੇਵਾਲੇ ਦੇ ਘਰ ਜਾ ਕੇ ਉਹਨਾਂ ਨੇ ਕਿਹਾ ਕਿ ਮੈਨੂੰ ਪੁਲਿਸ ਦੇ ਮੈਸੇਜ ਆਏ। ਤੁਸੀਂ ਇਹ ਦੇਖੋ, ਪੁਲਿਸ ਦੇ ਮੈਸੇਜ ਆਏ ਚੰਨੀ ਸਾਹਿਬ ਨੂੰ ਕਿ ਅਸੀਂ ਤੁਹਾਨੂੰ ਗ੍ਰਿਫਤਾਰ ਕਰਾਂਗੇ, ਅਸੀਂ ਤੁਹਾਨੂੰ ਐਂਟਰ ਨਹੀਂ ਹੋਣ ਦਿੰਦੇ। ਕਦੇ ਅੱਜ ਤੱਕ ਜਿੰਨੇ ਵੀ ਕੇਸ ਜਾਂ ਜਿੰਨੇ ਵੀ ਲੀਡਰ ਪੁਲਿਸ ਨੇ ਫੜੇ ਨਹੀਂ ਤਾਂ ਕਿਸੇ ਨੂੰ ਕੋਈ ਮੈਸੇਜ ਕਰਕੇ ਥੋੜਾ ਫੜਿਆ। ਇਸ ਦੇ ਵਿੱਚ ਕਿੰਨੇ ਕੁ ਲੌਜਿਕ ਨੇ, ਕਿੰਨਾ ਕੁ ਚੰਨੀ ਸਾਹਿਬ ਸੱਚ ਬੋਲ ਰਹੇ ਨੇ, ਕਿੰਨਾ ਕੁ ਚੰਨੀ ਸਾਹਿਬ ਜਾਂ ਫਿਰ ਇੱਕਦਮ ਸਿਆਸਤ ਕਰਕੇ ਮੀਡੀਆ ਦੇ ਉੱਪਰ ਛਾ ਰਹੇ ਨੇ ਕਿ ਲੋਕਾਂ ਦੇ ਵਿੱਚ ਉਹਨਾਂ ਦੀ ਫੇਰ ਉਹੀ ਜਗ੍ਹਾ ਬਣ ਜੇ। ਸ਼ਾਇਦ ਕਿਤੇ ਨਾ ਕਿਤੇ ਜਾ ਕੇ ਲੋਕਾਂ ਦੇ ਵਿੱਚ ਉਹ ਜਗ੍ਹਾ ਬਣਦੀ ਦਿਖ ਨਹੀਂ ਰਹੀ। ਇਸੇ ਕਰਕੇ ਜਿਹੜੇ ਕਿ ਅਜਿਹੀਆਂ ਗੱਲਾਂ ਮੀਡੀਆ ਦੇ ਸਾਹਮਣੇ ਰੱਖਣੀਆਂ ਸ਼ੁਰੂ ਕਰ ਦਿੱਤੀਆਂ ਨੇ ਚੰਨੀ ਸਾਹਿਬ ਨੇ। ਤਾਂ ਇਹ ਜਿਹੜੀਆਂ ਗੱਲਾਂ ਨੇ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਹੀ ਪਤਾ ਲੱਗੂਗਾ ਕਿ ਵਾਕਈ ਜਿਹੜੇ ਕਿ ਮੈਸੇਜ ਆਏ ਸੀਗੇ ਚੰਨੀ ਸਾਹਿਬ ਨੂੰ ਜਾਂ ਫਿਰ ਉਹ ਝੂਠ ਬੋਲਦੇ ਸੀ। ਜੀ ਉਹਨਾਂ ਨੇ ਆਪਣੇ ਮੁੱਖ ਮੰਤਰੀ ਦੇ ਕਾਲ ਦੇ ਵਿੱਚ ਵੀ ਲੋਕਾਂ ਦੇ ਨਾਲ ਇੱਕ ਦੂਜੇ ਦੇ ਘਰ ਜਾ ਕੇ ਰਾਤਾਂ ਰਹਿਣਾ ਜਾਂ ਉਹਨਾਂ ਦੇ ਘਰਾਂ ਜਾ ਕੇ ਖਾਣਾ ਖਾਣਾ, ਨਾਲ ਬੈਠ ਕੇ ਮੰਜਿਆਂ ਦੇ ਉੱਤੇ, ਪੀੜੀਆਂ ਦੇ ਉੱਤੇ। ਸੋ ਸੈਂਟੀਮੈਂਟਲਸ ਦੇ ਨਾਲ ਖੇਡਣਾ ਚੰਨੀ ਮੁੱਖ ਮੰਤਰੀ ਸਾਹਿਬ ਨੂੰ ਬਖ ਵੀ ਆਉਂਦਾ ਲੱਗਦਾ ਹੈ, ਕਿਉਂਕਿ ਹੁਣ ਵੀ ਉਹ ਅਜਿਹੀਆਂ ਭਾਵਨਾਤਮਕ ਗੱਲਾਂ ਕਰ ਰਹੇ ਨੇ ਕਿ ਲੋਕਾਂ ਦੀ ਜਿਹੜੀ ਖਿੱਚ ਦਾ ਕੇਂਦਰ ਬਣ ਜਾਣ, ਕਿਉਂਕਿ ਪਹਿਲਾਂ ਵੀ ਉਹਨਾਂ ਨੇ ਅਜਿਹੇ ਕਾਰਨਾਮੇ ਕੀਤੇ ਸਨ। ਵੱਧਦੇ ਹਾਂ ਜੀ ਅਗਲੀ ਖਬਰ ਵੱਲ। ਦੂਜਾ ਮਸਲਾ ਜਿਹੜਾ ਹੈਗਾ ਜੀ ਪੰਜਾਬ ਦਾ ਭਖਦਾ ਮਸਲਾ ਜੀਰਾ ਫੈਕਟਰੀ ਦਾ, ਜਿਹਦਾ ਕਿ 17 ਦਸੰਬਰ ਤੱਕ ਜਦੋਂ ਕਿਸਾਨ ਧਰਨੇ ਤੇ ਬੈਠਦੇ ਨੇ ਤਾਂ ਬੜਾ ਸ਼ਾਂਤਮਈ ਧਰਨਾ ਹੁੰਦਾ ਜੀ। ਉੱਥੇ ਕੋਈ ਵੀ ਅਜਿਹਾ ਪੁਲਿਸ ਦਾ ਮਾਮਲਾ ਨਹੀਂ ਲੱਗਦਾ। ਪਰ ਜਿਵੇਂ ਹੀ 17 ਦਸੰਬਰ ਤੋਂ ਬਾਅਦ ਧਰਨਾ ਅੱਗੇ ਵੱਧਦਾ ਹੈ ਤਾਂ ਪੁਲਿਸ ਦੀ ਦਖਲਅੰਦਾਜ਼ੀ ਹੁੰਦੀ ਆ, ਬੈਰੀਕੇਡ ਲੱਗਦੇ ਨੇ, ਧਰਨਾਕਾਰੀਆਂ ਦੇ ਉੱਤੇ ਲਾਠੀ ਚਾਰਜ ਕੀਤਾ ਜਾਂਦਾ ਹੈ, ਝੜਪ ਹੁੰਦੀ ਆਪਸ ਦੇ ਵਿੱਚ। ਉਸ ਤੋਂ ਬਾਅਦ ਇਹ ਅੰਦੋਲਨ ਇੰਨਾ ਵੱਡਾ ਹੋ ਜਾਂਦਾ ਕਿ ਕਿਸਾਨ ਜਥੇਬੰਦੀਆਂ ਹਰ ਰੋਜ਼ ਧਰਨੇ ਵਾਲੀ ਥਾਂ ਦੇ ਉੱਤੇ ਉਹਨਾਂ ਦੇ ਇਕੱਠ ਤੇ ਕਾਫਲਾ ਵੱਧਦਾ ਹੀ ਗਿਆ। ਹੁਣ ਅਦਾਲਤ ਦੇ ਵਿੱਚ ਪੇਸ਼ੀ ਹੈ ਜੀ ਕੱਲ ਨੂੰ। ਹਾਈ ਕੋਰਟ ਦਾ ਜਿਹੜਾ ਹੈਗਾ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਨੇ ਇਸ ਮਾਮਲੇ ਦੇ ਉੱਤੇ ਕਿ ਕੀ ਫੈਸਲਾ ਆ ਸਕਦਾ ਹੈ। ਜੀ ਜੇਕਰ ਅਸੀਂ ਗੱਲ ਕਰੀਏ ਅਦਾਲਤ ਦੇ ਵਿੱਚ ਹਾਈ ਕੋਰਟ ਦੇ ਫੈਸਲੇ ਪਹਿਲਾਂ ਵੀ ਬਹੁਤ ਆਏ ਨੇ, ਤਾਂ ਇੱਥੇ ਸਵਾਲ ਇਹ ਖੜਾ ਹੁੰਦਾ ਸਰਕਾਰਾਂ ਦੇ ਉੱਪਰ ਤੇ ਪ੍ਰਸ਼ਾਸਨ ਦੇ ਉੱਪਰ ਕਿ ਤੁਸੀਂ ਅਦਾਲਤ ਦੇ ਜਿਹੜੇ ਪਹਿਲਾਂ ਵਾਲੇ ਫੈਸਲੇ ਨੇ ਉਹਨਾਂ ਦੇ ਉੱਪਰ ਗੌਰ ਕਰੀ ਆ। ਜਿੰਨੀ ਚੰਗੀ ਤਰ੍ਹਾਂ ਤੁਸੀਂ ਗੌਰ ਜੀਰਾ ਫੈਕਟਰੀ ਦੇ ਉੱਪਰ ਕਰ ਰਹੇ ਹੋ, ਜਿੰਨੀ ਚੰਗੀ ਤਰ੍ਹਾਂ ਤੁਸੀਂ ਗੌਰ ਜੀਰਾ ਦੇ ਵਿੱਚ ਜਿਹੜੀ ਸ਼ਰਾਬ ਦੀ ਫੈਕਟਰੀ ਹੈ ਇੱਕ, ਜਿਹੜੀ ਕਿ ਪਾਣੀ ਨੂੰ ਗੰਧਲਾ ਕਰ ਰਹੀ ਹੈ, ਜਿਹੜੀ ਕਿ ਹਵਾ ਨੂੰ ਗੰਧਲਾ ਕਰ ਰਹੀ ਹੈ, ਜਿਹੜੀ ਕਿ ਧਰਤੀ ਨੂੰ ਬੰਜਰ ਬਣਾਉਣ ਦੀ ਕਗਾਰ ਤੇ ਹੋਈ ਪਈ ਆ, ਉਸ ਦੇ ਵੱਲ ਕਰ ਰਹੇ ਹੋ। ਤੁਹਾਨੂੰ ਮੈਂ ਦੱਸ ਦੇਵਾਂ ਕਿ ਜਿਹੜਾ ਜੀਰਾ ਫੈਕਟਰੀ ਦਾ ਜਿਹੜਾ ਮਸਲਾ ਗਾ ਉਹ ਬਹੁਤ ਵੱਡਾ ਮਸਲਾ ਗਾ। 3 ਜਿਹੜੀਆਂ ਕਿ FIR ਦਰਜ ਕੀਤੀਆਂ ਨੇ ਪੁਲਿਸ ਨੇ। ਪਹਿਲੀ FIR ਦੇ ਵਿੱਚ 38 ਜਣਿਆਂ ਨੂੰ ਨਾਮਜ਼ਦ ਕਰਿਆ ਸੀ ਬਾਏ ਨੇਮ,
ਤਾਂ ਉਸ ਤੋਂ ਬਾਅਦ 34 ਜਣਿਆਂ ਨੂੰ ਫੇਰ ਨਾਮਜ਼ਦ ਕਰਿਆ ਜਾਂਦਾ ਦੂਜੀ FIR ਦੇ ਵਿੱਚ, ਉਹ ਵੀ ਬਾਏ ਨੇਮ ਕਰੇ ਜਾਂਦੇ ਨੇ। ਤੇ ਤੀਜੀ FIR ਦੇ ਵਿੱਚ 15 ਲੋਕਾਂ ਨੂੰ ਜਿਹੜਾ ਕਿ ਨਾਮ ਲਿਖ ਕੇ ਜਿਹੜਾ ਕਿ ਦਰਜ ਕਰਾਇਆ ਜਾਂਦਾ ਕਿ ਆਹ 87 ਬੰਦੇ ਨੇ ਭਾਈ, ਇਹਨਾਂ ਨੇ ਫੈਕਟਰੀ ਦੇ ਮੂਹਰੇ ਰੌਲਾ ਪਾਇਆ ਤੇ ਇਹਨਾਂ ਨੇ ਪੁਲਿਸ ਵਾਲਿਆਂ ਦੇ ਨਾਲ ਤਣਾਅਪੂਰਨ ਸਥਿਤੀ ਬਣਾਈ ਆ। ਪਰ ਇੱਥੇ ਸਵਾਲ ਇਹ ਖੜਾ ਹੁੰਦਾ ਕਿ ਪਿਛਲੇ 6 ਮਹੀਨਿਆਂ ਤੋਂ ਜਿਹੜਾ ਕਿ ਉੱਥੇ ਧਰਨਾ ਚੱਲ ਰਿਹਾ ਸੀ ਉਹ ਬੜਾ ਸ਼ਾਂਤ ਸੀਗਾ। ਅਸੀਂ ਵੀ ਜਾ ਕੇ ਆਏ ਆ ਉੱਥੇ ਧਰਨੇ ਦੇ ਵਿੱਚ, ਦੇਖਿਆ ਹੈਗਾ ਜਾ ਕੇ ਕਿ ਲੋਕ ਸੀ ਜਿਹੜੇ ਆਪਣੀਆਂ ਤਕਰੀਰਾਂ ਰੱਖ ਰਹੇ ਸੀ, ਲੋਕ ਸੀ ਜਿਹੜੇ ਉਹ ਦੱਸ ਰਹੇ ਸੀ। ਇੱਕ ਪਾਸੇ ਫੈਕਟਰੀ ਦੇ ਵਿੱਚ ਜਿਹੜੇ ਕੰਮ ਕਰਨ ਵਾਲੇ ਕਾਮੇ ਸੀ ਉਹਨਾਂ ਦਾ ਧਰਨਾ ਲੱਗਿਆ ਹੋਇਆ ਸੀ ਤੇ ਦੂਜੇ ਪਾਸੇ ਜਿਹੜੇ ਆਮ ਲੋਕ ਸੀ ਉਹਨਾਂ ਦਾ ਧਰਨਾ ਲੱਗਿਆ ਹੋਇਆ ਸੀ ਜੀ। ਤਾਂ ਉੱਥੋਂ ਦੀਆਂ ਤਸਵੀਰਾਂ ਬੜੀਆਂ ਦਰਦਨਾਕ ਸੀ। ਕੱਲ ਆਪਾਂ ਇੰਡੋਸ TV ਤੇ ਲੋਕਾਂ ਦੇ ਨਾਲ ਗੱਲਬਾਤ ਕਰਕੇ ਦਿਖਾਈਆਂ ਨੇ। ਉਹ ਲੋਕ ਕਹਿ ਰਹੇ ਸੀ ਕਿ ਇੰਨੀ ਜਿਹੜੀ ਕਿ ਸਵਾਹ ਸੀ ਉਹ ਚੜ ਜਾਂਦੀ ਸੀ ਘਰਾਂ ਦੇ ਵਿੱਚ। ਜਿਹੜੇ ਕੱਖ ਸੀ, ਪਸ਼ੂਆਂ ਨੂੰ ਪਾਉਣ ਵਾਲੇ ਪੱਠੇ ਸੀ, ਪੱਠਿਆਂ ਦੇ ਉੱਪਰ ਜਿਹੜੀ ਕਿ ਸਵਾਹ ਚੜ ਜਾਂਦੀ ਸੀ ਤੇ 60 ਤੋਂ 70 ਜਿਹੜੇ ਪਸ਼ੂ ਨੇ ਉਹ ਨੁਕਸਾਨੇ ਗਏ ਨੇ। ਇਹ ਜਿਹੜੀ ਕਿ ਸ਼ਰਾਬ ਫੈਕਟਰੀ ਦੀ ਦੇਣ ਸੀ ਉੱਥੇ। ਤਾਂ ਦੂਜੀ ਦੇਣ ਕੀ ਸੀਗੀ ਕਿ ਉੱਥੋਂ ਦੇ ਲੋਕਾਂ ਨੂੰ ਚਮੜੀ ਦੇ ਜਿਹੜੇ ਕਿ ਰੋਗ ਲੱਗੇ ਹੋਏ ਨੇ। ਤੀਜੀ ਦੇਣ ਕੀ ਆ ਕਿ ਉੱਥੋਂ ਦਾ ਜਿਹੜਾ ਪਾਣੀ ਆ ਉਹ ਗੰਧਲਾ ਹੋ ਰਿਹਾ ਹੈਗਾ। ਤੇ ਚੌਥੀ ਦੇਣ ਕੀ ਆ ਜਿਹੜੀ ਕਿ ਉੱਥੇ ਕਣਕ ਅਸੀਂ ਦੇਖ ਕੇ ਆਏ ਆ, ਕਣਕ ਦੇ ਵਿੱਚ ਐ ਨਹੀਂ ਹੈਗਾ ਵੀ ਪੂਰੀ ਦੀ ਪੂਰੀ ਹਰੀ ਹੋਈ ਵੀ ਆ, ਵਾਹਣਾਂ ਦੇ ਵਿੱਚ ਦੌਗੀਆਂ ਦੇ ਰੂਪ ਦੇ ਵਿੱਚ ਹਰੀ ਹੋਈ ਵੀ ਆ। ਕਈ ਥਾਵਾਂ ਤੇ ਕਣਕ ਹਰੀ ਆ ਤੇ ਕਈ ਥਾਵਾਂ ਤੇ ਵਾਹਣ ਜਿਹੜੇ ਬੰਜਰ ਪਏ ਨੇ ਕਿਉਂਕਿ ਪਾਣੀ ਮਾੜਾ। ਤਾਂ ਤੀਜੀ ਜਿਹੜੀ ਦੇਣ ਆ ਉਹ ਇਹ ਸੀਗੀ ਕਿ ਲੋਕ ਕਹਿੰਦੇ ਨੇ ਕਿ ਅਸੀਂ ਸਵੇਰੇ ਪਾਣੀ ਭਰ ਦਿੰਨੇ ਆ ਤੇ ਦੁਪਹਿਰ ਤੱਕ ਉਹ ਪਾਣੀ ਆ ਜਿਹੜਾ ਕਾਲਾ ਹੋ ਜਾਂਦਾ। ਤਾਂ ਇਹ ਦੇਣ ਆ ਜੀ ਉੱਥੋਂ ਦੀ ਫੈਕਟਰੀ ਦੀ। ਤਾਂ ਕੱਲ ਜਿਹੜੀ ਕਿ ਉੱਥੇ ਤੁਸੀਂ ਦੇਖਿਆ ਹੋਣਾ ਕਿ IG ਜਸਕਰਨ ਸਿੰਘ ਬੈਠੇ ਸੀਗੇ ਤੇ ਅਮਰਤਾ ਸਿੰਘ ਜਿਹੜੇ ਕਿ ਉਹ ਵੀ ਬੈਠੇ ਸੀ ਉੱਥੇ, ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀ ਨੇ। ਉਸ ਤੋਂ ਬਾਅਦ DIG ਢਿੱਲੋਂ ਸਾਹਿਬ ਵੀ ਉੱਥੇ ਬੈਠੇ ਸੀ। ਤਾਂ ਮੂਹਰੇ ਉਹਨਾਂ ਦੀ ਇੱਕ ਵਾਰਤਾਲਾਪ ਚੱਲ ਰਹੀ ਸੀ ਆਪਸ ਦੇ ਵਿੱਚ ਤੇ ਮੂਹਰੇ ਜਿਹੜੇ ਕਿ ਕਿਸਾਨ ਜਥੇਬੰਦੀਆਂ ਬੈਠੀਆਂ ਸੀ। 17 ਦਸੰਬਰ ਤੱਕ ਉੱਥੇ ਕੋਈ ਕਿਸਾਨ ਜਥੇਬੰਦੀਆਂ ਦੇ ਵਿੱਚੋਂ ਜਿਹੜੀਆਂ ਕਿ ਦਿੱਲੀ ਬੈਠੀਆਂ ਸੀ ਉਹ ਨਹੀਂ ਦਿਖੀਆਂ ਸੀ, ਨਹੀਂ ਆਈਆਂ ਸੀ ਕਿਉਂਕਿ ਉਹ ਬੈਕ ਤੇ ਰਹਿ ਕੇ ਸਪੋਰਟ ਕਰ ਰਹੀਆਂ ਸੀ। ਤਾਂ 17 ਦਸੰਬਰ ਵਾਲੇ ਦਿਨ ਜਦੋਂ ਉੱਥੇ ਪੁਲਿਸ ਆਉਂਦੀ ਆ, ਪੁਲਿਸ ਆ ਕੇ ਉਹਨਾਂ ਨੂੰ ਬੈਰੀਗੇਟਿੰਗ ਕਰਦੀ ਆ ਤੇ ਪੁਲਿਸ ਆ ਕੇ ਉਹਨਾਂ ਦੇ ਨਾਲ ਹੱਪਕੋ ਦਪਕੋ ਕਰਦੀ ਆ। ਤਾਂ ਉਸ ਤੋਂ ਬਾਅਦ ਜਿਹੜੀ ਕਿ ਉੱਥੇ ਜਥੇਬੰਦੀਆਂ ਆਉਂਦੀਆਂ ਨੇ ਤੇ ਪੰਜਾਬ ਦੇ ਜਿਹੜੇ ਲੋਕ ਨੇ ਉਹ ਪਹੁੰਚਣਾ ਸ਼ੁਰੂ ਕਰ ਦਿੰਦੇ ਨੇ। ਤੁਸੀਂ ਦੇਖੋ ਕਿ ਇਹ ਮਸਲਾ ਬਹੁਤ ਵੱਡਾ ਹੈਗਾ, ਇਹ ਮਸਲਾ ਬਹੁਤ ਵੱਡਾ ਹੈਗਾ। ਮਸਲੇ ਦੀ ਜੇਕਰ ਗੱਲ ਕਰਦੇ ਹਾਂ ਅਸੀਂ ਤਾਂ ਪੰਜਾਬ ਉਹੀ ਗੱਲ ਫੇਰ ਆਉਂਦੀ ਹੈ ਜਿਵੇਂ ਆਪਾਂ ਰੋਜ਼ ਦੀ ਤਰ੍ਹਾਂ ਕਹਿੰਦੇ ਕਿ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ ਪੰਜਾਬ ਦੇ ਲੋਕ ਹੀ ਨੇ ਜਿਹੜੇ ਕਿ ਪੰਜਾਬ ਨੂੰ ਸੰਭਾਲ ਰਹੇ ਨੇ ਕਿਉਂਕਿ ਪੰਜਾਬ ਨੂੰ ਉਜਾੜਨ ਦੀਆਂ ਗੱਲਾਂ ਬਹੁਤ ਹੋ ਰਹੀਆਂ ਨੇ। ਦੂਜੀ ਗੱਲ ਜੇਕਰ ਆਪਾਂ ਗੱਲ ਕਰਦੇ ਹਾਂ ਕਿ ਪ੍ਰਸ਼ਾਸਨ ਉੱਥੇ ਬੈਠਾ ਹੈਗਾ, ਪ੍ਰਸ਼ਾਸਨ ਕਹਿ ਰਿਹਾ ਕਿ ਹਾਈ ਕੋਰਟ ਦੇ ਫੈਸਲੇ ਤੇ ਗੌਰ ਕਰੋ ਜਾਂ ਸਰਕਾਰ ਕਹਿ ਰਹੀ ਹੈ ਕਿ ਹਾਈ ਕੋਰਟ ਦੇ ਫੈਸਲੇ ਤੇ ਗੌਰ ਕਰੋ। ਤਾਂ ਅਸੀਂ ਤੁਹਾਨੂੰ ਦੱਸ ਦਈਏ ਕਿ ਹਾਈ ਕੋਰਟ ਦਾ ਜਿਹੜਾ ਫੈਸਲਾ ਸੀਗਾ 8 ਜਨਵਰੀ 2021 ਨੂੰ ਆਇਆ ਸੀ ਕਿ ਜਿਹੜਾ ਕਿ ਤੁਸੀਂ ਇਹ ਜਿਹੜਾ ਫੈਸਲਾ ਸੀਗਾ ਇਹ AC ਮਸੀਹ ਜਿਹੜੇ ਕਿ ਉਸ ਟਾਈਮ ਦੇ ਜਸਟਿਸ ਸੀ ਉਹਨਾਂ ਦੇ ਵੱਲੋਂ ਕਰਿਆ ਗਿਆ ਸੀ ਕਿ ਤੁਸੀਂ ਕਿਸੇ ਤੇ ਮਾਨਹਾਨੀ ਦਾ ਕੇਸ ਨਹੀਂ ਕਰ ਸਕਦੇ ਜੇਕਰ ਉਹ ਲੋਕਾਂ ਨੂੰ ਮਨਜ਼ੂਰ ਨਾ ਹੋਵੇ। ਤਾਂ ਇਸ ਤੋਂ ਬਾਅਦ ਤੁਸੀਂ ਦੇਖੋ ਕਿ ਇੱਕ ਮਸਲਾ ਹੋਰ ਆਉਂਦਾ ਸਾਹਮਣੇ ਕਿ ਜਿਸ ਦੇ ਵਿੱਚ ਇਹ ਲਿਖਿਆ ਜਾਂਦਾ ਕਿ ਜਿਹੜੇ ਜਸਟਿਸ ਰਣਜੀਤ ਸ਼ਰਮਾ ਸੀ ਤੇ ਉਸ ਵਕਤ ਹਰਿੰਦਰ ਸਿੰਘ ਸਿੱਧੂ ਸੀ ਜਿਹੜੇ ਕਿ ਜਸਟਿਸ, ਉਹਨਾਂ ਦੇ ਵੱਲੋਂ 3/12/2019 ਨੂੰ ਜਿਹੜਾ ਕਿ ਇੱਕ ਫੈਸਲਾ ਲਿਆ ਜਾਂਦਾ। ਉਹ ਫੈਸਲਾ ਕੀ ਸੀਗਾ ਕਿ ਭਾਈ ਤੁਸੀਂ ਜਿਹੜੇ ਕਿ ਜੇਲ੍ਹਾਂ ਦੇ ਵਿੱਚ ਜੈਂਬਰ ਲਾ ਦਿਓ। ਉਹ ਫੈਸਲਾ ਸੁਣਾਇਆ ਜਾਂਦਾ ਕਿ ਜੇਲ੍ਹਾਂ ਦੇ ਵਿੱਚ ਭਾਈ ਜੈਂਬਰ ਲਾ ਦਿਓ। ਜੇਕਰ ਕੋਈ ਵੀ ਗੈਂਗਸਟਰ ਜਾਂ ਕੋਈ ਵੀ ਜੇਲ੍ਹ ਦੇ ਵਿੱਚ ਬੈਠਾ ਗ੍ਰਿਫਤਾਰੀ ਜਿਹੜਾ ਸਜ਼ਾ ਕੱਟ ਰਿਹਾ ਵੀ ਉਹ ਫੋਨ ਦੀ ਵਰਤੋਂ ਨਾ ਕਰੇ। ਤਾਂ ਫਿਰ ਇਸ ਦੇ ਉੱਪਰ ਕਿੰਨੀ ਕੁ ਗੌਰ ਹੋ ਗਈ। ਪਿਛਲੇ ਦਿਨਾਂ ਦੇ ਵਿੱਚ ਸਿੱਧੂ ਮੂਸੇਵਾਲੇ ਦਾ ਕਤਲ ਹੁੰਦਾ ਤੇ ਜੇਲ੍ਹ ਦੇ ਵਿੱਚ ਬੈਠੇ ਲਾਰੈਂਸ ਬਿਸ਼ਨੋਈ ਵਰਗੇ ਕਹਿੰਦੇ ਨੇ ਕਿ ਸਾਡੀ ਜ਼ਿੰਮੇਵਾਰੀ ਆ, ਅਸੀਂ ਕਤਲ ਕਰਿਆ। ਤਾਂ ਫਿਰ ਜੇਕਰ ਪ੍ਰਸ਼ਾਸਨ ਨੂੰ ਹਾਈ ਕੋਰਟ ਦੀ ਇੰਨੀ ਚਿੰਤਾ, ਇੰਨੀ ਫਿਕਰ ਆ ਸਰਕਾਰਾਂ ਨੂੰ, ਤਾਂ ਫਿਰ ਉਸ ਦੇ ਉੱਪਰ ਕਿਉਂ ਨਹੀਂ ਉਹਨਾਂ ਨੇ ਗੌਰ ਕਰੀ? ਕਿਉਂ ਨਹੀਂ ਜੇਲ੍ਹਾਂ ਦੇ ਵਿੱਚ ਉਹਨਾਂ ਨੇ ਜੈਂਬਰ ਲਗਾਏ ਹਜੇ ਤੱਕ? ਕਿਉਂ ਨਹੀਂ ਉਹਨਾਂ ਨੇ ਜੇਲ੍ਹਾਂ ਦੇ ਵਿੱਚੋਂ ਫੋਨ ਨੇ ਜਿਹੜੇ ਉਹ ਬੰਦ ਕਰਾਏ? ਕਿਉਂ ਨਹੀਂ ਅਜਿਹੀਆਂ ਗੱਲਾਂ ਸਾਹਮਣੇ ਆਉਂਦੀਆਂ ਨੇ? ਤਾਂ ਤੁਸੀਂ ਦੇਖੋ ਕਿ ਇਸ ਤੋਂ ਬਾਅਦ RS ਜਾਂ ਜਿਹੜਾ ਅਰਲ ਪੱਲੀ ਆ ਤਾਂ ਉਸ ਦੇ ਵੱਲੋਂ 9/7/2022 ਨੂੰ ਜਿਹੜੇ ਕਿ ਜਸਟਿਸ ਨੇ ਉਹਨਾਂ ਦੇ ਵੱਲੋਂ ਵੀ ਇੱਕ ਜਿਹੜੀ ਕਿ ਝਾੜ ਪਾਈ ਜਾਂਦੀ। ਉਹ ਕਹਿੰਦੇ ਕਿ ਵੀ 2011 ਦੇ ਵਿੱਚ ਤੁਹਾਨੂੰ ਕਿਹਾ ਸੀ ਕਿ ਜੈਂਬਰ ਲੱਗਣੇ ਚਾਹੀਦੇ ਜੇਲ੍ਹਾਂ ਦੇ ਵਿੱਚ ਤੇ ਤੁਸੀਂ 2022 ਚੱਲ ਪਿਆ। ਇਹ ਤਾਜ਼ੀ ਜਿਹੜੀ ਕਿ ਝਾੜ ਪਈ ਲੱਗਦੀ ਆ ਸਰਕਾਰ ਨੂੰ। ਤਾਂ ਇਹ ਸਰਕਾਰਾਂ ਨੇ ਜਿਹੜੀਆਂ ਉਹਨਾਂ ਫੈਸਲਿਆਂ ਦੇ ਵੱਲ ਗੌਰ ਨਹੀਂ ਕਰਦੀਆਂ ਜਿਹੜੇ ਫੈਸਲੇ ਜ਼ਰੂਰੀ ਹੁੰਦੇ ਨੇ, ਜਿਹੜੇ ਫੈਸਲੇ ਅਹਿਮ ਅਤੀ ਜ਼ਰੂਰੀ ਹੁੰਦੇ ਨੇ ਕਿ ਭਾਈ ਤੁਸੀਂ ਆਹ ਕੰਮ ਕਰੋ। ਪਰ ਜਿਹੜੇ ਲੋਕ ਉੱਥੇ ਮਰ ਰਹੇ ਨੇ ਉਹਨਾਂ ਨੂੰ ਉੱਥੇ ਠਾਉਣ ਦੇ ਲਈ ਬਿੰਦ ਦੇ ਵਿੱਚ 30 ਤੋਂ 35,000 ਜਿਹੜਾ ਕਿ ਪੁਲਿਸ ਅਧਿਕਾਰੀ ਆ ਉੱਥੇ ਪੇਸ਼ ਕਰਤਾ, ਖੜਾ ਕਰਤਾ ਤੇ ਸਰਕਾਰੀ ਰੋਡਵੇਜ਼ ਦੀਆਂ ਬੱਸਾਂ ਲਗਾ ਦਿੱਤੀਆਂ ਕਿ ਲੋਕ ਇੱਥੇ ਪਹੁੰਚ ਨਾ ਸਕਣ।
ਤੁਸੀਂ ਇਹ ਦੇਖੋ ਕਿ ਸਰਕਾਰੀ ਰੋਡਵੇਜ਼ ਦੀ ਜਿਹੜੀ ਟਰਾਂਸਪੋਰਟ ਆ ਉਹ ਉੱਥੇ ਵਰਤਣੀ ਕੀ ਜਾਇਜ਼ ਆ, ਕੀ ਉਹ ਜਿਹੜੀ ਟਰਾਂਸਪੋਰਟ ਆ ਉਸ ਨੂੰ ਵਰਤਿਆ ਗਿਆ ਉੱਥੇ। ਇਹ ਜਿਹੜੀਆਂ ਲੋਕਾਂ ਦੇ ਸਿਰ ਤੋਂ ਬਣੀ ਸਰਕਾਰ ਜਿਹੜੀ ਕਹਿੰਦੀ ਸੀ ਕਿ ਅਸੀਂ ਆਮ ਲੋਕਾਂ ਦੀ ਸਰਕਾਰ ਆ, ਆਮ ਲੋਕਾਂ ਵਾਂਗ ਰਹਾਂਗੇ, ਤਾਂ ਉਸੇ ਸਰਕਾਰ ਦੇ ਵੱਲੋਂ ਇੱਕ ਤਸ਼ੱਦਦ ਸੀ ਜਿਹੜਾ ਆਮ ਲੋਕਾਂ ਦੇ ਉੱਤੇ ਕਰਾਇਆ ਗਿਆ। ਤਾਂ ਇਸ ਦੇ ਨਾਲ ਹੀ ਮੈਂ ਤੁਹਾਨੂੰ ਇੱਕ ਹੋਰ ਦੱਸ ਦਿਆਂ ਕਿ 5 ਦਸੰਬਰ ਨੂੰ ਸੁਪਰੀਮ ਕੋਰਟ ਨੇ ਫੇਰ ਝਾੜ ਪਾਈ ਸੀ। ਸੁਪਰੀਮ ਕੋਰਟ ਕਹਿੰਦਾ ਸੀ ਕਿ ਤੁਸੀਂ ਭਾਈ ਬਾਰਡਰ ਸਟੇਟ ਹੋ, ਤੁਹਾਡਾ ਜਿਹੜਾ ਪੰਜਾਬ ਆ ਉਹ ਬਾਰਡਰ ਦੇ ਨਾਲ ਲੱਗਦਾ, ਜੇਕਰ ਬਾਰਡਰ ਸਟੇਟ ਦੇ ਵਿੱਚ ਨਸ਼ਾ ਜਿਹੜਾ ਕਿ ਉਹ ਵਧੂਗਾ ਤਾਂ ਪੂਰੀ ਜਿਹੜਾ ਕਿ ਦੇਸ਼ ਦੇ ਵਿੱਚ ਉਹ ਨਸ਼ਾ ਘਰ ਕਰੂਗਾ। ਤਾਂ ਪੰਜਾਬ ਸਰਕਾਰ ਨੂੰ ਸੁਪਰੀਮ ਕੋਰਟ ਨੇ ਇਹ ਗੱਲ ਕਹੀ ਸੀ। ਤਾਂ ਸੁਪਰੀਮ ਕੋਰਟ ਕਿੱਥੇ ਜੀ? ਜਦੋਂ ਸੁਪਰੀਮ ਕੋਰਟ ਇਹ ਗੱਲ ਕਰ ਰਿਹਾ ਸੀ ਤਾਂ ਪੰਜਾਬ ਸਰਕਾਰ ਕਿੱਥੇ ਸੁੱਤੀ ਪਈ ਸੀ? ਅੱਜ ਪੰਜਾਬ ਸਰਕਾਰ ਫੇਰ ਉਹੀ ਜਿਹੜੀਆਂ ਕਿ ਗਲਤੀਆਂ ਕਰ ਰਹੀ ਆ, ਸ਼ਰਾਬ ਫੈਕਟਰੀ ਨੂੰ ਚਲਾਉਣ ਦੀਆਂ ਗੱਲਾਂ ਕਰ ਰਹੀ ਆ। ਉੱਥੇ ਪੁਲਿਸ ਪ੍ਰਸ਼ਾਸਨ ਭੇਜਤਾ, ਪੁਲਿਸ ਪ੍ਰਸ਼ਾਸਨ ਨੂੰ ਕਹਿਤਾ ਕਿ ਇਹਨਾਂ ਧਰਨਾਕਾਰੀਆਂ ਨੂੰ ਇੱਥੋਂ ਚੁੱਕ ਦਿਓ ਪਰੇ, ਠਾ ਦਿਓ ਪਰੇ। ਉੱਥੇ ਲਾਠੀ ਚਾਰਜ ਵੀ ਹੋਇਆ। ਤਾਂ ਇੱਕ ਗੱਲ ਇਹ ਆ ਕਿ ਉੱਥੇ ਜਿਹੜੇ ਲੋਕ ਬੈਠੇ ਨੇ ਉਹ ਕਹਿੰਦੇ ਨੇ ਕਿ ਅਸੀਂ ਭਾਈ ਕਨਈਆ ਵਾਲਾ ਰੋਲ ਵੀ ਅਦਾ ਕਰਨ ਜਾਣਦੇ ਆ ਤੇ ਅਸੀਂ ਬਾਬਾ ਬੰਦਾ ਸਿੰਘ ਬਹਾਦਰ ਵਾਲਾ ਰੋਲ ਅਦਾ ਵੀ ਕਰਨ ਜਾਣਦੇ ਆ। ਉਹਨਾਂ ਦਾ ਉੱਥੇ ਇਹ ਵੀ ਕਹਾਵਤ ਆ, ਉਹਨਾਂ ਨੇ ਲਿਖ ਕੇ ਵੀ ਲਾਇਆ ਹੋਇਆ ਕਿ ਆਏ ਗਏ ਨੂੰ ਦੇਗ ਪੱਕੀ ਤੇ ਸਿਰ ਚੜੇ ਨੂੰ ਤੇਗ ਪੱਕੀ। ਅਜਿਹੀਆਂ ਗੱਲਾਂ ਉਹਨਾਂ ਨੇ ਉੱਥੇ ਕਰੀਆਂ ਨੇ ਸਾਡੇ ਨਾਲ। ਜਦੋਂ ਅਸੀਂ ਆਫ ਦੀ ਕੈਮਰਾ ਉੱਥੇ ਉਹਨਾਂ ਨਾਲ ਗੱਲਾਂ ਬਾਤਾਂ ਕਰ ਰਹੇ ਸੀ ਤਾਂ ਇਹ ਗੱਲਾਂ ਕਰੀਆਂ ਨੇ। ਉਹ ਕਹਿੰਦੇ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਇੱਥੇ ਚਾਹ ਵੀ ਛਕਾ ਰਹੇ ਆ, ਪਾਣੀ ਵੀ ਛਕਾ ਰਹੇ ਆ ਤੇ ਰੋਟੀ ਵੀ ਛਕਾ ਰਹੇ ਆ ਤੇ ਪੈਣ ਨੂੰ ਅਸੀਂ ਗੱਦੇ ਵੀ ਦੇ ਰਹੇ ਆ। ਪਰ ਦੂਜੇ ਦਿਨ ਸਾਡੇ ਤੇ ਪੁਲਿਸ ਪ੍ਰਸ਼ਾਸਨ ਜਿਹੜਾ ਉਹੀ ਲਾਠੀਆਂ ਤੇ ਡਾਂਗਾਂ ਲੈ ਕੇ ਸਾਡੇ ਦਾਲੇ ਹੋ ਜਾਂਦਾ ਤੇ ਸਾਨੂੰ ਕਹਿੰਦਾ ਵੀ ਇੱਥੋਂ ਉੱਠੋ। ਇਹਨਾਂ ਦੀ ਫਿਰ ਉਹ ਗੱਲ ਹੋ ਗਈ ਕਿ ਜਿਵੇਂ ਇੱਕ ਕਹਿੰਦੇ ਹੁੰਦੇ ਨੇ ਕਿ ਵੀ ਖਾ ਕੇ ਨੂਣ ਨਹੀਂ ਹਰਾਮ ਕਰੀਦਾ, ਪਰ ਇਹ ਤਾਂ ਇੱਥੇ ਹੁਣ ਨੂਣ ਹਰਾਮ ਕਰਨ ਤੇ ਤੁਰੇ ਹੋਏ ਨੇ ਕਿ ਉੱਥੋਂ ਹੀ ਖਾਂਦੇ ਨੇ ਤੇ ਉਹਨਾਂ ਦੇ ਉੱਪਰ ਹੀ ਲਾਠੀਆਂ ਭਰਾਉਂਦੇ ਨੇ। ਜੀ ਬਹੁਤ ਬਹੁਤ ਸ਼ੁਕਰੀਆ ਹਰਜਿੰਦਰ ਜੀ, ਮਿਲਦੇ ਆ ਜੀ ਕੱਲ ਨੂੰ। ਧੰਨਵਾਦ ਤੁਹਾਡਾ ਜੀ, ਬਹੁਤ ਬਹੁਤ ਸ਼ੁਕਰੀਆ ਜੀ, ਮਿਹਰਬਾਨੀ। ਦਰਸ਼ਕੋ ਸਮਾਂ ਹੋ ਚੱਲਿਆ ਤੁਹਾਡੇ ਤੋਂ ਵੀ ਇਜਾਜ਼ਤ ਲੈਣ ਦਾ। ਨਵੀਆਂ ਤੇ ਤਾਜ਼ਾ ਖਬਰਾਂ ਲਈ ਦੇਖਦੇ ਰਹੋ ਇੰਡਸ ਟੀਵੀ ਆਸਟ੍ਰੇਲੀਆ। ਧੰਨਵਾਦ। ਜੀਰਾ ਫੈਕਟਰੀ ਦਾ ਮਸਲਾ ਤੇ ਇੱਕ ਅਜਿਹਾ ਮਸਲਾ ਜਿਹੜਾ ਕਿ ਬੜਾ ਤੂਲ ਫੜਦਾ ਜਾ ਰਿਹਾ। ਚਰਨਜੀਤ ਚੰਨੀ, ਤੁਸੀਂ ਇਹ ਦੇਖੋ ਨਾ ਕਿ 111 ਦਿਨਾਂ ਦੇ ਵਿੱਚ ਪੰਜਾਬ ਦੇ ਹਾਲਾਤ ਕਿੱਥੇ ਤੋਂ ਕਿੱਥੇ ਆ ਗਏ ਸੀਗੇ। ਜਦੋਂ 4.5 ਸਾਲ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਰਹਿੰਦੀ ਹੈ ਤਾਂ ਉਸ ਤੋਂ ਬਾਅਦ 111 ਦਿਨਾਂ ਦੇ ਲਈ ਸੀਐਮ ਚਰਨਜੀਤ ਸਿੰਘ ਚੰਨੀ ਨੂੰ ਬਣਾ ਦਿੱਤਾ ਜਾਂਦਾ। ਤਾਂ ਫਿਰ ਜਦੋਂ ਇਲੈਕਸ਼ਨ ਸਾਰਾ ਕੁਝ ਖਤਮ ਹੋ ਜਾਂਦਾ, ਸਹੁੰ ਚੁੱਕ ਸਮਾਗਮ ਹੋ ਜਾਂਦਾ, ਤਾਂ ਫਿਰ ਚੰਨੀ ਸਾਹਿਬ ਜਿਹੜੇ ਹੁੰਦੇ ਨੇ ਉਹ ਇੱਕਦਮ ਅਲੋਪ ਹੋ ਜਾਂਦੇ ਨੇ। ਜਦੋਂ ਹੁਣ ਇੱਕਦਮ ਧਮਾਕੇਦਾਰ ਐਂਟਰੀ ਹੁੰਦੀ ਹੈ ਤਾਂ ਪਹਿਲਾਂ ਉਹ ਆਉਂਦੇ ਨੇ ਦਿੱਲੀ, ਪ੍ਰਿੰਕਾ ਗਾਂਧੀ ਨੂੰ ਮਿਲਦੇ ਨੇ। ਪ੍ਰਿੰਕਾ ਗਾਂਧੀ ਤੋਂ ਬਾਅਦ ਉਹ ਸਿੱਧਾ ਪੰਜਾਬ ਦੇ ਵਿੱਚ ਐਂਟਰੀ ਕਰਦੇ ਨੇ ਮੂਸੇ ਪਿੰਡ ਦੇ ਵਿੱਚ। ਚੰਨੀ ਸਾਹਿਬ ਵੱਲੋਂ ਬਿਆਨ ਦਿੱਤਾ ਜਾ ਰਿਹਾ ਹੈ ਕਿ ਇਹ ਆਮ ਆਦਮੀ ਪਾਰਟੀ ਵੱਲੋਂ ਉਹਨਾਂ ਤੇ ਪਰਚੇ ਦਰਜ ਕਰਵਾਏ ਗਏ ਸਨ, ਜਿਹੜੇ ਕਿ ਸਿੱਧੂ ਮੂਸੇਵਾਲ ਨੂੰ ਲੈ ਕੇ ਵੀ ਉਹਨਾਂ ਨੇ ਗੱਲ ਕਹੀ ਹੈ ਕਿ ਉਹਨਾਂ ਦੇ ਉੱਤੇ ਵੀ ਆਮ ਆਦਮੀ ਪਾਰਟੀ ਵੱਲੋਂ ਪਰਚਾ ਦਰਜ ਕੀਤਾ ਗਿਆ ਸੀ ਕਾਂਗਰਸ ਸਰਕਾਰ ਦੇ ਹੁੰਦਿਆਂ। ਸਿੱਧੂ ਮੂਸੇਵਾਲੇ ਦੇ ਘਰ ਆਉਣ ਤੋਂ ਰੋਕਿਆ ਗਿਆ। ਤਾਂ ਉਹੀ ਗੱਲ ਫੇਰ ਕਿ ਜਿਵੇਂ ਆਪਾਂ ਪਹਿਲਾਂ ਵੀ ਕਰ ਚੁੱਕੇ ਹਾਂ ਕਿ ਚੰਨੀ ਸਾਹਿਬ ਨੂੰ ਜਿਹੜਾ ਕਿ ਮੈਸੇਜ ਆਉਣੇ ਸ਼ੁਰੂ ਹੋ ਗਏ ਨੇ। ਪਰ ਇੱਥੇ ਤੁਸੀਂ ਇਹ ਦੇਖੋ ਕਿ ਜਾਂ ਤਾਂ ਚੰਨੀ ਸਾਹਿਬ ਸਿਆਸਤ ਕਰ ਰਹੇ ਨੇ ਕਿ ਇੱਕਦਮ ਗਾਇਬ ਹੋ ਜਾਣਾ, ਫਿਰ ਚੰਨੀ ਸਾਹਿਬ 에ਅਰਪੋਰਟ ਤੇ ਆਉਂਦੇ ਨੇ, ਪ੍ਰਿੰਕਾ ਗਾਂਧੀ ਜੀ ਨੂੰ ਮਿਲਦੇ ਨੇ, ਭਾਰਤ ਜੋੜੋ ਯਾਤਰਾ ਦੇ ਵਿੱਚ ਜਾਂਦੇ ਨੇ। 17 ਦਸੰਬਰ ਤੱਕ ਜਦੋਂ ਕਿਸਾਨ ਧਰਨੇ ਤੇ ਬੈਠਦੇ ਨੇ ਤਾਂ ਬੜਾ ਸ਼ਾਂਤਮਈ ਧਰਨਾ ਹੁੰਦਾ ਜੀ। ਤਾਂ ਇੱਥੇ ਸਵਾਲ ਇਹ ਖੜਾ ਹੁੰਦਾ ਸਰਕਾਰਾਂ ਦੇ ਉੱਪਰ ਤੇ ਪ੍ਰਸ਼ਾਸਨ ਦੇ ਉੱਪਰ ਕਿ ਤੁਸੀਂ ਅਦਾਲਤ ਦੇ ਜਿਹੜੇ ਪਹਿਲਾਂ ਵਾਲੇ ਫੈਸਲੇ ਨੇ ਉਹਨਾਂ ਦੇ ਉੱਪਰ ਗੌਰ ਕਰੀ ਆ। ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ। ਮੈਂ ਹਾਂ ਹਰਜਿੰਦ ਕੌਰ ਮੰਗੜ ਤੇ ਤੁਸੀਂ ਦੇਖ ਰਹੇ ਹੋ ਇੰਡਸ ਟੀਵੀ। ਸਵਾਗਤ ਹੈ ਜੀ ਸਾਰਿਆਂ ਦਾ। ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਜੀ, ਕਰਾਂਗੇ ਪੰਜਾਬ ਦੀ ਸਮੀਖਿਆ ਤੇ ਪੰਜਾਬ ਦੀ ਸਮੀਖਿਆ ਕਰਨ ਲਈ ਮੇਰੇ ਸਹਿਯੋਗੀ ਹਰਜਿੰਦਰ ਢਿੱਲੋਂ ਜੋ ਕਿ ਪੰਜਾਬ ਸਟੂਡੀਓ ਦੇ ਵਿੱਚ ਮੌਜੂਦ ਨੇ, ਜੁੜ ਚੁੱਕੇ ਨੇ ਜੀ ਸਾਡੇ ਨਾਲ। ਹਰਜਿੰਦਰ ਜੀ ਸਤਿ ਸ਼੍ਰੀ ਅਕਾਲ ਜੀ। ਜੀ ਬਹੁਤ ਬਹੁਤ ਸ਼ੁਕਰੀਆ ਜੀ, ਮਿਹਰਬਾਨੀ। ਸਾਰੇ ਪਿਆਰ ਭਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੀ। ਹਰਜਿੰਦਰ ਜੀ, ਪੰਜਾਬ ਦੇ ਮਸਲੇ ਜਿਹੜੇ ਕਿ ਆਪਾਂ ਹਮੇਸ਼ਾ ਹੀ ਵਿਚਾਰਦੇ ਆ, ਉਹਨਾਂ ਦੇ ਉੱਤੇ ਚਰਚਾਵਾਂ ਕਰਦੇ ਆ। ਜੀਰਾ ਫੈਕਟਰੀ ਦਾ ਮਸਲਾ ਤੇ ਇੱਕ ਅਜਿਹਾ ਮਸਲਾ ਜਿਹੜਾ ਕਿ ਬੜਾ ਤੂਲ ਫੜਦਾ ਜਾ ਰਿਹਾ। ਚਰਨਜੀਤ ਚੰਨੀ ਜਿਹੜੇ ਕਿ 111 ਦਿਨਾਂ ਲਈ ਸੀਐਮ ਬਣਾ ਦਿੱਤੇ ਗਏ ਜੀ। ਉਸ ਤੋਂ ਬਾਅਦ ਵਿਧਾਨ ਸਭਾ ਚੋਣਾਂ ਆਈਆਂ, ਵੱਧ ਚੜ ਕੇ ਉਹਨਾਂ ਦੇ ਚੋਣ ਪ੍ਰਚਾਰ ਕੀਤਾ ਤੇ ਇੱਕਦਮ ਹੀ ਡਿਸਅਪੀਅਰ ਹੋ ਗਏ। ਉਸ ਤੋਂ ਬਾਅਦ ਚੋਣਾਂ ਤੋਂ ਬਾਅਦ ਵਾਪਸ ਆਉਂਦੇ ਨੇ, ਪ੍ਰਿੰਕਾ ਗਾਂਧੀ ਨੂੰ ਮਿਲਦੇ ਨੇ, ਸਿੱਧਾ ਸਿੱਧੂ ਮੂਸੇਵਾਲਾ ਜੀ ਦੇ ਪਿੰਡ ਜਾਂਦੇ ਨੇ ਜਿੱਥੇ ਉਹਨਾਂ ਦੇ ਮਾਤਾ ਪਿਤਾ ਨੂੰ ਮਿਲਦੇ ਨੇ ਤੇ ਇੱਕ ਰਾਤ ਦੀ ਉੱਥੇ ਸਟੇ ਵੀ ਕਰਦੇ ਨੇ। ਦੂਜੇ ਦਿਨ ਪੁਲਿਸ ਆਉਂਦੀ ਹੈ ਜੀ, ਉਹਨਾਂ ਨੂੰ ਸੰਮਨ ਜਾਰੀ ਕਰਦੀ ਹੈ ਤੇ 12 ਜਨਵਰੀ ਨੂੰ ਉਹਨਾਂ ਨੂੰ ਪੇਸ਼ ਹੋਣ ਲਈ ਕਿਹਾ ਜਾਂਦਾ ਹੈ। ਕਾਫੀ ਗੱਲਾਂ ਜਿਹੜੀਆਂ ਮੀਡੀਆ ਨੂੰ ਕਹਿ ਰਹੇ ਨੇ ਚਰਨਜੀਤ ਚੰਨੀ ਜੀ ਕਿ ਮੇਰੇ ਉੱਤੇ ਪਰਚਾ ਨਜਾਇਜ਼ ਕੀਤਾ ਗਿਆ ਹੈ, ਆਮ ਆਦਮੀ ਪਾਰਟੀ ਨੇ ਪਰਚਾ ਕੀਤਾ ਸੀ। ਸੋ ਕੀ ਕਹਿਣਾ ਤੁਹਾਡਾ, ਕਿਹੋ ਜਿਹੇ ਹਾਲਾਤ ਨੇ, ਕੀ ਪੱਖ ਹੈ ਚਰਨਜੀਤ ਚੰਨੀ ਦਾ ਤੇ ਕੀ ਸੱਚਾਈ ਹੈ ਇਸ ਦੇ ਵਿੱਚ?
ਜੀ ਕਾਫੀ ਜ਼ਿਆਦਾ ਵਿਸ਼ਾ ਬਣਿਆ ਸੀਐਮ ਚਰਨਜੀਤ ਸਿੰਘ ਚੰਨੀ 111 ਦਿਨਾਂ ਦੀ ਜਿਹੜੀ ਸਰਕਾਰ ਚਲਾ ਕੇ ਗਏ ਸੀ ਚਰਨਜੀਤ ਸਿੰਘ ਚੰਨੀ, ਤਾਂ ਉਸ ਦਿਨਾਂ ਦੇ ਵਿੱਚ ਵੀ ਕਾਫੀ ਜਿਹੜਾ ਕਿ ਚਰਚਾ ਦਾ ਵਿਸ਼ਾ ਬਣੇ ਸੀ। ਜਿੱਦਾਂ ਕਿ ਜਿੱਥੇ ਵੀ ਜਾਂਦੇ ਸੀ ਚਰਨਜੀਤ ਸਿੰਘ ਚੰਨੀ ਰਾਤ ਨੂੰ 2-2 ਵਜੇ ਤੱਕ ਐਕਟਿਵ ਰਹਿੰਦੇ ਸੀ, ਤੇ ਰਾਤ ਨੂੰ 2-2 ਵਜੇ ਤੱਕ ਤੁਸੀਂ ਇਹ ਦੇਖੋ ਨਾ ਕਿ 111 ਦਿਨਾਂ ਦੇ ਵਿੱਚ ਪੰਜਾਬ ਦੇ ਹਾਲਾਤ ਕਿੱਥੇ ਤੋਂ ਕਿੱਥੇ ਆ ਗਏ ਸੀਗੇ ਜੀ। ਜਦੋਂ ਚਰਨਜੀਤ ਸਿੰਘ ਚੰਨੀ ਪੰਜਾਬ ਦੇ ਮੁੱਖ ਮੰਤਰੀ ਬਣਾਏ ਗਏ ਨੇ, ਤਾਂ ਇਸ ਤੋਂ ਪਹਿਲਾਂ ਜਿਹੜਾ ਕਿ ਵਿਵਾਦਾਂ ਦੇ ਵਿੱਚ ਰਹੀ ਕਾਂਗਰਸ, ਕੈਪਟਨ ਅਮਰਿੰਦਰ ਸਿੰਘ ਨੂੰ ਲੈ ਕੇ ਕਾਂਗਰਸ ਵਿਵਾਦਾਂ ਦੇ ਵਿੱਚ ਰਹੀ। ਕਾਂਗਰਸ ਦਾ ਹਮੇਸ਼ਾ ਹੀ ਜਿਹੜਾ ਕਿ ਇਹ ਵਿਵਾਦਾਂ ਦੇ ਵਿੱਚ ਰਹਿਣਾ ਬਣਿਆ ਰਿਹਾ ਹੈਗਾ, ਜਿਵੇਂ ਕਿ ਕੈਪਟਨ ਵਰਸਸ ਬਾਜਵਾ ਰਹਿੰਦੇ ਨੇ, ਕਿਸੇ ਟਾਈਮ ਕੈਪਟਨ ਵਰਸਸ ਭੱਠਲ ਰਹਿੰਦੇ ਨੇ। ਤਾਂ ਫਿਰ ਉਸ ਤੋਂ ਬਾਅਦ ਜਦੋਂ 4.5 ਸਾਲ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਰਹਿੰਦੀ ਹੈ, ਤਾਂ ਉਸ ਤੋਂ ਬਾਅਦ 111 ਦਿਨਾਂ ਦੇ ਲਈ ਸੀਐਮ ਚਰਨਜੀਤ ਸਿੰਘ ਚੰਨੀ ਨੂੰ ਬਣਾ ਦਿੱਤਾ ਜਾਂਦਾ। ਤਾਂ ਚੰਨੀ ਸਾਹਿਬ ਦੇ ਵੱਲੋਂ ਕਾਫੀ ਜਿਹੜੀਆਂ ਕਿ ਐਕਟੀਵਿਟੀਜ਼ ਕਰੀਆਂ ਜਾਂਦੀਆਂ ਨੇ, ਜਿਵੇਂ ਕਿ ਹਰ ਇੱਕ ਜਗ੍ਹਾ ਤੇ ਪਹੁੰਚ ਜਾਣਾ, ਹਰ ਇੱਕ ਕੰਮ ਨੂੰ ਇੱਕ ਤਾਂ ਉਹ ਬਣ ਗਿਆ ਸੀ, ਮੀਮਸ ਬਣ ਗਏ ਸੀਗੇ ਚੰਨੀ ਦੇ, ਜਿਵੇਂ ਕਿ ਕਿਆ ਯਾਰ ਆਹ ਕੰਮ ਮੈਂ ਵੀ ਕਰ ਲੈਣਾ, ਆਹ ਕੰਮ ਮੈਂ ਵੀ ਕਰ ਲੈਣਾ ਨਾ, ਇਦਾਂ ਦੀਆਂ ਜਿਹੜੀਆਂ ਕਿ ਮਜ਼ਾਕੀਆ ਤੌਰ ਤੇ ਲੈਣਾ ਸ਼ੁਰੂ ਕਰਤਾ ਸੀ ਸੀਐਮ ਚੰਨੀ ਨੇ। ਜੀ। ਤਾਂ ਉਸ ਤੋਂ ਬਾਅਦ ਜਦੋਂ ਇਲੈਕਸ਼ਨ ਆਉਂਦੇ ਨੇ, ਤਾਂ ਇਲੈਕਸ਼ਨਾਂ ਦੇ ਵਿੱਚ ਫਿਰ ਇਹ ਕਾਂਗਰਸ ਦੇ ਵਿੱਚ ਇੱਕ ਤਣਾਅ ਬਣਿਆ ਰਹਿੰਦਾ ਕਿ ਕੌਣ ਹੋਊਗਾ ਜਿਹੜਾ ਕਿ ਕਾਂਗਰਸ ਦੇ ਵਿੱਚੋਂ ਮੁੱਖ ਮੰਤਰੀ ਦਾ ਚਿਹਰਾ ਹੋਊਗਾ। ਤਾਂ ਫਿਰ ਨਵਜੋਤ ਸਿੰਘ ਸਿੱਧੂ ਵੀ ਨਿਸ਼ਾਨੇ ਤੇ ਰਹਿੰਦੇ ਨੇ, ਹੋ ਸਕਦਾ ਵੀ ਨਵਜੋਤ ਸਿੰਘ ਸਿੱਧੂ ਮੁੱਖ ਮੰਤਰੀ ਦਾ ਚਿਹਰਾ ਹੋ ਸਕਣ, ਹੋ ਸਕਦਾ ਵੀ ਸੁਖਜਿੰਦਰ ਸਿੰਘ ਰੰਧਾਵਾ ਬਣ ਜਾਣ, ਹੋ ਸਕਦਾ ਵੀ ਰਾਜਾ ਵੜਿੰਗ ਵਾਲੀ ਸਾਈਡ ਨੂੰ ਵੀ ਥੋੜੀ ਜਿਹੀ ਜਿਹੜੀ ਕਿ ਹਵਾ ਚੱਲਦੀ ਆ, ਫਿਰ ਬਾਜਵੇ ਵੱਲ ਨੂੰ ਵੀ ਚੱਲਦੀ ਆ, ਹਨਾ, ਪ੍ਰਤਾਪ ਸਿੰਘ ਬਾਜਵੇ ਵੱਲ ਨੂੰ। ਤਾਂ ਫਿਰ ਉਸ ਤੋਂ ਬਾਅਦ ਲਗਾਤਾਰ ਜਿਹੜਾ ਕਿ ਵਿਵਾਦਾਂ ਦੇ ਵਿੱਚ ਰਹਿਣਾ ਕਾਂਗਰਸ ਦਾ ਇਹ ਬਣਿਆ ਰਿਹਾ ਹੈਗਾ, ਤੇ ਚੰਨੀ ਸਾਹਿਬ ਨੂੰ ਸੀਐਮ ਦਾ ਚਿਹਰਾ ਐਲਾਨ ਦਿੰਦੇ ਨੇ। ਚੰਨੀ ਸਾਹਿਬ 2 ਜਗ੍ਹਾ ਤੋਂ ਜਿਹੜੀ ਕਿ ਇਲੈਕਸ਼ਨਾਂ ਦੇ ਲਈ ਟਿਕਟ ਲੈਂਦੇ ਨੇ, ਇੱਕ ਭਦੌੜ ਹਲਕੇ ਤੋਂ ਤੇ ਇੱਕ ਚਮਕੌਰ ਸਾਹਿਬ ਹਲਕੇ ਤੋਂ। ਚਮਕੌਰ ਸਾਹਿਬ ਹਲਕੇ ਤੋਂ ਆਮ ਆਦਮੀ ਪਾਰਟੀ ਦੀ ਜਿੱਤ ਹੁੰਦੀ ਆ, ਡਾਕਟਰ ਚਰਨਜੀਤ ਸਿੰਘ ਜਿੱਤਦੇ ਨੇ ਉੱਥੋਂ, ਤੇ ਫਿਰ ਭਦੌੜ ਹਲਕੇ ਤੋਂ ਵੀ ਆਮ ਆਦਮੀ ਪਾਰਟੀ ਦੀ ਜਿੱਤ ਹੁੰਦੀ ਆ, ਲਾਭ ਸਿੰਘ ਉਗੋ ਕੇ ਜਿੱਤਦੇ ਨੇ ਇੱਥੋਂ ਜੀ। ਤਾਂ ਫਿਰ ਜਦੋਂ ਇਲੈਕਸ਼ਨ ਸਾਰਾ ਕੁਝ ਖਤਮ ਹੋ ਜਾਂਦਾ, ਸਹੁੰ ਚੁੱਕ ਸਮਾਗਮ ਹੋ ਜਾਂਦਾ, ਤਾਂ ਫਿਰ ਚੰਨੀ ਸਾਹਿਬ ਜਿਹੜੇ ਹੁੰਦੇ ਨੇ ਉਹ ਇੱਕਦਮ ਅਲੋਪ ਹੋ ਜਾਂਦੇ ਨੇ, ਜਿਵੇਂ ਕਿ ਮੀਡੀਆ ਦੇ ਵਿੱਚੋਂ ਵੀ ਅਲੋਪ ਹੋ ਜਾਂਦੇ ਨੇ ਤੇ ਆਪਣੇ ਸੋਸ਼ਲ ਅਕਾਊਂਟ ਤੋਂ ਵੀ ਅਲੋਪ ਹੋ ਜਾਂਦੇ ਨੇ। ਜਦੋਂ ਹੁਣ ਇੱਕਦਮ ਧਮਾਕੇਦਾਰ ਐਂਟਰੀ ਹੁੰਦੀ ਹੈ, ਤਾਂ ਪਹਿਲਾਂ ਉਹ ਆਉਂਦੇ ਨੇ ਦਿੱਲੀ, ਪ੍ਰਿੰਕਾ ਗਾਂਧੀ ਨੂੰ ਮਿਲਦੇ ਨੇ। ਪ੍ਰਿੰਕਾ ਗਾਂਧੀ ਤੋਂ ਬਾਅਦ ਉਹ ਸਿੱਧਾ ਪੰਜਾਬ ਦੇ ਵਿੱਚ ਐਂਟਰੀ ਕਰਦੇ ਨੇ, ਮੂਸੇ ਪਿੰਡ ਦੇ ਵਿੱਚ ਸਿੱਧੂ ਮੂਸੇਵਾਲੇ ਦੇ ਪਿਤਾ ਨੂੰ ਮਿਲਦੇ ਨੇ ਜਾ ਕੇ। ਤਾਂ ਉੱਥੇ ਉਹ ਮੀਡੀਆ ਨਾਲ ਥੋੜੀ ਬਹੁਤੀ ਗੱਲਬਾਤ ਕਰਦੇ ਨੇ, ਕਹਿੰਦੇ ਨੇ ਕਿ ਮੈਨੂੰ ਮਾਨਸਾ ਪੁਲਿਸ ਰੋਕ ਰਹੀ ਸੀ ਮੂਸੇ ਆਉਣ ਤੋਂ, ਮੈਨੂੰ ਕਹਿ ਰਹੇ ਸੀ ਕਿ ਤੁਹਾਡੀ ਗ੍ਰਿਫਤਾਰੀ ਹੋ ਜਾਣੀ ਆ, ਤੁਹਾਨੂੰ ਅਸੀਂ ਸੰਮਨ ਜਾਰੀ ਕਰ ਦੇਣੇ ਆ ਤੇ ਤੁਹਾਨੂੰ ਅਸੀਂ ਫੜ ਲੈਣਾ ਗਾ। ਅਜਿਹੀਆਂ ਗੱਲਾਂ ਜਿਹੜੀਆਂ ਕਿ ਕਾਫੀ ਉੱਭਰ ਕੇ ਸਾਹਮਣੇ ਆਉਂਦੀਆਂ ਨੇ। ਤਾਂ ਫਿਰ ਉਸ ਤੋਂ ਬਾਅਦ ਮੂਸੇਵਾਲੇ ਦੇ ਘਰ ਤੋਂ ਫਿਰ ਉਹ ਰਾਤ ਰੁਕਦੇ ਨੇ। ਰਾਤ ਰੁਕਣ ਤੋਂ ਬਾਅਦ ਚਮਕੌਰ ਸਾਹਿਬ ਨੂੰ ਨੰਗੇ ਪੈਰੀਂ ਆਪਣੇ ਘਰ ਤੋਂ ਚਾਲੇ ਪਾ ਦਿੰਦੇ ਨੇ। ਕਹਿੰਦੇ ਨੇ ਕਿ ਕਤਲਗੜ੍ਹ ਦੇ ਨਾਲ ਜਿਹੜਾ ਕਿ ਗੁਰਦੁਆਰਾ ਸਾਹਿਬ ਕਤਲਗੜ੍ਹ ਸਾਹਿਬ ਆ, ਉਸ ਦੇ ਨਾਲ ਉਹਨਾਂ ਦਾ ਕਾਫੀ ਜਿਹੜਾ ਕਿ ਲਗਾਓ ਆ, ਉੱਥੇ ਉਹ ਆਏ ਵਾਰ ਹੀ ਜਾਂਦੇ ਨੇ। ਤਾਂ ਕੱਲ ਉਹ ਪੈਦਲ ਯਾਤਰਾ ਕਰਦੇ ਨੇ ਕਤਲਗੜ੍ਹ ਸਾਹਿਬ, ਮਰਿੰਡੇ ਤੋਂ ਲੈ ਕੇ ਕਤਲਗੜ੍ਹ ਸਾਹਿਬ ਤੱਕ, ਚਮਕੌਰ ਸਾਹਿਬ ਤੱਕ। ਤਾਂ ਹੁਣ ਜਿਹੜਾ ਕਿ ਚੰਨੀ ਸਾਹਿਬ ਦਾ ਜਿਹੜਾ ਸਾਹਮਣੇ ਆ ਰਿਹਾ ਗਾ, ਜੋ ਵੀ ਨਿਕਲ ਕੇ, ਜਿਵੇਂ ਕਿ ਹੁਣ ਪਿਛਲੇ ਦਿਨਾਂ ਦੇ ਵਿੱਚ ਕਾਫੀ ਵੱਡੇ ਲੀਡਰ ਨੇ ਜਿਹੜੇ ਆਮ ਆਦਮੀ ਪਾਰਟੀ ਦੇ ਨਿਸ਼ਾਨੇ ਤੇ ਰਹੇ ਨੇ, ਬੇਸ਼ੱਕ ਉਹ ਭਾਰਤ ਭੂਸ਼ਣ ਆਸ਼ੂ ਹੋਵੇ, ਬੇਸ਼ੱਕ ਉਹ ਉਸ ਤੋਂ ਬਾਅਦ ਜਿਹੜੇ ਕਿ ਹੋਰ ਲੀਡਰ ਹੋਣ, ਹਨਾ, ਤਾਂ ਉਹ ਕਾਂਗਰਸ ਦੇ ਲੀਡਰ ਜ਼ਿਆਦਾਤਰ ਨਿਸ਼ਾਨੇ ਤੇ ਰਹੇ ਨੇ। ਤਾਂ ਜੇਕਰ ਅਸੀਂ ਹੁਣ ਗੱਲ ਕਰੀਏ ਇਸ ਦੇ ਵਿੱਚ ਗੱਲ ਇਹ ਕਰਨੀ ਬਣਦੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਆਖਰ ਚੰਨੀ ਸਾਹਿਬ ਕਿੰਨਾ ਕੁ ਕਿਸੇ ਦੇ ਨਿਸ਼ਾਨੇ ਤੇ ਰਹਿੰਦੇ ਨੇ ਤੇ ਕਿੰਨੀ ਕੁ ਜਿਹੜੀ ਕਿ ਗੱਲਬਾਤ ਆ ਉਹ ਮੀਡੀਆ ਦੇ ਰੂਬਰੂ ਹੋ ਕੇ ਕਰਦੇ ਨੇ ਜੀ। ਜੀ ਬਿਲਕੁਲ। ਹੁਣ ਜਿਹੜਾ ਚੰਨੀ ਸਾਹਿਬ ਵੱਲੋਂ ਬਿਆਨ ਦਿੱਤਾ ਜਾ ਰਿਹਾ ਹੈ ਕਿ ਇਹ ਆਮ ਆਦਮੀ ਪਾਰਟੀ ਵੱਲੋਂ ਉਹਨਾਂ ਤੇ ਪਰਚੇ ਦਰਜ ਕਰਵਾਏ ਗਏ ਸਨ, ਜਿਹੜੇ ਕਿ ਸਿੱਧੂ ਮੂਸੇਵਾਲ ਨੂੰ ਲੈ ਕੇ ਵੀ ਉਹਨਾਂ ਨੇ ਗੱਲ ਕਹੀ ਹੈ ਕਿ ਉਹਨਾਂ ਦੇ ਉੱਤੇ ਵੀ ਆਮ ਆਦਮੀ ਪਾਰਟੀ ਵੱਲੋਂ ਪਰਚਾ ਦਰਜ ਕੀਤਾ ਗਿਆ ਸੀ ਕਾਂਗਰਸ ਸਰਕਾਰ ਦੇ ਹੁੰਦਿਆਂ। ਸੋ ਇਹ ਗੱਲ ਹੈ ਕਿ ਉਹਨਾਂ ਨੇ ਇਹ ਕਿਹਾ ਕਿ 12 ਤਰੀਕ ਨੂੰ ਜਿਹੜੀ ਹੈਗੀ ਆ ਪੇਸ਼ੀ ਆ, ਕਿ ਉਹਨਾਂ ਨੂੰ ਪੁਲਿਸ ਵੱਲੋਂ ਨਾਜਾਇਜ਼ ਤੰਗ ਕੀਤਾ ਜਾ ਰਿਹਾ। ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਸਿੱਧੂ ਮੂਸੇਵਾਲ ਦੇ ਘਰ ਆਉਣ ਤੋਂ ਵੀ ਰੋਕਿਆ ਗਿਆ। ਸੋ ਕੀ ਸੱਚਾਈ ਹੈ ਇਹਨਾਂ ਦੇ ਗੱਲਾਂ ਵਿੱਚ? ਸਿੱਧੂ ਮੂਸੇਵਾਲੇ ਦੇ ਘਰ ਆਉਣ ਤੋਂ ਰੋਕਿਆ ਗਿਆ ਤਾਂ ਉਹੀ ਗੱਲ ਫੇਰ ਕਿ ਜਿਵੇਂ ਆਪਾਂ ਪਹਿਲਾਂ ਵੀ ਕਰ ਚੁੱਕੇ ਹਾਂ ਕਿ ਚੰਨੀ ਸਾਹਿਬ ਨੂੰ ਜਿਹੜਾ ਕਿ ਮੈਸੇਜ ਆਉਣੇ ਸ਼ੁਰੂ ਹੋ ਗਏ ਨੇ। ਪਰ ਇੱਥੇ ਤੁਸੀਂ ਇਹ ਦੇਖੋ ਕਿ ਜਾਂ ਤਾਂ ਚੰਨੀ ਸਾਹਿਬ ਸਿਆਸਤ ਕਰ ਰਹੇ ਨੇ
ਕਿ ਇੱਕਦਮ ਗਾਇਬ ਹੋ ਜਾਣਾ। ਫਿਰ ਚੰਨੀ ਸਾਹਿਬ 에ਅਰਪੋਰਟ ਤੇ ਆਉਂਦੇ ਨੇ, ਪ੍ਰਿੰਕਾ ਗਾਂਧੀ ਜੀ ਨੂੰ ਮਿਲਦੇ ਨੇ, ਭਾਰਤ ਜੋੜੋ ਯਾਤਰਾ ਦੇ ਵਿੱਚ ਜਾਂਦੇ ਨੇ। ਤਾਂ ਉਸ ਤੋਂ ਬਾਅਦ ਚੰਨੀ ਸਾਹਿਬ ਦਾ ਕਿਸੇ ਵੀ ਵੱਡੇ ਲੀਡਰ ਨੇ ਆ ਕੇ ਸਵਾਗਤ ਨਾ ਕਰਨਾ ਕਾਂਗਰਸ ਦਾ, ਇਹ ਵੀ ਇੱਕ ਜਿਹੜੀ ਕਿ ਫੋਟਾ ਸਾਹਮਣੇ ਆਉਂਦੀ ਨਜ਼ਰ ਆ ਰਹੀ ਆ। ਤਾਂ ਫਿਰ ਰਾਜਾ ਵੜਿੰਗ ਦੇ ਵੱਲੋਂ ਕਿ ਉਹਨਾਂ ਦੀਆਂ ਅੱਖਾਂ ਦਾ ਆਪਰੇਸ਼ਨ ਹੋਣਾ, ਉਸ ਤੋਂ ਬਾਅਦ ਉਹ ਆਪਣੀ ਚੋਣ ਸਿਆਸਤ ਸਰਗਰਮੀਆਂ ਫਿਰ ਤੋਂ ਆਰੰਭਣਗੇ। ਅੱਖਾਂ ਦਾ ਆਪਰੇਸ਼ਨ ਹੋਣਾ, ਸ਼ਾਇਦ ਇਹ ਕੱਲ ਵੀ ਮੀਡੀਆ ਦੇ ਵਿੱਚ ਚੱਲ ਰਿਹਾ ਸੀਗਾ ਕਿ ਕਹਿ ਰਹੇ ਸੀ ਕਿ ਅੱਖਾਂ ਦਾ ਆਪਰੇਸ਼ਨ ਕਰਾਉਣ ਦੇ ਲਈ ਗਏ ਸੀ, ਅਸੀਂ ਅੱਖਾਂ ਦਿਖਾਉਣ ਦੇ ਲਈ ਗਏ ਸੀ। ਅਮਰੀਕਾ ਦੇ ਵਿੱਚ ਜੇਕਰ ਕੋਈ ਟੂਰਿਸਟ ਵੀਜ਼ੇ ਤੇ ਜਾਂਦਾ ਤਾਂ ਉਹ 6 ਮਹੀਨਿਆਂ ਤੋਂ ਪਹਿਲਾਂ ਮੁੜਨ ਦੀ ਜਿਹੜੀ ਕਿ ਉਹਨਾਂ ਦੀ ਤਾਂਘ ਹੁੰਦੀ ਹੈ ਕਿ 6 ਮਹੀਨਿਆਂ ਤੋਂ ਪਹਿਲਾਂ ਮੁੜਿਆ ਜਾਵੇ, ਪਰ ਚੰਨੀ ਸਾਹਿਬ ਪੂਰੇ 6 ਮਹੀਨੇ ਲਗਾ ਕੇ ਆਏ ਨੇ। ਤਾਂ ਇੱਥੇ ਵਿਰੋਧੀ ਧਿਰਾਂ ਦੇ ਜਿਹੜੇ ਸਵਾਲ ਨੇ ਉਹ ਇਹ ਵੀ ਖੜੇ ਹੁੰਦੇ ਨੇ ਕਿ ਚੰਨੀ ਸਾਹਿਬ 6 ਮਹੀਨੇ ਉੱਥੇ ਬੈਠੇ ਰਹੇ ਨੇ, ਕਿ 6 ਮਹੀਨਿਆਂ ਦੇ ਵਿੱਚ ਅੱਖਾਂ ਨਹੀਂ ਦਿਖਾਈਆਂ ਗਈਆਂ ਜਾਂ 6 ਮਹੀਨਿਆਂ ਦੇ ਵਿੱਚ ਕੀ ਅੱਖਾਂ ਦੇ ਡਾਕਟਰਾਂ ਨੂੰ ਨਹੀਂ ਮਿਲਿਆ ਗਿਆ। ਤਾਂ ਇਹ ਗੱਲਾਂ ਸਾਹਮਣੇ ਆਉਂਦੀਆਂ ਨੇ। ਪਰ ਇੱਕ ਇਹ ਹੈ ਨਾ ਕਿ ਚੰਨੀ ਸਾਹਿਬ ਇੱਕਦਮ ਐਂਟਰੀ ਕਰਦੇ ਨੇ, ਐਂਟਰੀ ਕਰਨ ਤੋਂ ਬਾਅਦ ਉਹਨਾਂ ਦਾ ਕੋਈ ਸਵਾਗਤ ਨਹੀਂ ਹੁੰਦਾ। ਜਿਵੇਂ ਕਿ ਮੀਡੀਆ ਦੇ ਵਿੱਚ ਪਹਿਲਾਂ ਚਰਚਾਵਾਂ ਬਣੀਆਂ ਹੋਈਆਂ ਸੀ ਜਾਂ ਖੁੰਡਾਂ ਦੇ ਉੱਪਰ ਪਹਿਲਾਂ ਚਰਚਾ ਬਣੀ ਹੋਈ ਸੀ ਕਿ ਜਦੋਂ ਸਾਬਕਾ ਮੁੱਖ ਮੰਤਰੀ CM ਚੰਨੀ ਆਉਣਗੇ ਇੱਥੇ ਪੰਜਾਬ ਦੇ ਵਿੱਚ ਤਾਂ ਉਹਨਾਂ ਦੀ ਧਮਾਕੇਦਾਰ ਐਂਟਰੀ ਹੋਊ, ਉਹਨਾਂ ਦਾ ਸਵਾਗਤ ਹੋਊਗਾ। ਉਹਨਾਂ ਦੇ ਪਾਸੇ ਕਿਤੇ ਨਾ ਕਿਤੇ ਜਾ ਕੇ ਉਹ ਗੱਲ ਨਜ਼ਰ ਨਹੀਂ ਆਈ। ਹੋ ਸਕਦਾ ਨਹੀਂ ਸਾਹਿਬ ਇਹਨਾਂ ਗੱਲਾਂ ਨੂੰ ਲੈ ਕੇ ਸਿਆਸਤ ਦੇ ਵਿੱਚ ਸਰਗਰਮ ਹੋਣਾ ਚਾਹੁੰਦੇ ਹੋਣ। ਜਿਵੇਂ ਕਿ ਸਿੱਧੂ ਮੂਸੇਵਾਲੇ ਦੇ ਘਰ ਜਾ ਕੇ ਉਹਨਾਂ ਨੇ ਕਿਹਾ ਕਿ ਮੈਨੂੰ ਪੁਲਿਸ ਦੇ ਮੈਸੇਜ ਆਏ। ਤੁਸੀਂ ਇਹ ਦੇਖੋ, ਪੁਲਿਸ ਦੇ ਮੈਸੇਜ ਆਏ ਚੰਨੀ ਸਾਹਿਬ ਨੂੰ ਕਿ ਅਸੀਂ ਤੁਹਾਨੂੰ ਗ੍ਰਿਫਤਾਰ ਕਰਾਂਗੇ, ਅਸੀਂ ਤੁਹਾਨੂੰ ਐਂਟਰ ਨਹੀਂ ਹੋਣ ਦਿੰਦੇ। ਕਦੇ ਅੱਜ ਤੱਕ ਜਿੰਨੇ ਵੀ ਕੇਸ ਜਾਂ ਜਿੰਨੇ ਵੀ ਲੀਡਰ ਪੁਲਿਸ ਨੇ ਫੜੇ ਨਹੀਂ ਤਾਂ ਕਿਸੇ ਨੂੰ ਕੋਈ ਮੈਸੇਜ ਕਰਕੇ ਥੋੜਾ ਫੜਿਆ। ਇਸ ਦੇ ਵਿੱਚ ਕਿੰਨੇ ਕੁ ਲੌਜਿਕ ਨੇ, ਕਿੰਨਾ ਕੁ ਚੰਨੀ ਸਾਹਿਬ ਸੱਚ ਬੋਲ ਰਹੇ ਨੇ, ਕਿੰਨਾ ਕੁ ਚੰਨੀ ਸਾਹਿਬ ਜਾਂ ਫਿਰ ਇੱਕਦਮ ਸਿਆਸਤ ਕਰਕੇ ਮੀਡੀਆ ਦੇ ਉੱਪਰ ਛਾ ਰਹੇ ਨੇ ਕਿ ਲੋਕਾਂ ਦੇ ਵਿੱਚ ਉਹਨਾਂ ਦੀ ਫੇਰ ਉਹੀ ਜਗ੍ਹਾ ਬਣ ਜੇ। ਸ਼ਾਇਦ ਕਿਤੇ ਨਾ ਕਿਤੇ ਜਾ ਕੇ ਲੋਕਾਂ ਦੇ ਵਿੱਚ ਉਹ ਜਗ੍ਹਾ ਬਣਦੀ ਦਿਖ ਨਹੀਂ ਰਹੀ। ਇਸੇ ਕਰਕੇ ਜਿਹੜੇ ਕਿ ਅਜਿਹੀਆਂ ਗੱਲਾਂ ਮੀਡੀਆ ਦੇ ਸਾਹਮਣੇ ਰੱਖਣੀਆਂ ਸ਼ੁਰੂ ਕਰ ਦਿੱਤੀਆਂ ਨੇ ਚੰਨੀ ਸਾਹਿਬ ਨੇ। ਤਾਂ ਇਹ ਜਿਹੜੀਆਂ ਗੱਲਾਂ ਨੇ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਹੀ ਪਤਾ ਲੱਗੂਗਾ ਕਿ ਵਾਕਈ ਜਿਹੜੇ ਕਿ ਮੈਸੇਜ ਆਏ ਸੀਗੇ ਚੰਨੀ ਸਾਹਿਬ ਨੂੰ ਜਾਂ ਫਿਰ ਉਹ ਝੂਠ ਬੋਲਦੇ ਸੀ। ਜੀ ਉਹਨਾਂ ਨੇ ਆਪਣੇ ਮੁੱਖ ਮੰਤਰੀ ਦੇ ਕਾਲ ਦੇ ਵਿੱਚ ਵੀ ਲੋਕਾਂ ਦੇ ਨਾਲ ਇੱਕ ਦੂਜੇ ਦੇ ਘਰ ਜਾ ਕੇ ਰਾਤਾਂ ਰਹਿਣਾ ਜਾਂ ਉਹਨਾਂ ਦੇ ਘਰਾਂ ਜਾ ਕੇ ਖਾਣਾ ਖਾਣਾ, ਨਾਲ ਬੈਠ ਕੇ ਮੰਜਿਆਂ ਦੇ ਉੱਤੇ, ਪੀੜੀਆਂ ਦੇ ਉੱਤੇ। ਸੋ ਸੈਂਟਰਸ ਦੇ ਨਾਲ ਖੇਡਣਾ ਚੰਨੀ ਮੁੱਖ ਮੰਤਰੀ ਸਾਹਿਬ ਨੂੰ ਬਖ ਵੀ ਆਉਂਦਾ ਲੱਗਦਾ ਹੈ, ਕਿਉਂਕਿ ਹੁਣ ਵੀ ਉਹ ਅਜਿਹੀਆਂ ਭਾਵਨਾਤਮਕ ਗੱਲਾਂ ਕਰ ਰਹੇ ਨੇ ਕਿ ਲੋਕਾਂ ਦੀ ਜਿਹੜੀ ਖਿੱਚ ਦਾ ਕੇਂਦਰ ਬਣ ਜਾਣ, ਕਿਉਂਕਿ ਪਹਿਲਾਂ ਵੀ ਉਹਨਾਂ ਨੇ ਅਜਿਹੇ ਕਾਰਨਾਮੇ ਕੀਤੇ ਸਨ। ਵੱਧਦੇ ਹਾਂ ਜੀ ਅਗਲੀ ਖਬਰ ਵੱਲ। ਦੂਜਾ ਮਸਲਾ ਜਿਹੜਾ ਹੈਗਾ ਜੀ ਪੰਜਾਬ ਦਾ ਭਖਦਾ ਮਸਲਾ ਜੀਰਾ ਫੈਕਟਰੀ ਦਾ, ਜਿਹਦਾ ਕਿ 17 ਦਸੰਬਰ ਤੱਕ ਜਦੋਂ ਕਿਸਾਨ ਧਰਨੇ ਤੇ ਬੈਠਦੇ ਨੇ ਤਾਂ ਬੜਾ ਸ਼ਾਂਤਮਈ ਧਰਨਾ ਹੁੰਦਾ ਜੀ। ਉੱਥੇ ਕੋਈ ਵੀ ਅਜਿਹਾ ਪੁਲਿਸ ਦਾ ਮਾਮਲਾ ਨਹੀਂ ਲੱਗਦਾ, ਪਰ ਜਿਵੇਂ ਹੀ 17 ਦਸੰਬਰ ਤੋਂ ਬਾਅਦ ਧਰਨਾ ਅੱਗੇ ਵੱਧਦਾ ਹੈ ਤਾਂ ਪੁਲਿਸ ਦੀ ਦਖਲਅੰਦਾਜ਼ੀ ਹੁੰਦੀ ਆ, ਬੈਰੀਕੇਡ ਲੱਗਦੇ ਨੇ, ਧਰਨਾਕਾਰੀਆਂ ਦੇ ਉੱਤੇ ਲਾਠੀ ਚਾਰਜ ਕੀਤਾ ਜਾਂਦਾ ਹੈ, ਝੜਪ ਹੁੰਦੀ ਆਪਸ ਦੇ ਵਿੱਚ। ਉਸ ਤੋਂ ਬਾਅਦ ਇਹ ਅੰਦੋਲਨ ਇੰਨਾ ਵੱਡਾ ਹੋ ਜਾਂਦਾ ਕਿ ਕਿਸਾਨ ਜਥੇਬੰਦੀਆਂ ਹਰ ਰੋਜ਼ ਧਰਨੇ ਵਾਲੀ ਥਾਂ ਦੇ ਉੱਤੇ ਉਹਨਾਂ ਦੇ ਇਕੱਠ ਤੇ ਕਾਫਲਾ ਵੱਧਦਾ ਹੀ ਗਿਆ। ਹੁਣ ਅਦਾਲਤ ਦੇ ਵਿੱਚ ਪੇਸ਼ੀ ਹੈ ਜੀ ਕੱਲ ਨੂੰ। ਹਾਈ ਕੋਰਟ ਦਾ ਜਿਹੜਾ ਹੈਗਾ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਨੇ ਇਸ ਮਾਮਲੇ ਦੇ ਉੱਤੇ ਕਿ ਕੀ ਫੈਸਲਾ ਆ ਸਕਦਾ ਹੈ। ਜੀ ਜੇਕਰ ਅਸੀਂ ਗੱਲ ਕਰੀਏ ਅਦਾਲਤ ਦੇ ਵਿੱਚ ਹਾਈ ਕੋਰਟ ਦੇ ਫੈਸਲੇ ਪਹਿਲਾਂ ਵੀ ਬਹੁਤ ਆਏ ਨੇ, ਤਾਂ ਇੱਥੇ ਸਵਾਲ ਇਹ ਖੜਾ ਹੁੰਦਾ ਸਰਕਾਰਾਂ ਦੇ ਉੱਪਰ ਤੇ ਪ੍ਰਸ਼ਾਸਨ ਦੇ ਉੱਪਰ ਕਿ ਤੁਸੀਂ ਅਦਾਲਤ ਦੇ ਜਿਹੜੇ ਪਹਿਲਾਂ ਵਾਲੇ ਫੈਸਲੇ ਨੇ ਉਹਨਾਂ ਦੇ ਉੱਪਰ ਗੌਰ ਕਰੀ ਆ। ਜਿੰਨੀ ਚੰਗੀ ਤਰ੍ਹਾਂ ਤੁਸੀਂ ਗੌਰ ਜੀਰਾ ਫੈਕਟਰੀ ਦੇ ਉੱਪਰ ਕਰ ਰਹੇ ਹੋ, ਜਿੰਨੀ ਚੰਗੀ ਤਰ੍ਹਾਂ ਤੁਸੀਂ ਗੌਰ ਜੀਰਾ ਦੇ ਵਿੱਚ ਜਿਹੜੀ ਸ਼ਰਾਬ ਦੀ ਫੈਕਟਰੀ ਆ ਇੱਕ, ਜਿਹੜੀ ਕਿ ਪਾਣੀ ਨੂੰ ਗੰਧਲਾ ਕਰ ਰਹੀ ਹੈ, ਜਿਹੜੀ ਕਿ ਹਵਾ ਨੂੰ ਗੰਧਲਾ ਕਰ ਰਹੀ ਹੈ, ਜਿਹੜੀ ਕਿ ਧਰਤੀ ਨੂੰ ਬੰਜਰ ਬਣਾਉਣ ਦੀ ਕਗਾਰ ਤੇ ਹੋਈ ਪਈ ਆ, ਉਸ ਦੇ ਵੱਲ ਕਰ ਰਹੇ ਹੋ। ਤੁਹਾਨੂੰ ਮੈਂ ਦੱਸ ਦੇਵਾਂ ਕਿ ਜਿਹੜਾ ਜੀਰਾ ਫੈਕਟਰੀ ਦਾ ਜਿਹੜਾ ਮਸਲਾ ਗਾ ਉਹ ਬਹੁਤ ਵੱਡਾ ਮਸਲਾ ਗਾ। 3 ਜਿਹੜੀਆਂ ਕਿ FIR ਦਰਜ ਕੀਤੀਆਂ ਨੇ ਪੁਲਿਸ ਨੇ। ਪਹਿਲੀ FIR ਦੇ ਵਿੱਚ 38 ਜਣਿਆਂ ਨੂੰ ਨਾਮਜ਼ਦ ਕਰਿਆ ਸੀ ਬਾਏ ਨੇਮ, ਤਾਂ ਉਸ ਤੋਂ ਬਾਅਦ 34 ਜਣਿਆਂ ਨੂੰ ਫੇਰ ਨਾਮਜ਼ਦ ਕਰਿਆ ਜਾਂਦਾ ਦੂਜੀ FIR ਦੇ ਵਿੱਚ, ਉਹ ਵੀ ਬਾਏ ਨੇਮ ਕਰੇ ਜਾਂਦੇ ਨੇ। ਤੇ ਤੀਜੀ FIR ਦੇ ਵਿੱਚ 15 ਲੋਕਾਂ ਨੂੰ ਜਿਹੜਾ ਕਿ ਨਾਮ ਲਿਖ ਕੇ ਜਿਹੜਾ ਕਿ ਦਰਜ ਕਰਾਇਆ ਜਾਂਦਾ ਕਿ ਆਹ 87 ਬੰਦੇ ਨੇ ਭਾਈ, ਇਹਨਾਂ ਨੇ ਫੈਕਟਰੀ ਦੇ ਮੂਹਰੇ ਰੌਲਾ ਪਾਇਆ ਤੇ ਇਹਨਾਂ ਨੇ ਪੁਲਿਸ ਵਾਲਿਆਂ ਦੇ ਨਾਲ ਤਣਾਅਪੂਰਨ ਸਥਿਤੀ ਬਣਾਈ ਆ। ਪਰ ਇੱਥੇ ਸਵਾਲ ਇਹ ਖੜਾ ਹੁੰਦਾ ਕਿ ਪਿਛਲੇ 6 ਮਹੀਨਿਆਂ ਤੋਂ ਜਿਹੜਾ ਕਿ ਉੱਥੇ ਧਰਨਾ ਚੱਲ ਰਿਹਾ ਸੀ ਉਹ ਬੜਾ ਸ਼ਾਂਤ ਸੀਗਾ। ਅਸੀਂ ਵੀ ਜਾ ਕੇ ਆਏ ਆ ਉੱਥੇ ਧਰਨੇ ਦੇ ਵਿੱਚ, ਦੇਖਿਆ ਹੈਗਾ ਜਾ ਕੇ ਕਿ ਲੋਕ ਸੀ ਜਿਹੜੇ ਆਪਣੀਆਂ ਤਕਰੀਰਾਂ ਰੱਖ ਰਹੇ ਸੀ, ਲੋਕ ਸੀ ਜਿਹੜੇ ਉਹ ਦੱਸ ਰਹੇ ਸੀ। ਇੱਕ ਪਾਸੇ ਫੈਕਟਰੀ ਦੇ ਵਿੱਚ ਜਿਹੜੇ ਕੰਮ ਕਰਨ ਵਾਲੇ ਕਾਮੇ ਸੀ ਉਹਨਾਂ ਦਾ ਧਰਨਾ ਲੱਗਿਆ ਹੋਇਆ ਸੀ ਤੇ ਦੂਜੇ ਪਾਸੇ ਜਿਹੜੇ ਆਮ ਲੋਕ ਸੀ ਉਹਨਾਂ ਦਾ ਧਰਨਾ ਲੱਗਿਆ ਹੋਇਆ ਸੀ ਜੀ। ਤਾਂ ਉੱਥੋਂ ਦੀਆਂ ਤਸਵੀਰਾਂ ਬੜੀਆਂ ਦਰਦਨਾਕ ਸੀ। ਕੱਲ
ਗੱਲ ਆਪਾਂ ਇੰਡੋਸ ਟੀਵੀ ਤੇ ਗੱਲਬਾਤ ਕਰਕੇ ਦਿਖਾਈਆਂ ਨੇ। ਉਹ ਲੋਕ ਕਹਿ ਰਹੇ ਸੀ ਕਿ ਇੰਨੀ ਜਿਹੜੀ ਕਿ ਸਵਾਹ ਸੀ ਉਹ ਚੜ ਜਾਂਦੀ ਸੀ ਘਰਾਂ ਦੇ ਵਿੱਚ। ਜਿਹੜੇ ਕੱਖ ਸੀ, ਪਸ਼ੂਆਂ ਨੂੰ ਪਾਉਣ ਵਾਲੇ ਪੱਠੇ ਸੀ, ਪੱਠਿਆਂ ਦੇ ਉੱਪਰ ਜਿਹੜੀ ਕਿ ਸਵਾਹ ਚੜ ਜਾਂਦੀ ਸੀ ਤੇ 60 ਤੋਂ 70 ਜਿਹੜੇ ਪਸ਼ੂ ਨੇ ਉਹ ਨੁਕਸਾਨੇ ਗਏ। ਇਹ ਜਿਹੜੀ ਕਿ ਸ਼ਰਾਬ ਫੈਕਟਰੀ ਦੀ ਦੇਣ ਸੀ ਉੱਥੇ। ਤਾਂ ਦੂਜੀ ਦੇਣ ਕੀ ਸੀਗੀ ਕਿ ਉੱਥੋਂ ਦੇ ਲੋਕਾਂ ਨੂੰ ਚਮੜੀ ਦੇ ਜਿਹੜੇ ਕਿ ਰੋਗ ਲੱਗੇ ਹੋਏ ਨੇ। ਤੀਜੀ ਦੇਣ ਕੀ ਆ ਕਿ ਉੱਥੋਂ ਦਾ ਉਹ ਗੰਧਲਾ ਹੋ ਰਿਹਾ। ਤੇ ਚੌਥੀ ਦੇਣ ਕੀ ਆ ਜਿਹੜੀ ਕਿ ਉੱਥੇ ਕਣਕ ਅਸੀਂ ਦੇਖ ਕੇ ਆਏ ਆ। ਕਣਕ ਦੇ ਵਿੱਚ ਐ ਨਹੀਂ ਹੈਗਾ ਵੀ ਪੂਰੀ ਦੀ ਪੂਰੀ ਹਰੀ ਹੋਈ ਵੀ ਆ, ਵਾਹਣਾਂ ਦੇ ਵਿੱਚ ਦੌਗੀਆਂ ਦੇ ਰੂਪ ਦੇ ਵਿੱਚ ਹਰੀ ਹੋਈ ਵੀ ਆ। ਕਈ ਥਾਵਾਂ ਤੇ ਕਣਕ ਹਰੀ ਆ ਤੇ ਕਈ ਥਾਵਾਂ ਤੇ ਵਾਹਣ ਆ ਜਿਹੜੇ ਬੰਜਰ ਪਏ ਨੇ ਕਿਉਂਕਿ ਪਾਣੀ ਮਾੜਾ। ਤਾਂ ਤੀਜੀ ਜਿਹੜੀ ਇਹ ਸੀਗੀ ਕਿ ਲੋਕ ਕਹਿੰਦੇ ਨੇ ਕਿ ਅਸੀਂ ਸਵੇਰੇ ਪਾਣੀ ਭਰ ਦਿੰਨੇ ਆ ਤੇ ਦੁਪਹਿਰ ਤੱਕ